महलां वाले खान गोलियां नींद दियां ते कुलियां वाले बिना बिस्तरे सुते वेखे ने। सत श्री अकाल जी, तुसी देख रहे हो इंडोस टीवी आस्ट्रेलिया। मैं हाँ गुरइकबाल सिंह। ਜਦੋਂ ਪੰਜਾਬੀ ਸੰਗੀਤ ਜਗਤ ਦੀ ਗੱਲ ਕਰਦੇ ਆ ਤਾਂ ਪੰਜਾਬੀ ਸੰਗੀਤ ਜਗਤ ਦੇ ਵਿੱਚ ਜਿਹੜੇ ਸੱਭਿਆਚਾਰਕ ਗੀਤ ਆ, ਪਰਿਵਾਰਕ ਗੀਤ ਆ, ਲੋਕਾਂ ਨੂੰ ਸੇਧ ਦੇਣ ਵਾਲੇ ਗੀਤ ਆ, ਉਹ ਗਾਉਣ ਵਾਲੇ ਕਲਾਕਾਰ ਕੁਝ ਕੀ ਨੇ ਤੇ ਉਹਨਾਂ ਦੀ ਗਾਇਕੀ ਨੂੰ ਜਿਹੜਾ ਪੰਜਾਬ ਦੇ ਲੋਕਾਂ ਨੇ ਪਿਆਰ ਦਿੱਤਾ, ਉਹਨਾਂ ਨੂੰ ਮਾਣ ਸਤਿਕਾਰ ਦਿੱਤਾ, ਉਹ ਵੀ ਕਾਬਿਲੇ ਤਾਰੀਫ ਆ। ਅੱਜ ਇਸੇ ਤਰ੍ਹਾਂ ਦਾ ਗਾਇਕ ਤੁਹਾਡੇ ਰੂਬਰੂ ਕਰ ਰਹੇ ਆ। ਗਾਇਕ ਹੀ ਨਹੀਂ, ਮੇਰਾ ਪਰਮ ਮਿੱਤਰ ਵੀ ਹੈ, ਉਹਨੂੰ ਤੁਹਾਡੇ ਰੂਬਰੂ ਕਰਨ ਲੱਗੇ। ਸੋ ਮੇਰੀ ਮੁਰਾਦ ਹੈ ਪੰਮਾ ਡੂਮੇਵਾਲ। ਪੰਮੀ ਬਾਈ, ਬਹੁਤ ਬਹੁਤ ਸਵਾਗਤ ਹੈ ਇੰਡੋਸ ਟੀਵੀ ਤੇ। ਇੰਡੋਸ ਟੀਵੀ ਦੇਖ ਰਹੇ ਸਾਰੇ ਸਰੋਤੇ ਨੂੰ ਤੇ ਮੇਰਾ 2006 ਦਾ ਬਹੁਤ ਪਿਆਰਾ ਮਾਲਵਾ ਕਾਲਜ ਦਾ ਮੇਰਾ ਕਲਾਸਮੇਟ ਵੀਰ ਗੁਰਇਕਬਾਲ ਵੀਰ ਨੂੰ ਸਤਿ ਸ਼੍ਰੀ ਅਕਾਲ ਕਬੂਲ ਹੋਵੇ। ਪੰਮੀ ਗੱਲ ਇੱਥੇ ਸ਼ੁਰੂ ਕਰਾਂਗੇ ਬਾਈ ਵੀ ਕਾਲਜ ਦੇ ਦਿਨਾਂ ਦੇ ਵਿੱਚ ਪੰਮੇ ਦੀ ਇੱਛਾ ਸੀ ਕਿ ਇੱਕ ਸਥਾਪਿਤ ਕਲਾਕਾਰ ਬਣਨਾ ਜੀ, ਤੇ ਖਾਸ ਕਰਕੇ ਜਦੋਂ ਉਹ ਦੌਰ ਸੀਗਾ, ਉਦੋਂ ਦੌਰ ਇਹ ਸੀ ਵੀ ਮੁੰਡੇ ਦਾੜੀ ਕੱਟੀ ਹੁੰਦੀ ਸੀ, ਹਨਾ, ਮੁੰਦਰਾਂ ਮਾਂਦਰਾਂ ਪਾਈਆਂ ਹੁੰਦੀਆਂ ਸੀ ਤੇ ਉਹਨਾਂ ਨੂੰ ਗਾਇਕ ਮੰਨਦੇ ਸੀ। ਇੱਕ ਸਮਾਂ ਸੀ ਉਦਾਂ ਦਾ। ਅੱਜ ਕੱਲ ਤਾਂ ਖੈਰ ਚਲੋ ਬਹੁਤ ਸਾਰੇ ਕਲਾਕਾਰ ਆ ਜਿਹੜੇ ਦਾੜੀ ਵੀ ਰੱਖੀ, ਕਮਰ ਗਰੇਵਾਲ ਆ, ਉਹ ਵੀ ਚਲੋ ਆਪਣਾ ਭਰਾ ਹੀ ਹੈ। ਤੇ ਅੱਜ ਇੱਕ ਸਥਾਪਿਤ ਕਲਾਕਾਰ ਦੇ ਤੌਰ ਤੇ ਵਿਚਰ ਕੇ ਕਿਵੇਂ ਲੱਗਦਾ ਹੈ? ਗੁਰਇਕਬਾਲ ਵੀਰ, ਤੁਹਾਨੂੰ ਤਾਂ ਆਪਣੇ ਸੰਘਰਸ਼ ਦਾ ਹੈ ਨਾ ਸਾਰਾ ਪਤਾ ਆ। ਸੋ ਉਦੋਂ ਤੋਂ ਵੀ ਆਪਾਂ ਪਹਿਲੇ ਦਿਨ ਤੋਂ ਇਹੀ ਲੈ ਕੇ ਚੱਲੇ ਸੀਗੇ ਵੀ ਇੱਕ ਆਪਣੀ ਵੱਖਰੀ ਲੀਹ ਬਣਾਉਣ ਦੀ ਕੋਸ਼ਿਸ਼ ਸੀਗੀ, ਉਹ ਵੀ ਸਬਜੈਕਟ ਜਿਨ੍ਹਾਂ 'ਚ ਗੀਤਾਂ ਦਾ ਚੰਗਾ ਹੋਵੇ। ਸੋ ਤੁਹਾਡੇ ਵਰਗੇ ਭਰਾਵਾਂ ਦਾ ਨਾਲ ਹੌਸਲਾ ਮਿਲਦਾ ਰਿਹਾ। ਐਕਚੁਅਲੀ ਰਾਤੋਂ ਰਾਤ ਸਟਾਰ ਬਣਿਆ ਜਾ ਸਕਦਾ, ਮੈਨੂੰ ਲੱਗਦਾ ਨਹੀਂ। ਜੋ ਅੱਜ ਦੀ ਗਾਇਕੀ ਦਾ ਸਬਜੈਕਟ ਹੈ, ਤੁਸੀਂ ਕੋਈ ਵੀ ਹਾਸੋਹੀਣੀ ਗੱਲ ਕਰ ਲਓ ਜਾਂ ਕੋਈ ਬਾਹਲੀ ਵੱਡੀ ਆਪਾਂ ਕਹਿ ਲਈਏ ਫੁਕਰੀ ਕਹਿ ਲਈਏ ਜਾਂ ਉੱਦਾਂ ਦੀ ਜਿਹਦਾ ਕੋਈ ਮੀਨਿੰਗ ਨਾ ਹੋਵੇ ਗੱਲ ਕਰ ਦਈਏ, ਹੈ ਨਾ ਕੋਈ, ਤੇ ਉਹ ਇੱਕਦਮ ਵਾਇਰਲ ਹੋ ਜਾਂਦੀਆਂ ਚੀਜ਼ਾਂ। ਪਰ ਸੱਚ, ਸਿਆਣੇ ਕਹਿੰਦੇ ਭਈ ਝੂਠ ਤਾਂ ਹੱਥੋਂ ਹੱਥੀ ਵਿਕਦਾ, ਸੱਚ ਵੇਚਣ ਲਈ ਸਮਾਂ ਲੱਗਦਾ ਹੈ ਨਾ। ਤੇ ਮੈਂ ਸ਼ੁਰੂ ਕਰਦਾ ਹੁੰਦਾ ਉੱਥੋਂ ਹੀ। ਉਹ ਪਿੱਛੇ ਗੀਤ ਵੀ ਆਇਆ ਸੀਗਾ ਕਿ ਹਾਲਾਂਕਿ ਦਾਰੂ ਦੀ ਬੋਤਲ ਤੇ ਵੀ ਲਿਖਿਆ ਹੈ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਆ, ਪਰ ਜਦੋਂ ਕਰੋਨਾ ਹੀ ਹੋਇਆ ਉਦੋਂ ਵੀ ਲਾਈਨਾਂ ਲਾ ਕੇ ਲੋਕ ਲੈਂਦੇ ਰਹੇ। ਵਿੱਚ ਠੇਕੇ ਦੇ ਸ਼ਰਾਬ ਜਿੰਨੀ ਵਿਕਦੀ ਉਹਨਾਂ ਨਹੀਂ ਫਰੂਟ ਵਿਕਦਾ। ਗਾਹਕ ਬਿਰਲਾ ਹੀ ਲੱਭੇ ਕੋਈ ਸੱਚ ਦਾ, ਹੱਥੋਂ ਹੱਥੀ ਝੂਠ ਵਿਕਦਾ। ਸੋ ਸੱਚ ਦੇ ਗਾਹਕ ਇਕੱਠੇ ਕਰਨ ਲਈ, ਸੁਣਾਉਣ ਲਈ ਸਮਾਂ ਜ਼ਰੂਰ ਲੱਗਿਆ। ਪਰ ਇਸ ਗੱਲ ਤੋਂ ਬਿਲਕੁਲ ਅੱਜ ਆਪਣੀ ਰੂਹ ਦੇ ਨਾਲ ਕਹਿ ਲਓ, ਇਹਦੇ ਵੱਲੋਂ ਬਿਲਕੁਲ ਕੋਈ ਬੋਝ ਰਹਿਤ ਜ਼ਿੰਦਗੀ ਜੀ ਰਹੇ ਹਾਂ। ਕੋਈ ਬੋਝ ਨਹੀਂ ਹੈ। ਵੀ ਸਮਾਜ ਨੂੰ ਹੁਣ ਜਿੱਦਾਂ ਹੌਲੀ ਹੌਲੀ ਤੁਹਾਡਾ ਬੱਚਾ ਕੈਨੇਡਾ ਪਹੁੰਚ ਗਿਆ, ਮੇਰਾ ਵੀ ਮੈਨੂੰ ਲੱਗਦਾ ਬੇਟਾ 11-12 ਸਾਲ ਦਾ ਹੋ ਗਿਆ। ਸੋ ਇਹ ਦਿਮਾਗ ਤੇ ਬੋਝ ਨਹੀਂ ਹੈ ਵੀ ਕੱਲ ਨੂੰ ਬੱਚੇ ਵੀ ਕਹਿਣਗੇ ਵੀ ਬਾਪੂ ਤੂੰ ਕੀ ਗਾਉਂਦਾ ਰਿਹਾ ਬਈ, ਆਹ ਤੇਰੀਆਂ ਗੱਲਾਂ ਨੇ ਸਮਾਜ ਨੂੰ ਕੀ ਦਿੱਤਾ। ਜਾਂ ਪੈਸੇ ਘੱਟ ਵੱਧ ਕਮਾ ਲੈਣੇ ਵੀ ਇੱਕ ਅਲੱਗ ਮੈਟਰ ਹੈ, ਪਰ ਸਮਾਜ 'ਚ ਇੱਕ ਸਤਿਕਾਰਤ ਤੁਸੀਂ ਥਾਂ ਬਣਾਉਣੀ, ਉਹ ਮੈਨੂੰ ਲੱਗਦਾ ਸਭ ਤੋਂ ਔਖਾ ਹੈ। ਸੋ ਹੌਲੀ ਹੌਲੀ ਸਟੈਪ ਬਾਈ ਸਟੈਪ ਲੱਗੇ ਆ। ਪੰਮੇ ਦੀ ਜ਼ਿੰਦਗੀ ਬਾਰੇ ਦੱਸਦੇ ਅੱਜ ਵੀ ਇਹਨਾਂ ਨੂੰ ਇੱਕ ਪ੍ਰੋਗਰਾਮ ਤੋਂ ਪਹਿਲਾਂ ਫੜਿਆ ਹੋਇਆ ਮੈਂ, ਪੰਜ ਡਰੈਸ ਅਪ ਹੋ ਕੇ ਬੈਠੇ ਆ। ਤੇ ਪੰਮੇ ਦੀ ਜ਼ਿੰਦਗੀ ਦੇ ਵਿੱਚ ਸੰਘਰਸ਼ ਦੀ ਜਦੋਂ ਗੱਲ ਕਰਦੇ ਪੰਮੇ ਵੀ ਕਾਲਜ ਦੇ ਵਿੱਚ ਬੋਲੀਆਂ ਪਾਉਣੀਆਂ, ਹਨਾ, ਭੰਗੜੇ ਨਾਲ ਬਹੁਤ ਬੋਲੀਆਂ ਪਾਈਆਂ। ਤੇ ਖਾਸ ਕਰਕੇ ਪੰਮੇ ਦੀ ਪਛਾਣ ਜਿਹੜੀ ਸੀਗੀ ਉਹ ਸੀਗੀ ਇੱਕ ਵਾਰ, ਹਨਾ, ਵਾਰ ਜਿਹੜੀ ਤੁਸੀਂ ਗਾਉਂਦੇ ਸੀ, ਜਿਹੜਾ ਸਕੇਲ ਸੀ ਤੁਹਾਡਾ, ਪਿੱਚ ਸੀਗੀ ਇੱਕ, ਤੇ ਉਹ ਕਿਆ ਬਾਤ ਸੀ। ਅੱਜ ਵੀ ਸਟੇਜਾਂ ਤੋਂ ਫਿਰ ਜਦੋਂ ਹਾਂਜੀ ਵੀਰ ਜੀ, ਮੇਰੀ ਮੈਂ ਕਹੂੰਗਾ ਖੁਸ਼ਕਿਸਮਤੀ ਆ। ਮੈਂ ਵਿਆਹਾਂ ਦੇ ਪ੍ਰੋਗਰਾਮ ਜਾਵਾਂ, ਮੇਲਿਆਂ 'ਚ ਜਾਵਾਂ, ਮੇਰੇ ਤੋਂ ਜ਼ਰੂਰ, ਜੇ ਮੇਰੇ ਤੋਂ ਰਹਿ ਵੀ ਜਾਵੇ ਵਾਰ, ਉਹ ਸਪੈਸ਼ਲ ਕਹਿਣੇ ਯਾਰ ਸ਼ਹੀਦ ਊਧਮ ਸਿੰਘ ਦੀ ਜਾਂ ਬਾਬਾ ਬੰਦਾ ਸਿੰਘ ਦੀ ਵਾਰ ਸੁਣਾਓ। ਸੋ ਨਾਲ ਜਿੱਥੇ ਪੰਜਾਬੀ ਮਾਂ ਬੋਲੀ ਨੂੰ ਗਾਉਣ ਕਰਕੇ ਮੈਂ ਤੇ ਮੇਰੇ ਨਾਲ ਮੈਨੂੰ ਲੱਗਦਾ 15-16 ਪਰਿਵਾਰ ਹੋਰ ਜੁੜੇ ਆ, ਉਹਨਾਂ ਦੀ ਰੋਜੀ ਰੋਟੀ ਚੱਲ ਰਹੀ ਹੈ। ਉੱਥੇ ਵੱਡੀ ਕਿਸਮਤ ਹੈ ਕਿ ਇਹਦਾ ਸਿੱਖ ਇਤਿਹਾਸ ਨੂੰ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਇੱਕ ਮਾਲਕ ਨੇ ਜ਼ਿੰਮੇਵਾਰੀ ਲਾਈ। ਉਸ ਚੀਜ਼ ਦਾ ਫਖਰ ਤੇ ਮਾਣ ਵੀ ਹੈ ਕਿ ਜਿਸ ਚੀਜ਼ ਦਾ ਕਮਾਈ ਆ ਰਹੀ ਹੈ ਉਹ ਲੋਕਾਂ ਨੂੰ ਚੰਗਾ ਸੁਣਾ ਕੇ ਆ ਰਹੀ ਹੈ। ਇੱਕ ਸ਼ਾਂਤੀ ਵੀ ਹੈ ਨਾ, ਆਤਮਿਕ ਸ਼ਾਂਤੀ। ਮੈਨੂੰ ਬਹੁਤੇ ਬੰਦੇ ਕਹਿੰਦੇ ਨੇ ਬਾਈ ਤੁਸੀਂ ਪਿੰਡ 'ਚ ਕਿਉਂ ਰਹਿੰਦੇ ਯਾਰ, ਤੁਹਾਨੂੰ ਹੁਣ
ਮੋਹਾਲੀ ਰਹਿਣਾ ਚਾਹੀਦਾ, ਚੰਡੀਗੜ੍ਹ। ਮੈਂ ਹੱਸਦਾ ਹੁੰਦਾ, ਮੈਂ ਕਿਹਾ ਵੀਰੇ ਆਪਣੇ ਕੋਲ ਇੰਨੇ ਅਜੇ ਪੈਸੇ ਨਹੀਂ। ਹਾਂ ਰੁਪਈਆ ਕਮਾ ਕੇ ਪਿੰਡ 'ਚ ਜਿਹੜਾ ਮਕਾਨ ਬਣਾਇਆ, ਇੱਟੇ ਢੋਗਾਣ ਵਜਾਣ ਨਹੀਂ ਹੈ ਨਾ ਬਣਾਈ। ਸਾਨੂੰ ਘਰੇ ਪਿੰਡ ਸਕੂਨ ਹੈ। ਜਿਨ੍ਹਾਂ ਨੂੰ ਠੀਕ ਹੈ ਸ਼ਹਿਰਾਂ 'ਚ ਚੰਗਾ ਲੱਗਦਾ ਉਹਨਾਂ ਨੂੰ ਸ਼ਹਿਰਾਂ 'ਚ ਰਹਿਣਾ ਚਾਹੀਦਾ, ਮੈਂ ਇਸ ਚੀਜ਼ ਦਾ ਕ੍ਰਿਟੀਸਾਈਜ਼ ਨਹੀਂ ਕਰਦਾ, ਪਰ ਸਾਡਾ ਪਿੰਡਾਂ 'ਚ ਸਰਦਾ ਆ ਕੋਈ ਮਕਾਨ ਲੈ ਲਈਏ ਮੁੜ ਕੇ ਹਫੜ ਦਫੜ ਬਈ 10 ਲੱਖ ਦੇਤਾ ਜੇ 2 ਕਰੋੜ ਖੜਾ ਹੈ ਲੋਨ ਦਾ 20 ਸਾਲਾਂ ਦਾ 30 ਸਾਲਾਂ ਦਾ, ਜਾਂ 50 ਲੱਖ ਦੇਤਾ ਮੁੜ ਕੇ 2 ਕਰੋੜ ਦਾ ਲੋਨ, ਕੀ ਲੋੜ ਆ? ਇਹਨਾਂ ਕੋਲ ਹੈਗਾ ਜਾਣਾ ਚਾਹੀਦਾ। ਪਰ ਮੇਰੀ ਇੱਕ ਹੀ ਮੇਰੇ ਬਾਪੂ ਨੇ ਗੱਲ ਸਿਖਾਈ ਹੈ ਕਿ ਜ਼ਿੰਦਗੀ 'ਚ ਬਾਹਲੇ ਵਾਰਡਨ ਬੋਝ, ਇਹ ਜ਼ਿੰਦਗੀ ਬਹੁਤ ਛੋਟੀ ਆ, ਸੋ ਜਿੰਨਾ ਕੁ ਚਿਰ ਜੀਣਾ ਆ ਕੋਸ਼ਿਸ਼ ਕਰੋ ਤੇ ਬੋਝ ਰਹਿਤ ਹੋਵੇ। ਸਮਾਜ ਨੂੰ ਜਿੰਨਾ ਕੁ ਵੀ ਆਪਾਂ ਦੇ ਸਕਦੇ ਚੰਗਾ ਦੇਣ ਦੀ ਕੋਸ਼ਿਸ਼। ਗਾਣਾ ਵੀ ਸੁਣਾ ਦੇ ਹੁਣ ਪਹਿਲਾਂ ਵਾਲੇ। ਵਾਹ ਵਾਹ, ਉਹ ਗੀਤ ਵਾਕਈ ਇਸੇ ਨਾਲ ਹੀ। ਹਾਂ ਮੈਂ ਉਹ ਜ਼ਰੂਰ ਖੁਦ ਆਪਣੀ ਜ਼ਿੰਦਗੀ ਤੇ ਵੀ ਅਪਲਾਈ ਕਰਦਾ ਹੁੰਦਾ। ਅੱਛਾ, ਵੀ ਉਹ ਵਾਕਈ ਸੱਚ ਹੈ ਬ੍ਰਦਰ, ਜੋ ਸੱਚ ਹੈ ਉਹਨੇ ਸੱਚ ਰਹਿਣਾ। ਬੇਸ਼ੱਕ ਕਈਆਂ ਕੋਲ ਵੱਡੀਆਂ 2-2 4-4 ਕਰੋੜ ਦੀਆਂ ਗੱਡੀਆਂ ਹੋ ਸਕਦੀਆਂ, ਚੰਗੀ ਗੱਲ ਆ, ਪਰ ਇੱਥੇ ਇੱਕ ਭੁਲੇਖਾ ਸਭ ਨੂੰ ਕਿ ਸ਼ਾਇਦ ਮੈਂ ਵੱਡੀ ਗੱਡੀ ਲੈ ਲਈ, ਮੇਰੀ ਚੰਡੀਗੜ੍ਹ ਜਾਂ ਹੋਰ ਕਿਸੇ ਮੁਲਕ ਵੱਡੇ 'ਚ ਮੇਰੀ ਵੱਡੀ ਕੋਠੀ ਬਣ ਗਈ, ਸ਼ਾਇਦ ਉਹ ਮੇਰੀ ਆਤਮਿਕ ਸ਼ਾਂਤੀ ਹੈ। ਨਹੀਂ, ਸ਼ਾਂਤੀ ਜਿੱਦਣ ਆਪਣੀ ਆਤਮਾ ਨੂੰ ਆਪਣੇ ਆਪ ਨੂੰ ਸਮਾਂ ਦੇਣਾ ਸ਼ੁਰੂ ਕਰ ਦਾਂਗੇ, ਆਪਣੇ ਆਪ ਦੀ ਪੜਚੋਲ ਬੰਦਾ ਸ਼ੁਰੂ ਕਰਦਾ, ਜਿੱਥੋਂ ਤੱਕ ਮੈਨੂੰ ਲੱਗਦਾ, ਫਿਰ ਉੱਥੋਂ ਉਹ ਆਤਮਿਕ ਸ਼ਾਂਤੀ ਦੇ ਪੜਾਅ ਸ਼ੁਰੂ ਹੁੰਦੇ ਆ। ਉਹ ਗੀਤ ਮੈਨੂੰ ਵੀ ਬਹੁਤ ਪਸੰਦ। ਸੁਣਾ ਦਿਓ, ਦੋ ਲਾਈਨਾਂ ਸੁਣਾ ਦਿਓ ਹੁਣ ਗਾ ਕੇ। ਹਾਂ, ਜਿੰਨੀਆਂ ਲੰਮੀਆਂ ਕਾਰਾਂ ਸੋਚ ਹੈ ਓਨੀ ਛੋਟੀ ਬਈ, ਅੱਜ ਕੱਲ ਨਹੀਂਓ ਜਰਦਾ ਗੱਲ ਕੋਈ ਮਾੜੀ ਮੋਟੀ ਬਈ, ਬੁੱਢੇ ਮਾਪੇ ਬਣ ਗਏ ਅੱਜ ਕੱਲ ਬੋਝ ਜਵਾਕਾਂ ਤੇ ਲੱਗੀ ਜੈਮ ਬਰੇਡਾਂ ਕੁੱਤੇ ਖਾਂਦੇ ਵੇਖੇ ਨੇ, ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ, ਤੇ ਕੁੱਲੀਆਂ ਵਾਲੇ ਬਿਨਾ ਬਿਸਤਰੇ ਸੁੱਤੇ ਵੇਖੇ ਨੇ। ਗੱਲ ਇਹ ਵੀ ਆ ਭਾਵੇਂ ਕਿ ਮਾਂ ਪਿਓ ਦੇ ਵਿੱਚ ਰਹਿੰਦੇ ਆ ਹਨਾ, ਚਾਚੇ ਤਾਏ ਭੈਣ ਭਰਾ ਉਸੇ ਪਰਿਵਾਰ 'ਚ ਰਹਿੰਦੇ ਆ, ਉਹਨਾਂ ਨਾਲ ਜਿਹੜਾ ਸ਼ੁਰੂਆਤੀ ਦੌਰ ਹੁੰਦਾ ਜਦੋਂ ਸਟਰਗਲ ਦੇ ਦਿਨ ਹੁੰਦੇ ਆ, ਉਹਨਾਂ ਤੋਂ ਸਲਾਹਾਂ ਲੈ ਕੇ ਤੁਰੇ, ਕਦਮ ਕਦਮ ਪੱਟਿਆ। ਤੇ ਅੱਜ ਵੀ ਮੈਨੂੰ ਲੱਗਦਾ ਕਿ ਜੇ ਕਿਸੇ ਵੱਡੇ ਪ੍ਰੋਗਰਾਮ ਤੇ ਫੰਕਸ਼ਨ ਤੋਂ ਕਿਤੋਂ ਵਾਪਸ ਆਉਣੇ ਆ, ਚਾਹੇ ਬਾਹਰ ਸ਼ੋਅ ਲਾ ਕੇ ਵਾਪਸ ਆਉਣੇ ਆ, ਤਾਂ ਉਸੇ ਪਰਿਵਾਰ 'ਚ ਬਹਿ ਕੇ ਰੋਟੀ ਖਾਣ ਦਾ ਸਕੂਨ ਹੀ ਵੱਖਰਾ। ਬਈ ਮਾਂ ਬਾਪ ਦਾ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਉਹ ਭਰਾ ਬਹੁਤ ਵੱਡੀ ਕਿਸਮਤ ਵਾਲੇ ਆ ਜਿਨ੍ਹਾਂ ਦੇ ਸਿਰ ਤੇ ਮਾਂ ਪਿਓ ਦਾ ਸਾਇਆ ਆ। ਮੈਂ ਘਰ ਤੋਂ 2-3 ਦਿਨ ਵੀ ਉਰੇ ਪਰੇ ਹੋਵੇਂ ਤਾਂ ਮੇਰਾ ਬਾਪੂ ਬੱਚੇ ਦੱਸਦੇ ਹੁੰਦੇ ਕਿੰਨੀ ਵਾਰ ਪੁੱਛਦਾ ਪੰਮਾ ਆਇਆ ਨਹੀਂ, ਕਿਉਂ ਨਹੀਂ ਆਇਆ, ਕਿੱਥੇ ਤੁਸੀਂ ਫੋਨ ਕੀਤਾ। ਸੋ ਉਹ ਮਾਪਿਆਂ ਦਾ ਤੁਹਾਡੇ ਲਈ ਫਿਕਰ ਕਰਨਾ ਤੇ ਮਾਪਿਆਂ ਦਾ ਅਦਬ ਸਤਿਕਾਰ, ਜਿਹੜੇ ਪਹਿਲੇ ਦਿਨ ਤੋਂ, ਜਿਸ ਦਿਨ ਤੋਂ ਆਪਾਂ ਜਨਮ ਲਿਆ, ਮਾਂ ਹੈ ਨਾ, ਮਾਂ ਤੇ ਪਿਓ ਤਾਂ ਇੱਕ ਐਡੀਆਂ ਵੱਡੀਆਂ ਸ਼ਾਮਾਂ ਆ। ਚਲੋ ਇਹ ਠੀਕ ਹੈ, ਹੁਸਨ ਜਵਾਨੀ ਮਾਪੇ ਸਿਰ ਤੇ ਸਦਾ ਨਹੀਂ ਰਹਿੰਦੇ, ਪਰ ਉਹ ਧੰਨ ਉਹਨਾਂ ਦੇ ਵੱਡੇ ਭਾਗ ਨੇ ਜਿਨ੍ਹਾਂ ਨੂੰ ਇਹ ਸ਼ਾਮਾਂ ਮਾਨਣ ਦਾ ਵੱਧ ਤੋਂ ਵੱਧ ਸਮਾਂ ਮਿਲਦਾ। ਸੋ ਮੇਰੀ ਖੁਸ਼ਕਿਸਮਤੀ ਹੈ ਕਿ ਚਲੋ ਮਾਂ ਬਾਪ ਦੇ ਨਾਲ ਰਹਿ ਰਹੇ ਹਾਂ। ਸੋ ਫਿਰ ਹੋਰ ਖੁਸ਼ਕਿਸਮਤੀ ਚੰਗਾ ਲੱਗਦਾ ਜਦੋਂ ਉਹ ਨਾ ਹੱਕ ਕਹਿ ਕੇ, ਅਜੇ ਵੀ ਜਿੱਦਾਂ ਪਿੰਡਾਂ 'ਚ ਰਹਿੰਦੇ ਆ, ਬੇਬੇ ਨੇ ਮੱਝ ਰੱਖੀ, ਮੈਂ ਜ਼ੋਰ ਲਾ ਰਿਹਾ, ਕਹਿੰਦੀ ਨਹੀਂ, ਮੈਨੂੰ ਫਿਰ ਜਿੱਦਾਂ ਘੋੜਿਆਂ ਦਾ ਸ਼ੌਂਕ ਹੈ, ਮੈਂ 1-2 ਰੱਖੇ ਆ। ਸੋ ਮੈਨੂੰ ਬਹੁਤ ਵਧੀਆ ਲੱਗਦਾ ਇੱਥੋਂ ਪ੍ਰੋਗਰਾਮ ਤੇ ਵੀ ਜਾਵਾਂ, ਸਵੇਰ ਨੂੰ ਠਾਲ ਕੇ ਚੱਲ ਫਿਰ ਆਪਾਂ ਘਾ ਲੈ ਆਈਏ, ਹੈ ਨਾ। ਸੋ ਉਹ ਫੀਲਿੰਗ ਨਾ, ਉਹ ਮੈਂ ਆਪਾਂ ਭਾਵੇਂ ਚਲੋ ਆਉਣ ਵਾਲੇ ਸਮੇਂ 'ਚ ਮੈਨੂੰ ਨਹੀਂ ਪਤਾ ਆਪਣਾ ਕੈਰੀਅਰ, ਨਾ ਮੇਰੀ ਇੱਛਾ ਵੀ ਮੇਰਾ ਕੈਰੀਅਰ ਬਹੁਤ ਵੱਡਾ ਜਾਵੇ, ਮੈਂ ਕਰੋੜਾਂ ਇਕੱਠੇ ਕਰ ਲਾਂ, ਨਾ ਇਸ ਚੀਜ਼ ਦਾ ਡਰ ਆ ਵੀ ਬਹੁਤ ਥੱਲੇ ਕੰਮ ਬੰਦ ਹੋ ਗਿਆ। ਪੜ੍ਹੇ ਲਿਖੇ ਕਿਤੇ ਨਾ ਕਿਤੇ ਮਾਲਕ ਨੇ ਜਿਹਨੇ ਪੈਦਾ ਕੀਤਾ ਉਹਨੂੰ ਰੋਜੀ ਰੋਟੀ ਦਾ ਫਿਕਰ ਹੈ, ਆਪਣੇ ਵੱਲੋਂ ਮਿਹਨਤ ਕਰ ਰਹੇ ਹਾਂ, ਆਖਰੀ ਸਾਹਾਂ ਤੱਕ ਕਰਦੇ ਰਵਾਂਗੇ। ਪਰ ਉਹ ਜੋ ਸਕੂਨ ਹੈ ਨਾ ਘਰ ਦੇ ਕੰਮਾਂ ਦਾ, ਮਾਪੇ ਤੁਹਾਡੇ ਤੇ, ਲੋਕਾਂ ਲਈ ਬੰਦਾ ਲੱਖ ਕਲਾਕਾਰ ਹੋ ਸਕਦਾ, ਪਰ ਆਪਣੇ ਮਾਂ ਪਿਓ ਲਈ, ਪਰਿਵਾਰ ਲਈ ਤਾਂ ਤੁਸੀਂ ਬੱਚੇ ਹੈ। ਸੋ ਬਹੁਤ ਵਧੀਆ ਲੱਗਦੇ, ਕਹਿੰਦੇ ਹਾਂ ਏਦਾਂ ਰੋਬ ਨਾਲ ਵੀ ਚਲੋ ਬਈ ਚੱਲ ਬਈ ਖੇਤ ਕੰਮ ਕਰਨ ਵਾਲਾ ਪਿਆ, ਚੱਲ ਪਹੁੰਚ ਉੱਥੇ। ਸੋ ਉਹ ਮੈਨੂੰ ਲੱਗਦਾ ਉਹ ਵੱਡਿਆਂ ਭਾਗਾਂ ਨਾਲ ਉਹ ਚੀਜ਼ਾਂ ਮਿਲਦੀਆਂ। ਸੋ ਮਾਲਕ ਅੱਗੇ ਮਾਪਿਆਂ ਦੀ ਤੰਦਰੁਸਤੀ ਦੀ ਦੁਆ। ਮੈਂ ਇੱਕ ਗੱਲ ਮੈਂ ਹੁਣੇ ਮੇਰੇ ਦਿਮਾਗ 'ਚ ਆ ਰਹੀ ਸੀ, ਵੀ ਕਹਿੰਦੇ ਹੁੰਦੇ ਨਾ ਵੀ ਬੰਦਾ ਰਿਵਾਈਡ ਹੋ ਕੇ ਪਿੱਛੇ ਚਲਾ ਜਾਂਦਾ। ਮੈਂ 2006 'ਚ ਪਹੁੰਚ ਗਿਆ ਸੀ। ਵਾਹ। ਪੰਮੇ ਨੂੰ ਜਦੋਂ ਕੋਈ ਗੱਲ ਕਹੀ ਜਾਂਦੀ ਸੀ ਤਾਂ ਪੰਮਾ ਬਹੁਤ ਸ਼ਰਮਾਕਲ ਮੁੰਡਾ ਸੀ। ਇਹ ਕਾਲਜ ਦੇ ਵਿੱਚ ਮਤਲਬ ਇਹਨੂੰ ਜਿੰਨਾ ਕੁ ਬੁਲਾਇਆ ਜਾਂਦਾ ਸੀ ਓਨਾ ਕੀ ਬੋਲਦਾ ਸੀ, ਆਪਦੇ ਮੂੰਹੋਂ ਦੁਬਾਰੇ ਫੁੱਟ ਕੇ ਕੁਝ ਕਹਿੰਦਾ ਵੀ ਨਹੀਂ ਸੀ। ਤੇ ਗੱਲ ਇਹੋ ਜਿਹੀ ਕਹਿੰਦਾ ਹੁੰਦਾ ਸੀ ਵੀ ਸਾਰਿਆਂ ਨੂੰ ਕੰਨ ਖੜੇ ਕਰ ਦਿੰਦਾ ਸੀ। ਇੰਨੀਆਂ ਗੱਲਾਂ ਆਈਆਂ ਕਿਵੇਂ, ਹੁਣ ਕਿਵੇਂ ਬਦਲਾਅ ਹੋ ਗਿਆ? ਇਹ ਗੱਲਾਂ ਸਟੇਜਾਂ ਨੇ ਸਿਖਾਈਆਂ, ਪ੍ਰੋਗਰਾਮਾਂ ਨੇ ਸਿਖਾਤੀਆਂ। ਬਿਲਕੁਲ। ਮੈਨੂੰ ਬਹੁਤ ਬੰਦੇ ਇਸ ਤਰ੍ਹਾਂ ਕਹਿੰਦੇ ਨੇ ਬਾਈ ਉਹ ਬਾਈ ਦੇ ਗੀਤ ਬਹੁਤ ਹਿੱਟ ਹੈ, ਉਹਨੂੰ ਪ੍ਰੋਗਰਾਮ ਘੱਟ ਕਿਉਂ ਪੈਂਦੇ? ਮੈਂ ਉਹਨੂੰ ਕਿਹਾ ਵੀ ਕਹਿਣਾ ਹੁੰਦਾ ਆ ਕਿ ਅਜੇ ਸ਼ਾਇਦ ਤਜਰਬੇ ਦੀ ਘਾਟ ਆ ਸਾਨੂੰ। ਸਾਡੇ ਹੋ ਸਕਦਾ ਗੀਤ
ਵੱਡੇ ਲੈਵਲ ਤੇ ਬਹੁਤ ਘੱਟ ਹਿੱਟ ਹੋਏ ਹੋਣ, ਪਰ ਸਾਡੇ ਕੋਲ ਕੰਮ ਹੈ। ਉਹ ਸਾਨੂੰ ਸਿਰਫ ਜਿਹੜਾ ਸਾਡਾ ਇੱਕ ਸਟੇਜਾਂ ਤੋਂ ਮੇਲਿਆਂ ਤੋਂ ਹੌਲੀ 2002 ਤੋਂ ਲੱਗੇ ਆ ਤੇ 22 ਆ ਗਿਆ, ਸ਼ਾਇਦ 18-20 ਸਾਲ ਦਾ ਤਜਰਬਾ, ਜਿਹਦੇ ਕਰਕੇ ਹੁਣ ਆਪਾਂ ਨੂੰ ਸਟੇਜ ਤੇ ਬੋਲਣ ਦਾ ਪਤਾ ਲੱਗ ਗਿਆ। ਜਾਂ ਤੁਸੀਂ ਇੰਟਰਵਿਊ ਲੈ ਰਹੇ ਹੁਣ, ਸ਼ਾਇਦ ਅਜੇ ਵੀ ਰੋਪੜ ਦੀ ਭਾਸ਼ਾ ਅਸੀਂ ਆਪਣਾ ਤਾ ਤੇਤੀ ਕਰਦੇ ਰਹਿੰਦੇ, ਔਰ ਮੈਨੂੰ ਸੋਹਣਾ ਵੀ ਲੱਗਦਾ ਉਹ, ਹੈਨਾ। ਮੈਂ ਬੋਲਦਾ ਵੀ ਨਾਲ ਜ਼ਰੂਰ ਹੁੰਦਾ, ਕਿਉਂਕਿ ਆਪਣਾ ਹਰ ਇਲਾਕੇ ਦੀ ਇੱਕ ਆਪਣੀ ਹੁੰਦੀ ਹੈ ਪਹਿਚਾਣ। ਸੋ ਉਹ ਮੈਨੂੰ ਲੱਗਦਾ ਤੁਹਾਨੂੰ ਸਟੇਜਾਂ, ਤਜਰਬਾ ਜ਼ਿੰਦਗੀ ਦਾ, ਕਈ ਚੀਜ਼ਾਂ ਤੁਸੀਂ ਬਿਲਕੁਲ ਉਮਰ ਨਾਲ ਹੀ ਸਿੱਖ ਰਹੇ ਹੋ, ਹੈ ਨਾ, ਹੌਲੀ ਸਿੱਖ ਰਹੇ। ਅਜੇ ਤਾਂ ਆਪਣੇ ਆਪ ਨੂੰ ਬਹੁਤ ਸਮਝ ਰਹੇ ਕਿ ਸਮਾਜ 'ਚ ਸਿੱਖ ਰਹੇ ਹਾਂ, ਜਿਹਨੂੰ ਵੀ ਕੋਈ ਭਰਾ ਮਿਲਦਾ ਉਹ ਤੋਂ ਸਿੱਖਣ ਦੀ ਕੋਸ਼ਿਸ਼ ਕਰਦੇ। ਬਿਲਕੁਲ ਬੰਦਾ ਹਰ ਰੋਜ਼ ਸਿੱਖਦਾ। ਭਾਵੇਂ ਗੱਲ ਇੱਕ ਹੋਰ ਕਰਦੇ ਹਨਾ ਵੀ ਸਾਡਾ ਬਹੁਤ ਛੋਟੀ ਉਮਰ ਦਾ ਨੌਜਵਾਨ ਹਨਾ, ਪੰਜਾਬੀ ਇੰਡਸਟਰੀ ਨਹੀਂ ਕਹੂੰਗਾ, ਸਗੋਂ ਮੈਂ ਪੂਰੀ ਦੁਨੀਆ ਦੇ ਵਿੱਚ ਧੱਕ ਪਾ ਗਿਆ, ਸਿੱਧੂ ਮੂਸੇਵਾਲਾ ਜੀ ਹਨਾ। ਉਹਨੇ ਇੱਕ ਛਾਪ ਛੱਡੀ ਸੀਗੀ, ਜਿਵੇਂ ਤੁਸੀਂ ਗੱਲ ਕੀਤੀ ਆ ਵੀ ਪਿੰਡ ਰਹਿਣਾ, ਮਾਪਿਆਂ ਕੋਲੇ ਰਹਿਣਾ, ਆਪ ਹੱਥੀਂ ਖੇਤੀ ਕਰਨੀ, ਵਾਹੀ ਕਰਨੀ, ਸਾਰਾ ਹਨਾ। ਬੜਾ ਦੁੱਖ ਹੁੰਦਾ ਯਾਰ ਵੀ ਐਡਾ ਨੌਜਵਾਨ ਵੀ ਸਾਡੇ ਵਿੱਚੋਂ ਚਲਾ ਗਿਆ, ਜਿਹਨੇ ਹਜੇ ਬਹੁਤ ਕੁਝ ਕਰਨਾ ਸੀ ਪੰਜਾਬ ਵਾਸਤੇ, ਪੰਜਾਬ ਦੇ ਲੋਕਾਂ ਵਾਸਤੇ, ਖਾਸ ਕਰਕੇ ਸਾਡੇ ਮਾਨਸਾ ਬਠਿੰਡੇ ਏਰੀਏ ਦੀ ਜਦੋਂ ਆਪਾਂ ਗੱਲ ਕਰਦੇ ਜੀ। ਤਾਂ ਮੂਸੇਵਾਲੇ ਬਾਰੇ ਤੁਹਾਡੇ ਕੀ ਵਿਚਾਰ ਹੈ, ਜਾਂ ਉਹਦੀ ਗਾਇਕੀ ਬਾਰੇ? ਮੈਂ ਹਰ ਥਾਂ ਤੇ ਕਹਿੰਦਾ ਹੁੰਦਾ, ਮੈਂ ਉਹਦੇ ਸਾਰੇ ਗੀਤਾਂ ਦਾ ਜੋ ਉਸ ਭਰਾ ਨੇ ਗਾਏ, ਆਪਾਂ ਉਹਨਾਂ ਸਾਰੇ ਗੀਤਾਂ ਦੇ ਪਹਿਲਾਂ ਹਮ ਹੀ ਨਹੀਂ ਸੀਗੇ, ਹੈ ਨਾ। ਮੈਂ ਅੱਜ ਵੀ ਕਹਾਂ ਕਿ ਮੈਂ ਇਹ ਗੱਲ ਬਹੁਤ ਲੋਕ ਕਹਿੰਦੇ ਆ, ਜਾਣ ਤੋਂ ਮਗਰੋਂ ਕਹੀਏ, ਹੈ ਨਾ, ਤੇ ਆਪਾਂ ਉਹਦੇ ਸਾਰੇ ਗੀਤਾਂ ਦੇ ਹਮ ਹੀ ਸੀਗੇ, ਨਹੀਂ। ਪਰ ਕੁਛ ਉਹਦੇ ਗੀਤ, ਜਿੱਦਾਂ ਬੇਬੇ ਵਾਲਾ ਉਹਦਾ ਗੀਤ ਹੈ, ਮਾਂ ਮੈਂ ਤੇਰੇ ਵਰਗਾ, ਉਹ ਗੀਤ ਦੇਖ ਕੇ ਮੈਨੂੰ ਲੱਗਦਾ ਮੈਂ ਖੁਦ ਉਸ ਚੀਜ਼ ਤੋਂ ਸਿੱਖਿਆ ਆਪਣੀ ਬੇਬੇ ਨਾਲ, ਹੈ ਨਾ, ਤੇ ਮੋਹ ਤੇ ਹੋਰ ਜ਼ਿਆਦਾ ਵੱਧਦਾ ਉਹ ਗੱਲਾਂ ਉਹਦੀਆਂ ਸੁਣ ਕੇ। ਬੰਦਾ ਵਾਇਰਲ ਸੀਗਾ, ਫਿਰ ਉਹਦਾ ਬਾਪੂ ਦੇ ਲਈ ਕਿੰਨਾ ਸੋਹਣਾ ਗੀਤ ਸੀਗਾ। ਪਰ ਦੁਨਾਲੀ ਉਹਨੇ ਕਲਚਰ ਠੀਕ ਹੈ, ਪਰ ਮੈਂ ਹੁਣ ਸੋਚਦਾ ਹੁੰਦਾ ਸਾਰਾ ਦੋਸ਼ ਆਪਾਂ ਕਲਾਕਾਰਾਂ ਤੇ ਦਿੰਨੇ, ਪਰ ਨਹੀਂ ਹੋ ਸਕਦਾ ਉਹ ਚੰਗਾ ਗਾਉਂਦਾ ਹੁੰਦਾ, ਉਹਦੀ ਪਛਾਣ ਉਸ ਲੈਵਲ ਤੱਕ ਨਾ ਪਹੁੰਚਦੀ, ਕਿਉਂਕਿ ਸੱਚ ਨੂੰ ਸੁਣਨ ਵਾਲੇ ਕਿੰਨੇ ਘੱਟ, ਸੱਚ ਦੀ ਪ੍ਰੋੜਤਾ ਕਰਨ ਵਾਲੇ ਕਿੰਨੇ ਮਾੜੇ ਨੂੰ ਭੰਡਣ ਵਾਲੀ ਦੁਨੀਆ 99% ਦੀ, ਪਰ ਜਿਹੜਾ ਚੰਗਾ ਕਰ ਰਿਹਾ, ਚੰਗੇ ਨੂੰ ਅਗਾਂਹ ਵਧਾਉਣ ਲਈ ਸਿਰਫ 1% ਲੋਕ ਹੋ ਸਕਦੇ। ਸੋ ਹੋ ਸਕਦਾ ਉਹ ਗੀਤਾਂ ਨੇ ਜਿਹੜਾ ਕਲਚਰ ਸ਼ੁਰੂ ਕੀਤਾ, ਉਹਨੇ ਉਹਨੂੰ ਵੱਡੀ ਪਹਿਚਾਣ, ਇਹ 'ਚ ਕੋਈ ਸ਼ੱਕ ਨਹੀਂ। ਉਹ ਗੀਤਾਂ ਨੇ, ਬੋਲਾਂ ਨੇ, ਸਭ ਤੋਂ ਵੱਡੀ ਗੱਲ ਉਹਦੇ ਗੀਤਾਂ ਦਾ ਸਬਜੈਕਟ ਉਹ ਆਪਣੀ ਲਾਈਫ ਹੀ ਲਿਖਾਉਂਦਾ ਸੀ। ਹਾਂ, ਸਭ ਤੋਂ ਆਪਣੀ ਲਾਈਫ ਕੋਈ ਵੀ ਹੋਈ, ਇਹ ਦੇਖੋ ਬਹੁਤ ਵੱਡਾ ਗੁਣ ਸੀਗਾ ਉਹਦੇ ਤੇ, ਜੋ ਵੀ ਹੋਣਾ ਉਹੀ ਉਹਨੇ ਨਾਲ ਦੇ ਨਾਲ ਕਰਕੇ ਉਹੀ ਗੀਤ। ਉਹ 295 ਜਿਹੜਾ ਗੀਤ ਆਇਆ ਸੀਗਾ ਜਦੋਂ ਉਹਦਾ ਵਿਵਾਦ ਹੋਇਆ ਸੀਗਾ ਮਾਈ ਭਾਗੋ ਜੀ ਤੇ, ਸੋ ਉਹਨੇ ਨਾਲ ਦੀ ਨਾਲ ਗੀਤ ਲਿਖ ਕੇ ਉਹ ਦੱਸਦੇ ਸੀਗੇ। ਇੱਕ ਦਿਨ ਉਹਦੇ ਫਾਦਰ ਸਾਹਿਬ ਦੀ ਇੰਟਰਵਿਊ ਦੇਖਦੇ ਸੀਗੇ ਕਿ ਇੱਥੋਂ ਲੈ ਕੇ ਦਿੱਲੀ ਤੱਕ ਉਹਨੇ ਗੀਤ ਲਿਖ ਦਿੱਤਾ ਸੀਗਾ। ਸੋ ਉਹਦਾ ਬਹੁਤ ਵੱਡਾ ਗੁਣ ਸੀਗਾ। ਪਰ ਸਭ ਤੋਂ ਵੱਡਾ ਦੁੱਖ ਜੇ ਦੇਖੀਏ, ਕਿਸੇ ਨੂੰ ਤੁਹਾਡੇ ਮੇਰੇ ਨਾਲ ਨਿੱਜੀ ਵਿਚਾਰ ਨਹੀਂ ਮਿਲਦੇ, ਹੋ ਸਕਦਾ ਨਹੀਂ ਮਿਲਦੇ, ਤੁਹਾਡੀ ਸੋਚ ਹੋਰ ਹੈ, ਮੇਰੀ ਹੋਰ ਹੈ, ਬਿਲਕੁਲ, ਪਰ ਕਿਸੇ ਨੂੰ ਸਾਡੀ ਜਨਮ ਤੇ ਮੌਤ ਮਾਲਕ ਦੇ ਹੱਥ ਆ। ਪਰ ਇਹ ਲੋਕਾਂ ਨੂੰ ਕਿੱਥੋਂ, ਮੈਨੂੰ ਸਮਝ ਨਹੀਂ ਆਉਂਦਾ ਕਿ ਕਿਸੇ ਦੀ ਜ਼ਿੰਦਗੀ ਨੂੰ ਖੋਹ ਲੈਣਾ ਕਿਸੇ ਛੋਟੀ ਗੱਲ ਤੋਂ, ਵੀ ਕਿਸੇ ਦਾ ਗੋਲੀਆਂ ਮਾਰ ਕੇ ਕਿਸੇ ਨੂੰ ਮਾਰ ਦੇਣਾ, ਇਹ ਤਾਂ ਬਹੁਤ ਵੱਡੀ ਬੇਇਨਸਾਫੀ ਉਹਦੇ ਨਾਲ ਤੇ ਉਹਦੇ ਪਰਿਵਾਰ ਨਾਲ, ਖਾਸ ਕਰਕੇ। ਔਰ ਪੰਜਾਬ ਸਰਕਾਰ ਨੂੰ ਬੇਨਤੀ ਵੀ ਕਰਦੇ ਆ ਕਿ ਚਲੋ ਕਰ ਵੀ ਰਹੇ ਆ, ਪਰ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਬਹੁਤ ਦੇਖੋ, ਉਹ ਘਾਟ ਤਾਂ ਕਦੇ ਪੂਰੀ ਹੋ ਹੀ ਨਹੀਂ ਸਕਦੀ। ਏਡੀ ਵੱਡੀ ਸੋਸ਼ਲ ਮੀਡੀਆ ਤੇ ਦੇਖਦੇ ਉਹਨੇ ਹਵੇਲੀ 36, ਅਜੇ ਤਾਂ ਦਿਨ ਮਾਪਿਆਂ ਨੇ ਦੇਖਣੇ ਸੀਗੇ, ਉਹ ਲੱਗਦਾ ਸਭ ਹਰ ਇੱਕ ਚੀਜ਼ ਨੂੰ ਨਜ਼ਰ ਲੱਗ ਗਈ। ਕਿ ਖਾਸ ਕਰਕੇ ਜਦੋਂ ਮਾਪਿਆਂ ਦੀ ਕੋਈ ਵੀਡੀਓ ਸਾਹਮਣੇ ਆਉਂਦੀ ਆ, ਜਦੋਂ ਦਿਲ ਵੱਢ ਹੁੰਦਾ, ਉਦੋਂ ਕਰ ਲਾਉਂਦੇ ਆ। ਕਿੰਨਾ ਚਿਰ ਹੋ ਗਿਆ, ਮਤਲਬ ਪਹਿਲੀ ਦਫਾ ਇਦਾਂ ਹੋਇਆ ਯਾਰ, ਜਦੋਂ ਵੀ ਉਹਦਾ ਯਾਦ ਆਣਾ, ਠੀਕ ਹੈ ਉਹਦੀ ਸਾਡਾ ਗੀਤਾਂ ਦਾ ਉਹਦੇ ਨਾਲ ਨਹੀਂ ਸੀਗਾ, 2-4 ਹੁਣ ਆ ਗੀਤ ਵਾਰ ਆਇਆ ਉਹਦਾ, ਜਾਂ SYL ਤੇ ਗੀਤ ਆਇਆ, ਮੈਨੂੰ ਇਦਾਂ ਲੱਗਦਾ ਕਿ ਹੌਲੀ ਚਲੋ ਜਦੋਂ ਉਹਨੇ ਸ਼ੁਰੂ ਕੀਤਾ ਸੀਗਾ 22-23 ਸਾਲ ਦਾ ਸੀਗਾ, ਹੌਲੀ ਸਮਾਂ ਪੈ ਕੇ ਮੈਚਿਓਰਿਟੀ ਉਹਦੇ ਚ ਆਣੀ ਸ਼ੁਰੂ ਹੋ ਗਈ ਸੀਗੀ, ਉਹਨੇ ਲਿਖਣਾ ਸ਼ੁਰੂ ਕੀਤਾ ਸੀਗਾ। ਆਉਣ ਵਾਲੇ ਸਮੇਂ 'ਚ ਜਿਸ ਲੈਵਲ ਤੇ ਉਹਦੀ ਫੈਨ ਫੋਲੋਇੰਗ ਸੀਗੀ, ਹੁਣ SYL ਗੀਤ ਤੋਂ ਲੋਕਾਂ ਨੂੰ ਪਤਾ ਲੱਗਿਆ ਕਿ ਜਟਾਣਾ ਸੀ, ਹੈ ਨਾ, ਲੋਕਾਂ ਨੇ ਬਲਵਿੰਦਰ ਜਟਾਣੇ ਦਾ ਕੋਈ ਜਾਣਦਾ ਹੀ ਨਹੀਂ ਸੀ। ਸੋ ਉਹ ਅਜੇ ਲੱਗਦਾ ਸੀਗਾ ਕਿ ਪੰਜਾਬ ਲਈ, ਪੰਜਾਬੀਅਤ ਲਈ ਬਹੁਤ ਵੱਡਾ ਇੱਕ ਕਹਿ ਲਈਏ ਪ੍ਰਾਪਤੀ ਸੀਗੀ ਸਾਡੀ, ਜਾਂ ਕਹਿ ਲਈਏ ਹੀਰਾ ਹੀ ਕਹਿ ਲਓ, ਜਿੱਤੋਂ ਆਉਣ ਵਾਲੇ ਹੁਣ ਉਹ ਸੰਭਲ ਗਿਆ ਸੀਗਾ, ਉਹਨੂੰ ਪਤਾ ਲੱਗ ਗਿਆ ਸੀਗਾ ਮੈਂ ਆਪਣੇ ਸਮਾਜ ਲਈ ਨਾਲ ਚੰਗਾ ਕੀ ਦੇ ਸਕਦਾ ਗੀਤਾਂ ਰਾਹੀਂ। ਸੋ ਅਜੇ ਸ਼ੁਰੂਆਤ ਹੋਈ ਸੀਗੀ, ਬਹੁਤ ਕੁਝ ਦੇ ਸਕਦਾ ਸੀਗਾ ਜੀ। ਪੰਮਾ ਆਉਣ ਵਾਲੇ ਸਮੇਂ 'ਚ ਕਿਹੋ ਜਿਹੇ ਪ੍ਰੋਜੈਕਟ ਕਰ ਰਿਹਾ? ਕਿਉਂਕਿ ਬਹੁਤੇ ਕਲਾਕਾਰ ਇਹੀ ਹੁੰਦਾ ਕਿ ਪਹਿਲਾਂ ਗਾਇਕੀ ਦੇ ਵਿੱਚ ਪੈਰ ਧਰਦੇ ਆ, ਫਿਰ ਉਸ ਤੋਂ ਬਾਅਦ ਫਿਲਮਾਂ ਵਾਲੇ ਪਾਸੇ। ਹਾਂਜੀ ਵੀਰ ਜੀ, ਮੈਂ ਫਿਲਮ ਬਾਰੇ ਕੋਸ਼ਿਸ਼ ਕਰ ਰਿਹਾ, ਪਰ ਮੇਰਾ ਨਾ
ਮੇਰੀ ਜ਼ਿੰਦਗੀ ਦਾ ਜੋ ਸੱਚ ਆ। ਹੂੰ ਮੇਰਾ ਪੱਕਾ ਨਹੀਂ ਹੁੰਦਾ ਕਿ ਮੈਂ ਗੀਤ ਤਿਆਰ ਕੀਤੇ ਪਏ ਆ ਕਿ ਉਹ ਰਿਲੀਜ਼ ਕਰਨਾ ਕਿ ਨਹੀਂ ਕਰਨਾ, ਜਾਂ ਕਿਸੇ ਨਾਲ ਡੀਲ ਮੇਰੀ ਫਾਈਨਲ ਹੁੰਦੀ ਹੈ ਕਿ ਨਹੀਂ ਹੁੰਦੀ, ਜਾਂ ਹੁਣ ਆਪਣਾ YouTube ਤੇ ਹੈ ਨਾ। ਦੇਖੋ ਇਹ ਮੂਸੇਵਾਲੀ ਸਭ ਤੋਂ ਮੂਸੇਵਾਲਾ ਵੀਰ ਦੀ ਉਹਦੀ ਗੀਤ ਸਭ ਤੋਂ ਵੱਡੀ ਗੱਲ ਹੈ, ਆਪਦਾ ਚੈਨਲ ਖੜਾ ਕਰ ਲਿਆ, ਆਪਣਾ ਪਲੇਟਫਾਰਮ ਐਡਾ ਵੱਡਾ ਲੈਵਲ ਤੇ ਖੜਾ ਕਰ ਲਿਆ ਕਿ ਜੋ ਲੋਕ ਦੇਖਣ, ਪੈਸਾ ਆ ਰਿਹਾ ਉਹੀ ਖਰਚ ਕੇ। ਅਸੀਂ ਬੇਸ਼ੱਕ 2002 ਤੋਂ ਲੱਗੇ ਪਰ ਇਸ ਚੀਜ਼ 'ਚ ਅਸੀਂ ਬਹੁਤ ਪਿੱਛੇ ਰਹਿ ਗਏ ਹੈ ਨਾ, ਕਿ ਸਾਤੋਂ ਆਪਣੇ ਚੈਨਲ ਵੀ ਖੜੇ ਨਹੀਂ ਹੋਏ। ਹੁਣ ਲੱਗਦਾ ਹੈ ਕਿ ਆਡੀਓ ਤਿਆਰ ਕਰ ਲੈਂਦੇ ਆ, ਫਿਰ ਸੋਚਦੇ ਜਦੋਂ ਵੀਡੀਓ ਵਾਲੇ ਭਰਾ ਨਾਲ ਕਿਸੇ ਨਾਲ ਗੱਲ ਹੁੰਦੀ, ਕਹਿੰਦਾ ਬਈ ਘੱਟ ਤੋਂ ਘੱਟ ਹੈ ਇਹਦਾ ਵੀਡੀਓ 2 ਲੱਖ ਦੀ ਬਣੂਗੀ, ਫਿਰ ਸੋਚਦੇ ਆ ਵੀ ਯਾਰ ਜਿਹੜੇ ਖਾੜਿਆਂ ਦੇ ਲਾਏ ਦੂਰ ਦੂਰ ਜਾ ਕੇ ਉਹ ਕਿੰਨੇ ਪੈਸੇ ਹੈ ਨਾ, ਉਹ ਕਿੰਨੇ ਪੈਸੇ ਉਧਰ ਚਲੇ ਜਾਣਗੇ, ਮਿਹਨਤ ਜ਼ਿਆਦਾ ਆਉਂਦੀ ਹੈ। ਫਿਰ ਸੋਚਣਾ ਦਿਮਾਗ ਸ਼ੁਰੂ ਕਰ ਦਿੰਦਾ ਹੈ ਨਾ। ਕਿਸੇ ਕੰਪਨੀ ਨਾਲ ਹੁਣ ਤੁਹਾਨੂੰ ਤਾਂ ਕੋਈ ਲੁਕੋ ਨਹੀਂ, ਤੁਹਾਨੂੰ ਸਾਰਾ ਪਤਾ ਆ, ਕੱਲਾ ਗੀਤ ਵੀਡੀਓ ਬਣਾ ਕੇ ਨਹੀਂ ਸਰਦਾ। ਜੇ YouTube ਤੇ ਤੁਸੀਂ ਘੱਟ ਤੋਂ ਘੱਟ 50,000 ਦੀ ਪ੍ਰਮੋਸ਼ਨ ਨਹੀਂ ਕਰਦੇ, ਉਹ ਆਪਣੇ ਤੱਕ ਸੀਮਿਤ ਰਹਿ ਜੂ, 8-10,000 ਥੱਲੇ ਵਿਊਜ਼ ਹੋਣੇ, ਤੁਹਾਨੂੰ ਇਦਾਂ ਲੱਗਦਾ ਹੈ ਨਾ। ਸੋ ਕਿਸੇ ਚੀਜ਼ ਨੂੰ ਵਧੀਆ ਬਣਾ ਕੇ ਲੋਕਾਂ ਤੱਕ ਫੈਲਾਉਣ ਲਈ ਪੈਸਾ ਚਾਹੀਦਾ। ਸੋ ਪ੍ਰੋਜੈਕਟ ਤਾਂ ਮੇਰੇ ਕਈ ਗੀਤ ਆਡੀਓ ਵੀ ਤਿਆਰ ਆ, ਪਰ ਹੌਲੀ ਹੌਲੀ ਹੁਣ ਸੋਚ ਰਿਹਾ ਆਪਣੇ ਚੈਨਲ ਤੇ ਜ਼ੋਰ ਦੇਣਾ। ਹਾਂ, ਜ਼ੋਰ ਦੇ ਕੇ ਜਿੰਨੀ ਕੁ ਹਿੰਮਤ ਹੈਗੀ ਆ ਉਨੇ ਕੁ ਪੈਸੇ ਲਾ ਕੇ ਉਸ ਚੀਜ਼ ਨੂੰ ਖੜਾ ਕਰੀਏ, ਤਾਂ ਕਿ ਪੈਸਾ ਸਾਡਾ ਖਰਚਾ ਜਦੋਂ ਸਾਨੂੰ ਉਹਦੀ ਆਊਟਪੁੱਟ ਆਣੀ ਸ਼ੁਰੂ ਹੋ ਗਈ ਵੀ ਤੁਹਾਡਾ ਪ੍ਰੋਜੈਕਟ ਹੋਵੇ, ਤੁਹਾਨੂੰ ਇਨਕਮ ਦੇਵੇ। ਨਹੀਂ, ਹੋਰ ਮੇਰੇ ਨਾਲ 2 ਮੁੰਡੇ ਜਿਹੜੇ ਬੈਕ ਵੋਕਲਿਸਟ ਆ, ਉਹ ਮੁੰਡੇ ਬਹੁਤ ਸੋਹਣੇ ਗਾਉਂਦੇ ਆ। ਮਾਨ ਹੈ ਇੱਕ, ਬਾਈ ਬੰਟੂ ਹੈ, ਇੱਕ ਮੁੰਡਾ ਸਾਹਿਲ ਹੈ, ਬਹੁਤ ਸੋਹਣਾ ਗਾਉਂਦੇ। ਹੁਣ ਮੈਂ ਉਹਨਾਂ ਲਈ ਸੋਚ ਰਿਹਾ ਜੇ ਮੇਰਾ ਚੈਨਲ ਆਪਣਾ ਖੜਾ ਹੋਵੇ, ਜਾਂ ਹੋਰ ਮੇਰੇ ਭੈਣ ਭਰਾ ਜਿਹੜੇ ਚੰਗਾ ਕਰਨਾ ਚਾਹੁੰਦੇ। ਅਸੀਂ ਤਾਂ 10-15 ਸਾਲ ਸਟਰਗਲ ਕਰਕੇ ਚੰਗਾ ਗਾਣ ਲਈ ਉੱਪਰ ਆ ਗਏ, ਪਰ ਆਉਣ ਵਾਲੇ ਸਮੇਂ 'ਚ ਚੰਗਾ ਗਾ ਕੇ ਭਾਜੀ ਨਹੀਂ ਅੱਗੇ ਆ ਹੋਣਾ। ਸੋਸ਼ਲ ਮੀਡੀਆ ਤੇ ਵੀਡੀਓ ਫੈਲਾਤੀ, ਜਦੋਂ ਤੱਕ ਤੁਹਾਨੂੰ ਆਊਟਪੁੱਟ ਨਹੀਂ ਉਸ ਕੰਮ ਦੀ ਆਉਂਦੀ, ਪੈਸਾ ਨਹੀਂ ਆਉਣਾ ਸ਼ੁਰੂ ਹੁੰਦਾ, ਨਹੀਂ ਕੁਝ ਬਣਦਾ। ਸੋ ਮੇਰੀ ਇੱਕ ਕੋਸ਼ਿਸ਼ ਹੈ ਕਿ ਰਿਕਾਰਡਿੰਗ ਸਟੂਡੀਓ ਆਪਣਾ ਹੌਲੀ ਹੌਲੀ ਪੈਸੇ ਇਕੱਠਾ ਕਰਕੇ ਪਿੰਡ ਖੋਲੀਏ, ਜਾਂ ਇੱਕ ਛੋਟਾ ਜਿਹਾ ਮੇਰੇ ਫਾਰਮ ਹਾਊਸ ਬਣਾਇਆ ਉੱਥੇ ਖੋਲੀਏ, ਤਾਂ ਕਿ ਜਿਹੜੇ ਆਉਣ ਵਾਲੇ ਭਰਾ ਚੰਗਾ ਗਾਉਣਾ ਚਾਹੁੰਦੇ, ਜਿਨ੍ਹਾਂ ਦੀ ਸਿਲੈਕਸ਼ਨ ਗੀਤਾਂ ਦੀ ਅਸੀਂ ਕਰੀਏ ਵੀ ਯਾਰ ਬਾਈ ਆਹ ਗੀਤ ਤੂੰ ਕਰ, ਅਸੀਂ ਤੇਰੇ ਨਾਲ ਹੈ, ਅਸੀਂ ਫ੍ਰੀ ਆਫ ਕਾਸਟ ਤੇਰੀ ਰਿਕਾਰਡਿੰਗ ਕਰੀਏ, ਫ੍ਰੀ ਆਫ ਕਾਸਟ ਇਹਨੂੰ ਰਿਲੀਜ਼ ਕਰੀਏ। ਹਾਂ ਗੀਤ ਚੱਲਦਾ ਹੈ, ਸਾਨੂੰ ਪੈਸੇ ਆਣਗੇ, ਸਾਨੂੰ ਵੀ ਬੈਨੀਫਿਟ ਹੋ ਜੂ, ਨਹੀਂ ਕੋਈ ਹੋਰ ਪਲਾਂਗ ਮਾਰਾਂਗੇ, ਹੋਰ ਇੱਕ ਅੱਧੀ ਵਾਰ ਤੇਰੇ ਲਈ ਸੋਚਾਂਗੇ। ਸੋ ਉਹ ਕੋਸ਼ਿਸ਼ ਹੈ ਵੀ ਰਿਕਾਰਡਿੰਗ ਸਟੂਡੀਓ ਖੋਲ ਕੇ, ਅਸੀਂ ਤਾਂ ਹੁਣ ਗਾ ਲਿਆ 40 ਸਾਲ ਦੇ ਹੋ ਚੱਲੇ, 38-39 ਸਾਲ ਦੇ, ਆਉਣ ਵਾਲੇ ਜਿਹੜੇ ਹੋਰ ਭਰਾ ਹੈ ਉਹ ਸਮਾਜ ਲਈ ਚੰਗਾ ਕੁਝ ਕਰ ਸਕਣ, ਚੰਗੇ ਗੀਤ ਦੇ ਸਕਣ, ਸੋ ਉਹਨਾਂ ਲਈ ਕੋਸ਼ਿਸ਼। ਭਾਵੇਂ ਗੱਲ ਇੱਕ ਹੋਰ ਵੀ ਹੈ ਕਿ ਜਦੋਂ ਆਪਣਾ ਟਾਈਮ ਸੀ, ਆਪਣਾ ਮੈਂ ਤਾਂ ਕਹਿ ਰਿਹਾ ਕਿਉਂਕਿ ਮੈਂ ਵੀ ਥੋੜਾ ਬਹੁਤਾ ਗਾ ਲੈਂਦਾ। ਨਹੀਂ ਬਿਲਕੁਲ ਬਿਲਕੁਲ ਬਹੁਤ। ਤੇ ਆਪਣਾ ਜਦੋਂ ਟਾਈਮ ਸੀ ਅਸੀਂ ਸਿੱਖਦੇ ਸੀ ਯਾਰ ਜੀ, ਹਨਾ। ਅਸੀਂ ਸਾਡੇ ਮਤਲਬ ਗੁਰੂਜਨ ਵੀ ਸੀਗੇ, ਜਾਂ ਸਾਡੇ ਜਿਹੜੇ ਪ੍ਰੋਫੈਸਰ ਸੀ ਕਾਲਜ ਦੇ ਵਿੱਚ, ਉਹਨਾਂ ਤੋਂ ਵੀ ਅਸੀਂ ਸਿੱਖਦੇ ਸੀ। ਅੱਜ ਕੱਲ ਜਿਹੜੇ ਮੁੰਡੇ ਆ ਜਾਂ ਨੌਜਵਾਨ ਆ ਜਿਹੜੇ ਸਿੱਖਣ ਤੋਂ ਕਾਫੀ ਦੂਰ ਆ, ਜਾਂ ਕਹਿ ਲਈਏ ਵੀ ਉਹ ਇਹ ਕਹਿੰਦੇ ਆ ਵੀ ਅਸੀਂ ਰਾਤੋਂ ਰਾਤ ਸਟਾਰ ਬਣ ਜਾਈਏ, ਜਿਵੇਂ ਆਪਾਂ ਗੱਲ ਕਰਦੇ, ਇਹ ਵੀ ਇੱਕ ਤਰਾਸਦੀ ਹੈ। ਹਾਂਜੀ, ਸਿੱਖਣ ਦੀ ਵੀ ਕੋਸ਼ਿਸ਼, ਰਾਤੋਂ ਰਾਤ ਸਟਾਰ ਬਣਨਾ ਚਾਹੁੰਦੇ, ਸੰਘਰਸ਼ ਕਰਕੇ ਕੋਈ ਭਾਜੀ 100 ਚੋਂ 5% ਦੀ ਭਰਾਵਾਂ ਦਾ ਸੂਤਰ ਆ ਵੀ ਸਕਦਾ ਬਿਨਾਂ ਸੰਘਰਸ਼ ਤੋਂ, ਜਿਨ੍ਹਾਂ ਦਾ ਹੈ ਨਾ। ਹਾਂ, ਇਹ ਵੀ ਨਾਲ ਇੱਕ ਵੱਲ ਵੀਰੇ ਗੱਲ ਹੈ, ਜੇ ਕਹੋ ਮੈਂ ਪੈਸੇ ਦੇ ਜ਼ੋਰ ਨਾਲ ਸਟਾਰ ਬਣਨਾ ਨਹੀਂ ਬਣ ਸਕਦਾ, ਤੁਹਾਡਾ ਲੱਕ ਵੀ ਹੁੰਦਾ ਆ, ਉਹ ਵੀ ਮੰਨਣਾ ਪਊਗਾ। ਪਰ ਮੈਂ ਮੰਨਦਾ ਵੀ ਜਿਹੜੀ 80% ਦੀ ਤੁਹਾਡੀ ਮਿਹਨਤ ਹੈ, ਕਿਤੇ ਨਾ ਕਿਤੇ ਜੇ ਤੁਸੀਂ ਲੱਗੇ ਆ ਨਾ ਸਿਰ ਸਿੱਟ ਕੇ, ਉਹ ਬੜਾ ਬਿਆਨ ਤਾਂ ਦੇਖਦਾ, ਉਹ ਫਿਰ ਜਸਾ ਮਾਨ ਤੇ ਕਹਿੰਦਾ ਚੱਕ ਪੁੱਤਰਾ ਲੈ ਨਜ਼ਾਰੇ ਹੈ ਨਾ। ਸੋ ਉਹ ਵੀ ਦੇਖਦਾ ਵੀ ਕਿੰਨੇ ਅੰਦਰੋਂ। ਇੱਥੇ ਤਾਂ ਮੈਂ ਦੇਖਿਆ ਕਈ ਭਰਾ 2-3 ਸਾਲ ਚ ਥਿੜਕ ਜਾਂਦੇ ਆ, ਬਹੁਤ ਕੁਝ ਬਣਿਆ ਨਹੀਂ ਹੈ ਨਾ, ਕੀ ਲੋੜ ਹੈ, ਨਹੀਂ ਕੋਈ ਨਹੀਂ ਯਾਰ, ਦਿਲ ਨਾ ਸੱਟੋ, ਦਿਲ ਵੱਡਾ ਰੱਖੋ। ਇੱਕ ਗੱਲ ਹੋਰ ਵੀ ਹੈ, ਜੇ ਆਪਾਂ ਕਲਾਕਾਰ ਇਸ ਫੀਲਡ ਦੀ ਗੱਲ ਕਰੀਏ ਇੰਡਸਟਰੀ ਦੇ ਵਿੱਚ, ਕਮਰ ਗਰੇਵਾਲ ਸੀ, ਬਹੁਤ ਮਿਹਨਤ ਕੀਤੀ ਉਹਨੇ, ਬਹੁਤ ਥੱਲੋਂ ਉੱਠਿਆ। ਬਿਲਕੁਲ ਬਿਲਕੁਲ। ਉਸ ਤੋਂ ਬਾਅਦ ਆਪਣਾ ਆਰਨੇਤ ਬਾਰੇ ਜਦੋਂ ਵੀ ਗੱਲ ਕਰਦੇ, ਉਹ ਵੀ ਇੱਕ ਮਤਲਬ ਇੱਕ ਦਰਮਿਆਨੇ ਪਰਿਵਾਰ ਦੇ ਵਿੱਚ ਉੱਠ ਕੇ ਉਸਨੇ ਵੀ ਕਾਫੀ ਮਿਹਨਤ ਕੀਤੀ। ਮੂਸੇਵਾਲਾ ਸਭ ਤੋਂ ਵੱਡੀ ਉਦਾਹਰਨ ਆ ਸਾਡੇ ਕੋਲ, ਉਸ ਤੋਂ ਵੱਡੀ ਉਦਾਹਰਨ ਤਾਂ ਕੋਈ ਹੋਰ ਹੋ ਹੀ ਨਹੀਂ ਸਕਦੀ। ਸੋ ਹੁਣ ਜੇ ਪੰਮੇ ਡੂਮੇਵਾਲ ਦੀ ਗੱਲ ਕਰੀਏ, ਤਾਂ ਪੰਮਾ ਡੂਮੇਵਾਲ ਫਿਲਮਾਂ 'ਚ ਕਦੋਂ ਵੱਡੇ ਪਰਦੇ ਤੇ ਕਦੋਂ ਆ ਰਿਹਾ? ਅਜੇ ਤਾਂ ਵੀਰ ਜੀ ਜਿਮ ਉਹਨਾਂ ਨੇ ਜੁਆਇਨ ਕਰਨ ਲਈ ਕਿਹਾ ਸੀਗਾ, 5-7 ਦਿਨ ਲਾਏ ਆ, ਜੇ ਸਰੀਰ ਦੁਖਦਾ, ਸਰੀਰ ਮਾੜਾ ਹੈ। ਹਾਂ, ਮੈਂ ਕਹਿੰਦਾ ਵੀ ਆਈ ਖਾੜਿਆਂ ਵਾਲੇ ਪਰਦੇ ਤੇ ਰਹੀਏ ਸਾਰੀ ਉਮਰ ਤਾਂ ਇਹ ਵਧੀਆ ਹੈ। ਮੈਂ ਕੋਸ਼ਿਸ਼ ਕਰਦਾ ਹੁੰਦਾ ਜਿਹੜੇ ਕੰਮ ਦਾ ਮੈਨੂੰ ਭੇਤ ਘੱਟ ਹੋਵੇ ਨਾ, ਮੈਂ ਯਕਦਮ ਹੱਥ ਨਹੀਂ ਪਾਉਣਾ ਹੁੰਦਾ। ਮੈਂ ਸਪੈਸ਼ਲ ਅਜੇ ਕਲਾਸਾਂ ਵੀ ਲੈ ਰਿਹਾ। ਫਿਲਮ ਸਾਡਾ ਅਸੀਂ ਕੁਝ ਸ਼ੁਰੂ ਕੀਤੀ ਹੋਈ ਹੈ, ਬਾਹਰੋਂ ਭਰਾ ਹੈ ਸਾਡੇ ਕੈਨੇਡਾ ਤੋਂ ਜਿਹੜੇ ਪੈਸੇ ਲਾ ਰਹੇ ਜੀ, ਹੈ ਨਾ। ਪੰਜਾਬ ਦੀ ਕਿਸਾਨੀ ਤੇ ਫਿਲਮ ਆ। ਸੋ ਪਰ ਮੇਰੀ ਅਜੇ ਕੋਸ਼ਿਸ਼ ਹੈ ਕਿ ਫਿਲਮ ਦੇ ਦੇਣੀ ਪ੍ਰਾਪਤੀ ਨਹੀਂ, ਫਿਲਮ ਲੋਕਾਂ 'ਚ ਮੈਸੇਜ ਕੀ ਦਿੰਦੇ ਆ ਔਰ ਤੁਹਾਡਾ ਐਕਟ ਕੀ ਬੋਲਦਾ ਹੈ। ਮੈਨੂੰ ਸਟੇਜ ਦਾ ਤਜਰਬਾ ਹੈ, ਮੈਨੂੰ ਪਤਾ ਹੈ ਵਿਆਹ ਦੇ ਫੰਕਸ਼ਨ 'ਚ ਕੀ ਗਾਉਣਾ ਹੈ, ਸਟੇਜ ਤੇ ਮੇਲੇ ਤੇ ਮੈਂ ਕੀ ਗਾਉਣਾ, ਉਹਦੀ ਮੈਨੂੰ A ਤੋਂ Z ਨੌਲੇਜ ਹੈ। ਪਰ ਇਹ ਐਕਟਿੰਗ ਦੀ ਮੈਨੂੰ ਨੌਲੇਜ ਨਹੀਂ ਹੋਊਗੀ। ਫਿਲਮਾਂ ਮੈਂ ਦੇ ਵੀ ਦਊਂ, ਕਿਸੇ ਭਰਾ ਦੇ ਪੈਸੇ ਵੀ ਲਵਾ ਦਊਂ, 2 ਫਿਲਮਾਂ ਫਲॉप ਹੋ ਜਾਊਗਾ, ਫਿਰ ਕੀ ਬਣੂਗਾ? ਫਿਲਮ ਦੇ ਦੇਣਾ ਪ੍ਰਾਪਤੀ ਨਹੀਂ, ਫਿਲਮ 'ਚ ਐਕਟਰਾਂ ਹੀ ਲੋਕਾਂ ਨੂੰ ਕੀ ਦੇ ਸਕਦਾ, ਇਹ ਮੇਰੇ ਲਈ ਬਹੁਤ ਹੈ ਨਾ ਵੱਡੀ ਚੈਲੰਜ ਆ। ਸੋ ਸੋਚ ਰਹੇ ਆ ਜੇ
ਹੋ ਸਕਦਾ ਆਉਣ ਵਾਲੇ ਸਮੇਂ 'ਚ 10 ਫਿਲਮਾਂ ਵੀ ਕਰੀਏ, ਹੋ ਸਕਦਾ ਆ ਵੀ ਬਣਾ ਬਣੂ ਕੇ ਕਹਿ ਦਈਏ ਵੀ ਨਹੀਂ ਅਜੇ ਗੱਲ ਬਣੀ ਨਹੀਂ, 2 ਸਾਲ ਹੋਰ ਮਿਹਨਤ ਦੇ ਬਾਅਦ ਫੇਰ ਆਵਾਂਗੇ। ਹਾਂਜੀ ਸੋ ਵੀਰੇ ਬਹੁਤ ਬਹੁਤ ਧੰਨਵਾਦ। ਪਹਿਲਾਂ ਤਾਂ ਇਹ ਆ ਵੀ ਤੁਹਾਨੂੰ ਰੋਕ ਕੇ ਰੱਖਿਆ ਤੇ ਅਗਲੇ ਪ੍ਰੋਗਰਾਮ ਵਾਲੇ ਵੀ ਉਧਰੋਂ ਵੇਟ ਕਰੀ। ਆਪਾਂ ਨਾ ਮੈਨੂੰ ਬੜਾ ਵਧੀਆ ਲੱਗਦਾ ਜਦੋਂ ਪੁਰਾਣੇ ਦੋਸਤ ਮੇਰੇ ਮਿਲਦੇ, ਜਿਹਨੀ ਸੰਘਰਸ਼ ਦੇ ਸਮੇਂ ਜਿਨ੍ਹਾਂ ਨਾਲ ਰਹੇ, ਜਿਹੜੇ ਆਪਾਂ ਨੂੰ A ਤੋਂ Z ਜਾਣਦੇ ਆ। ਮੇਰੀ ਖੁਸ਼ਕਿਸਮਤੀ ਆ ਕਿ ਮੇਰੇ ਭਰਾ ਨੂੰ 2006 ਚ ਆਪਾਂ 1 ਸਾਲ ਇਕੱਠੇ ਰਹੇ, ਹੌਲੀ ਫਿਰ ਇੱਧਰ ਅੱਜ ਵੀ ਮੈਨੂੰ ਲੱਗਦਾ 4 ਸਾਲ ਬਾਅਦ ਮੇਲ ਮਿਲਿਆ। 4 ਸਾਲ ਬਾਅਦ ਮਿਲੇ। ਸੋ ਬਹੁਤ ਵਧੀਆ ਲੱਗਦਾ ਜਦੋਂ ਪੁਰਾਣੇ ਦੋਸਤਾਂ ਦੇ ਦਰਸ਼ਨ ਦਿਦਾਰੇ ਹੁੰਦੇ। ਮੇਰੀ ਖੁਸ਼ਕਿਸਮਤੀ ਹੈ ਕਿ ਮਾਲਕ ਨੇ ਮੈਨੂੰ ਇੰਨੇ ਕੁ ਯੋਗਾ ਕਰ ਦਿੱਤਾ ਕਿ ਭਰਾ ਬੇਸ਼ੱਕ ਸਾਡਾ ਅੱਜ ਸਰਕਾਰੀ ਜੌਬ ਤੇ ਆ, ਪਰ ਫਿਰ ਵੀ ਨਾਲ ਨਾਲ ਤੁਸੀਂ ਸ਼ੌਂਕ ਲਈਏ ਆਪਣਾ ਪ੍ਰੋਫੈਸ਼ਨਲ ਰੱਖਿਆ ਹੈ ਨਾ। ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਭਰਾਵਾਂ 'ਚ ਮੈਂ ਫਿਰ ਅੱਜ ਇੰਟਰਵਿਊ ਦੇਣ ਜੋਗਾ ਹੋ ਗਿਆ, ਜਿਸ ਕੰਮ ਲਈ ਮੇਰੀ ਦੌੜ ਸੀ। ਬਿਲਕੁਲ ਬਿਲਕੁਲ। ਸੋ ਸਾਰਿਆਂ ਦਾ, ਸਰੋਤਿਆਂ ਨੂੰ ਵੀ ਬੇਨਤੀ ਕਰੂੰਗਾ ਕਿ ਸਿਰਫ ਕੱਲਾ ਕਲਾਕਾਰਾਂ ਨੂੰ ਦੋਸ਼ ਨਾ ਦਈਏ। ਜੇ ਕੋਈ ਹੈ ਨਾ ਕਿ ਕਲਚਰ ਗਨ ਆ ਗਿਆ, ਫਲਾਨਾ ਢੀਂਗਾ ਆ ਗਿਆ, ਸਰੋਤਿਆਂ ਤੇ 80% ਡਿਪੈਂਡ ਹੈ। ਬੇਨਤੀ ਕਰੂੰਗਾ ਕੰਨ ਰਸ ਚੰਗਾ ਬਣਾਓ। ਜਿੱਦਣ ਤੁਸੀਂ ਆਪਾਂ ਚੰਗਾ ਸੁਣਨਾ ਸ਼ੁਰੂ ਕਰ ਦਿੱਤਾ ਫਿਰ ਲੋੜ ਨਹੀਂ ਪੈਣੀ ਉਹ ਫਲਾਨਾ ਜੀ ਉਹਨੇ ਗੰਡਾਸਿਆਂ ਤੇ ਗੀਤ ਆ ਗਏ, ਉਹਦਾ ਗੰਨਾਂ ਤੇ ਗੀਤ ਆ ਗਏ, ਕੁੜੀਆਂ ਤੇ ਗੀਤ ਆ ਗਏ। ਜਦੋਂ ਆਪਾਂ ਤਰਜੀਹ ਨਹੀਂ ਦੇਣੀ, ਪਰ ਪ੍ਰੋਬਲਮ ਸਾਡੀ ਹੈ ਕਿ 80% ਸਾਨੂੰ ਉਹ ਗੱਲਾਂ ਸੋਹਣੀਆਂ ਲੱਗਦੀਆਂ, ਸੱਚ ਨੂੰ ਸੁਣ ਕੇ ਆਪਾਂ ਵੀ ਨਹੀਂ ਰਾਜੀ। ਸੱਚ ਗਾਉਣ ਵਾਲਾ 1.5 ਲੱਖ ਮੰਗਦਾ ਤੇ ਲੋਕਾਂ ਨੂੰ ਲੱਗਦਾ ਬੱਲੇ 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 ਬੱਲੇ। ਕਮਰਸ਼ੀਅਲ ਗਾਉਣ ਵਾਲੇ ਨੂੰ 8 ਦੇ ਕੇ ਵੀ ਧੀਆਂ ਭੈਣਾਂ ਤੇ ਉਂਗਲਾਂ ਕਰਾਣੀਆਂ ਹੈ ਨਾ, ਪੁਰਜੇ ਪਟੋਲੇ ਕਹਾਣਾ ਲੋਕਾਂ ਨੂੰ ਸੋਹਣਾ ਲੱਗਦਾ। ਮੇਰੀ ਕਈ ਵਾਰ ਹੁੰਦੀ ਹੈ, ਮੈਂ ਅੱਜ ਤੇ 3 ਸਾਲ 4 ਸਾਲ ਪਹਿਲਾਂ ਟਹਿਣਾ ਜੀ ਨੇ ਇੰਟਰਵਿਊ ਕੀਤੀ, ਮੈਂ ਕਹਿ ਦਿੱਤਾ ਵੀ 80,000 ਲੈਣਾ। ਉਹ 5 ਸਾਲ ਹੋ ਗਏ, ਕਿੱਥੇ ਮਹਿੰਗਾਈ ਚੱਲ ਗਈ ਹੈ ਨਾ। ਨਾਲ ਵਾਲੇ ਵੀਰ ਹੈ, ਉਹਨਾਂ ਦੀਆਂ ਫੀਸਾਂ ਹੌਲੀ ਹੌਲੀ ਕੋਸ਼ਿਸ਼ ਕਰੀਦੀ ਵਾਧਾ ਕਰੀਏ। ਉਹ ਸਾਡਾ ਵਿਆਹ ਦਾ ਵੀ ਅਜੇ ਕਈਆਂ ਭਰਾਵਾਂ ਨੂੰ 1.5 ਲੱਖ ਵੀ ਬਹੁਤ ਲੱਗਦਾ। ਖਰਚੇ ਕੱਢ ਕੇ ਜੇ ਚੰਗਾ ਗਾਉਣ ਵਾਲਾ 4 ਪੈਸੇ ਇਕੱਠੇ ਨਹੀਂ ਕਰੂੰਗਾ ਤੇ ਉਹ ਆਉਣ ਵਾਲੇ ਪ੍ਰੋਜੈਕਟਾਂ ਤੇ ਲਾਉਂਗਾ ਕਿੱਥੋਂ? ਬਿਲਕੁਲ। ਸੋ ਇਹ ਕੋਸ਼ਿਸ਼ ਕਰੀਏ, ਸਿਰਫ ਚੰਗੇ ਨੂੰ ਇਦਾਂ ਨਹੀਂ ਕਹਿ ਕੇ ਹਾਂ ਬਹੁਤ ਸੋਹਣਾ ਵਧੀਆ, ਉਹਨੂੰ ਹੱਲਾਸ਼ੇਰੀ ਕਿਹੜੇ ਤਰੀਕੇ ਨਾਲ ਆਪਾਂ ਦੇਣੀ ਚਾਹੁੰਦੇ ਆ, ਚੰਗਾ ਸੱਦ ਕੇ ਉੱਥੇ ਬਾਰਗੇਨਿੰਗ ਨਾ ਕਰੀਏ। ਜੇ ਕੋਈ ਚੰਗਾ ਗਾਉਣ ਵਾਲਾ 1.5 ਲੱਖ ਰੁਪਏ ਮੰਗਦਾ, ਉਹਦੇ ਨਾਲ ਸਾਊਂਡ ਸਿਸਟਮ ਵੀ ਵੱਡਾ ਹੈ, ਉਹਦੇ ਨਾਲ 14 ਪਰਿਵਾਰ ਵੀ ਨੇ, 2 ਪੈਸੇ ਬਚਣਗੇ ਤੇ ਫਿਰ ਅਗਾਂਹ ਹੀ ਕੰਮ ਕਰੂਗਾ। ਸੋ ਸਾਨੂੰ ਵੀ ਭਰਾ ਤੇ ਮਾਣ ਹੈ ਕਿ ਪੰਮਾ ਜਿਹੜਾ ਜਿਸ ਤਰੀਕੇ ਨਾਲ 2006 ਤੋਂ ਚੱਲਿਆ ਹੋਇਆ, ਉਸ ਤੋਂ ਪਹਿਲਾਂ ਤੋਂ ਇਸ ਇੰਡਸਟਰੀ ਦੇ ਵਿੱਚ ਕੰਮ ਕਰਦਾ ਆ ਰਿਹਾ ਤੇ ਅੱਜ ਇੱਕ ਸਥਾਪਿਤ ਕਲਾਕਾਰ ਹੈ। ਤੇ ਸਥਾਪਿਤ ਹੋਣ ਦੇ ਨਾਲ ਨਾਲ ਸਭ ਤੋਂ ਵੱਡੀ ਗੱਲ ਹੈ ਚੰਗਾ ਗਾ ਰਿਹਾ, ਜਿਹੜਾ ਲੋਕਾਂ ਨੂੰ ਕੋਈ ਨਾ ਕੋਈ ਸੇਧ ਦੇ ਰਿਹਾ, ਕੋਈ ਨਾ ਕੋਈ ਕਿਸੇ ਕਿਸਮ ਦੀ ਨੌਲੇਜ ਜਾਂ ਜਾਣਕਾਰੀ ਦੇ ਰਿਹਾ। ਸੋ ਪੰਮੇ ਵੀਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਧੰਨ। ਇੰਡਸਟਰੀ ਵੀ ਜਿੰਨੇ ਵੀ ਸਰੋਤੇ ਆਸਟ੍ਰੇਲੀਆ ਤੋਂ ਜਾਂ ਇੱਥੇ ਜਿੰਨੇ ਵੀ ਦੇਖਣਗੇ, ਕਈ ਵਾਰ ਖਾਸ ਤੌਰ ਤੇ ਭਰਾਵਾਂ ਨਾਲ ਹੈ ਨਾ ਗੱਲ ਕਰਦੇ ਆ, ਕੋਈ ਗੱਲ ਘੱਟ ਵੱਧ ਹੋ ਜਾਂਦੀ ਹੈ। ਸੋ ਮਾਫੀ ਕਮੈਂਟਸ 'ਚ ਅਜੇ ਤਾਂ ਵੈਸੇ ਲੋਕਾਂ ਨੇ ਗਾਲਾਂ ਕੱਢੀਆਂ ਨਹੀਂ ਬੱਚੇ ਨੂੰ, ਪਰ ਫਿਰ ਵੀ ਕਈ ਵਾਰ ਕੋਈ ਗੱਲ ਲੱਗਦਾ ਹੈ ਨਾ ਕਿ ਬੰਦਾ ਓਵਰ ਹੋ ਗਿਆ, ਜੇ ਕਹੂਗਾ ਵੀ ਭਾਈ ਸਿਰ ਮੱਥੇ ਆ ਆਈ ਸੀ ਝਕਾਣ ਵਾਲੇ। ਮਾਲਕ ਸਾਹਿਬ ਦੀ ਰੂਹ ਰਾਜੀ ਰੱਖੇ, ਚੜ੍ਹਦੀ ਕਲਾ ਬਖਸ਼ੇ, ਰੋਜੀ ਰੋਟੀ ਸਭ ਨੂੰ ਬਖਸ਼ੇ। ਲੋੜ ਆ ਪੈਸੇ ਦੀ, ਨਾ ਇਕੱਲੇ ਕਲਾਕਾਰਾਂ ਨੂੰ ਲੋੜ ਆ ਹੈ ਨਾ ਇਕੱਲੇ ਸਿਰਫ ਬਿਜ਼ਨਸਮੈਨਾਂ ਨੂੰ ਲੋੜ ਆ। ਇਹ ਰੋਜੀ ਰੋਟੀ ਮਾਲਕ ਸਾਹਿਬ ਦੇ ਚੁੱਲ੍ਹੇ ਤਪਦੇ ਰਹਿਣ, ਸਭ ਤੋਂ ਵੱਡੀ ਰੂਹ ਰਾਜੀ ਰੱਖੇ। ਜਿਹੜਾ ਅੰਦਰੋਂ ਖੁਸ਼ਹਾਲ ਹੈ, ਬਾਹਰੋਂ ਆ ਕੋਠੀਆਂ ਕਾਰਾਂ ਜ਼ਮੀਨਾਂ ਘੱਟ ਵੀ ਜ਼ਿੰਦਗੀ 'ਚ ਬਣ ਗਈਆਂ, ਮੈਨੂੰ ਲੱਗਦਾ ਫਿਰ ਸਟ੍ਰੈਸ ਦੀਆਂ ਗੋਲੀਆਂ ਖਾਣ ਦੀ ਲੋੜ ਪੈਣੀ ਨਹੀਂ। ਮਾਲਕ ਸਾਹਿਬ ਦੀ ਰੂਹ ਰਾਜੀ ਰੱਖੇ। ਸਤਿ ਸ਼੍ਰੀ ਅਕਾਲ। ਕਾਲਜ ਦੇ ਦਿਨਾਂ ਦੇ ਵਿੱਚ ਪੰਮੇ ਦੀ ਇੱਛਾ ਸੀ ਕਿ ਇੱਕ ਸਥਾਪਿਤ ਕਲਾਕਾਰ ਬਣਨਾ, ਇੱਕ ਆਪਣੀ ਵੱਖਰੀ ਲੀਹ ਬਣਾਉਣ ਦੀ ਕੋਸ਼ਿਸ਼ ਸੀਗੀ, ਉਹ ਵੀ ਸਬਜੈਕਟ ਜਿਹਨਾਂ 'ਚ ਗੀਤਾਂ ਦਾ ਚੰਗਾ ਹੋਵੇ। ਸੋ ਤੁਹਾਡੇ ਵਰਗੇ ਭਰਾਵਾਂ ਦਾ ਨਾਲ ਹੌਸਲਾ ਮਿਲਦਾ ਰਿਹਾ। ਪੰਮੇ ਦੀ ਪਛਾਣ ਜਿਹੜੀ ਸੀਗੀ ਉਹ ਸੀਗੀ ਇੱਕ ਵਾਰ, ਹੈ ਨਾ, ਵਾਰ ਜਿਹੜੀ ਤੁਸੀਂ ਗਾਉਂਦੇ ਸੀ। ਹਾਂਜੀ ਵੀਰ ਜੀ, ਮੇਰੀ ਮੈਂ ਕਹੂੰਗਾ ਖੁਸ਼ਕਿਸਮਤੀ ਆ, ਮੈਂ ਵਿਆਹਾਂ ਦੇ ਪ੍ਰੋਗਰਾਮ ਜਾਵਾਂ, ਮੇਲਿਆਂ 'ਚ ਜਾਵਾਂ, ਮੇਰੇ ਤੋਂ ਜ਼ਰੂਰ ਜੇ ਮੇਰੇ ਤੋਂ ਰਹਿ ਵੀ ਜਾਵੇ ਵਾਰ, ਉਹ ਸਪੈਸ਼ਲ ਕਹਿਣੇ ਯਾਰ ਸ਼ਹੀਦ ਊਧਮ ਸਿੰਘ ਦੀ, ਬਾਬਾ ਬੰਦਾ ਸਿੰਘ ਦੀ ਵਾਰ ਸੁਣਾਓ। ਸਾਡਾ ਬਹੁਤ ਛੋਟੀ ਉਮਰ ਦਾ ਨੌਜਵਾਨ ਹੈ ਨਾ, ਪੰਜਾਬੀ ਇੰਡਸਟਰੀ ਨਹੀਂ ਕਹੂੰਗਾ, ਸਗੋਂ ਮੈਂ ਪੂਰੀ ਦੁਨੀਆ ਦੇ ਵਿੱਚ ਧੱਕ ਪਾ ਗਿਆ, ਸਿੱਧੂ ਮੂਸੇਵਾਲਾ। ਉਹਨੇ ਇੱਕ ਛਾਪ ਛੱਡੀ ਸੀਗੀ, ਜਿਵੇਂ ਤੁਸੀਂ ਗੱਲ ਕੀਤੀ ਆ ਵੀ ਪਿੰਡ ਰਹਿਣਾ, ਮਾਪਿਆਂ ਕੋਲੇ ਰਹਿਣਾ, ਆਪ ਹੱਥੀਂ ਖੇਤੀ ਕਰਨੀ, ਵਾਹੀ ਕਰਨੀ, ਸਾਰਾ ਹੈ ਨਾ। ਮੂਸੇਵਾਲੇ ਬਾਰੇ ਤੁਹਾਡੇ ਕੀ ਵਿਚਾਰ ਹੈ ਜਾਂ ਉਹਦੀ ਗਾਇਕੀ ਬਾਰੇ? ਮੈਂ ਹਰ ਥਾਂ ਤੇ ਕਹਿੰਦਾ ਹੁੰਦਾ, ਮੈਂ ਉਹਦੇ ਸਾਰੇ ਗੀਤਾਂ ਦਾ ਜੋ ਉਸ ਭਰਾ ਨੇ ਗਾਏ, ਆਪਾਂ ਉਹਨਾਂ ਸਾਰੇ ਗੀਤਾਂ ਦੇ ਪਹਿਲਾਂ ਹਮ ਹੀ ਨਹੀਂ ਸੀਗੇ ਹੈ ਨਾ। ਮੈਂ ਅੱਜ ਵੀ ਕਹਾਂ ਕਿ ਮੈਂ ਇਹ ਗੱਲ ਬਹੁਤ ਲੋਕ ਕਹਿੰਦੇ ਆ, ਜਾਣ ਤੋਂ ਮਗਰੋਂ ਕਹੀਏ ਹੈ ਨਾ ਵੀ ਆਪਾਂ ਉਹਦੇ ਸਾਰੇ ਗੀਤਾਂ ਦੇ ਹਮ ਹੀ ਸੀਗੇ, ਨਹੀਂ, ਪਰ ਕੁਛ ਉਹਦੇ ਗੀਤ ਦਾ ਬੇਬੇ ਵਾਲਾ ਉਹਦਾ ਗੀਤ ਹੈ, ਮਾਂ ਮੈਂ ਤੇਰੇ ਵਰਗਾ,
ਉਹ ਗੀਤ ਦੇਖ ਕੇ ਮੈਨੂੰ ਲੱਗਦਾ ਕਿੰਨੇ ਮੈਂ ਖੁਦ ਉਸ ਚੀਜ਼ ਤੋਂ ਸਿੱਖਿਆ ਆਪਣੀ ਬੇਬੇ ਨਾਲ, ਹੈ ਨਾ, ਕਿ ਮੋਹ ਤੇ ਹੋਰ ਜ਼ਿਆਦਾ ਵਾਧਾ ਉਹ ਗੱਲਾਂ ਉਹਦੀਆਂ ਸੁਣ ਕੇ। ਹਾਂ, ਜਿੰਨੀਆਂ ਲੰਮੀਆਂ ਕਾਰਾਂ ਸੋਚ ਹੈ ਉਨੀ ਛੋਟੀ ਬਈ, ਅੱਜ ਕੱਲ ਨਹੀਂਓ ਜਰਦਾ ਗੱਲ ਕੋਈ ਮਾੜੀ ਮੋਟੀ ਬਈ, ਬੁੱਢੇ ਮਾਪੇ ਬਣ ਗਏ ਅੱਜ ਕੱਲ ਬੋਝ ਜਵਾਕਾਂ ਤੇ ਲੱਗੀ ਜੈਮ ਬਰੇਡਾਂ ਕੁੱਤੇ ਖਾਂਦੇ ਵੇਖੇ ਨੇ, ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ, ਤੇ ਕੁੱਲੀਆਂ ਵਾਲੇ ਬਿਨਾ ਬਿਸਤਰੇ ਸੁੱਤੇ ਵੇਖੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ। ਮੈਂ ਹਾਂ ਗੁਰਇਕਬਾਲ ਸਿੰਘ। ਜਦੋਂ ਪੰਜਾਬੀ ਸੰਗੀਤ ਜਗਤ ਦੀ ਗੱਲ ਕਰਦੇ ਹਾਂ ਤਾਂ ਪੰਜਾਬੀ ਸੰਗੀਤ ਜਗਤ ਦੇ ਵਿੱਚ ਜਿਹੜੇ ਸੱਭਿਆਚਾਰਕ ਗੀਤ ਆ, ਪਰਿਵਾਰਕ ਗੀਤ ਆ, ਲੋਕਾਂ ਨੂੰ ਸੇਧ ਦੇਣ ਵਾਲੇ ਗੀਤ ਆ, ਉਹ ਗਾਉਣ ਵਾਲੇ ਕਲਾਕਾਰ ਕੁਝ ਕੀ ਨੇ, ਤੇ ਉਹਨਾਂ ਦੀ ਗਾਇਕੀ ਨੂੰ ਜਿਹੜਾ ਪੰਜਾਬ ਦੇ ਲੋਕਾਂ ਨੇ ਪਿਆਰ ਦਿੱਤਾ, ਉਹਨਾਂ ਨੂੰ ਮਾਣ ਸਤਿਕਾਰ ਦਿੱਤਾ, ਉਹ ਵੀ ਕਾਬਿਲੇ ਤਾਰੀਫ ਆ। ਅੱਜ ਇਸੇ ਤਰ੍ਹਾਂ ਦਾ ਗਾਇਕ ਤੁਹਾਡੇ ਰੂਬਰੂ ਕਰ ਰਹੇ ਹਾਂ। ਗਾਇਕ ਹੀ ਨਹੀਂ, ਮੇਰਾ ਪਰਮ ਮਿੱਤਰ ਵੀ ਹੈ, ਉਹਨੂੰ ਤੁਹਾਡੇ ਰੂਬਰੂ ਕਰਨ ਲੱਗੇ। ਸੋ ਮੇਰੀ ਮੁਰਾਦ ਹੈ ਪੰਮਾ ਡੂਮੇਵਾਲ। ਪੰਮੀ ਬਾਈ, ਬਹੁਤ ਬਹੁਤ ਸਵਾਗਤ ਹੈ ਇੰਡੋਸ ਟੀਵੀ ਤੇ। ਇੰਡੋਸ ਟੀਵੀ ਦੇਖ ਰਹੇ ਸਾਰੇ ਸਰੋਤੇ ਨੂੰ ਤੇ ਮੇਰਾ 2006 ਦਾ ਬਹੁਤ ਪਿਆਰਾ ਮਾਲਵਾ ਕਾਲਜ ਦਾ ਮੇਰਾ ਕਲਾਸਮੇਟ ਵੀਰ ਗੁਰਇਕਬਾਲ ਵੀਰ ਨੂੰ ਸਤਿ ਸ਼੍ਰੀ ਅਕਾਲ ਕਬੂਲ ਹੋਵੇ। ਪੰਮੀ, ਗੱਲ ਇੱਥੇ ਸ਼ੁਰੂ ਕਰਾਂਗੇ ਬਾਈ ਵੀ ਕਾਲਜ ਦੇ ਦਿਨਾਂ ਦੇ ਵਿੱਚ ਪੰਮੇ ਦੀ ਇੱਛਾ ਸੀ ਕਿ ਇੱਕ ਸਥਾਪਿਤ ਕਲਾਕਾਰ ਬਣਨਾ ਜੀ, ਤੇ ਖਾਸ ਕਰਕੇ ਜਦੋਂ ਉਹ ਦੌਰ ਸੀਗਾ, ਉਦੋਂ ਦੌਰ ਇਹ ਸੀ ਵੀ ਮੁੰਡੇ ਦਾੜੀ ਕੱਟੀ ਹੁੰਦੀ ਸੀ, ਹਨਾ, ਮੁੰਦਰਾ ਮਾਂਦਰਾ ਪਾਈਆਂ ਹੁੰਦੀਆਂ ਸੀ, ਤੇ ਉਹਨਾਂ ਨੂੰ ਗਾਇਕ ਮੰਨਦੇ ਸੀ। ਇੱਕ ਸਮਾਂ ਸੀ ਉਦਾਂ ਦਾ। ਅੱਜ ਕੱਲ ਤਾਂ ਖੈਰ ਚਲੋ ਬਹੁਤ ਸਾਰੇ ਕਲਾਕਾਰ ਆ ਜਿਹੜੇ ਦਾੜੀ ਵੀ ਰੱਖੀ ਹੈ, ਕਮਰ ਗਰੇਵਾਲ ਆ, ਉਹ ਵੀ ਚਲੋ ਆਪਣਾ ਭਰਾ ਹੀ ਹੈ। ਤੇ ਅੱਜ ਇੱਕ ਸਥਾਪਿਤ ਕਲਾਕਾਰ ਦੇ ਤੌਰ ਤੇ ਵਿਚਰ ਕੇ ਕਿਵੇਂ ਲੱਗਦਾ ਹੈ? ਗੁਰਇਕਬਾਲ ਵੀਰ, ਤੁਹਾਨੂੰ ਤਾਂ ਆਪਣੇ ਸੰਘਰਸ਼ ਦਾ ਹੈ ਨਾ ਸਾਰਾ ਪਤਾ ਆ। ਸੋ ਉਦੋਂ ਤੋਂ ਵੀ ਆਪਾਂ ਪਹਿਲੇ ਦਿਨ ਤੋਂ ਇਹੀ ਲੈ ਕੇ ਚੱਲੇ ਸੀਗੇ ਵੀ ਇੱਕ ਆਪਣੀ ਵੱਖਰੀ ਲੀਹ ਬਣਾਉਣ ਦੀ ਕੋਸ਼ਿਸ਼ ਸੀਗੀ, ਉਹ ਵੀ ਸਬਜੈਕਟ ਜਿਹਨਾਂ 'ਚ ਗੀਤਾਂ ਦਾ ਚੰਗਾ ਹੋਵੇ। ਸੋ ਤੁਹਾਡੇ ਵਰਗੇ ਭਰਾਵਾਂ ਦਾ ਨਾਲ ਹੌਸਲਾ ਮਿਲਦਾ ਰਿਹਾ। ਐਕਚੁਅਲੀ ਰਾਤੋਂ ਰਾਤ ਸਟਾਰ ਬਣਿਆ ਜਾ ਸਕਦਾ, ਮੈਨੂੰ ਲੱਗਦਾ ਨਹੀਂ। ਜੋ ਅੱਜ ਦੀ ਗਾਇਕੀ ਦਾ ਸਬਜੈਕਟ ਹੈ, ਤੁਸੀਂ ਕੋਈ ਵੀ ਹਾਸੋਹੀਣੀ ਗੱਲ ਕਰ ਲਓ ਜਾਂ ਕੋਈ ਬਾਹਲੀ ਵੱਡੀ ਆਪਾਂ ਕਹਿ ਲਈਏ ਫੁਕਰੀ ਕਹਿ ਲਈਏ ਜਾਂ ਉੱਦਾਂ ਦੀ ਜਿਹਦਾ ਕੋਈ ਮੀਨਿੰਗ ਨਾ ਹੋਵੇ ਗੱਲ ਕਰ ਦਈਏ, ਹੈ ਨਾ ਕੋਈ, ਤੇ ਉਹ ਇੱਕਦਮ ਵਾਇਰਲ ਹੋ ਜਾਂਦੀਆਂ ਚੀਜ਼ਾਂ। ਪਰ ਸੱਚ, ਸਿਆਣੇ ਕਹਿੰਦੇ ਭਈ ਝੂਠ ਤਾਂ ਹੱਥੋਂ ਹੱਥੀ ਵਿਕਦਾ, ਸੱਚ ਵੇਚਣ ਲਈ ਸਮਾਂ ਲੱਗਦਾ ਹੈ ਨਾ। ਤੇ ਮੈਂ ਸ਼ੁਰੂ ਕਰਦਾ ਹੁੰਦਾ ਉੱਥੋਂ ਹੀ। ਉਹ ਪਿੱਛੇ ਗੀਤ ਵੀ ਆਇਆ ਸੀਗਾ ਕਿ ਹਾਲਾਂਕਿ ਦਾਰੂ ਦੀ ਬੋਤਲ ਤੇ ਵੀ ਲਿਖਿਆ ਹੈ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਆ, ਪਰ ਜਦੋਂ ਕਰੋਨਾ ਹੀ ਹੋਇਆ ਉਦੋਂ ਵੀ ਲੈਣਾ ਲਾ ਕੇ ਲੋਕ ਲੈਂਦੇ ਰਹੇ। ਵਿੱਚ ਠੇਕੇ ਦੇ ਸ਼ਰਾਬ ਜਿੰਨੀ ਵਿਕਦੀ ਉਹਨਾਂ ਨਹੀਂ ਫਰੂਟ ਵਿਕਦਾ। ਗਾਹਕ ਬਿਰਲਾ ਹੀ ਲੱਭੇ ਕੋਈ ਸੱਚ ਦਾ, ਹੱਥੋਂ ਹੱਥੀ ਝੂਠ ਵਿਕਦਾ। ਸੋ ਸੱਚ ਦੇ ਗਾਹਕ ਇਕੱਠੇ ਕਰਨ ਲਈ, ਸੁਣਾਉਣ ਲਈ ਸਮਾਂ ਜ਼ਰੂਰ ਲੱਗਿਆ। ਪਰ ਇਸ ਗੱਲ ਤੋਂ ਬਿਲਕੁਲ ਅੱਜ ਆਪਣੀ ਰੂਹ ਦੇ ਨਾਲ ਕਹਿ ਲਓ, ਇਹਦੇ ਵੱਲੋਂ ਬਿਲਕੁਲ ਕੋਈ ਬੋਝ ਰਹਿਤ ਜ਼ਿੰਦਗੀ ਜੀ ਰਹੇ ਹਾਂ। ਕੋਈ ਬੋਝ ਨਹੀਂ ਹੈ। ਵੀ ਸਮਾਜ ਨੂੰ ਹੁਣ ਜਿੱਦਾਂ ਹੌਲੀ ਹੌਲੀ ਤੁਹਾਡਾ ਬੱਚਾ ਕੈਨੇਡਾ ਪਹੁੰਚ ਗਿਆ, ਮੇਰਾ ਵੀ ਮੈਨੂੰ ਲੱਗਦਾ ਬੇਟਾ 11-12 ਸਾਲ ਦਾ ਹੋ ਗਿਆ। ਸੋ ਇਹ ਦਿਮਾਗ ਤੇ ਬੋਝ ਨਹੀਂ ਹੈ ਵੀ ਕੱਲ ਨੂੰ ਬੱਚੇ ਵੀ ਕਹਿਣਗੇ ਵੀ ਬਾਪੂ ਤੂੰ ਕੀ ਗਾਉਂਦਾ ਰਿਹਾ ਬਈ, ਆਹ ਤੇਰੀਆਂ ਗੱਲਾਂ ਨੇ ਸਮਾਜ ਨੂੰ ਕੀ ਦਿੱਤਾ। ਜਾਂ ਪੈਸੇ ਘੱਟ ਵੱਧ ਕਮਾ ਲੈਣੇ ਇੱਕ ਅਲੱਗ ਮੈਟਰ ਹੈ, ਪਰ ਸਮਾਜ 'ਚ ਇੱਕ ਸਤਿਕਾਰਤ ਤੁਸੀਂ ਥਾਂ ਬਣਾਉਣੀ, ਉਹ ਮੈਨੂੰ ਲੱਗਦਾ ਸਭ ਤੋਂ ਔਖਾ ਹੈ। ਸੋ ਹੌਲੀ ਹੌਲੀ ਸਟੈਪ ਬਾਈ ਸਟੈਪ ਲੱਗੇ ਆ। ਪੰਮੇ ਦੀ ਜ਼ਿੰਦਗੀ ਬਾਰੇ ਦੱਸਦੇ ਅੱਜ ਵੀ ਇਹਨਾਂ ਨੂੰ ਇੱਕ ਪ੍ਰੋਗਰਾਮ ਤੋਂ ਪਹਿਲਾਂ ਫੜਿਆ ਹੋਇਆ ਮੈਂ, ਜੋ ਡਰੈਸ ਅਪ ਹੋ ਕੇ ਬੈਠੇ ਆ। ਤੇ ਪੰਮੇ ਦੀ ਜ਼ਿੰਦਗੀ ਦੇ ਵਿੱਚ ਸੰਘਰਸ਼ ਦੀ ਜਦੋਂ ਗੱਲ ਕਰਦੇ ਪੰਮੇ ਵੀ ਕਾਲਜ ਦੇ ਵਿੱਚ ਬੋਲੀਆਂ ਪਾਉਣੀਆਂ, ਹਨਾ, ਭੰਗੜੇ ਨਾਲ ਬਹੁਤ ਬੋਲੀਆਂ ਪਾਈਆਂ, ਤੇ ਖਾਸ ਕਰਕੇ ਪੰਮੇ ਦੀ ਪਛਾਣ ਜਿਹੜੀ ਸੀਗੀ ਉਹ ਸੀਗੀ ਇੱਕ ਵਾਰ, ਹਨਾ, ਵਾਰ ਜਿਹੜੀ ਤੁਸੀਂ ਗਾਉਂਦੇ ਸੀ, ਜਿਹੜਾ ਸਕੇਲ ਸੀ ਤੁਹਾਡਾ, ਪਿੱਚ ਸੀਗੀ ਇੱਕ, ਤੇ ਉਹ ਕਿਆ ਬਾਤ ਸੀ। ਅੱਜ ਵੀ ਸਟੇਜਾਂ ਤੋਂ ਫਿਰ ਜਦੋਂ ਹਾਂਜੀ ਵੀਰ ਜੀ, ਮੇਰੀ ਮੈਂ ਕਹੂੰਗਾ ਖੁਸ਼ਕਿਸਮਤੀ ਆ। ਮੈਂ ਵਿਆਹਾਂ ਦੇ ਪ੍ਰੋਗਰਾਮ ਜਾਵਾਂ, ਮੇਲਿਆਂ 'ਚ ਜਾਵਾਂ, ਮੇਰੇ ਤੋਂ ਜ਼ਰੂਰ, ਜੇ ਮੇਰੇ ਤੋਂ ਰਹਿ ਵੀ ਜਾਵੇ ਵਾਰ, ਉਹ ਸਪੈਸ਼ਲ ਕਹਿਣੇ ਯਾਰ ਸ਼ਹੀਦ ਊਧਮ ਸਿੰਘ ਦੀ ਜਾਂ ਬਾਬਾ ਬੰਦਾ ਸਿੰਘ ਦੀ ਵਾਰ ਸੁਣਾਓ। ਸੋ ਨਾਲ ਜਿੱਥੇ ਪੰਜਾਬੀ ਮਾਂ ਬੋਲੀ ਨੂੰ ਗਾਉਣ ਕਰਕੇ ਮੈਂ ਤੇ ਮੇਰੇ ਨਾਲ ਮੈਨੂੰ ਲੱਗਦਾ 15-16 ਪਰਿਵਾਰ ਹੋਰ ਜੁੜੇ ਆ, ਉਹਨਾਂ ਦੀ ਰੋਜੀ ਰੋਟੀ ਚੱਲ ਰਹੀ ਹੈ। ਉੱਥੇ
ਵੱਡੀ ਕਿਸਮਤ ਹੈ ਕਿ ਇਹਦਾ ਸਿੱਖ ਇਤਿਹਾਸ ਨੂੰ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਇੱਕ ਮਾਲਕ ਨੇ ਜ਼ਿੰਮੇਵਾਰੀ ਲਾਈ। ਉਸ ਚੀਜ਼ ਦਾ ਫਖਰ ਤੇ ਮਾਣ ਵੀ ਹੈ ਕਿ ਜਿਸ ਚੀਜ਼ ਦਾ ਕਮਾਈ ਆ ਰਹੀ ਹੈ ਉਹ ਲੋਕਾਂ ਨੂੰ ਚੰਗਾ ਸੁਣਾ ਕੇ ਆ ਰਹੀ ਹੈ। ਇੱਕ ਸ਼ਾਂਤੀ ਵੀ ਹੈ ਨਾ, ਆਤਮਿਕ ਸ਼ਾਂਤੀ ਹੈ। ਮੈਨੂੰ ਬਹੁਤੇ ਬੰਦੇ ਕਹਿੰਦੇ ਨੇ ਬਾਈ ਤੁਸੀਂ ਪਿੰਡ 'ਚ ਕਿਉਂ ਰਹਿੰਦੇ ਯਾਰ, ਤੁਹਾਨੂੰ ਹੁਣ ਮੋਹਾਲੀ ਰਹਿਣਾ ਚਾਹੀਦਾ, ਚੰਡੀਗੜ੍ਹ। ਮੈਂ ਹੱਸਦਾ ਹੁੰਦਾ, ਮੈਂ ਕਿਹਾ ਵੀਰੇ ਆਪਣੇ ਕੋਲ ਇੰਨੇ ਅਜੇ ਪੈਸੇ ਨਹੀਂ। ਹਾਂ ਰੁਪਈਆ ਕਮਾ ਕੇ ਪਿੰਡ 'ਚ ਜਿਹੜਾ ਮਕਾਨ ਬਣਾਇਆ ਇੱਟੇ ਢੋਗਾਣ ਵਜਾਣ ਨਹੀਂ ਹੈ ਨਾ ਬਣਾਈ। ਸਾਨੂੰ ਘਰੇ ਪਿੰਡ ਸਕੂਨ ਹੈ। ਜਿਨ੍ਹਾਂ ਨੂੰ ਠੀਕ ਹੈ ਸ਼ਹਿਰਾਂ 'ਚ ਚੰਗਾ ਲੱਗਦਾ ਉਹਨਾਂ ਨੂੰ ਸ਼ਹਿਰਾਂ 'ਚ ਰਹਿਣਾ ਚਾਹੀਦਾ, ਮੈਂ ਇਸ ਚੀਜ਼ ਦਾ ਕ੍ਰਿਟੀਸਾਈਜ਼ ਨਹੀਂ ਕਰਦਾ, ਪਰ ਸਾਡਾ ਪਿੰਡਾਂ 'ਚ ਸਰਦਾ ਆ ਕੋਈ ਮਕਾਨ ਲੈ ਲਈਏ ਮੁੜ ਕੇ ਹਫੜ ਦਫੜ ਬਈ 10 ਲੱਖ ਦੇਤਾ ਜੇ 2 ਕਰੋੜ ਖੜਾ ਹੈ ਲੋਨ ਦਾ 20 ਸਾਲਾਂ ਦਾ 30 ਸਾਲਾਂ ਦਾ, ਜਾਂ 50 ਲੱਖ ਦੇਤਾ ਮੁੜ ਕੇ 2 ਕਰੋੜ ਦਾ ਲੋਨ, ਕੀ ਲੋੜ ਹੈ? ਇਹਨਾਂ ਕੋਲ ਹੈਗਾ ਜਾਣਾ ਚਾਹੀਦਾ। ਪਰ ਮੇਰੀ ਇੱਕ ਹੀ ਮੇਰੇ ਬਾਪੂ ਨੇ ਗੱਲ ਸਿਖਾਈ ਹੈ ਕਿ ਜ਼ਿੰਦਗੀ 'ਚ ਬਾਹਲੇ ਵਾਰਡਨ ਬੋਝ, ਇਹ ਜ਼ਿੰਦਗੀ ਬਹੁਤ ਛੋਟੀ ਆ, ਸੋ ਜਿੰਨਾ ਕੁ ਚਿਰ ਜੀਣਾ ਆ ਕੋਸ਼ਿਸ਼ ਕਰੋ ਪੇ ਬੋਝ ਰਹਿਤ ਹੋਵੇ। ਸਮਾਜ ਨੂੰ ਜਿੰਨਾ ਕੁ ਵੀ ਆਪਾਂ ਦੇ ਸਕਦੇ ਚੰਗਾ ਦੇਣ ਦੀ ਕੋਸ਼ਿਸ਼। ਗਾਣਾ ਵੀ ਸੁਣਾ ਦੇ ਹੁਣ ਪਹਿਲਾਂ ਵਾਲੇ। ਵਾਹ ਵਾਹ, ਉਹ ਗੀਤ ਬਾਕੀ ਇਸੇ ਨਾਲ ਹੀ। ਹਾਂ ਮੈਂ ਉਹ ਜ਼ਰੂਰ ਖੁਦ ਆਪਣੀ ਜ਼ਿੰਦਗੀ ਤੇ ਵੀ ਅਪਲਾਈ ਕਰਦਾ ਹੁੰਦਾ। ਅੱਛਾ, ਵੀ ਉਹ ਵਾਕਈ ਸੱਚ ਹੈ ਬ੍ਰਦਰ, ਜੋ ਸੱਚ ਹੈ ਉਹਨੇ ਸੱਚ ਰਹਿਣਾ। ਬੇਸ਼ੱਕ ਕਈਆਂ ਕੋਲ ਵੱਡੀਆਂ 2-2 4-4 ਕਰੋੜ ਦੀਆਂ ਗੱਡੀਆਂ ਹੋ ਸਕਦੀਆਂ, ਚੰਗੀ ਗੱਲ ਆ, ਪਰ ਇੱਥੇ ਇੱਕ ਭੁਲੇਖਾ ਸਭ ਨੂੰ ਕਿ ਸ਼ਾਇਦ ਮੈਂ ਵੱਡੀ ਗੱਡੀ ਲੈ ਲਈ, ਮੇਰੀ ਚੰਡੀਗੜ੍ਹ ਜਾਂ ਹੋਰ ਕਿਸੇ ਮੁਲਕ ਵੱਡੇ 'ਚ ਮੇਰੀ ਵੱਡੀ ਕੋਠੀ ਬਣ ਗਈ, ਸ਼ਾਇਦ ਉਹ ਮੇਰੀ ਆਤਮਿਕ ਸ਼ਾਂਤੀ ਹੈ। ਨਹੀਂ, ਸ਼ਾਂਤੀ ਜਿੱਦਣ ਆਪਣੀ ਆਤਮਾ ਨੂੰ ਆਪਣੇ ਆਪ ਨੂੰ ਸਮਾਂ ਦੇਣਾ ਸ਼ੁਰੂ ਕਰ ਦਾਂਗੇ, ਆਪਣੇ ਆਪ ਦੀ ਪੜਚੋਲ ਬੰਦਾ ਸ਼ੁਰੂ ਕਰਦਾ, ਜਿੱਥੋਂ ਤੱਕ ਮੈਨੂੰ ਲੱਗਦਾ, ਫਿਰ ਉੱਥੋਂ ਉਹ ਆਤਮਿਕ ਸ਼ਾਂਤੀ ਦੇ ਪੜਾਅ ਸ਼ੁਰੂ ਹੁੰਦੇ ਆ। ਉਹ ਗੀਤ ਮੈਨੂੰ ਵੀ ਬਹੁਤ ਪਸੰਦ। ਸੁਣਾ ਦਿਓ, ਦੋ ਲਾਈਨਾਂ ਸੁਣਾ ਦਿਓ ਹੁਣ ਗਾ ਕੇ। ਹਾਂ, ਜਿੰਨੀਆਂ ਲੰਮੀਆਂ ਕਾਰਾਂ ਸੋਚ ਹੈ ਓਨੀ ਛੋਟੀ ਬਈ, ਅੱਜ ਕੱਲ ਨਹੀਂਓ ਜਰਦਾ ਗੱਲ ਕੋਈ ਮਾੜੀ ਮੋਟੀ ਬਈ, ਬੁੱਢੇ ਮਾਪੇ ਬਣ ਗਏ ਅੱਜ ਕੱਲ ਬੋਝ ਜਵਾਕਾਂ ਤੇ ਲੱਗੀ ਜੈਮ ਬਰੇਡਾਂ ਕੁੱਤੇ ਖਾਂਦੇ ਵੇਖੇ ਨੇ, ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ, ਤੇ ਕੁੱਲੀਆਂ ਵਾਲੇ ਬਿਨਾ ਬਿਸਤਰੇ ਸੁੱਤੇ ਵੇਖੇ ਨੇ। ਗੱਲ ਇਹ ਵੀ ਆ ਭਾਵੇਂ ਕਿ ਮਾਂ ਪਿਓ ਦੇ ਵਿੱਚ ਰਹਿੰਦੇ ਆ ਹਨਾ, ਚਾਚੇ ਤਾਏ ਭੈਣ ਭਰਾ ਉਸੇ ਪਰਿਵਾਰ 'ਚ ਰਹਿੰਦੇ ਆ, ਉਹਨਾਂ ਨਾਲ ਜਿਹੜਾ ਸ਼ੁਰੂਆਤੀ ਦੌਰ ਹੁੰਦਾ ਜਦੋਂ ਸਟਰਗਲ ਦੇ ਦਿਨ ਹੁੰਦੇ ਆ, ਉਹਨਾਂ ਤੋਂ ਸਲਾਹਾਂ ਲੈ ਕੇ ਤੁਰੇ, ਕਦਮ ਪੱਟਿਆ। ਤੇ ਅੱਜ ਵੀ ਮੈਨੂੰ ਲੱਗਦਾ ਕਿ ਜੇ ਕਿਸੇ ਵੱਡੇ ਪ੍ਰੋਗਰਾਮ ਤੇ ਫੰਕਸ਼ਨ ਤੋਂ ਕਿਤੋਂ ਵਾਪਸ ਆਉਣੇ ਆ, ਚਾਹੇ ਬਾਹਰ ਸ਼ੋਅ ਲਾ ਕੇ ਵਾਪਸ ਆਉਣੇ ਆ, ਤਾਂ ਉਸੇ ਪਰਿਵਾਰ 'ਚ ਬਹਿ ਕੇ ਰੋਟੀ ਖਾਣ ਦਾ ਸਕੂਨ ਹੀ ਵੱਖਰਾ। ਬਈ ਮਾਂ ਬਾਪ ਦਾ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਉਹ ਭਰਾ ਬਹੁਤ ਵੱਡੀ ਕਿਸਮਤ ਵਾਲੇ ਆ ਜਿਨ੍ਹਾਂ ਦੇ ਸਿਰ ਤੇ ਮਾਂ ਪਿਓ ਦਾ ਸਾਇਆ ਆ। ਮੈਂ ਘਰ ਤੋਂ 2-3 ਦਿਨ ਵੀ ਉਰੇ ਪਰੇ ਹੋਵੇਂ ਤਾਂ ਮੇਰਾ ਬਾਪੂ ਬੱਚੇ ਦੱਸਦੇ ਹੁੰਦੇ ਕਿੰਨੀ ਵਾਰ ਪੁੱਛਦਾ ਪੰਮਾ ਆਇਆ ਨਹੀਂ, ਕਿਉਂ ਨਹੀਂ ਆਇਆ, ਕਿੱਥੇ ਤੁਸੀਂ ਫੋਨ ਕੀਤਾ। ਸੋ ਉਹ ਮਾਪਿਆਂ ਦਾ ਤੁਹਾਡੇ ਲਈ ਫਿਕਰ ਕਰਨਾ ਤੇ ਮਾਪਿਆਂ ਦਾ ਅਦਬ ਸਤਿਕਾਰ, ਜਿਹੜੇ ਪਹਿਲੇ ਦਿਨ ਤੋਂ, ਜਿਸ ਦਿਨ ਤੋਂ ਆਪਾਂ ਜਨਮ ਲਿਆ, ਮਾਂ ਹੈ ਨਾ, ਮਾਂ ਤੇ ਪਿਓ ਤਾਂ ਇੱਕ ਐਡੀਆਂ ਵੱਡੀਆਂ ਸ਼ਾਮਾਂ ਆ। ਚਲੋ ਇਹ ਠੀਕ ਹੈ, ਹੁਸਨ ਜਵਾਨੀ ਮਾਪੇ ਸਿਰ ਤੇ ਸਦਾ ਨਹੀਂ ਰਹਿੰਦੇ, ਪਰ ਉਹ ਧੰਨ ਉਹਨਾਂ ਦੇ ਵੱਡੇ ਭਾਗ ਨੇ ਜਿਨ੍ਹਾਂ ਨੂੰ ਇਹ ਸ਼ਾਮਾਂ ਮਾਨਣ ਦਾ ਵੱਧ ਤੋਂ ਵੱਧ ਸਮਾਂ ਮਿਲਦਾ। ਸੋ ਮੇਰੀ ਖੁਸ਼ਕਿਸਮਤੀ ਹੈ ਕਿ ਚਲੋ ਮਾਂ ਬਾਪ ਦੇ ਨਾਲ ਰਹਿ ਰਹੇ ਹਾਂ। ਸੋ ਫਿਰ ਹੋਰ ਖੁਸ਼ਕਿਸਮਤੀ ਚੰਗਾ ਲੱਗਦਾ ਜਦੋਂ ਉਹ ਨਾ ਹੱਕ ਕਹਿ ਕੇ, ਅਜੇ ਵੀ ਜਿੱਦਾਂ ਪਿੰਡਾਂ 'ਚ ਰਹਿੰਦੇ ਆ, ਬੇਬੇ ਨੇ ਮੱਝ ਰੱਖੀ ਮੈਂ ਜ਼ੋਰ ਲਾ ਰਿਹਾ, ਕਹਿੰਦੀ ਨਹੀਂ ਮੈਨੂੰ ਫਿਰ ਜਿੱਦਾਂ ਕੁੜਿਆਂ ਦਾ ਸ਼ੌਂਕ ਹੈ, ਮੈਂ 1-2 ਰੱਖੇ ਆ। ਸੋ ਮੈਨੂੰ ਬਹੁਤ ਵਧੀਆ ਲੱਗਦਾ ਇੱਥੋਂ ਪ੍ਰੋਗਰਾਮ ਤੇ ਵੀ ਜਾਵਾਂ, ਸਵੇਰ ਨੂੰ ਠਾਲ ਕੇ ਚੱਲ ਫਿਰ ਆਪਾਂ ਘਾ ਲੈ ਆਈਏ, ਹੈ ਨਾ। ਚੱਲ ਸੋ ਉਹ ਫੀਲਿੰਗ ਨਾ, ਉਹ ਆਪਾਂ ਭਾਵੇਂ ਚਲੋ ਆਉਣ ਵਾਲੇ ਸਮੇਂ 'ਚ ਮੈਨੂੰ ਨਹੀਂ ਪਤਾ ਆਪਣਾ ਕੈਰੀਅਰ, ਨਾ ਮੇਰੀ ਇੱਛਾ ਵੀ ਮੇਰਾ ਕੈਰੀਅਰ ਬਹੁਤ ਵੱਡਾ ਜਾਵੇ, ਮੈਂ ਕਰੋੜਾਂ ਇਕੱਠੇ ਕਰ ਲਾਂ, ਨਾ ਇਸ ਚੀਜ਼ ਦਾ ਡਰ ਆ ਵੀ ਬਹੁਤ ਥੱਲੇ ਕੰਮ ਬੰਦ ਹੋ ਗਿਆ। ਪੜ੍ਹੇ ਲਿਖੇ ਕਿਤੇ ਨਾ ਕਿਤੇ ਮਾਲਕ ਨੇ ਜਿਹਨੇ ਪੈਦਾ ਕੀਤਾ ਉਹਨੂੰ ਰੋਜੀ ਰੋਟੀ ਦਾ ਫਿਕਰ ਹੈ, ਆਪਣੇ ਵੱਲੋਂ ਮਿਹਨਤ ਕਰ ਰਹੇ ਹਾਂ, ਆਖਰੀ ਸਾਹਾਂ ਤੱਕ ਕਰਦੇ ਰਵਾਂਗੇ। ਪਰ ਉਹ ਜੋ ਸਕੂਨ ਹੈ ਨਾ ਫਿਰ ਘਰ ਦੇ ਕੰਮਾਂ ਦਾ, ਮਾਪੇ ਤੁਹਾਡੇ ਤੇ, ਲੋਕਾਂ ਲਈ ਬੰਦਾ ਲੱਖ ਕਲਾਕਾਰ ਹੋ ਸਕਦਾ, ਪਰ ਆਪਣੇ ਮਾਂ ਪਿਓ ਲਈ, ਪਰਿਵਾਰ ਲਈ ਤਾਂ ਤੁਸੀਂ ਬੱਚੇ ਆ। ਸੋ ਬਹੁਤ ਵਧੀਆ ਲੱਗਦੇ, ਕਹਿੰਦੇ ਹਾਂ ਏਦਾਂ ਰੋਬ ਨਾਲ ਵੀ ਚਲੋ ਬਈ ਚੱਲ ਬਈ ਖੇਤ ਕੰਮ ਕਰਨ ਵਾਲਾ ਪਿਆ, ਚੱਲ ਪਹੁੰਚ ਉੱਥੇ। ਸੋ ਉਹ ਮੈਨੂੰ ਲੱਗਦਾ ਉਹ ਵੱਡਿਆਂ ਭਾਗਾਂ ਨਾਲ ਉਹ ਚੀਜ਼ਾਂ ਮਿਲਦੀਆਂ। ਸੋ ਮਾਲਕ ਅੱਗੇ ਮਾਪਿਆਂ ਦੀ ਤੰਦਰੁਸਤੀ ਦੀ ਦੁਆ। ਮੈਂ ਇੱਕ ਗੱਲ ਮੈਂ ਹੁਣੇ ਮੇਰੇ ਦਿਮਾਗ 'ਚ ਆ ਰਹੀ ਸੀ, ਵੀ ਕਹਿੰਦੇ ਹੁੰਦੇ ਨਾ ਵੀ ਬੰਦਾ ਰਿਵਾਈਡ ਹੋ ਕੇ ਪਿੱਛੇ ਚਲਾ ਜਾਂਦਾ। ਮੈਂ 2006 'ਚ ਪਹੁੰਚ ਗਿਆ ਸੀ। ਵਾਹ। ਪੰਮੇ ਨੂੰ ਜਦੋਂ ਕੋਈ ਗੱਲ ਕਹੀ ਜਾਂਦੀ ਸੀ ਤਾਂ ਪੰਮਾ ਬਹੁਤ ਸ਼ਰਮਾਕਲ ਮੁੰਡਾ ਸੀ। ਇਹ ਕਾਲਜ ਦੇ ਵਿੱਚ ਮਤਲਬ ਇਹਨੂੰ ਜਿੰਨਾ ਕੁ ਬੁਲਾਇਆ ਜਾਂਦਾ ਸੀ ਓਨਾ ਕੀ ਬੋਲਦਾ ਸੀ, ਆਪਦੇ ਮੂੰਹੋਂ ਦੁਬਾਰੇ ਫੁੱਟ ਕੇ ਕੁਝ ਕਹਿੰਦਾ ਵੀ ਨਹੀਂ ਸੀ। ਤੇ ਗੱਲ ਇਹੋ ਜਿਹੀ ਕਹਿੰਦਾ ਹੁੰਦਾ ਸੀ ਵੀ ਸਾਰਿਆਂ ਨੂੰ
ਕੰਨ ਖੜੇ ਕਰ ਦਿੰਦਾ ਸੀ। ਹਾਂ। ਇੰਨੀਆਂ ਗੱਲਾਂ ਆਈਆਂ ਕਿਵੇਂ, ਹੁਣ ਕਿਵੇਂ ਬਦਲਾਅ ਹੋ ਗਿਆ? ਇਹ ਹਾਂਜੀ। ਗੱਲਾਂ ਸਟੇਜਾਂ ਨੇ ਸਿਖਾਈਆਂ, ਹਾਂ। ਪ੍ਰੋਗਰਾਮਾਂ ਨੇ ਸਿਖਾਤੀਆਂ। ਬਿਲਕੁਲ ਮੈਨੂੰ ਬਹੁਤ ਬੰਦੇ ਇਸ ਤਰ੍ਹਾਂ ਕਹਿੰਦੇ ਨੇ ਬਾਈ ਉਹ ਬਾਈ ਦੇ ਗੀਤ ਬਹੁਤ ਹਿੱਟ ਹੈ, ਹੂੰ। ਉਹਨੂੰ ਪ੍ਰੋਗਰਾਮ ਘੱਟ ਕਿਉਂ ਪੈਂਦੇ। ਮੈਂ ਉਹਨੂੰ ਕਿਹਾ ਵੀ ਕਹਿਣਾ ਹੁੰਦਾ ਆ ਕਿ ਅਜੇ ਸ਼ਾਇਦ ਤਜਰਬੇ ਦੀ ਘਾਟ ਆ ਹੂੰ। ਸਾਨੂੰ। ਸਾਡੇ ਹੋ ਸਕਦਾ ਗੀਤ ਵੱਡੇ ਲੈਵਲ ਤੇ ਬਹੁਤ ਘੱਟ ਹਿੱਟ ਹੋਏ ਹੋਣ, ਪਰ ਸਾਡੇ ਕੋਲ ਕੰਮ ਹੈ। ਹੂੰ। ਉਹ ਸਾਨੂੰ ਸਿਰਫ ਜਿਹੜਾ ਸਾਡਾ ਇੱਕ ਸਟੇਜਾਂ ਤੋਂ ਮੇਲਿਆਂ ਤੋਂ ਹੌਲੀ ਹੌਲੀ 2002 ਤੋਂ ਲੱਗੇ ਆ ਤੇ 22 ਆ ਗਿਆ, ਸ਼ਾਇਦ 18-20 ਸਾਲ ਦਾ 20 ਸਾਲ। ਤਜਰਬਾ, ਜਿਹਦੇ ਕਰਕੇ ਹੁਣ ਆਪਾਂ ਨੂੰ ਸਟੇਜ ਤੇ ਬੋਲਣ ਦਾ ਪਤਾ ਲੱਗ ਗਿਆ। ਜਾਂ ਤੁਸੀਂ ਇੰਟਰਵਿਊ ਲੈ ਰਹੇ ਹੁਣ, ਸ਼ਾਇਦ ਅਜੇ ਵੀ ਰੋਪੜ ਦੀ ਭਾਸ਼ਾ ਅਸੀਂ ਆਪਣਾ ਤਾ ਤੇਤੀ ਕਰਦੇ ਰਹਿੰਦੇ, ਔਰ ਮੈਨੂੰ ਸੋਹਣਾ ਵੀ ਲੱਗਦਾ ਉਹ, ਹੈ ਨਾ। ਮੈਂ ਬੋਲਦਾ ਵੀ ਨਾਲ ਜ਼ਰੂਰ ਹੁੰਦਾ, ਕਿਉਂਕਿ ਆਪਣਾ ਹਰ ਇਲਾਕੇ ਦੀ ਇੱਕ ਆਪਣੀ ਹੁੰਦੀ ਹੈ ਪਹਿਚਾਣ। ਸੋ ਉਹ ਮੈਨੂੰ ਲੱਗਦਾ ਤੁਹਾਨੂੰ ਸਟੇਜਾਂ, ਤਜਰਬਾ ਜ਼ਿੰਦਗੀ ਦਾ, ਕਈ ਚੀਜ਼ਾਂ ਤੁਸੀਂ ਬਿਲਕੁਲ ਉਮਰ ਨਾਲ ਹੀ ਸਿੱਖ ਰਹੇ ਹੋ, ਹੈ ਨਾ, ਹੌਲੀ ਹੌਲੀ ਸਿੱਖ ਰਹੇ। ਅਜੇ ਤਾਂ ਆਪਣੇ ਆਪ ਨੂੰ ਬਹੁਤ ਸਮਝ ਰਹੇ ਕਿ ਸਮਾਜ 'ਚ ਸਿੱਖ ਰਹੇ ਹਾਂ, ਜਿਹਨੂੰ ਵੀ ਕੋਈ ਭਰਾ ਮਿਲਦਾ ਉਹ ਤੋਂ ਸਿੱਖਣ ਦੀ ਜੀ ਕੋਸ਼ਿਸ਼ ਬਿਲਕੁਲ ਬਿਲਕੁਲ, ਬੰਦਾ ਹਰ ਰੋਜ਼ ਸਿੱਖਦਾ। ਭਾਵੇਂ ਗੱਲ ਇੱਕ ਹੋਰ ਕਰਦੇ ਹਨਾ ਵੀ ਸਾਡਾ ਬਹੁਤ ਛੋਟੀ ਉਮਰ ਦਾ ਨੌਜਵਾਨ ਹੈ ਹਨਾ, ਪੰਜਾਬੀ ਇੰਡਸਟਰੀ ਨਹੀਂ ਕਹੂੰਗਾ, ਸਗੋਂ ਮੈਂ ਪੂਰੀ ਦੁਨੀਆ ਦੇ ਵਿੱਚ ਧੱਕ ਪਾ ਗਿਆ, ਸਿੱਧੂ ਮੂਸੇਵਾਲਾ ਜੀ, ਹਨਾ। ਉਹਨੇ ਇੱਕ ਛਾਪ ਛੱਡੀ ਸੀਗੀ, ਜਿਵੇਂ ਤੁਸੀਂ ਗੱਲ ਕੀਤੀ ਆ ਵੀ ਪਿੰਡ ਰਹਿਣਾ, ਮਾਪਿਆਂ ਕੋਲੇ ਰਹਿਣਾ, ਆਪ ਹੱਥੀਂ ਖੇਤੀ ਕਰਨੀ, ਵਾਹੀ ਕਰਨੀ, ਸਾਰਾ ਹਨਾ। ਬੜਾ ਦੁੱਖ ਹੁੰਦਾ ਯਾਰ ਵੀ ਐਡਾ ਨੌਜਵਾਨ ਵੀ ਸਾਡੇ ਵਿੱਚੋਂ ਚਲਾ ਗਿਆ, ਜਿਹਨੇ ਹਜੇ ਬਹੁਤ ਕੁਝ ਕਰਨਾ ਸੀ ਪੰਜਾਬ ਵਾਸਤੇ, ਪੰਜਾਬ ਦੇ ਲੋਕਾਂ ਵਾਸਤੇ, ਖਾਸ ਕਰਕੇ ਸਾਡੇ ਮਾਨਸਾ ਬਠਿੰਡੇ ਏਰੀਏ ਦੀ ਜਦੋਂ ਆਪਾਂ ਗੱਲ ਕਰਦੇ ਜੀ। ਤਾਂ ਮੂਸੇਵਾਲੇ ਬਾਰੇ ਤੁਹਾਡੇ ਕੀ ਵਿਚਾਰ ਹੈ, ਜਾਂ ਉਹਦੀ ਗਾਇਕੀ ਬਾਰੇ? ਮੈਂ ਹਰ ਥਾਂ ਤੇ ਕਹਿਣਾ ਹੁੰਦਾ, ਮੈਂ ਉਹਦੇ ਸਾਰੇ ਗੀਤਾਂ ਦਾ, ਜੋ ਉਸ ਭਰਾ ਨੇ ਗਾਏ ਆਪਾਂ ਉਹਨਾਂ ਸਾਰੇ ਗੀਤਾਂ ਦੇ ਪਹਿਲਾਂ ਹਮ ਹੀ ਨਹੀਂ ਸੀਗੇ, ਹੈ ਨਾ। ਮੈਂ ਅੱਜ ਵੀ ਕਹਾਂ ਕਿ ਮੈਂ ਇਹ ਗੱਲ ਬਹੁਤ ਲੋਕ ਕਹਿੰਦੇ ਆ, ਕੱਲ ਜਾਣ ਤੁਸੀਂ ਤੋਂ ਨਹੀਂ ਮਗਰੋਂ ਕਹੀਏ, ਹੈ ਨਾ, ਵੀ ਆਪਾਂ ਉਹਦੇ ਸਾਰੇ ਗੀਤਾਂ ਦੇ ਹਮ ਹੀ ਸੀਗੇ, ਨਹੀਂ। ਪਰ ਕੁਝ ਉਹਦੇ ਗੀਤ, ਜਿੱਦਾਂ ਬੇਬੇ ਵਾਲਾ ਉਹਦਾ ਗੀਤ ਹੈ, ਮਾਂ ਮੈਂ ਤੇਰੇ ਵਰਗਾ ਲੱਗਦਾ, ਉਹ ਗੀਤ ਦੇਖ ਕੇ ਮੈਨੂੰ ਲੱਗਦਾ ਕਿੰਨੇ, ਮੈਂ ਖੁਦ ਉਸ ਚੀਜ਼ ਤੋਂ ਸਿੱਖਿਆ ਆਪਣੀ ਬੇਬੇ ਨਾਲ, ਹੈ ਨਾ, ਵੀ ਮੋਹ ਤੇ ਹੋਰ ਜ਼ਿਆਦਾ ਵਾਧਾ, ਉਹ ਗੱਲਾਂ ਉਹਦੀਆਂ ਸੁਣ ਕੇ ਬੰਦਾ ਵਾਇਰਲ ਸੀਗਾ। ਫਿਰ ਉਹਦਾ ਬਾਪੂ ਦੇ ਲਈ ਕਿੰਨਾ ਸੋਹਣਾ ਗੀਤ ਸੀਗਾ। ਪਰ ਦੁਨਾਲੀ ਉਹਨੇ ਕਲਚਰ ਠੀਕ ਹੈ ਆਪਾਂ, ਪਰ ਮੈਂ ਹੁਣ ਸੋਚਦਾ ਹੁੰਦਾ ਸਾਰਾ ਦੋਸ਼ ਆਪਾਂ ਕਲਾਕਾਰਾਂ ਤੇ ਦਿੰਨੇ, ਪਰ ਨਹੀਂ ਹੋ ਸਕਦਾ ਉਹ ਚੰਗਾ ਗਾਉਂਦਾ ਹੁੰਦਾ, ਉਹਦੀ ਪਛਾਣ ਉਸ ਲੈਵਲ ਤੱਕ ਨਾ ਪਹੁੰਚਦੀ, ਕਿਉਂਕਿ ਸੱਚ ਨੂੰ ਸੁਣਨ ਵਾਲੇ ਕਿੰਨੇ ਘੱਟ, ਸੱਚ ਦੀ ਪ੍ਰੋੜਤਾ ਕਰਨ ਵਾਲੇ ਕਿੰਨੇ ਨੇ, ਮਾੜੇ ਨੂੰ ਭੰਡਣ ਵਾਲੀ ਦੁਨੀਆ 99% ਦੀ, ਪਰ ਜਿਹੜਾ ਚੰਗਾ ਕਰ ਰਿਹਾ, ਚੰਗੇ ਨੂੰ ਅਗਾਂਹ ਵਧਾਉਣ ਲਈ ਸਿਰਫ 1% ਲੋਕ ਹੋ ਸਕਦੇ। ਸੋ ਹੋ ਸਕਦਾ ਉਹ ਗੀਤਾਂ ਨੇ ਜਿਹੜਾ ਕਲਚਰ ਸ਼ੁਰੂ ਕੀਤਾ, ਉਹਨੇ ਉਹਨੂੰ ਵੱਡੀ ਪਹਿਚਾਣ, ਇਹ 'ਚ ਕੋਈ ਸ਼ੱਕ ਨਹੀਂ, ਉਹ ਗੀਤਾਂ ਨੇ ਬੋਲਾਂ ਨੇ। ਸਭ ਤੋਂ ਵੱਡੀ ਗੱਲ ਉਹਦੇ ਗੀਤਾਂ ਦਾ ਸਬਜੈਕਟ, ਉਹ ਆਪਣੀ ਲਾਈਫ ਹੀ ਲਿਖਾਉਂਦਾ ਸੀ। ਹਾਂ, ਸਭ ਤੋਂ ਆਪਣੀ ਲਾਈਫ ਕੋਈ ਵੀ ਹੋਈ, ਇਹ ਦੇਖੋ ਬਹੁਤ ਵੱਡਾ ਗੁਣ ਸੀਗਾ ਉਹਦੇ ਤੇ, ਜੋ ਵੀ ਹੋਣਾ ਉਹੀ ਉਹਨੇ ਨਾਲ ਦੀ ਨਾਲ ਕਰਕੇ ਉਹੀ ਗੀਤ। ਉਹ 295 ਜਿਹੜਾ ਗੀਤ ਆਇਆ ਸੀਗਾ ਜਦੋਂ ਉਹਦਾ ਉਹ ਵਿਵਾਦ ਹੋਇਆ ਸੀਗਾ ਮਾਈ ਭਾਗੋ ਜੀ ਤੇ, ਸੋ ਉਹਨੇ ਨਾਲ ਦੀ ਨਾਲ ਗੀਤ ਲਿਖ ਕੇ ਉਹ ਦੱਸਦੇ ਸੀਗੇ। ਇੱਕ ਦਿਨ ਉਹਦੇ ਫਾਦਰ ਸਾਹਿਬ ਦੀ ਇੰਟਰਵਿਊ ਦੇਖਦੇ ਸੀਗੇ ਕਿ ਇੱਥੋਂ ਲੈ ਕੇ ਦਿੱਲੀ ਤੱਕ ਉਹਨੇ ਗੀਤ ਲਿਖ ਦਿੱਤਾ ਸੀਗਾ। ਸੋ ਉਹਦਾ ਬਹੁਤ ਵੱਡਾ ਗੁਣ ਸੀਗਾ। ਪਰ ਸਭ ਤੋਂ ਵੱਡਾ ਦੁੱਖ ਜੇ ਦੇਖੀਏ, ਕਿਸੇ ਨੂੰ ਤੁਹਾਡੇ ਮੇਰੇ ਨਾਲ ਨਿੱਜੀ ਵਿਚਾਰ ਨਹੀਂ ਮਿਲਦੇ, ਹੋ ਸਕਦਾ ਨਹੀਂ ਮਿਲਦੇ, ਤੁਹਾਡੀ ਸੋਚ ਹੋਰ ਹੈ, ਮੇਰੀ ਹੋਰ ਹੈ, ਬਿਲਕੁਲ, ਪਰ ਕਿਸੇ ਨੂੰ ਸਾਡੀ ਜਨਮ ਤੇ ਮੌਤ ਮਾਲਕ ਦੇ ਹੱਥ ਆ। ਪਰ ਇਹ ਲੋਕਾਂ ਨੂੰ ਕਿੱਥੋਂ ਮੈਨੂੰ ਸਮਝ ਨਹੀਂ ਆਉਂਦਾ ਕਿ ਕਿਸੇ ਦੀ ਜ਼ਿੰਦਗੀ ਨੂੰ ਖੋਹ ਲੈਣਾ ਕਿਸੇ ਛੋਟੀ ਗੱਲ ਤੋਂ, ਵੀ ਕਿਸੇ ਦਾ ਗੋਲੀਆਂ ਮਾਰ ਕੇ ਕਿਸੇ ਨੂੰ ਮਾਰ ਦੇਣਾ, ਇਹ ਤਾਂ ਬਹੁਤ ਵੱਡੀ ਬੇਇਨਸਾਫੀ ਉਹਦੇ ਨਾਲ ਤੇ ਉਹਦੇ ਪਰਿਵਾਰ ਨਾਲ, ਖਾਸ ਕਰਕੇ। ਔਰ ਪੰਜਾਬ ਸਰਕਾਰ ਨੂੰ ਬੇਨਤੀ ਵੀ ਕਰਦੇ ਆ ਕਿ ਚਲੋ ਕਰ ਵੀ ਰਹੇ ਆ, ਪਰ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਬਹੁਤ ਦੇਖੋ, ਉਹ ਘਾਟ ਤਾਂ ਕਦੇ ਪੂਰੀ ਹੋ ਹੀ ਨਹੀਂ ਸਕਦੀ, ਏਡੀ ਵੱਡੀ ਸੋਸ਼ਲ ਮੀਡੀਆ ਤੇ ਦੇਖਦੇ ਉਹਨੇ ਹਵੇਲੀ 36 ਅਜੇ ਤਾਂ ਦਿਨ ਮਾਪਿਆਂ ਨੇ ਦੇਖਣੇ ਸੀਗੇ, ਉਹ ਲੱਗਦਾ ਸਭ ਹਰ ਇੱਕ ਚੀਜ਼ ਨੂੰ ਨਜ਼ਰ ਲੱਗ ਗਈ ਕਿ ਖਾਸ ਕਰਕੇ ਜਦੋਂ ਮਾਪਿਆਂ ਦੀ ਕੋਈ ਵੀਡੀਓ ਸਾਹਮਣੇ ਆਉਂਦੀ ਆ, ਜਦੋਂ ਦਿਲ ਵੱਢ ਹੁੰਦਾ, ਉਦੋਂ ਕਰਲਾਉਂਦੇ ਆ। ਕਿੰਨਾ ਚਿਰ ਹੋ ਗਿਆ, ਮਤਲਬ ਪਹਿਲੀ ਦਫਾ ਇਦਾਂ ਹੋਇਆ ਯਾਰ, ਜਦੋਂ ਵੀ ਉਹਦਾ ਯਾਦ ਆਣਾ, ਠੀਕ ਹੈ ਉਹਦੀ ਸਾਡਾ ਗੀਤਾਂ ਦਾ ਉਹਦੇ ਨਾਲ ਨਹੀਂ ਸੀਗਾ, 2-4 ਹੁਣ ਆ ਗੀਤ ਵਾਰ ਆਇਆ ਉਹਦਾ, ਜਾਂ SYL ਤੇ ਗੀਤ ਆਇਆ, ਮੈਨੂੰ ਇਦਾਂ ਲੱਗਦਾ ਕਿ ਹੌਲੀ ਹੌਲੀ ਚਲੋ ਜਦੋਂ ਉਹਨੇ ਸ਼ੁਰੂ ਕੀਤਾ ਸੀਗਾ 22-23 ਸਾਲ ਦਾ ਸੀਗਾ, ਹੌਲੀ ਸਮਾਂ ਪੈ ਕੇ ਮੈਚਿਓਰਿਟੀ ਉਹਦੇ ਚ ਆਣੀ ਸ਼ੁਰੂ ਹੋ ਗਈ ਸੀਗੀ, ਉਹਨੇ ਲਿਖਣਾ ਸ਼ੁਰੂ ਕੀਤਾ ਸੀਗਾ। ਆਉਣ ਵਾਲੇ ਸਮੇਂ 'ਚ ਜਿਸ ਲੈਵਲ ਤੇ ਉਹਦੀ ਫੈਨ ਫੋਲੋਇੰਗ ਸੀਗੀ, ਹੁਣ SYL ਗੀਤ ਤੋਂ ਲੋਕਾਂ ਨੂੰ ਪਤਾ ਲੱਗਿਆ ਕਿ ਜਟਾਣਾ ਕੌਣ ਸੀ, ਹੈ ਨਾ, ਲੋਕਾਂ ਨੇ ਬਲਵਿੰਦਰ ਜਟਾਣੇ ਦਾ ਕੋਈ ਜਾਣਦਾ ਹੀ ਨਹੀਂ ਸੀ। ਸੋ ਉਹ ਅਜੇ ਲੱਗਦਾ ਸੀਗਾ ਕਿ ਪੰਜਾਬ ਲਈ, ਪੰਜਾਬੀਅਤ ਲਈ ਬਹੁਤ ਵੱਡਾ ਇੱਕ ਕਹਿ ਲਈਏ ਪ੍ਰਾਪਤੀ ਸੀਗੀ ਸਾਡੀ, ਜਾਂ ਕਹਿ ਲਈਏ ਹੀਰਾ ਹੀ ਕਹਿ ਲਓ, ਜਿੱਤੋਂ ਆਉਣ ਵਾਲੇ ਹੁਣ ਉਹ ਸੰਭਲ ਗਿਆ ਸੀਗਾ, ਉਹਨੂੰ ਪਤਾ ਲੱਗ ਗਿਆ ਸੀਗਾ ਮੈਂ ਆਪਣੇ ਸਮਾਜ ਲਈ ਨਾਲ ਚੰਗਾ ਕੀ ਦੇ ਸਕਦਾ ਗੀਤਾਂ ਰਾਹੀਂ। ਸੋ ਅਜੇ ਸ਼ੁਰੂਆਤ ਹੋਈ ਸੀਗੀ,
ਤੇ ਪਰ ਬਹੁਤ ਕੁਝ ਦੇ ਬਹੁਤ- ਸਕਦਾ ਸੀਗਾ। ਜੀ ਪੰਮਾ ਆਉਣ ਵਾਲੇ ਸਮੇਂ 'ਚ ਕਿਹੋ ਜਿਹੇ ਪ੍ਰੋਜੈਕਟ ਕਰ ਰਿਹਾ? ਕਿਉਂਕਿ ਬਹੁਤੇ ਕਲਾਕਾਰ ਇਹੀ ਹੁੰਦਾ ਕਿ ਪਹਿਲਾਂ ਗਾਇਕੀ ਦੇ ਵਿੱਚ ਪੈਰ ਧਰਦੇ ਆ, ਫਿਰ ਉਸ ਤੋਂ ਬਾਅਦ ਫਿਲਮਾਂ ਵਾਲੇ ਪਾਸੇ। ਹਾਂਜੀ ਵੀਰ ਜੀ, ਮੈਂ ਫਿਲਮ ਬਾਰੇ ਕੋਸ਼ਿਸ਼ ਕਰ ਰਿਹਾ, ਪਰ ਮੇਰੀ ਜ਼ਿੰਦਗੀ ਦਾ ਜੋ ਸੱਚ ਆ, ਮੇਰਾ ਪੱਕਾ ਨਹੀਂ ਹੁੰਦਾ ਕਿ ਮੈਂ ਗੀਤ ਤਿਆਰ ਕੀਤੇ ਪਏ ਆ ਕਿ ਉਹ ਰਿਲੀਜ਼ ਕਰਨਾ ਕਿ ਨਹੀਂ ਕਰਨਾ, ਜਾਂ ਕਿਸੇ ਨਾਲ ਡੀਲ ਮੇਰੀ ਫਾਈਨਲ ਹੁੰਦੀ ਹੈ ਕਿ ਨਹੀਂ ਹੁੰਦੀ, ਜਾਂ ਹੁਣ ਆਪਣਾ YouTube ਤੇ ਹੈ ਨਾ। ਦੇਖੋ, ਇਹ ਮੂਸੇਵਾਲਾ ਵੀਰ ਦੀ ਉਹਦੀ ਗੀਤ ਸਭ ਤੋਂ ਵੱਡੀ ਗੱਲ ਹੈ, ਆਪਦਾ ਚੈਨਲ ਖੜਾ ਕਰ ਲਿਆ, ਆਪਣਾ ਪਲੇਟਫਾਰਮ ਐਡਾ ਵੱਡਾ ਲੈਵਲ ਤੇ ਖੜਾ ਕਰ ਲਿਆ ਕਿ ਜੋ ਲੋਕ ਦੇਖਣ, ਪੈਸਾ ਆ ਰਿਹਾ ਉਹੀ ਖਰਚ ਕੇ। ਅਸੀਂ ਬੇਸ਼ੱਕ 2002 ਤੋਂ ਲੱਗੇ, ਪਰ ਇਸ ਚੀਜ਼ 'ਚ ਅਸੀਂ ਬਹੁਤ ਪਿੱਛੇ ਰਹਿ ਗਏ ਨਾ, ਕਿ ਸਾਤੋਂ ਆਪਣੇ ਚੈਨਲ ਵੀ ਖੜੇ ਨਹੀਂ ਹੋਏ। ਹੁਣ ਲੱਗਦਾ ਹੈ ਕਿ ਆਡੀਓ ਤਿਆਰ ਕਰ ਲੈਂਦੇ ਆ, ਫਿਰ ਸੋਚਦੇ ਜਦੋਂ ਵੀਡੀਓ ਵਾਲੇ ਭਰਾ ਨਾਲ ਕਿਸੇ ਨਾਲ ਗੱਲ ਹੁੰਦੀ, ਕਹਿੰਦਾ ਬਈ ਘੱਟ ਤੋਂ ਘੱਟ ਇਹਦਾ ਵੀਡੀਓ 2 ਲੱਖ ਦੀ ਬਣੂਗੀ, ਫਿਰ ਸੋਚਦੇ ਆ ਵੀ ਯਾਰ ਜਿਹੜੇ ਖਾੜਿਆਂ ਦੇ ਲਾਏ ਦੂਰ ਜਾ ਕੇ ਉਹ ਕਿੰਨੇ ਪੈਸੇ ਹੈ ਨਾ, ਉਹ ਕਿੰਨੇ ਪੈਸੇ ਉਧਰ ਚਲੇ ਜਾਣਗੇ, ਮਿਹਨਤ ਜ਼ਿਆਦਾ ਆਉਂਦੀ ਹੈ। ਫਿਰ ਸੋਚਣਾ ਦਿਮਾਗ ਸ਼ੁਰੂ ਕਰ ਦਿੰਦਾ ਹੈ ਨਾ। ਕਿਸੇ ਕੰਪਨੀ ਨਾਲ ਹੁਣ ਤੁਹਾਨੂੰ ਤਾਂ ਕੋਈ ਲੁਕੋ ਨਹੀਂ, ਤੁਹਾਨੂੰ ਸਾਰਾ ਪਤਾ ਆ, ਕੱਲਾ ਗੀਤ ਵੀਡੀਓ ਬਣਾ ਕੇ ਨਹੀਂ ਸਰਦਾ। ਜੇ YouTube ਤੇ ਤੁਸੀਂ ਘੱਟ ਤੋਂ ਘੱਟ 50,000 ਦੀ ਪ੍ਰਮੋਸ਼ਨ ਨਹੀਂ ਕਰਦੇ, ਉਹ ਆਪਣੇ ਤੱਕ ਸੀਮਿਤ ਰਹਿ ਜੂ, 8-10,000 ਥੱਲੇ ਵਿਊਜ਼ ਹੋਣੇ, ਤੁਹਾਨੂੰ ਇਦਾਂ ਲੱਗਦਾ ਹੈ ਨਾ। ਸੋ ਕਿਸੇ ਚੀਜ਼ ਨੂੰ ਵਧੀਆ ਬਣਾ ਕੇ ਲੋਕਾਂ ਤੱਕ ਫੈਲਾਉਣ ਲਈ ਪੈਸਾ ਚਾਹੀਦਾ। ਸੋ ਪ੍ਰੋਜੈਕਟ ਤਾਂ ਮੇਰੇ ਕਈ ਗੀਤ ਆਡੀਓ ਵੀ ਤਿਆਰ ਆ, ਪਰ ਹੌਲੀ ਹੌਲੀ ਹੁਣ ਸੋਚ ਰਿਹਾ ਆਪਣੇ ਚੈਨਲ ਤੇ ਜ਼ੋਰ ਦੇਣਾ। ਜ਼ੋਰ ਦੇ ਕੇ ਕਿ ਜਿੰਨੀ ਕੁ ਹਿੰਮਤ ਹੈਗੀ ਆ ਉਨੇ ਕੁ ਪੈਸੇ ਲਾ ਕੇ ਉਸ ਚੀਜ਼ ਨੂੰ ਖੜਾ ਕਰੀਏ, ਤਾਂ ਕਿ ਪੈਸਾ ਸਾਡਾ ਖਰਚਾ ਜਦੋਂ ਸਾਨੂੰ ਉਹਦੀ ਆਊਟਪੁੱਟ ਆਣੀ ਸ਼ੁਰੂ ਹੋ ਗਈ, ਵੀ ਤੁਹਾਡਾ ਪ੍ਰੋਜੈਕਟ ਹੋਵੇ, ਤੁਹਾਨੂੰ ਇਨਕਮ ਦੇਵੇ। ਨਹੀਂ, ਹੋਰ ਮੇਰੇ ਨਾਲ 2 ਮੁੰਡੇ ਜਿਹੜੇ ਬੈਕ ਵੋਕਲਿਸਟ ਆ, ਉਹ ਮੁੰਡੇ ਬਹੁਤ ਸੋਹਣੇ ਗਾਉਂਦੇ ਆ। ਮਾਨ ਹੈ ਇੱਕ, ਬਾਈ ਬੰਟੂ ਹੈ, ਇੱਕ ਮੁੰਡਾ ਸਾਹਿਲ ਹੈ, ਬਹੁਤ ਸੋਹਣਾ ਗਾਉਂਦੇ। ਹੁਣ ਮੈਂ ਉਹਨਾਂ ਲਈ ਸੋਚ ਰਿਹਾ, ਜੇ ਮੇਰਾ ਚੈਨਲ ਆਪਣਾ ਖੜਾ ਹੋਵੇ, ਜਾਂ ਹੋਰ ਮੇਰੇ ਭੈਣ ਭਰਾ ਜਿਹੜੇ ਚੰਗਾ ਕਰਨਾ ਚਾਹੁੰਦੇ, ਅਸੀਂ ਤਾਂ 10-15 ਸਾਲ ਸਟਰਗਲ ਕਰਕੇ ਚੰਗਾ ਗਾਣ ਲਈ ਉੱਪਰ ਆ ਗਏ, ਪਰ ਆਉਣ ਵਾਲੇ ਸਮੇਂ 'ਚ ਚੰਗਾ ਗਾ ਕੇ ਭਾਜੀ ਨਹੀਂ ਅੱਗੇ ਆ ਹੋਣਾ। ਸੋਸ਼ਲ ਮੀਡੀਆ ਤੇ ਵੀਡੀਓ ਫੈਲਾਤੀ, ਜਦੋਂ ਤੱਕ ਤੁਹਾਨੂੰ ਆਊਟਪੁੱਟ ਨਹੀਂ ਉਸ ਕੰਮ ਦੀ ਆਉਂਦੀ, ਪੈਸਾ ਨਹੀਂ ਆਉਣਾ ਸ਼ੁਰੂ ਹੁੰਦਾ, ਨਹੀਂ ਕੁਝ ਬਣਦਾ। ਸੋ ਮੇਰੀ ਇੱਕ ਕੋਸ਼ਿਸ਼ ਹੈ ਕਿ ਰਿਕਾਰਡਿੰਗ ਸਟੂਡੀਓ ਆਪਣਾ ਹੌਲੀ ਹੌਲੀ ਪੈਸੇ ਇਕੱਠਾ ਕਰਕੇ ਪਿੰਡ ਖੋਲੀਏ, ਜਾਂ ਇੱਕ ਛੋਟਾ ਜਿਹਾ ਮੇਰੇ ਫਾਰਮ ਹਾਊਸ ਬਣਾਇਆ ਉੱਥੇ ਖੋਲੀਏ, ਤਾਂ ਕਿ ਜਿਹੜੇ ਆਉਣ ਵਾਲੇ ਭਰਾ ਚੰਗਾ ਗਾਉਣਾ ਚਾਹੁੰਦੇ, ਜਿਨ੍ਹਾਂ ਦੀ ਸਿਲੈਕਸ਼ਨ ਗੀਤਾਂ ਦੀ ਅਸੀਂ ਕਰੀਏ ਵੀ ਯਾਰ ਬਾਈ ਆਹ ਗੀਤ ਤੂੰ ਕਰ, ਅਸੀਂ ਤੇਰੇ ਨਾਲ ਹੈ, ਅਸੀਂ ਫ੍ਰੀ ਆਫ ਕਾਸਟ ਤੇਰੀ ਰਿਕਾਰਡਿੰਗ ਕਰੀਏ, ਫ੍ਰੀ ਆਫ ਕਾਸਟ ਇਹਨੂੰ ਰਿਲੀਜ਼ ਕਰੀਏ। ਹਾਂ, ਗੀਤ ਚੱਲਦਾ ਹੈ, ਸਾਨੂੰ ਪੈਸੇ ਆਣਗੇ, ਸਾਨੂੰ ਵੀ ਬੈਨੀਫਿਟ ਹੋ ਜੂ, ਨਹੀਂ ਕੋਈ ਹੋਰ ਪਲਾਂਗ ਮਾਰਾਂਗੇ, ਹੋਰ ਇੱਕ ਅੱਧੀ ਵਾਰ ਤੇਰੇ ਲਈ ਸੋਚਾਂਗੇ। ਸੋ ਉਹ ਕੋਸ਼ਿਸ਼ ਹੈ, ਫਿਰ ਰਿਕਾਰਡਿੰਗ ਸਟੂਡੀਓ ਖੋਲ ਕੇ ਅਸੀਂ ਤਾਂ ਹੁਣ ਗਾ ਲਿਆ 40 ਸਾਲ ਦੇ ਹੋ ਚੱਲੇ, 38-39 ਸਾਲ ਦੇ, ਆਉਣ ਵਾਲੇ ਜਿਹੜੇ ਹੋਰ ਭਰਾ ਹੈ ਉਹ ਸਮਾਜ ਲਈ ਚੰਗਾ ਕੁਝ ਕਰ ਸਕਣ, ਚੰਗੇ ਗੀਤ ਦੇ ਸਕਣ, ਸੋ ਉਹਨਾਂ ਲਈ ਕੋਸ਼ਿਸ਼। ਭਾਵੇਂ ਗੱਲ ਇੱਕ ਹੋਰ ਵੀ ਹੈ ਕਿ ਜਦੋਂ ਆਪਣਾ ਟਾਈਮ ਸੀ, ਆਪਣਾ ਮੈਂ ਤਾਂ ਕਹਿ ਰਿਹਾ ਕਿਉਂਕਿ ਮੈਂ ਵੀ ਥੋੜਾ ਬਹੁਤਾ ਗਾ ਲੈਂਦਾ। ਨਹੀਂ ਬਿਲਕੁਲ ਬਹੁਤ। ਤੇ ਆਪਣਾ ਜਦੋਂ ਟਾਈਮ ਸੀ, ਅਸੀਂ ਸਿੱਖਦੇ ਸੀ ਯਾਰ ਜੀ, ਹਨਾ। ਅਸੀਂ ਸਾਡੇ ਮਤਲਬ ਗੁਰੂਜਨ ਵੀ ਸੀਗੇ, ਜਾਂ ਸਾਡੇ ਜਿਹੜੇ ਪ੍ਰੋਫੈਸਰ ਸੀ ਕਾਲਜ ਦੇ ਵਿੱਚ, ਉਹਨਾਂ ਤੋਂ ਵੀ ਅਸੀਂ ਸਿੱਖਦੇ ਸੀ। ਅੱਜ ਕੱਲ ਜਿਹੜੇ ਮੁੰਡੇ ਆ ਜਾਂ ਨੌਜਵਾਨ ਆ ਜਿਹੜੇ ਸਿੱਖਣ ਤੋਂ ਕਾਫੀ ਦੂਰ ਆ, ਜਾਂ ਕਹਿ ਲਈਏ ਵੀ ਉਹ ਇਹ ਕਹਿੰਦੇ ਆ ਵੀ ਅਸੀਂ ਰਾਤੋਂ ਰਾਤ ਸਟਾਰ ਬਣ ਜਾਈਏ, ਜਿਵੇਂ ਆਪਾਂ ਗੱਲ ਕਰਦੇ, ਇਹ ਵੀ ਇੱਕ ਤਰਾਸਦੀ ਹੈ। ਹਾਂਜੀ, ਸਿੱਖਣ ਦੀ ਵੀ ਕੋਸ਼ਿਸ਼, ਰਾਤੋਂ ਰਾਤ ਸਟਾਰ ਬਣਨਾ ਚਾਹੁੰਦੇ, ਸੰਘਰਸ਼ ਕਰਕੇ ਕੋਈ ਭਾਜੀ 100 ਚੋਂ 5% ਦੀ ਭਰਾਵਾਂ ਦਾ ਸੂਤਰ ਆ ਵੀ ਸਕਦਾ ਬਿਨਾਂ ਸੰਘਰਸ਼ ਤੋਂ, ਜਿਨ੍ਹਾਂ ਦਾ ਹੈ ਨਾ। ਹਾਂ, ਇਹ ਵੀ ਨਾਲ ਇਕਬਾਲ ਵੀਰੇ ਗੱਲ ਹੈ, ਜੇ ਕਹੋ ਮੈਂ ਪੈਸੇ ਦੇ ਜ਼ੋਰ ਨਾਲ ਸਟਾਰ ਬਣਨਾ, ਨਹੀਂ ਬਣ ਸਕਦਾ। ਤੁਹਾਡਾ ਲੱਕ ਵੀ ਹੁੰਦਾ ਆ, ਉਹ ਵੀ ਮੰਨਣਾ ਪਊਗਾ, ਪਰ ਮੈਂ ਮੰਨਦਾ ਵੀ ਜਿਹੜੀ 80% ਦੀ ਤੁਹਾਡੀ ਮਿਹਨਤ ਹੈ, ਕਿਤੇ ਨਾ ਕਿਤੇ ਜੇ ਤੁਸੀਂ ਲੱਗੇ ਆ ਨਾ ਸਿਰ ਸਿੱਟ ਕੇ, ਉਹ ਬੜਾ ਬਿਆਨ ਤਾਂ ਦੇਖਦਾ, ਉਹ ਫਿਰ ਜਸਾ ਮਾਨ ਤੇ ਕਹਿੰਦਾ ਚੱਕ ਪੁੱਤਰਾ ਲੈ ਨਜ਼ਾਰੇ, ਹੈ ਨਾ। ਸੋ ਉਹ ਵੀ ਦੇਖਦਾ ਵੀ ਕਿੰਨੇ ਅੰਦਰੋਂ। ਇੱਥੇ ਤਾਂ ਮੈਂ ਦੇਖਿਆ ਕਈ ਭਰਾ 2-3 ਸਾਲ 'ਚ ਥਿੜਕ ਜਾਂਦੇ ਆ, ਬਹੁਤ ਕੁਝ ਬਣਿਆ ਨਹੀਂ, ਹੈ ਨਾ, ਕੀ ਲੋੜ ਹੈ, ਨਹੀਂ ਕੋਈ ਨਹੀਂ ਯਾਰ, ਦਿਲ ਨਾ ਸੱਟੋ, ਦਿਲ ਵੱਡਾ ਰੱਖੋ। ਇੱਕ ਗੱਲ ਹੋਰ ਵੀ ਹੈ, ਜੇ ਆਪਾਂ ਕਲਾਕਾਰ ਇਸ ਫੀਲਡ ਦੀ ਗੱਲ ਕਰੀਏ, ਇੰਡਸਟਰੀ ਦੇ ਵਿੱਚ, ਕਮਰ ਗਰੇਵਾਲ ਸੀ, ਬਹੁਤ ਮਿਹਨਤ ਕੀਤੀ ਉਹਨੇ, ਬਹੁਤ ਥੱਲੋਂ ਉੱਠਿਆ। ਬਿਲਕੁਲ। ਉਸ ਤੋਂ ਬਾਅਦ ਆਪਣਾ ਆਰਨੇਤ ਬਾਰੇ ਜਦੋਂ ਵੀ ਗੱਲ ਕਰਦੇ, ਉਹ ਵੀ ਇੱਕ ਮਤਲਬ ਇੱਕ ਦਰਮਿਆਨੇ ਪਰਿਵਾਰ ਦੇ ਵਿੱਚ ਉੱਠ ਕੇ ਉਸਨੇ ਵੀ ਕਾਫੀ ਮਿਹਨਤ ਕੀਤੀ। ਮੂਸੇਵਾਲਾ ਸਭ ਤੋਂ ਵੱਡੀ ਉਦਾਹਰਨ ਆ ਸਾਡੇ ਕੋਲ, ਉਸ ਤੋਂ ਵੱਡੀ ਉਦਾਹਰਨ ਤਾਂ ਕੋਈ ਹੋਰ ਹੋ ਹੀ ਨਹੀਂ ਸਕਦੀ। ਸੋ ਹੁਣ ਜੇ ਪੰਮੇ ਡੂਮੇਵਾਲ ਦੀ ਗੱਲ ਕਰੀਏ, ਤਾਂ ਪੰਮਾ ਡੂਮੇਵਾਲ ਫਿਲਮਾਂ 'ਚ ਕਦੋਂ ਵੱਡੇ ਪਰਦੇ ਤੇ ਕਦੋਂ ਆ ਰਿਹਾ? ਅਜੇ ਤਾਂ ਵੀਰ ਜੀ ਜਿਮ ਉਹਨਾਂ ਨੇ ਜੁਆਇਨ ਕਰਨ ਲਈ ਕਿਹਾ ਸੀਗਾ, 5-7 ਦਿਨ ਲਾਏ, ਜੇ ਸਰੀਰ ਦੁਖਦਾ, ਸਰੀਰ ਮਾੜਾ ਹੈ। ਹਾਂ, ਮੈਂ ਕਹਿੰਦਾ ਵੀ ਆਈ ਖਾੜਿਆਂ ਵਾਲੇ ਪਰਦੇ ਤੇ ਰਹੀਏ ਸਾਰੀ ਉਮਰ, ਤਾਂ ਇਹ ਵਧੀਆ ਹੈ। ਮੈਂ ਕੋਸ਼ਿਸ਼ ਕਰਦਾ ਹੁੰਦਾ, ਜਿਹੜੇ ਕੰਮ ਦਾ ਮੈਨੂੰ ਭੇਤ ਘੱਟ ਹੋਵੇ ਨਾ, ਮੈਂ ਯਕਦਮ ਹੱਥ ਨਹੀਂ ਪਾਉਣਾ ਹੁੰਦਾ। ਮੈਂ ਸਪੈਸ਼ਲ ਅਜੇ ਕਲਾਸਾਂ ਵੀ ਲੈ ਰਿਹਾ। ਫਿਲਮ ਸਾਡਾ ਅਸੀਂ ਕੁਝ ਸ਼ੁਰੂ ਕੀਤੀ ਹੋਈ ਹੈ, ਬਾਹਰੋਂ ਭਰਾ ਹੈ ਸਾਡੇ ਕੈਨੇਡਾ ਤੋਂ ਜਿਹੜੇ ਪੈਸੇ ਲਾ ਰਹੇ ਜੀ, ਹੈ ਨਾ। ਪੰਜਾਬ ਦੀ ਕਿਸਾਨੀ ਤੇ ਫਿਲਮ ਆ। ਸੋ ਪਰ ਮੇਰੀ ਅਜੇ ਕੋਸ਼ਿਸ਼ ਹੈ ਕਿ ਫਿਲਮ ਦੇ ਦੇਣੀ ਪ੍ਰਾਪਤੀ ਨਹੀਂ,
ਫਿਲਮ ਲੋਕਾਂ 'ਚ ਮੈਸੇਜ ਕੀ ਦਿੰਦੇ ਆ ਔਰ ਤੁਹਾਡਾ ਐਕਟ ਕੀ ਬੋਲਦਾ ਹੈ। ਹਾਂ। ਹੁਣ ਮੈਨੂੰ ਸਟੇਜ ਦਾ ਤਜਰਬਾ ਹੈ, ਮੈਨੂੰ ਪਤਾ ਹੈ ਵਿਆਹ ਦੇ ਫੰਕਸ਼ਨ 'ਚ ਕੀ ਗਾਉਣਾ ਹੈ, ਸਟੇਜ ਤੇ ਮੇਲੇ ਤੇ ਮੈਂ ਕੀ ਗਾਉਣਾ, ਉਹਦੀ ਮੈਨੂੰ A ਤੋਂ Z ਨੌਲੇਜ ਹੈ। ਪਰ ਇਹ ਐਕਟਿੰਗ ਦੀ ਮੈਨੂੰ ਨੌਲੇਜ ਨਹੀਂ ਹੋਊਗੀ। ਫਿਲਮਾਂ ਮੈਂ ਦੇ ਵੀ ਦਊਂ, ਕਿਸੇ ਭਰਾ ਦੇ ਪੈਸੇ ਵੀ ਲਵਾ ਦਊਂ, 2 ਫਿਲਮਾਂ ਫਲॉप ਹੋ ਜਾਊਗਾ, ਫਿਰ ਕੀ ਬਣੂਗਾ। ਫਿਲਮ ਦੇ ਦੇਣਾ ਪ੍ਰਾਪਤੀ ਨਹੀਂ, ਫਿਲਮ 'ਚ ਐਕਟਰਾਂ ਹੀ ਲੋਕਾਂ ਨੂੰ ਕੀ ਦੇ ਸਕਦਾ, ਇਹ ਮੇਰੇ ਲਈ ਬਹੁਤ ਹੈ ਨਾ ਵੱਡੀ ਚੈਲੰਜ ਆ। ਸੋ ਸੋਚ ਰਹੇ ਹਾਂ ਜੀ, ਹੋ ਸਕਦਾ ਆਉਣ ਵਾਲੇ ਸਮੇਂ 'ਚ 10 ਫਿਲਮਾਂ ਵੀ ਕਰੀਏ, ਹੋ ਸਕਦਾ ਆ ਵੀ ਬਣੂ ਕੇ ਕਹਿ ਦਈਏ ਵੀ ਨਹੀਂ ਅਜੇ ਗੱਲ ਬਣੀ ਨਹੀਂ, 2 ਸਾਲ ਹੋਰ ਮਿਹਨਤ ਦੇ ਬਾਅਦ ਫਿਰ ਆਵਾਂਗੇ। ਹਾਂਜੀ ਸੋ ਵੀਰੇ ਬਹੁਤ ਬਹੁਤ ਧੰਨਵਾਦ। ਪਹਿਲਾਂ ਤਾਂ ਇਹ ਆ ਵੀ ਤੁਹਾਨੂੰ ਰੋਕ ਕੇ ਰੱਖਿਆ ਤੇ ਅਗਲੇ ਪ੍ਰੋਗਰਾਮ ਵਾਲੇ ਵੀ ਉਧਰੋਂ ਵੇਟ ਕਰੀ। ਆਪਾਂ ਨਾ ਮੈਨੂੰ ਬੜਾ ਵਧੀਆ ਲੱਗਦਾ ਜਦੋਂ ਪੁਰਾਣੇ ਦੋਸਤ ਮੇਰੇ ਮਿਲਦੇ, ਜਿਹਨੀ ਸੰਘਰਸ਼ ਦੇ ਸਮੇਂ ਜਿਨ੍ਹਾਂ ਨਾਲ ਰਹੇ, ਜਿਹੜੇ ਆਪਾਂ ਨੂੰ A ਤੋਂ Z ਜਾਣਦੇ ਆ। ਮੇਰੀ ਖੁਸ਼ਕਿਸਮਤੀ ਆ ਕਿ ਮੇਰੇ ਭਰਾ ਨੂੰ 2006 ਚ ਆਪਾਂ 1 ਸਾਲ ਇਕੱਠੇ ਰਹੇ, ਹੌਲੀ ਫਿਰ ਇੱਧਰ ਅੱਜ ਵੀ ਮੈਨੂੰ ਲੱਗਦਾ 4 ਸਾਲ ਬਾਅਦ ਮੇਲ ਮਿਲਿਆ। 4 ਸਾਲ ਬਾਅਦ ਮਿਲੇ। ਸੋ ਬਹੁਤ ਵਧੀਆ ਲੱਗਦਾ ਜਦੋਂ ਪੁਰਾਣੇ ਦੋਸਤਾਂ ਦੇ ਦਰਸ਼ਨ ਦਿਦਾਰੇ ਹੁੰਦੇ। ਮੇਰੀ ਖੁਸ਼ਕਿਸਮਤੀ ਹੈ ਕਿ ਮਾਲਕ ਨੇ ਮੈਨੂੰ ਇੰਨੇ ਕੁ ਯੋਗਾ ਕਰ ਦਿੱਤਾ ਕਿ ਭਰਾ ਬੇਸ਼ੱਕ ਸਾਡਾ ਅੱਜ ਸਰਕਾਰੀ ਜੌਬ ਤੇ ਆ, ਪਰ ਫਿਰ ਵੀ ਨਾਲ ਤੁਸੀਂ ਸ਼ੌਂਕ ਲਈਏ ਆਪਣਾ ਪ੍ਰੋਫੈਸ਼ਨਲ ਰੱਖਿਆ ਹੈ ਨਾ। ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਭਰਾਵਾਂ 'ਚ ਮੈਂ ਫਿਰ ਅੱਜ ਇੰਟਰਵਿਊ ਦੇਣ ਜੋਗਾ ਹੋ ਗਿਆ, ਜਿਸ ਕੰਮ ਲਈ ਮੇਰੀ ਦੌੜ ਸੀ। ਬਿਲਕੁਲ ਬਿਲਕੁਲ। ਸੋ ਸਾਰਿਆਂ ਦਾ, ਸਰੋਤਿਆਂ ਨੂੰ ਵੀ ਬੇਨਤੀ ਕਰੂੰਗਾ ਕਿ ਸਿਰਫ ਕੱਲਾ ਕਲਾਕਾਰਾਂ ਨੂੰ ਦੋਸ਼ ਨਾ ਦਈਏ। ਜੇ ਕੋਈ ਹੈ ਨਾ ਕਿ ਕਲਚਰ ਗਨ ਆ ਗਿਆ, ਫਲਾਨਾ ਢੀਂਗਾ ਆ ਗਿਆ, ਸਰੋਤਿਆਂ ਤੇ 80% ਡਿਪੈਂਡ ਹੈ। ਬੇਨਤੀ ਕਰੂੰਗਾ ਕੰਨ ਰਸ ਚੰਗਾ ਬਣਾਓ। ਜਿੱਦਣ ਤੁਸੀਂ ਆਪਾਂ ਚੰਗਾ ਸੁਣਨਾ ਸ਼ੁਰੂ ਕਰ ਦਿੱਤਾ ਫਿਰ ਲੋੜ ਨਹੀਂ ਪੈਣੀ ਉਹ ਫਲਾਨਾ ਜੀ ਉਹਨੇ ਗੰਡਾਸਿਆਂ ਤੇ ਗੀਤ ਆ ਗਏ, ਉਹਦਾ ਗੰਨਾ ਤੇ ਗੀਤ ਆ ਗਏ, ਕੁੜੀਆਂ ਤੇ ਗੀਤ ਆ ਗਏ। ਜਦੋਂ ਆਪਾਂ ਤਰਜੀਹ ਨਹੀਂ ਦੇਣੀ, ਪਰ ਪ੍ਰੋਬਲਮ ਸਾਡੀ ਹੈ ਕਿ 80% ਸਾਨੂੰ ਉਹ ਗੱਲਾਂ ਸੋਹਣੀਆਂ ਲੱਗਦੀਆਂ, ਸੱਚ ਨੂੰ ਸੁਣ ਕੇ ਆਪਾਂ ਵੀ ਨਹੀਂ ਰਾਜੀ। ਸੱਚ ਗਾਉਣ ਵਾਲਾ 1.5 ਲੱਖ ਮੰਗਦਾ ਤੇ ਲੋਕਾਂ ਨੂੰ ਲੱਗਦਾ ਬੱਲੇ 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 ਬੱਲੇ। ਕਮਰਸ਼ੀਅਲ ਗਾਉਣ ਵਾਲੇ ਨੂੰ 8 ਦੇ ਕੇ ਵੀ ਧੀਆਂ ਭੈਣਾਂ ਤੇ ਉਂਗਲਾਂ ਕਰਾਣੀਆਂ ਹੈ ਨਾ, ਪੁਰਜੇ ਪਟੋਲੇ ਕਹਾਣਾ ਲੋਕਾਂ ਨੂੰ ਸੋਹਣਾ ਲੱਗਦਾ। ਮੇਰੀ ਕਈ ਵਾਰ ਹੁੰਦੀ ਹੈ, ਮੈਂ ਅੱਜ ਤੇ 3 ਸਾਲ 4 ਸਾਲ ਪਹਿਲਾਂ ਟਹਿਣਾ ਜੀ ਨੇ ਇੰਟਰਵਿਊ ਕੀਤੀ, ਮੈਂ ਕਹਿ ਦਿੱਤਾ ਵੀ 80,000 ਲੈਣਾ। ਉਹ 5 ਸਾਲ ਹੋ ਗਏ, ਕਿੱਥੇ ਮਹਿੰਗਾਈ ਚੱਲ ਗਈ ਹੈ ਨਾ। ਨਾਲ ਵਾਲੇ ਵੀਰ ਹੈ, ਉਹਨਾਂ ਦੀਆਂ ਫੀਸਾਂ ਹੌਲੀ ਹੌਲੀ ਕੋਸ਼ਿਸ਼ ਕਰੀਦੀ ਵਾਧਾ ਕਰੀਏ। ਉਹ ਸਾਡਾ ਵਿਆਹ ਦਾ ਵੀ ਅਜੇ ਕਈਆਂ ਭਰਾਵਾਂ ਨੂੰ 1.5 ਲੱਖ ਵੀ ਬਹੁਤ ਲੱਗਦਾ। ਖਰਚੇ ਕੱਢ ਕੇ ਜੇ ਚੰਗਾ ਗਾਉਣ ਵਾਲਾ 4 ਪੈਸੇ ਇਕੱਠੇ ਨਹੀਂ ਕਰੂੰਗਾ ਤੇ ਉਹ ਆਉਣ ਵਾਲੇ ਪ੍ਰੋਜੈਕਟਾਂ ਤੇ ਲਾਉਂਗਾ ਕਿੱਥੋਂ। ਬਿਲਕੁਲ। ਸੋ ਇਹ ਕੋਸ਼ਿਸ਼ ਕਰੀਏ, ਸਿਰਫ ਚੰਗੇ ਨੂੰ ਇਦਾਂ ਨਹੀਂ ਕਹਿ ਕੇ ਹਾਂ ਬਹੁਤ ਸੋਹਣਾ ਵਧੀਆ, ਉਹਨੂੰ ਹੱਲਾਸ਼ੇਰੀ ਕਿਹੜੇ ਤਰੀਕੇ ਨਾਲ ਆਪਾਂ ਦੇਣੀ ਚਾਹੁੰਦੇ ਆ, ਚੰਗਾ ਸੱਦ ਕੇ ਉੱਥੇ ਬਾਰਗੇਨਿੰਗ ਨਾ ਕਰੀਏ। ਜੇ ਕੋਈ ਚੰਗਾ ਗਾਉਣ ਵਾਲਾ 1.5 ਲੱਖ ਰੁਪਏ ਮੰਗਦਾ, ਉਹਦੇ ਨਾਲ ਸਾਊਂਡ ਸਿਸਟਮ ਵੀ ਵੱਡਾ ਹੈ, ਉਹਦੇ ਨਾਲ 14 ਪਰਿਵਾਰ ਵੀ ਨੇ, 2 ਪੈਸੇ ਬਚਣਗੇ ਤੇ ਫਿਰ ਅਗਾਂਹ ਫੇਰ ਹੀ ਕੰਮ ਕਰੂਗਾ। ਸੋ ਸਾਨੂੰ ਵੀ ਭਰਾ ਤੇ ਮਾਣ ਹੈ ਕਿ ਪੰਮਾ ਜਿਹੜਾ ਜਿਸ ਤਰੀਕੇ ਨਾਲ 2006 ਤੋਂ ਚੱਲਿਆ ਹੋਇਆ, ਉਸ ਤੋਂ ਪਹਿਲਾਂ ਤੋਂ ਇਸ ਇੰਡਸਟਰੀ ਦੇ ਵਿੱਚ ਕੰਮ ਕਰਦਾ ਆ ਰਿਹਾ ਤੇ ਅੱਜ ਇੱਕ ਸਥਾਪਿਤ ਕਲਾਕਾਰ ਹੈ। ਤੇ ਸਥਾਪਿਤ ਹੋਣ ਦੇ ਨਾਲ ਨਾਲ ਸਭ ਤੋਂ ਵੱਡੀ ਗੱਲ ਹੈ ਚੰਗਾ ਗਾ ਰਿਹਾ, ਜਿਹੜਾ ਲੋਕਾਂ ਨੂੰ ਕੋਈ ਨਾ ਕੋਈ ਸੇਧ ਦੇ ਰਿਹਾ, ਕੋਈ ਨਾ ਕੋਈ ਕਿਸੇ ਕਿਸਮ ਦੀ ਨੌਲੇਜ ਜਾਂ ਜਾਣਕਾਰੀ ਦੇ ਰਿਹਾ। ਸੋ ਪੰਮੇ ਵੀਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਧੰਨ। ਇੰਡਸਟਰੀ ਵੀ ਜਿੰਨੇ ਵੀ ਸਰੋਤੇ ਆਸਟ੍ਰੇਲੀਆ ਤੋਂ ਜਾਂ ਇੱਥੇ ਜਿੰਨੇ ਵੀ ਦੇਖਣਗੇ, ਕਈ ਵਾਰ ਖਾਸ ਤੌਰ ਤੇ ਭਰਾਵਾਂ ਨਾਲ ਹੈ ਨਾ ਗੱਲ ਕਰਦੇ ਆ, ਕੋਈ ਗੱਲ ਘੱਟ ਵੱਧ ਹੋ ਜਾਂਦੀ ਹੈ। ਸੋ ਮਾਫੀ ਕਮੈਂਟਸ 'ਚ ਅਜੇ ਤਾਂ ਵੈਸੇ ਲੋਕਾਂ ਨੇ ਗਾਲਾਂ ਕੱਢੀਆਂ ਨਹੀਂ ਬਚੇ ਹੋ, ਪਰ ਫਿਰ ਵੀ ਕਈ ਵਾਰ ਕੋਈ ਗੱਲ ਲੱਗਦਾ ਨਾ ਕਿ ਬੰਦਾ ਓਵਰ ਹੋ ਗਿਆ, ਜੇ ਕਹੂਗਾ ਵੀ ਭਾਈ ਸਿਰ ਮੱਥੇ ਆ ਆਈ ਸੀ ਝਕਾਣ ਵਾਲੇ। ਮਾਲਕ ਸਾਹਿਬ ਦੀ ਰੂਹ ਰਾਜੀ ਰੱਖੇ, ਚੜ੍ਹਦੀ ਕਲਾ ਬਖਸ਼ੇ, ਰੋਜੀ ਰੋਟੀ ਸਭ ਨੂੰ ਬਖਸ਼ੇ। ਲੋੜ ਆ ਪੈਸੇ ਦੀ, ਨਾ ਇਕੱਲੇ ਕਲਾਕਾਰਾਂ ਨੂੰ ਲੋੜ ਆ ਹੈ ਨਾ, ਨਾ ਇਕੱਲੇ ਸਿਰਫ ਬਿਜ਼ਨਸਮੈਨਾਂ ਨੂੰ ਲੋੜ ਆ। ਇਹ ਰੋਜੀ ਰੋਟੀ ਮਾਲਕ ਸਾਹਿਬ ਦੇ ਚੁੱਲ੍ਹੇ ਤਪਦੇ ਰਹਿਣ। ਸਭ ਤੋਂ ਵੱਡੀ ਰੂਹ ਰਾਜੀ ਰੱਖੇ, ਜਿਹੜਾ ਅੰਦਰੋਂ ਖੁਸ਼ਹਾਲ ਹੈ, ਬਾਹਰੋਂ ਆ ਕੋਠੀਆਂ ਕਾਰਾਂ ਜ਼ਮੀਨਾਂ ਘੱਟ ਵੀ ਜ਼ਿੰਦਗੀ 'ਚ ਬਣ ਗਈਆਂ, ਮੈਨੂੰ ਲੱਗਦਾ ਫਿਰ ਸਟ੍ਰੈਸ ਦੀਆਂ ਗੋਲੀਆਂ ਖਾਣ ਦੀ ਲੋੜ ਪੈਣੀ ਨਹੀਂ। ਮਾਲਕ ਸਾਹਿਬ ਦੀ ਰੂਹ ਰਾਜੀ ਰੱਖੇ। ਸਤਿ ਸ਼੍ਰੀ ਅਕਾਲ। ਕਾਲਜ ਦੇ ਦਿਨਾਂ ਦੇ ਵਿੱਚ ਪੰਮੇ ਦੀ ਇੱਛਾ ਸੀ ਕਿ ਇੱਕ ਸਥਾਪਿਤ ਕਲਾਕਾਰ ਬਣਨਾ, ਇੱਕ ਆਪਣੀ ਵੱਖਰੀ ਲੀਹ ਬਣਾਉਣ ਦੀ ਕੋਸ਼ਿਸ਼ ਸੀਗੀ, ਉਹ ਵੀ ਸਬਜੈਕਟ ਜਿਨ੍ਹਾਂ 'ਚ ਗੀਤਾਂ ਦਾ ਚੰਗਾ ਹੋਵੇ। ਸੋ ਤੁਹਾਡੇ ਵਰਗੇ ਭਰਾਵਾਂ ਦਾ ਨਾਲ ਹੌਸਲਾ ਮਿਲਦਾ ਰਿਹਾ। ਪੰਮੇ ਦੀ ਪਛਾਣ ਜਿਹੜੀ ਸੀਗੀ ਉਹ ਸੀਗੀ ਇੱਕ ਵਾਰ, ਹੈ ਨਾ, ਵਾਰ ਜਿਹੜੀ ਤੁਸੀਂ ਗਾਉਂਦੇ ਸੀ। ਹਾਂਜੀ ਵੀਰ ਜੀ, ਮੇਰੀ ਮੈਂ ਕਹੂੰਗਾ ਖੁਸ਼ਕਿਸਮਤੀ ਆ, ਮੈਂ ਵਿਆਹਾਂ ਦੇ ਪ੍ਰੋਗਰਾਮ ਜਾਵਾਂ, ਮੇਲਿਆਂ 'ਚ ਜਾਵਾਂ, ਮੇਰੇ ਤੋਂ ਜ਼ਰੂਰ ਜੇ ਮੇਰੇ ਤੋਂ ਰਹਿ ਵੀ ਜਾਵੇ ਵਾਰ, ਉਹ ਸਪੈਸ਼ਲ ਕਹਿਣੇ ਯਾਰ ਸ਼ਹੀਦ ਊਧਮ ਸਿੰਘ ਦੀ ਜਾਂ ਬਾਬਾ ਬੰਦਾ ਸਿੰਘ ਦੀ ਵਾਰ ਸੁਣਾਓ। ਸਾਡਾ ਬਹੁਤ ਛੋਟੀ ਉਮਰ ਦਾ ਨੌਜਵਾਨ ਹੈ ਨਾ, ਪੰਜਾਬੀ ਇੰਡਸਟਰੀ ਨਹੀਂ ਕਹੂੰਗਾ, ਸਗੋਂ ਮੈਂ ਪੂਰੀ ਦੁਨੀਆ ਦੇ ਵਿੱਚ ਧੱਕ ਪਾ ਗਿਆ, ਸਿੱਧੂ ਮੂਸੇਵਾਲਾ। ਉਹਨੇ ਇੱਕ ਛਾਪ ਛੱਡੀ ਸੀਗੀ, ਜਿਵੇਂ ਤੁਸੀਂ ਗੱਲ ਕੀਤੀ ਆ ਵੀ ਪਿੰਡ ਰਹਿਣਾ, ਮਾਪਿਆਂ ਕੋਲੇ ਰਹਿਣਾ, ਆਪ ਹੱਥੀਂ ਖੇਤੀ ਕਰਨੀ, ਵਾਹੀ ਕਰਨੀ, ਸਾਰਾ ਹੈ ਨਾ। ਮੂਸੇਵਾਲੇ ਬਾਰੇ ਤੁਹਾਡੇ ਕੀ ਵਿਚਾਰ ਹੈ, ਜਾਂ
ਉਹਦੀ ਗਾਇਕੀ ਬਾਰੇ? ਮੈਂ ਹਰ ਥਾਂ ਤੇ ਕਹਿੰਦਾ ਹੁੰਦਾ ਮੈਂ ਉਹਦੇ ਸਾਰੇ ਗੀਤਾਂ ਦਾ ਜੋ ਉਸ ਭਰਾ ਨੇ ਗਾਏ ਆ, ਆਪਾਂ ਉਹਨਾਂ ਸਾਰੇ ਗੀਤਾਂ ਦੇ ਪਹਿਲਾਂ ਹਮ ਹੀ ਨਹੀਂ ਸੀਗੇ ਹੈ ਨਾ। ਮੈਂ ਅੱਜ ਵੀ ਕਹਾਂ ਕਿ ਮੈਂ ਇਹ ਗੱਲ ਬਹੁਤ ਲੋਕ ਕਹਿੰਦੇ ਆ, ਕੱਲ ਜਾਣ ਤੋਂ ਮਗਰੋਂ ਕਹੀਏ ਹੈ ਨਾ ਵੀ ਆਪਾਂ ਉਹਦੇ ਸਾਰੇ ਗੀਤਾਂ ਦੇ ਹਮ ਹੀ ਸੀਗੇ, ਨਹੀਂ। ਪਰ ਕੁਝ ਉਹਦੇ ਗੀਤ ਦਾ ਬੇਬੇ ਵਾਲਾ ਉਹਦਾ ਗੀਤ ਹੈ, ਮਾਂ ਮੈਂ ਤੇਰੇ ਵਰਗਾ, ਉਹ ਗੀਤ ਦੇਖ ਕੇ ਮੈਨੂੰ ਲੱਗਦਾ ਕਿੰਨੇ ਮੈਂ ਖੁਦ ਉਸ ਚੀਜ਼ ਤੋਂ ਸਿੱਖਿਆ ਆਪਣੀ ਬੇਬੇ ਨਾਲ, ਹੈ ਨਾ, ਕਿ ਮੋਹ ਤੇ ਹੋਰ ਜ਼ਿਆਦਾ ਵਾਧਾ ਉਹ ਗੱਲਾਂ ਉਹਦੀਆਂ ਸੁਣ ਕੇ। ਹਾਂ, ਜਿੰਨੀਆਂ ਲੰਮੀਆਂ ਕਾਰਾਂ ਸੋਚ ਹੈ ਉਨੀ ਛੋਟੀ ਬਈ, ਅੱਜ ਕੱਲ ਨਹੀਂਓ ਜਰਦਾ ਗੱਲ ਕੋਈ ਮਾੜੀ ਮੋਟੀ ਬਈ, ਬੁੱਢੇ ਮਾਪੇ ਬਣ ਗਏ ਅੱਜ ਕੱਲ ਬੋਝ ਜਵਾਕਾਂ ਤੇ ਲੱਗੀ ਜੈਮ ਬਰੇਡਾਂ ਕੁੱਤੇ ਖਾਂਦੇ ਵੇਖੇ ਨੇ, ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ, ਤੇ ਕੁੱਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਵੇਖੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ। ਮੈਂ ਹਾਂ ਗੁਰਇਕਬਾਲ ਸਿੰਘ। ਜਦੋਂ ਪੰਜਾਬੀ ਸੰਗੀਤ ਜਗਤ ਦੀ ਗੱਲ ਕਰਦੇ ਹਾਂ ਤਾਂ ਪੰਜਾਬੀ ਸੰਗੀਤ ਜਗਤ ਦੇ ਵਿੱਚ ਜਿਹੜੇ ਸੱਭਿਆਚਾਰਕ ਗੀਤ ਆ, ਪਰਿਵਾਰਕ ਗੀਤ ਆ, ਲੋਕਾਂ ਨੂੰ ਸੇਧ ਦੇਣ ਵਾਲੇ ਗੀਤ ਆ, ਉਹ ਗਾਉਣ ਵਾਲੇ ਕਲਾਕਾਰ ਕੁਝ ਕੀ ਨੇ, ਤੇ ਉਹਨਾਂ ਦੀ ਗਾਇਕੀ ਨੂੰ ਜਿਹੜਾ ਪੰਜਾਬ ਦੇ ਲੋਕਾਂ ਨੇ ਪਿਆਰ ਦਿੱਤਾ, ਉਹਨਾਂ ਨੂੰ ਮਾਣ ਸਤਿਕਾਰ ਦਿੱਤਾ, ਉਹ ਵੀ ਕਾਬਿਲੇ ਤਾਰੀਫ ਆ। ਅੱਜ ਇਸੇ ਤਰ੍ਹਾਂ ਦਾ ਗਾਇਕ ਤੁਹਾਡੇ ਰੂਬਰੂ ਕਰ ਰਹੇ ਹਾਂ। ਗਾਇਕ ਹੀ ਨਹੀਂ, ਮੇਰਾ ਪਰਮ ਮਿੱਤਰ ਵੀ ਹੈ, ਉਹਨੂੰ ਤੁਹਾਡੇ ਰੂਬਰੂ ਕਰਨ ਲੱਗੇ। ਸੋ ਮੇਰੀ ਮੁਰਾਦ ਹੈ ਪੰਮਾ ਡੂਮੇਵਾਲ। ਪੰਮੀ ਬਾਈ, ਬਹੁਤ ਬਹੁਤ ਸਵਾਗਤ ਹੈ ਇੰਡੋਸ ਟੀਵੀ ਤੇ। ਇੰਡੋਸ ਟੀਵੀ ਦੇਖ ਰਹੇ ਸਾਰੇ ਸਰੋਤੇ ਨੂੰ ਤੇ ਮੇਰਾ 2006 ਦਾ ਬਹੁਤ ਪਿਆਰਾ ਮਾਲਵਾ ਕਾਲਜ ਦਾ ਮੇਰਾ ਕਲਾਸਮੇਟ ਵੀਰ ਗੁਰਇਕਬਾਲ ਵੀਰ ਨੂੰ ਸਤਿ ਸ਼੍ਰੀ ਅਕਾਲ, ਕਬੂਲ ਹੋਵੇ। ਪੰਮੀ, ਗੱਲ ਇੱਥੇ ਸ਼ੁਰੂ ਕਰਾਂਗੇ ਬਾਈ ਵੀ ਕਾਲਜ ਦੇ ਦਿਨਾਂ ਦੇ ਵਿੱਚ ਪੰਮੇ ਦੀ ਇੱਛਾ ਸੀਗਾ ਇੱਕ ਸਥਾਪਿਤ ਕਲਾਕਾਰ ਬਣਨਾ ਜੀ, ਤੇ ਖਾਸ ਕਰਕੇ ਜਦੋਂ ਉਹ ਦੌਰ ਸੀਗਾ, ਉਦੋਂ ਦੌਰ ਇਹ ਸੀ ਵੀ ਮੁੰਡੇ ਦਾੜੀ ਕੱਟੀ ਹੁੰਦੀ ਸੀ, ਹਨਾ, ਮੁੰਦਰਾ ਮਾਂਦਰਾ ਪਾਈਆਂ ਹੁੰਦੀਆਂ ਸੀ, ਤੇ ਉਹਨਾਂ ਨੂੰ ਗਾਇਕ ਮੰਨਦੇ ਸੀ। ਇੱਕ ਸਮਾਂ ਸੀ ਉਦਾਂ ਦਾ। ਅੱਜ ਕੱਲ ਤਾਂ ਖੈਰ ਚਲੋ ਬਹੁਤ ਸਾਰੇ ਕਲਾਕਾਰ ਆ ਜਿਹੜੇ ਦਾੜੀ ਵੀ ਰੱਖੀ, ਕਮਰ ਗਰੇਵਾਲ ਆ, ਉਹ ਵੀ ਚਲੋ ਆਪਣਾ ਭਰਾ ਹੀ ਆ। ਤੇ ਅੱਜ ਇੱਕ ਸਥਾਪਿਤ ਕਲਾਕਾਰ ਦੇ ਤੌਰ ਤੇ ਵਿਚਰ ਕੇ ਕਿਵੇਂ ਲੱਗਦਾ ਹੈ? ਗੁਰਇਕਬਾਲ ਵੀਰ, ਤੁਹਾਨੂੰ ਤਾਂ ਆਪਣੇ ਸੰਘਰਸ਼ ਦਾ ਹੈ ਨਾ ਸਾਰਾ ਪਤਾ ਆ। ਸੋ ਉਦੋਂ ਤੋਂ ਵੀ ਆਪਾਂ ਪਹਿਲੇ ਦਿਨ ਤੋਂ ਇਹੀ ਲੈ ਕੇ ਚੱਲੇ ਸੀਗੇ ਵੀ ਇੱਕ ਆਪਣੀ ਵੱਖਰੀ ਲੀਹ ਬਣਾਉਣ ਦੀ ਕੋਸ਼ਿਸ਼ ਸੀਗੀ, ਉਹ ਵੀ ਸਬਜੈਕਟ ਜਿਨ੍ਹਾਂ 'ਚ ਗੀਤਾਂ ਦਾ ਚੰਗਾ ਹੋਵੇ। ਸੋ ਤੁਹਾਡੇ ਵਰਗੇ ਭਰਾਵਾਂ ਦਾ ਨਾਲ ਹੌਸਲਾ ਮਿਲਦਾ ਰਿਹਾ। ਐਕਚੁਅਲੀ ਰਾਤੋਂ ਰਾਤ ਸਟਾਰ ਬਣਿਆ ਜਾ ਸਕਦਾ, ਮੈਨੂੰ ਲੱਗਦਾ ਨਹੀਂ। ਜੋ ਅੱਜ ਦੀ ਗਾਇਕੀ ਦਾ ਸਬਜੈਕਟ ਹੈ, ਤੁਸੀਂ ਕੋਈ ਵੀ ਹਾਸੋਹੀਣੀ ਗੱਲ ਕਰ ਲਓ ਜਾਂ ਕੋਈ ਬਾਹਲੀ ਵੱਡੀ ਆਪਾਂ ਕਹਿ ਲਈਏ ਫੁਕਰੀ ਕਹਿ ਲਈਏ ਜਾਂ ਉੱਦਾਂ ਦੀ ਜਿਹਦਾ ਕੋਈ ਮੀਨਿੰਗ ਨਾ ਹੋਵੇ ਗੱਲ ਕਰ ਦਈਏ, ਹੈ ਨਾ ਕੋਈ, ਤੇ ਉਹ ਇੱਕਦਮ ਵਾਇਰਲ ਹੋ ਜਾਂਦੀਆਂ ਚੀਜ਼ਾਂ। ਪਰ ਸੱਚ, ਸਿਆਣੇ ਕਹਿੰਦੇ ਭਈ ਝੂਠ ਤਾਂ ਹੱਥੋਂ ਹੱਥੀ ਵਿਕਦਾ, ਸੱਚ ਵੇਚਣ ਲਈ ਸਮਾਂ ਲੱਗਦਾ ਹੈ ਨਾ। ਤੇ ਮੈਂ ਸ਼ੁਰੂ ਕਰਦਾ ਹੁੰਦਾ ਉੱਥੋਂ ਹੀ। ਉਹ ਪਿੱਛੇ ਗੀਤ ਵੀ ਆਇਆ ਸੀਗਾ ਕਿ ਹਾਲਾਂਕਿ ਦਾਰੂ ਦੀ ਬੋਤਲ ਤੇ ਵੀ ਲਿਖਿਆ ਹੈ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਆ, ਪਰ ਜਦੋਂ ਕਰੋਨਾ ਹੀ ਹੋਇਆ ਉਦੋਂ ਵੀ ਲੈਣਾ ਲਾ ਕੇ ਲੋਕ ਲੈਂਦੇ ਰਹੇ। ਵਿੱਚ ਠੇਕੇ ਦੇ ਸ਼ਰਾਬ ਜਿੰਨੀ ਵਿਕਦੀ ਉਹਨਾਂ ਨਹੀਂ ਫਰੂਟ ਵਿਕਦਾ, ਗਾਹਕ ਬਿਰਲਾ ਹੀ ਲੱਭੇ ਕੋਈ ਸੱਚ ਦਾ, ਹੱਥੋਂ ਹੱਥੀ ਝੂਠ ਵਿਕਦਾ। ਸੋ ਸੱਚ ਦੇ ਗਾਹਕ ਇਕੱਠੇ ਕਰਨ ਲਈ, ਸੁਣਾਉਣ ਲਈ ਸਮਾਂ ਜ਼ਰੂਰ ਲੱਗਿਆ। ਪਰ ਇਸ ਗੱਲ ਤੋਂ ਬਿਲਕੁਲ ਅੱਜ ਆਪਣੀ ਰੂਹ ਦੇ ਨਾਲ ਕਹਿ ਲਓ, ਇਹਦੇ ਵੱਲੋਂ ਬਿਲਕੁਲ ਕੋਈ ਬੋਝ ਰਹਿਤ ਜ਼ਿੰਦਗੀ ਜੀ ਰਹੇ ਹਾਂ। ਕੋਈ ਬੋਝ ਨਹੀਂ ਹੈ ਵੀ ਸਮਾਜ ਨੂੰ, ਹੁਣ ਜਿੱਦਾਂ ਹੌਲੀ ਹੌਲੀ ਤੁਹਾਡਾ ਬੱਚਾ ਕੈਨੇਡਾ ਪਹੁੰਚ ਗਿਆ, ਮੇਰਾ ਵੀ ਮੈਨੂੰ ਲੱਗਦਾ ਬੇਟਾ 11-12 ਸਾਲ ਦਾ ਹੋ ਗਿਆ। ਸੋ ਇਹ ਦਿਮਾਗ ਤੇ ਬੋਝ ਨਹੀਂ ਹੈ ਵੀ ਕੱਲ ਨੂੰ ਬੱਚੇ ਵੀ ਕਹਿਣਗੇ ਵੀ ਬਾਪੂ ਤੂੰ ਕੀ ਗਾਉਂਦਾ ਰਿਹਾ ਬਈ, ਆਹ ਤੇਰੀਆਂ ਗੱਲਾਂ ਨੇ ਸਮਾਜ ਨੂੰ ਕੀ ਦਿੱਤਾ, ਜਾਂ ਪੈਸੇ ਘੱਟ ਵੱਧ ਕਮਾ ਲੈਣੇ ਇੱਕ ਅਲੱਗ ਮੈਟਰ ਹੈ। ਪਰ ਸਮਾਜ 'ਚ ਇੱਕ ਸਤਿਕਾਰਤ ਤੁਸੀਂ ਥਾਂ ਬਣਾਉਣੀ, ਉਹ ਮੈਨੂੰ ਲੱਗਦਾ ਸਭ ਤੋਂ ਔਖਾ ਹੈ। ਸੋ ਹੌਲੀ ਹੌਲੀ ਸਟੈਪ ਬਾਈ ਸਟੈਪ ਲੱਗੇ ਆ। ਜਿੰਨੇ ਕਿ ਪੰਮੇ ਦੀ ਜ਼ਿੰਦਗੀ ਬਾਰੇ ਦੱਸਦੇ ਹਾਂ। ਅੱਜ ਵੀ ਇਹਨਾਂ ਨੂੰ ਇੱਕ ਪ੍ਰੋਗਰਾਮ ਤੋਂ ਪਹਿਲਾਂ ਫੜਿਆ ਹੋਇਆ ਮੈਂ, ਪੰਜ ਡਰੈਸ ਅਪ ਹੋ ਕੇ ਬੈਠੇ ਆ। ਤੇ ਪੰਮੇ ਦੀ ਜ਼ਿੰਦਗੀ ਦੇ ਵਿੱਚ ਸੰਘਰਸ਼ ਦੀ ਜਦੋਂ ਗੱਲ ਕਰਦੇ ਪੰਮੇ ਵੀ ਕਾਲਜ ਦੇ ਵਿੱਚ ਬੋਲੀਆਂ ਪਾਉਣੀਆਂ, ਹਨਾ, ਭੰਗੜੇ ਨਾਲ ਬਹੁਤ ਬੋਲੀਆਂ ਪਾਈਆਂ, ਤੇ ਖਾਸ ਕਰਕੇ ਪੰਮੇ ਦੀ ਪਛਾਣ ਜਿਹੜੀ ਸੀਗੀ ਉਹ ਸੀਗੀ ਇੱਕ ਵਾਰ, ਹਨਾ, ਵਾਰ ਜਿਹੜੀ ਤੁਸੀਂ ਗਾਉਂਦੇ ਸੀ, ਜਿਹੜਾ ਸਕੇਲ ਸੀ ਤੁਹਾਡਾ, ਪਿੱਚ ਸੀਗੀ ਇੱਕ, ਤੇ ਉਹ ਕਿਆ ਬਾਤ ਸੀ। ਅੱਜ ਵੀ ਸਟੇਜਾਂ ਤੋਂ ਫਿਰ
ਜਦੋਂ ਹਾਂਜੀ ਵੀਰ ਜੀ, ਮੇਰੀ ਮੈਂ ਕਹੂੰਗਾ ਖੁਸ਼ਕਿਸਮਤੀ ਆ। ਮੈਂ ਵਿਆਹਾਂ ਦੇ ਪ੍ਰੋਗਰਾਮ ਜਾਵਾਂ, ਮੇਲਿਆਂ 'ਚ ਜਾਵਾਂ, ਮੇਰੇ ਤੋਂ ਜ਼ਰੂਰ ਜੇ ਮੇਰੇ ਤੋਂ ਰਹਿ ਵੀ ਜਾਵੇ ਵਾਰ, ਉਹ ਸਪੈਸ਼ਲ ਕਹਿਣੇ ਯਾਰ ਸ਼ਹੀਦ ਊਧਮ ਸਿੰਘ ਦੀ ਜਾਂ ਬਾਬਾ ਬੰਦਾ ਸਿੰਘ ਦੀ ਵਾਰ ਸੁਣਾਓ। ਸੋ ਨਾਲ ਨਾਲ ਜਿੱਥੇ ਪੰਜਾਬੀ ਮਾਂ ਬੋਲੀ ਨੂੰ ਗਾਉਣ ਕਰਕੇ ਮੈਂ ਤੇ ਮੇਰੇ ਨਾਲ ਮੈਨੂੰ ਲੱਗਦਾ 15-16 ਪਰਿਵਾਰ ਹੋਰ ਜੁੜੇ ਆ, ਉਹਨਾਂ ਦੀ ਰੋਜੀ ਰੋਟੀ ਚੱਲ ਰਹੀ ਹੈ। ਉੱਥੇ ਵੱਡੀ ਕਿਸਮਤ ਹੈ ਕਿ ਇਹਦਾ ਸਿੱਖ ਇਤਿਹਾਸ ਨੂੰ ਨਾਲ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਇੱਕ ਮਾਲਕ ਨੇ ਜ਼ਿੰਮੇਵਾਰੀ ਲਾਈ। ਉਸ ਚੀਜ਼ ਦਾ ਫਖਰ ਤੇ ਮਾਣ ਵੀ ਹੈ ਕਿ ਜਿਸ ਚੀਜ਼ ਦਾ ਕਮਾਈ ਆ ਰਹੀ ਹੈ, ਲੋਕਾਂ ਨੂੰ ਚੰਗਾ ਸੁਣਾ ਕੇ ਆ ਰਹੀ ਹੈ। ਇੱਕ ਸ਼ਾਂਤੀ ਵੀ ਹੈ ਨਾ, ਆਤਮਿਕ ਸ਼ਾਂਤੀ ਆ। ਮੈਨੂੰ ਬਹੁਤੇ ਬੰਦੇ ਕਹਿੰਦੇ ਨੇ ਬਾਈ ਤੁਸੀਂ ਪਿੰਡ 'ਚ ਕਿਉਂ ਰਹਿੰਦੇ ਯਾਰ, ਤੁਹਾਨੂੰ ਹੁਣ ਮੋਹਾਲੀ ਰਹਿਣਾ ਚਾਹੀਦਾ, ਚੰਡੀਗੜ੍ਹ। ਮੈਂ ਹੱਸਦਾ ਹੁੰਦਾ, ਮੈਂ ਕਿਹਾ ਵੀਰੇ ਆਪਣੇ ਕੋਲ ਇੰਨੇ ਅਜੇ ਪੈਸੇ ਨਹੀਂ। ਹਾਂ, ਰੁਪਈਆ ਕਮਾ ਕੇ ਪਿੰਡ 'ਚ ਜਿਹੜਾ ਮਕਾਨ ਬਣਾਇਆ, ਇੱਟੇ ਢੋਗਾਣ ਵਜਾਣ ਨਹੀਂ ਹੈ ਨਾ ਬਣਾਈ। ਸਾਨੂੰ ਘਰੇ ਪਿੰਡ ਸਕੂਨ ਹੈ। ਜਿਨ੍ਹਾਂ ਨੂੰ ਠੀਕ ਹੈ ਸ਼ਹਿਰਾਂ 'ਚ ਚੰਗਾ ਲੱਗਦਾ, ਉਹਨਾਂ ਨੂੰ ਸ਼ਹਿਰਾਂ 'ਚ ਰਹਿਣਾ ਚਾਹੀਦਾ। ਮੈਂ ਇਸ ਚੀਜ਼ ਦਾ ਕ੍ਰਿਟੀਸਾਈਜ਼ ਨਹੀਂ ਕਰਦਾ, ਪਰ ਸਾਡਾ ਪਿੰਡਾਂ 'ਚ ਸਰਦਾ ਆ ਕੋਈ ਮਕਾਨ ਲੈ ਲਈਏ, ਮੁੜ ਕੇ ਹਫੜ ਦਫੜ ਬਈ 10 ਲੱਖ ਦੇਤਾ, ਜੇ 2 ਕਰੋੜ ਖੜਾ ਹੈ ਲੋਨ ਦਾ, 20 ਸਾਲਾਂ ਦਾ 30 ਸਾਲਾਂ ਦਾ, ਜਾਂ 50 ਲੱਖ ਦੇਤਾ, ਮੁੜ ਕੇ 2 ਕਰੋੜ ਦਾ ਲੋਨ, ਕੀ ਲੋੜ ਹੈ? ਇਹਨਾਂ ਕੋਲ ਹੈਗਾ ਜਾਣਾ ਚਾਹੀਦਾ। ਪਰ ਮੇਰੀ ਇੱਕ ਹੀ ਮੇਰੇ ਬਾਪੂ ਨੇ ਗੱਲ ਸਿਖਾਈ ਹੈ ਕਿ ਜ਼ਿੰਦਗੀ 'ਚ ਬਾਹਲੇ ਵਾਰਡਨ ਬੋਝ, ਇਹ ਜ਼ਿੰਦਗੀ ਬਹੁਤ ਛੋਟੀ ਹੈ। ਸੋ ਜਿੰਨਾ ਕੁ ਚਿਰ ਜੀਣਾ ਆ, ਕੋਸ਼ਿਸ਼ ਕਰੋ ਤੇ ਬੋਝ ਰਹਿਤ ਹੋਵੇ। ਸਮਾਜ ਨੂੰ ਜਿੰਨਾ ਕੁ ਵੀ ਆਪਾਂ ਦੇ ਸਕਦੇ ਚੰਗਾ ਦੇਣ ਦੀ ਕੋਸ਼ਿਸ਼। ਗਾਣਾ ਵੀ ਸੁਣਾ ਦੇ ਹੁਣ, ਪਹਿਲਾਂ ਵਾਲੇ। ਵਾਹ ਵਾਹ, ਉਹ ਗੀਤ ਵਾਕਈ ਇਸੇ ਨਾਲ ਹੀ। ਹਾਂ, ਮੈਂ ਉਹ ਜ਼ਰੂਰ ਖੁਦ ਆਪਣੀ ਜ਼ਿੰਦਗੀ ਤੇ ਵੀ ਅਪਲਾਈ ਕਰਦਾ ਹੁੰਦਾ। ਅੱਛਾ, ਵੀ ਉਹ ਵਾਕਈ ਸੱਚ ਹੈ ਬ੍ਰਦਰ। ਜੋ ਸੱਚ ਹੈ ਉਹਨੇ ਸੱਚ ਰਹਿਣਾ। ਬੇਸ਼ੱਕ ਕਈਆਂ ਕੋਲ ਵੱਡੀਆਂ 2-2 4-4 ਕਰੋੜ ਦੀਆਂ ਗੱਡੀਆਂ ਹੋ ਸਕਦੀਆਂ, ਚੰਗੀ ਗੱਲ ਆ, ਪਰ ਇੱਥੇ ਇੱਕ ਭੁਲੇਖਾ ਸਭ ਨੂੰ ਕਿ ਸ਼ਾਇਦ ਮੈਂ ਵੱਡੀ ਗੱਡੀ ਲੈ ਲਈ, ਮੇਰੀ ਚੰਡੀਗੜ੍ਹ ਜਾਂ ਹੋਰ ਕਿਸੇ ਮੁਲਕ ਵੱਡੇ 'ਚ ਮੇਰੀ ਵੱਡੀ ਕੋਠੀ ਬਣ ਗਈ, ਸ਼ਾਇਦ ਉਹ ਮੇਰੀ ਆਤਮਿਕ ਸ਼ਾਂਤੀ ਹੈ। ਨਹੀਂ, ਸ਼ਾਂਤੀ ਜਿੱਦਣ ਆਪਣੀ ਆਤਮਾ ਨੂੰ, ਆਪਣੇ ਆਪ ਨੂੰ ਸਮਾਂ ਦੇਣਾ ਸ਼ੁਰੂ ਕਰ ਦਾਂਗੇ, ਆਪਣੇ ਆਪ ਦੀ ਪੜਚੋਲ ਬੰਦਾ ਸ਼ੁਰੂ ਕਰਦਾ, ਜਿੱਥੋਂ ਤੱਕ ਮੈਨੂੰ ਲੱਗਦਾ, ਫਿਰ ਉੱਥੋਂ ਉਹ ਆਤਮਿਕ ਸ਼ਾਂਤੀ ਦੇ ਪੜਾਅ ਸ਼ੁਰੂ ਹੁੰਦੇ ਆ। ਉਹ ਗੀਤ ਮੈਨੂੰ ਵੀ ਬਹੁਤ ਪਸੰਦ। ਸੁਣਾ ਦਿਓ, ਦੋ ਲਾਈਨਾਂ ਸੁਣਾ ਦਿਓ ਹੁਣ ਗਾ ਕੇ। ਹਾਂ, ਜਿੰਨੀਆਂ ਲੰਮੀਆਂ ਕਾਰਾਂ ਸੋਚ ਹੈ ਓਨੀ ਛੋਟੀ ਬਈ, ਅੱਜ ਕੱਲ ਨਹੀਂਓ ਜਰਦਾ ਗੱਲ ਕੋਈ ਮਾੜੀ ਮੋਟੀ ਬਈ, ਬੁੱਢੇ ਮਾਪੇ ਬਣ ਗਏ ਅੱਜ ਕੱਲ ਬੋਝ ਜਵਾਕਾਂ ਤੇ ਲੱਗੀ ਜੈਮ ਬਰੇਡਾਂ ਕੁੱਤੇ ਖਾਂਦੇ ਵੇਖੇ ਨੇ, ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ, ਤੇ ਕੁੱਲੀਆਂ ਵਾਲੇ ਬਿਨਾ ਬਿਸਤਰੇ ਸੁੱਤੇ ਵੇਖੇ ਨੇ। ਗੱਲ ਇਹ ਵੀ ਆ ਭਾਵੇਂ ਕਿ ਮਾਂ ਪਿਓ ਦੇ ਵਿੱਚ ਰਹਿੰਦੇ ਆ ਹਨਾ, ਚਾਚੇ ਤਾਏ ਭੈਣ ਭਰਾ ਉਸੇ ਪਰਿਵਾਰ 'ਚ ਰਹਿੰਦੇ ਆ, ਉਹਨਾਂ ਨਾਲ ਜਿਹੜਾ ਸ਼ੁਰੂਆਤੀ ਦੌਰ ਹੁੰਦਾ, ਜਦੋਂ ਸਟਰਗਲ ਦੇ ਦਿਨ ਹੁੰਦੇ ਆ, ਉਹਨਾਂ ਤੋਂ ਸਲਾਹਾਂ ਲੈ ਕੇ ਤੁਰੇ, ਕਦਮ ਕਦਮ ਪੱਟਿਆ। ਤੇ ਅੱਜ ਵੀ ਮੈਨੂੰ ਲੱਗਦਾ ਕਿ ਜੇ ਕਿਸੇ ਵੱਡੇ ਪ੍ਰੋਗਰਾਮ ਤੇ ਫੰਕਸ਼ਨ ਤੋਂ ਕਿਤੋਂ ਵਾਪਸ ਆਉਣੇ ਆ, ਚਾਹੇ ਬਾਹਰ ਸ਼ੋਅ ਲਾ ਕੇ ਵਾਪਸ ਆਉਣੇ ਆ, ਤਾਂ ਉਸੇ ਪਰਿਵਾਰ 'ਚ ਬਹਿ ਕੇ ਰੋਟੀ ਖਾਣ ਦਾ ਸਕੂਨ ਹੀ ਵੱਖਰਾ। ਬਈ ਮਾਂ ਬਾਪ ਦਾ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਉਹ ਭਰਾ ਬਹੁਤ ਵੱਡੀ ਕਿਸਮਤ ਵਾਲੇ ਆ ਜਿਨ੍ਹਾਂ ਦੇ ਸਿਰ ਤੇ ਮਾਂ ਪਿਓ ਦਾ ਸਾਇਆ ਆ। ਮੈਂ ਘਰ ਤੋਂ 2-3 ਦਿਨ ਵੀ ਉਰੇ ਪਰੇ ਹੋਵੇਂ ਤਾਂ ਮੇਰਾ ਬਾਪੂ, ਬੱਚੇ ਦੱਸਦੇ ਹੁੰਦੇ, ਕਿੰਨੀ ਵਾਰ ਪੁੱਛਦਾ ਪਾਪਾ ਆਇਆ ਨਹੀਂ, ਕਿਉਂ ਨਹੀਂ ਆਇਆ, ਕਿੱਥੇ ਤੁਸੀਂ ਫੋਨ ਕੀਤਾ। ਸੋ ਉਹ ਮਾਪਿਆਂ ਦਾ ਤੁਹਾਡੇ ਲਈ ਫਿਕਰ ਕਰਨਾ ਤੇ ਮਾਪਿਆਂ ਦਾ ਅਦਬ ਸਤਿਕਾਰ, ਜਿਹੜੇ ਪਹਿਲੇ ਦਿਨ ਤੋਂ, ਜਿਸ ਦਿਨ ਤੋਂ ਆਪਾਂ ਜਨਮ ਲਿਆ, ਮਾਂ ਹੈ ਨਾ, ਮਾਂ ਤੇ ਪਿਓ ਤਾਂ ਇੱਕ ਐਡੀਆਂ ਵੱਡੀਆਂ ਸ਼ਾਮਾਂ ਆ। ਚਲੋ ਇਹ ਠੀਕ ਹੈ, ਹੁਸਨ ਜਮਾਨੀ ਮਾਪੇ ਸਿਰ ਤੇ ਸਦਾ ਨਹੀਂ ਰਹਿੰਦੇ, ਪਰ ਉਹ ਧੰਨ ਉਹਨਾਂ ਦੇ ਵੱਡੇ ਭਾਗ ਨੇ ਜਿਨ੍ਹਾਂ ਨੂੰ ਇਹ ਸ਼ਾਮਾਂ ਮਾਨਣ ਦਾ ਵੱਧ ਤੋਂ ਵੱਧ ਸਮਾਂ ਮਿਲਦਾ। ਸੋ ਮੇਰੀ ਖੁਸ਼ਕਿਸਮਤੀ ਹੈ ਕਿ ਚਲੋ ਮਾਂ ਬਾਪ ਦੇ ਨਾਲ ਰਹਿ ਰਹੇ ਹਾਂ। ਸੋ ਫਿਰ ਹੋਰ ਖੁਸ਼ਕਿਸਮਤੀ ਚੰਗਾ ਲੱਗਦਾ ਜਦੋਂ ਉਹ ਨਾ ਹੱਕ ਕਹਿ ਕੇ, ਅਜੇ ਵੀ ਜਿੱਦਾਂ ਪਿੰਡਾਂ 'ਚ ਰਹਿੰਦੇ ਆ, ਬੇਬੇ ਨੇ ਮੱਝ ਰੱਖੀ, ਮੈਂ ਜ਼ੋਰ ਲਾ ਰਿਹਾ, ਕਹਿੰਦੀ ਨਹੀਂ, ਮੈਨੂੰ ਫਿਰ ਜਿੱਦਾਂ ਘੋੜਿਆਂ ਦਾ ਸ਼ੌਂਕ ਆ, ਮੈਂ 1-2 ਰੱਖੇ ਆ। ਸੋ ਮੈਨੂੰ ਬਹੁਤ ਵਧੀਆ ਲੱਗਦਾ ਇੱਥੋਂ ਪ੍ਰੋਗਰਾਮ ਤੇ ਵੀ ਜਾਵਾਂ, ਸਵੇਰ ਨੂੰ ਠਾਲ ਕੇ ਚੱਲ ਫਿਰ ਆਪਾਂ ਘਾ ਲੈ ਆਈਏ, ਹੈ ਨਾ। ਸੋ ਉਹ ਫੀਲਿੰਗ ਨਾ, ਉਹ ਮੈਂ ਆਪਾਂ ਭਾਵੇਂ ਚਲੋ ਆਉਣ ਵਾਲੇ ਸਮੇਂ 'ਚ, ਮੈਨੂੰ ਨਹੀਂ ਪਤਾ ਆਪਣਾ ਕੈਰੀਅਰ, ਨਾ ਮੇਰੀ ਇੱਛਾ ਵੀ ਮੇਰਾ ਕੈਰੀਅਰ ਬਹੁਤ ਵੱਡਾ ਜਾਵੇ, ਮੈਂ ਕਰੋੜਾਂ ਇਕੱਠੇ ਕਰ ਲਾਂ, ਨਾ ਇਸ ਚੀਜ਼ ਦਾ ਡਰ ਆ ਵੀ ਬਹੁਤ ਥੱਲੇ ਕੰਮ ਬੰਦ ਹੋ ਗਿਆ। ਪੜ੍ਹੇ ਲਿਖੇ ਕਿਤੇ ਨਾ ਕਿਤੇ ਮਾਲਕ ਨੇ ਜਿਹਨੇ ਪੈਦਾ ਕੀਤਾ ਉਹਨੂੰ ਰੋਜੀ ਰੋਟੀ ਦਾ ਫਿਕਰ ਹੈ, ਆਪਣੇ ਵੱਲੋਂ ਮਿਹਨਤ ਕਰ ਰਹੇ ਹਾਂ, ਆਖਰੀ ਸਾਹਾਂ ਤੱਕ ਕਰਦੇ ਰਵਾਂਗੇ। ਪਰ ਉਹ ਜੋ ਸਕੂਨ ਹੈ ਨਾ ਘਰ ਦੇ ਕੰਮਾਂ ਦਾ, ਮਾਪੇ ਤੁਹਾਡੇ ਤੇ, ਲੋਕਾਂ ਲਈ ਬੰਦਾ ਲੱਖ ਕਲਾਕਾਰ ਹੋ ਸਕਦਾ, ਪਰ ਆਪਣੇ ਮਾਂ ਪਿਓ ਲਈ, ਪਰਿਵਾਰ ਲਈ ਤਾਂ ਤੁਸੀਂ ਬੱਚੇ ਆ। ਸੋ ਬਹੁਤ ਵਧੀਆ ਲੱਗਦੇ, ਕਹਿੰਦੇ ਹਾਂ ਏਦਾਂ ਰੋਬ ਨਾਲ ਵੀ ਚਲੋ ਬਈ
ਚੱਲ ਬਈਆ ਖੇਤ ਕੰਮ ਕਰਨ ਵਾਲਾ ਪਿਆ, ਚੱਲ ਪਹੁੰਚ ਉੱਥੇ। ਸੋ ਉਹ ਮੈਨੂੰ ਲੱਗਦਾ ਉਹ ਵੱਡੇ ਭਾਗਾਂ ਨਾਲ ਉਹ ਚੀਜ਼ਾਂ ਮਿਲਦੀਆਂ। ਸੋ ਮਾਲਕ ਅੱਗੇ ਮਾਪਿਆਂ ਦੀ ਤੰਦਰੁਸਤੀ ਲਈ ਦੁਆ। ਮੈਂ ਇੱਕ ਗੱਲ ਮੈਂ ਹੁਣੇ ਮੇਰੇ ਦਿਮਾਗ 'ਚ ਆ ਰਹੀ ਸੀ, ਵੀ ਕਹਿੰਦੇ ਹੁੰਦੇ ਨਾ ਵੀ ਬੰਦਾ ਰਿਵਾਈਡ ਹੋ ਕੇ ਪਿੱਛੇ ਚਲਾ ਜਾਂਦਾ। ਮੈਂ 2006 'ਚ ਪਹੁੰਚ ਗਿਆ ਸੀ। ਵਾਹ। ਪੰਮੇ ਨੂੰ ਜਦੋਂ ਕੋਈ ਗੱਲ ਕਹੀ ਜਾਂਦੀ ਸੀ ਤਾਂ ਪੰਮਾ ਬਹੁਤ ਸ਼ਰਮਾਕਲ ਮੁੰਡਾ ਸੀ। ਇਹ ਕਾਲਜ ਦੇ ਵਿੱਚ ਮਤਲਬ ਇਹਨੂੰ ਜਿੰਨਾ ਕੁ ਬੁਲਾਇਆ ਜਾਂਦਾ ਸੀ ਓਨਾ ਕੀ ਬੋਲਦਾ ਸੀ, ਆਪਦੇ ਮੂੰਹੋਂ ਦੁਬਾਰੇ ਫੁੱਟ ਕੇ ਕੁਝ ਕਹਿੰਦਾ ਵੀ ਨਹੀਂ ਸੀ। ਤੇ ਗੱਲ ਇਹੋ ਜਿਹੀ ਕਹਿੰਦਾ ਹੁੰਦਾ ਸੀ ਵੀ ਸਾਰਿਆਂ ਨੂੰ ਕੰਨ ਖੜੇ ਕਰ ਦਿੰਦਾ ਸੀ। ਇੰਨੀਆਂ ਗੱਲਾਂ ਆਈਆਂ ਕਿਵੇਂ, ਹੁਣ ਕਿਵੇਂ ਬਦਲਾਅ ਹੋ ਗਿਆ? ਇਹ ਗੱਲਾਂ ਸਟੇਜਾਂ ਨੇ ਸਿਖਾਈਆਂ, ਪ੍ਰੋਗਰਾਮਾਂ ਨੇ ਸਿਖਾਤੀਆਂ। ਬਿਲਕੁਲ। ਮੈਨੂੰ ਬਹੁਤ ਬੰਦੇ ਇਸ ਤਰ੍ਹਾਂ ਕਹਿੰਦੇ ਨੇ ਬਾਈ ਉਹ ਬਾਈ ਦੇ ਗੀਤ ਬਹੁਤ ਹਿੱਟ ਹੈ, ਉਹਨੂੰ ਪ੍ਰੋਗਰਾਮ ਘੱਟ ਕਿਉਂ ਪੈਂਦੇ? ਮੈਂ ਉਹਨੂੰ ਕਿਹਾ ਵੀ ਕਹਿਣਾ ਹੁੰਦਾ ਆ ਕਿ ਅਜੇ ਸ਼ਾਇਦ ਤਜਰਬੇ ਦੀ ਘਾਟ ਆ ਸਾਨੂੰ। ਸਾਡੇ ਹੋ ਸਕਦਾ ਗੀਤ ਵੱਡੇ ਲੈਵਲ ਤੇ ਬਹੁਤ ਘੱਟ ਹਿੱਟ ਹੋਏ ਹੋਣ, ਪਰ ਸਾਡੇ ਕੋਲ ਕੰਮ ਹੈ। ਉਹ ਸਾਨੂੰ ਸਿਰਫ ਜਿਹੜਾ ਸਾਡਾ ਇੱਕ ਸਟੇਜਾਂ ਤੋਂ ਮੇਲਿਆਂ ਤੋਂ ਹੌਲੀ 2002 ਤੋਂ ਲੱਗੇ ਆ ਤੇ 22 ਆ ਗਿਆ, ਸ਼ਾਇਦ 18-20 ਸਾਲ ਦਾ ਤਜਰਬਾ, ਜਿਹਦੇ ਕਰਕੇ ਹੁਣ ਆਪਾਂ ਨੂੰ ਸਟੇਜ ਤੇ ਬੋਲਣ ਦਾ ਪਤਾ ਲੱਗ ਗਿਆ। ਜਾਂ ਤੁਸੀਂ ਇੰਟਰਵਿਊ ਲੈ ਰਹੇ ਹੁਣ, ਸ਼ਾਇਦ ਅਜੇ ਵੀ ਰੋਪੜ ਦੀ ਭਾਸ਼ਾ ਅਸੀਂ ਆਪਣਾ ਤੀ ਕਰਦੇ ਰਹਿੰਦੇ, ਔਰ ਮੈਨੂੰ ਸੋਹਣਾ ਵੀ ਲੱਗਦਾ ਉਹ ਕਹਿੰਦਾ। ਮੈਂ ਬੋਲਦਾ ਵੀ ਨਾਲ ਜ਼ਰੂਰ ਹੁੰਦਾ, ਕਿਉਂਕਿ ਆਪਣਾ ਹਰ ਇਲਾਕੇ ਦੀ ਇੱਕ ਆਪਣੀ ਹੁੰਦੀ ਹੈ ਪਹਿਚਾਣ। ਸੋ ਉਹ ਮੈਨੂੰ ਲੱਗਦਾ ਤੁਹਾਨੂੰ ਸਟੇਜਾਂ, ਤਜਰਬਾ ਜ਼ਿੰਦਗੀ ਦਾ, ਕਈ ਚੀਜ਼ਾਂ ਤੁਸੀਂ ਬਿਲਕੁਲ ਉਮਰ ਨਾਲ ਹੀ ਸਿੱਖਦੇ ਹੋ, ਹੌਲੀ ਸਿੱਖ ਰਹੇ। ਅਜੇ ਤਾਂ ਆਪਣੇ ਆਪ ਨੂੰ ਬਹੁਤ ਸਮਝ ਰਹੇ ਕਿ ਸਮਾਜ 'ਚ ਸਿੱਖ ਰਹੇ ਹਾਂ, ਜਿਹਨੂੰ ਵੀ ਕੋਈ ਭਰਾ ਮਿਲਦਾ ਉਹ ਤੋਂ ਸਿੱਖਣ ਦੀ ਕੋਸ਼ਿਸ਼। ਬਿਲਕੁਲ ਬੰਦਾ ਹਰ ਰੋਜ਼ ਸਿੱਖਦਾ। ਭਾਵੇਂ ਗੱਲ ਇੱਕ ਹੋਰ ਕਰਦੇ ਹਾਂ ਵੀ ਸਾਡਾ ਬਹੁਤ ਛੋਟੀ ਉਮਰ ਦਾ ਨੌਜਵਾਨ ਪੰਜਾਬੀ ਇੰਡਸਟਰੀ ਨਹੀਂ ਕਹੂੰਗਾ, ਸਗੋਂ ਮੈਂ ਪੂਰੀ ਦੁਨੀਆ ਦੇ ਵਿੱਚ ਧੱਕ ਪਾ ਗਿਆ, ਸਿੱਧੂ ਮੂਸੇਵਾਲਾ ਜੀ। ਉਹਨੇ ਇੱਕ ਛਾਪ ਛੱਡੀ ਸੀਗੀ, ਜਿਵੇਂ ਤੁਸੀਂ ਗੱਲ ਕੀਤੀ ਆ ਵੀ ਪਿੰਡ ਰਹਿਣਾ, ਮਾਪਿਆਂ ਕੋਲੇ ਰਹਿਣਾ, ਆਪ ਹੱਥੀਂ ਖੇਤੀ ਕਰਨੀ, ਵਾਹੀ ਕਰਨੀ, ਸਾਰਾ ਬੜਾ ਦੁੱਖ ਹੁੰਦਾ ਯਾਰ ਵੀ ਐਡਾ ਨੌਜਵਾਨ ਵੀ ਸਾਡੇ ਵਿੱਚੋਂ ਚਲਾ ਗਿਆ, ਜਿਹਨੇ ਹਜੇ ਬਹੁਤ ਕੁਝ ਕਰਨਾ ਸੀ ਪੰਜਾਬ ਵਾਸਤੇ, ਪੰਜਾਬ ਦੇ ਲੋਕਾਂ ਵਾਸਤੇ, ਖਾਸ ਕਰਕੇ ਸਾਡੇ ਮਾਨਸਾ ਬਠਿੰਡੇ ਏਰੀਏ ਦੀ ਜਦੋਂ ਆਪਾਂ ਗੱਲ ਕਰਦੇ ਜੀ। ਤਾਂ ਮੂਸੇਵਾਲੇ ਬਾਰੇ ਤੁਹਾਡੇ ਕੀ ਵਿਚਾਰ ਆ, ਜਾਂ ਉਹਦੀ ਗਾਇਕੀ ਬਾਰੇ? ਮੈਂ ਹਰ ਥਾਂ ਤੇ ਕਹਿੰਦਾ ਹੁੰਦਾ, ਮੈਂ ਉਹਦੇ ਸਾਰੇ ਗੀਤਾਂ ਦਾ ਜੋ ਉਸ ਭਰਾ ਨੇ ਗਾਏ, ਆਪਾਂ ਉਹਨਾਂ ਸਾਰੇ ਗੀਤਾਂ ਦੇ ਪਹਿਲਾਂ ਹਮ ਹੀ ਨਹੀਂ ਸੀਗੇ, ਮੈਂ ਅੱਜ ਵੀ ਕਹਾਂ ਕਿ ਮੈਂ ਇਹ ਗੱਲ ਬਹੁਤ ਲੋਕ ਕਹਿੰਦੇ ਆ, ਕੱਲੇ ਜਾਣ ਤੋਂ ਮਗਰੋਂ ਕਹੀਏ ਵੀ ਆਪਾਂ ਉਹਦੇ ਸਾਰੇ ਗੀਤਾਂ ਦੇ ਹਮ ਹੀ ਸੀਗੇ, ਨਹੀਂ। ਪਰ ਕੁਝ ਉਹਦੇ ਗੀਤ, ਜਿੱਦਾਂ ਬੇਬੇ ਵਾਲਾ ਉਹਦਾ ਗੀਤ ਹੈ, ਮਾਂ ਮੈਂ ਤੇਰੇ ਵਰਗਾ ਲੱਗਦਾ, ਉਹ ਗੀਤ ਦੇਖ ਕੇ ਮੈਨੂੰ ਲੱਗਦਾ ਕਿੰਨੇ, ਮੈਂ ਖੁਦ ਉਸ ਚੀਜ਼ ਤੋਂ ਸਿੱਖਿਆ ਆਪਣੀ ਬੇਬੇ ਨਾਲ, ਵੀ ਮੋਹ ਤੇ ਹੋਰ ਜ਼ਿਆਦਾ ਵਾਧਾ, ਉਹ ਗੱਲਾਂ ਉਹਦੀਆਂ ਸੁਣ ਕੇ ਬੰਦਾ ਵਾਇਰਲ ਸੀਗਾ। ਫਿਰ ਉਹਦਾ ਬਾਪੂ ਦੇ ਲਈ ਕਿੰਨਾ ਸੋਹਣਾ ਗੀਤ ਸੀਗਾ। ਪਰ ਦੁਨਾਲੀ ਉਹਨੇ ਕਲਚਰ ਠੀਕ ਹੈ ਆਪਾਂ, ਪਰ ਮੈਂ ਹੁਣ ਸੋਚਦਾ ਹੁੰਦਾ ਸਾਰਾ ਦੋਸ਼ ਆਪਾਂ ਕਲਾਕਾਰਾਂ ਤੇ ਦਿੰਨੇ, ਪਰ ਨਹੀਂ ਹੋ ਸਕਦਾ ਉਹ ਚੰਗਾ ਗਾਉਂਦਾ ਹੁੰਦਾ, ਉਹਦੀ ਪਛਾਣ ਉਸ ਲੈਵਲ ਤੱਕ ਨਾ ਪਹੁੰਚਦੀ, ਕਿਉਂਕਿ ਸੱਚ ਨੂੰ ਸੁਣਨ ਵਾਲੇ ਕਿੰਨੇ ਘੱਟ, ਸੱਚ ਦੀ ਪ੍ਰੋੜਤਾ ਕਰਨ ਵਾਲੇ ਕਿੰਨੇ ਨੇ, ਮਾੜੇ ਨੂੰ ਭੰਡਣ ਵਾਲੀ ਦੁਨੀਆ 99%, ਪਰ ਜਿਹੜਾ ਚੰਗਾ ਕਰ ਰਿਹਾ, ਚੰਗੇ ਨੂੰ ਅਗਾਂਹ ਵਧਾਉਣ ਲਈ ਸਿਰਫ 1% ਲੋਕ ਹੋ ਸਕਦੇ। ਸੋ ਹੋ ਸਕਦਾ ਉਹ ਗੀਤਾਂ ਨੇ ਜਿਹੜਾ ਕਲਚਰ ਸ਼ੁਰੂ ਕੀਤਾ, ਉਹਨੇ ਉਹਨੂੰ ਵੱਡੀ ਪਹਿਚਾਣ, ਇਹ 'ਚ ਕੋਈ ਸ਼ੱਕ ਨਹੀਂ। ਉਹ ਗੀਤਾਂ ਨੇ, ਬੋਲਾਂ ਨੇ, ਸਭ ਤੋਂ ਵੱਡੀ ਗੱਲ ਉਹਦੇ ਗੀਤਾਂ ਦਾ ਸਬਜੈਕਟ ਉਹ ਆਪਣੀ ਲਾਈਫ ਹੀ ਗਾਉਂਦਾ ਸੀ। ਆਪਣੀ ਲਾਈਫ ਕੋਈ ਵੀ ਹੋਈ, ਇਹ ਦੇਖੋ ਬਹੁਤ ਵੱਡਾ ਗੁਣ ਸੀਗਾ ਉਹਦੇ ਤੇ, ਜੋ ਵੀ ਹੋਣਾ ਉਹੀ ਉਹਨੇ ਨਾਲ ਦੀ ਨਾਲ ਕਰਕੇ ਉਹੀ ਗੀਤ। ਉਹ 295 ਜਿਹੜਾ ਗੀਤ ਆਇਆ ਸੀਗਾ ਜਦੋਂ ਉਹਦਾ ਉਹ ਵਿਵਾਦ ਹੋਇਆ ਸੀਗਾ ਮਾਈ ਭਾਗੋ ਜੀ ਤੇ, ਸੋ ਉਹਨੇ ਨਾਲ ਦੀ ਨਾਲ ਗੀਤ ਲਿਖ ਕੇ ਉਹ ਦੱਸਦੇ ਸੀਗੇ। ਇੱਕ ਦਿਨ ਉਹਦੇ ਫਾਦਰ ਸਾਹਿਬ ਦੀ ਇੰਟਰਵਿਊ ਦੇਖਦੇ ਸੀਗੇ ਕਿ ਇੱਥੋਂ ਲੈ ਕੇ ਦਿੱਲੀ ਤੱਕ ਉਹਨੇ ਗੀਤ ਲਿਖ ਦਿੱਤਾ ਸੀਗਾ। ਸੋ ਉਹਦਾ ਬਹੁਤ ਵੱਡਾ ਗੁਣ ਸੀਗਾ। ਪਰ ਸਭ ਤੋਂ ਵੱਡਾ ਦੁੱਖ ਜੇ ਦੇਖੀਏ, ਕਿਸੇ ਨੂੰ ਤੁਹਾਡੇ ਮੇਰੇ ਨਾਲ ਨਿੱਜੀ ਵਿਚਾਰ ਨਹੀਂ ਮਿਲਦੇ, ਹੋ ਸਕਦਾ ਨਹੀਂ ਮਿਲਦੇ, ਤੁਹਾਡੀ ਸੋਚ ਹੋਰ ਹੈ, ਮੇਰੀ ਹੋਰ ਹੈ, ਬਿਲਕੁਲ, ਪਰ ਕਿਸੇ ਨੂੰ ਸਾਡੀ ਜਨਮ ਤੇ ਮੌਤ ਮਾਲਕ ਦੇ ਹੱਥ ਆ। ਪਰ ਇਹ ਲੋਕਾਂ ਨੂੰ ਕਿੱਥੋਂ, ਮੈਨੂੰ ਸਮਝ ਨਹੀਂ ਆਉਂਦਾ ਕਿ ਕਿਸੇ ਦੀ ਜ਼ਿੰਦਗੀ ਨੂੰ ਖੋਹ ਲੈਣਾ ਕਿਸੇ ਛੋਟੀ ਗੱਲ ਤੋਂ, ਵੀ ਕਿਸੇ ਦਾ ਗੋਲੀਆਂ ਮਾਰ ਕੇ ਕਿਸੇ ਨੂੰ ਮਾਰ ਦੇਣਾ, ਇਹ ਤਾਂ ਬਹੁਤ ਵੱਡੀ ਬੇਇਨਸਾਫੀ ਉਹਦੇ ਨਾਲ ਤੇ ਉਹਦੇ ਪਰਿਵਾਰ ਨਾਲ, ਖਾਸ ਕਰਕੇ। ਔਰ ਪੰਜਾਬ ਸਰਕਾਰ ਨੂੰ ਬੇਨਤੀ ਵੀ ਕਰਦੇ ਆ ਕਿ ਚਲੋ ਕਰ ਵੀ ਰਹੇ ਆ, ਪਰ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਬਹੁਤ ਦੇਖੋ, ਉਹ ਘਾਟ ਤਾਂ ਕਦੇ ਪੂਰੀ ਹੋ ਹੀ ਨਹੀਂ ਸਕਦੀ, ਏਡੀ ਵੱਡੀ ਸੋਸ਼ਲ ਮੀਡੀਆ ਤੇ ਦੇਖਦੇ ਉਹਨੇ ਹਵੇਲੀ 36 ਅਜੇ ਤਾਂ ਦਿਨ ਮਾਪਿਆਂ ਨੇ ਦੇਖਣੇ ਸੀਗੇ, ਉਹ ਲੱਗਦਾ ਸਭ ਹਰ ਇੱਕ ਚੀਜ਼ ਨੂੰ ਨਜ਼ਰ ਲੱਗ ਗਈ ਕਿ ਖਾਸ ਕਰਕੇ ਜਦੋਂ ਮਾਪਿਆਂ ਦੀ ਕੋਈ ਵੀਡੀਓ ਸਾਹਮਣੇ ਆਉਂਦੀ ਆ, ਜਦੋਂ ਦਿਲ ਵੱਢ ਹੁੰਦਾ, ਉਦੋਂ ਕਰ ਲਾਉਂਦੇ ਆ। ਕਿੰਨਾ ਚਿਰ ਹੋ ਗਿਆ, ਮਤਲਬ ਪਹਿਲੀ ਦਫਾ ਇਦਾਂ ਹੋਇਆ ਯਾਰ, ਜਦੋਂ ਵੀ ਉਹਦਾ ਯਾਦ ਆਣਾ, ਠੀਕ ਹੈ ਉਹਦੀ ਸਾਡਾ ਗੀਤਾਂ ਦਾ ਉਹਦੇ ਨਾਲ ਨਹੀਂ ਸੀਗਾ 2-4, ਹੁਣ ਆ ਗੀਤ
ਵਾਰ ਆਇਆ ਉਹਦਾ ਜਾਂ SYL ਤੇ ਗੀਤ ਆਇਆ, ਮੈਨੂੰ ਇਦਾਂ ਲੱਗਦਾ ਕਿ ਹੌਲੀ ਹੌਲੀ ਚਲੋ ਜਦੋਂ ਉਹਨੇ ਸ਼ੁਰੂ ਕੀਤਾ ਸੀਗਾ 22-23 ਸਾਲ ਦਾ ਸੀਗਾ, ਹੌਲੀ ਸਮਾਂ ਪੈ ਕੇ ਮੈਚਿਓਰਿਟੀ ਉਹਦੇ ਚ ਆਣੀ ਸ਼ੁਰੂ ਹੋ ਗਈ ਸੀਗੀ, ਉਹਨੇ ਲਿਖਣਾ ਸ਼ੁਰੂ ਕੀਤਾ ਸੀਗਾ। ਆਉਣ ਵਾਲੇ ਸਮੇਂ 'ਚ ਜਿਸ ਲੈਵਲ ਤੇ ਉਹਦੀ ਫੈਨ ਫੋਲੋਇੰਗ ਸੀਗੀ, ਹੁਣ SYL ਗੀਤ ਤੋਂ ਲੋਕਾਂ ਨੂੰ ਪਤਾ ਲੱਗਿਆ ਕਿ ਜਟਾਣਾ ਕੌਣ ਸੀ, ਨਾ ਲੋਕਾਂ ਨੇ ਬਲਵਿੰਦਰ ਜਟਾਣੇ ਦਾ ਕੋਈ ਜਾਣਦਾ ਹੀ ਨਹੀਂ ਸੀ। ਸੋ ਉਹ ਅਜੇ ਲੱਗਦਾ ਸੀਗਾ ਕਿ ਪੰਜਾਬ ਲਈ, ਪੰਜਾਬੀਅਤ ਲਈ ਬਹੁਤ ਵੱਡਾ ਇੱਕ ਕਹਿ ਲਈਏ ਪ੍ਰਾਪਤੀ ਸੀਗੀ ਸਾਡੀ, ਜਾਂ ਕਹਿ ਲਈਏ ਹੀਰਾ ਹੀ ਕਹਿ ਲਓ, ਜਿੱਤੋਂ ਆਉਣ ਵਾਲੇ ਹੁਣ ਉਹ ਸੰਭਲ ਗਿਆ ਸੀਗਾ, ਉਹਨੂੰ ਪਤਾ ਲੱਗ ਗਿਆ ਸੀਗਾ ਮੈਂ ਆਪਣੇ ਸਮਾਜ ਲਈ ਨਾਲ ਚੰਗਾ ਕੀ ਦੇ ਸਕਦਾ ਗੀਤਾਂ ਰਾਹੀਂ। ਸੋ ਅਜੇ ਸ਼ੁਰੂਆਤ ਹੋਈ ਸੀਗੀ, ਬਹੁਤ ਕੁਝ ਦੇ ਸਕਦਾ ਸੀਗਾ ਜੀ। ਪੰਮਾ ਆਉਣ ਵਾਲੇ ਸਮੇਂ 'ਚ ਕਿਹੋ ਜਿਹੇ ਪ੍ਰੋਜੈਕਟ ਕਰ ਰਿਹਾ, ਕਿਉਂਕਿ ਬਹੁਤੇ ਕਲਾਕਾਰ ਇਹੀ ਹੁੰਦਾ ਕਿ ਪਹਿਲਾਂ ਗਾਇਕੀ ਦੇ ਵਿੱਚ ਪੈਰ ਧਰਦੇ ਆ, ਫਿਰ ਉਸ ਤੋਂ ਬਾਅਦ ਫਿਲਮਾਂ ਵਾਲੇ ਪਾਸੇ। ਹਾਂਜੀ ਵੀਰ ਜੀ, ਮੈਂ ਫਿਲਮ ਬਾਰੇ ਕੋਸ਼ਿਸ਼ ਕਰ ਰਿਹਾ, ਪਰ ਮੇਰੀ ਜ਼ਿੰਦਗੀ ਦਾ ਜੋ ਸੱਚ ਆ, ਮੇਰਾ ਪੱਕਾ ਨਹੀਂ ਹੁੰਦਾ ਕਿ ਮੈਂ ਗੀਤ ਤਿਆਰ ਕੀਤੇ ਪਏ ਆ ਕਿ ਉਹ ਰਿਲੀਜ਼ ਕਰਨਾ ਕਿ ਨਹੀਂ ਕਰਨਾ, ਜਾਂ ਕਿਸੇ ਨਾਲ ਡੀਲ ਮੇਰੀ ਫਾਈਨਲ ਹੁੰਦੀ ਹੈ ਕਿ ਨਹੀਂ ਹੁੰਦੀ, ਜਾਂ ਹੁਣ ਆਪਣਾ YouTube ਤੇ ਹੈ ਨਾ। ਦੇਖੋ ਇਹ ਮੂਸੇਵਾਲੀ ਮੂਸੇਵਾਲਾ ਵੀਰ ਦੀ ਉਹਦੀ ਗੀਤ ਸਭ ਤੋਂ ਵੱਡੀ ਗੱਲ ਹੈ, ਆਪਦਾ ਚੈਨਲ ਖੜਾ ਕਰ ਲਿਆ, ਆਪਣਾ ਪਲੇਟਫਾਰਮ ਐਡਾ ਵੱਡਾ ਲੈਵਲ ਤੇ ਖੜਾ ਕਰ ਲਿਆ ਕਿ ਜੋ ਲੋਕ ਦੇਖਣ, ਪੈਸਾ ਆ ਰਿਹਾ ਉਹੀ ਖਰਚ ਕੇ। ਅਸੀਂ ਬੇਸ਼ੱਕ 2002 ਤੋਂ ਲੱਗੇ, ਪਰ ਇਸ ਚੀਜ਼ 'ਚ ਅਸੀਂ ਬਹੁਤ ਪਿੱਛੇ ਰਹਿ ਗਏ ਨਾ, ਕਿ ਸਾਤੋਂ ਆਪਣੇ ਚੈਨਲ ਵੀ ਖੜੇ ਨਹੀਂ ਹੋਏ। ਹੁਣ ਲੱਗਦਾ ਹੈ ਕਿ ਆਡੀਓ ਤਿਆਰ ਕਰ ਲੈਂਦੇ ਆ, ਫਿਰ ਸੋਚਦੇ ਜਦੋਂ ਵੀਡੀਓ ਵਾਲੇ ਭਰਾ ਨਾਲ ਕਿਸੇ ਨਾਲ ਗੱਲ ਹੁੰਦੀ, ਕਹਿੰਦਾ ਬਈ ਘੱਟ ਤੋਂ ਘੱਟ ਇਹਦਾ ਵੀਡੀਓ 2 ਲੱਖ ਦੀ ਬਣੂਗੀ, ਫਿਰ ਸੋਚਦੇ ਆ ਵੀ ਯਾਰ ਜਿਹੜੇ ਖਾੜਿਆਂ ਦੇ ਲਾਏ ਦੂਰ ਜਾ ਕੇ ਉਹ ਕਿੰਨੇ ਪੈਸੇ ਹੈ ਨਾ, ਉਹ ਕਿੰਨੇ ਪੈਸੇ ਉਧਰ ਚਲੇ ਜਾਣਗੇ, ਮਿਹਨਤ ਜ਼ਿਆਦਾ ਆਉਂਦੀ ਹੈ, ਫਿਰ ਸੋਚਣਾ ਦਿਮਾਗ ਸ਼ੁਰੂ ਕਰ ਦਿੰਦਾ ਹੈ ਨਾ। ਕਿਸੇ ਕੰਪਨੀ ਨਾਲ ਹੁਣ ਤੁਹਾਨੂੰ ਤਾਂ ਕੋਈ ਲੁਕੋ ਨਹੀਂ, ਤੁਹਾਨੂੰ ਸਾਰਾ ਪਤਾ ਆ, ਕੱਲਾ ਗੀਤ ਵੀਡੀਓ ਬਣਾ ਕੇ ਨਹੀਂ ਸਰਦਾ, ਜੇ YouTube ਤੇ ਤੁਸੀਂ ਘੱਟ ਤੋਂ ਘੱਟ 50,000 ਦੀ ਪ੍ਰਮੋਸ਼ਨ ਨਹੀਂ ਕਰਦੇ, ਉਹ ਆਪਣੇ ਤੱਕੇ ਸੀਮਿਤ ਰਹਿ ਜੂ, 8-10 ਹਜ਼ਾਰ ਥੱਲੇ ਵਿਊਜ਼ ਹੋਣੇ, ਤੁਹਾਨੂੰ ਇਦਾਂ ਲੱਗਦਾ ਹੈ ਨਾ। ਸੋ ਕਿਸੇ ਚੀਜ਼ ਨੂੰ ਵਧੀਆ ਬਣਾ ਕੇ ਲੋਕਾਂ ਤੱਕ ਫੈਲਾਉਣ ਲਈ ਪੈਸਾ ਚਾਹੀਦਾ। ਸੋ ਪ੍ਰੋਜੈਕਟ ਤਾਂ ਮੇਰੇ ਕਈ ਗੀਤ ਆਡੀਓ ਵੀ ਤਿਆਰ ਆ, ਪਰ ਹੌਲੀ ਹੁਣ ਸੋਚ ਰਿਹਾ ਆਪਣੇ ਚੈਨਲ ਤੇ ਜ਼ੋਰ ਦੇਣਾ, ਜ਼ੋਰ ਦੇ ਕੇ, ਕਿ ਜਿੰਨੀ ਕੁ ਹਿੰਮਤ ਹੈਗੀ ਆ ਉਨੇ ਕੁ ਪੈਸੇ ਲਾ ਕੇ ਉਸ ਚੀਜ਼ ਨੂੰ ਖੜਾ ਕਰੀਏ, ਤਾਂ ਕਿ ਪੈਸਾ ਸਾਡਾ ਖਰਚਾ ਜਦੋਂ ਸਾਨੂੰ ਉਹਦੀ ਆਊਟਪੁੱਟ ਆਣੀ ਸ਼ੁਰੂ ਹੋ ਗਈ, ਵੀ ਤੁਹਾਡਾ ਪ੍ਰੋਜੈਕਟ ਹੋਵੇ, ਤੁਹਾਨੂੰ ਇਨਕਮ ਦੇਵੇ। ਨਹੀਂ, ਹੋਰ ਮੇਰੇ ਨਾਲ 2 ਮੁੰਡੇ ਜਿਹੜੇ ਬੈਕ ਵੋਕਲਿਸਟ ਆ, ਉਹ ਮੁੰਡੇ ਬਹੁਤ ਸੋਹਣੇ ਗਾਉਂਦੇ ਆ, ਮਾਨ ਹੈ ਇੱਕ, ਬਾਈ ਬੰਟੂ ਹੈ, ਇੱਕ ਮੁੰਡਾ ਸਾਹਿਲ ਹੈ, ਬਹੁਤ ਸੋਹਣਾ ਗਾਉਂਦੇ। ਹੁਣ ਮੈਂ ਉਹਨਾਂ ਲਈ ਸੋਚ ਰਿਹਾ, ਜੇ ਮੇਰਾ ਚੈਨਲ ਆਪਣਾ ਖੜਾ ਹੋਵੇ, ਜਾਂ ਹੋਰ ਮੇਰੇ ਭੈਣ ਭਰਾ ਜਿਹੜੇ ਚੰਗਾ ਕਰਨਾ ਚਾਹੁੰਦੇ, ਅਸੀਂ ਤਾਂ 10-15 ਸਾਲ ਸਟਰਗਲ ਕਰਕੇ ਚੰਗਾ ਗਾਣ ਲਈ ਉੱਪਰ ਆ ਗਏ, ਪਰ ਆਉਣ ਵਾਲੇ ਸਮੇਂ 'ਚ ਚੰਗਾ ਗਾ ਕੇ ਭਾਜੀ ਨਹੀਂ ਅੱਗੇ ਆ ਹੋਣਾ। ਸੋਸ਼ਲ ਮੀਡੀਆ ਤੇ ਵੀਡੀਓ ਫੈਲਾਤੀ, ਜਦੋਂ ਤੱਕ ਤੁਹਾਨੂੰ ਆਊਟਪੁੱਟ ਨਹੀਂ ਉਸ ਕੰਮ ਦੀ ਆਉਂਦੀ, ਪੈਸਾ ਨਹੀਂ ਆਉਣਾ ਸ਼ੁਰੂ ਹੁੰਦਾ, ਨਹੀਂ ਕੁਝ ਬਣਦਾ। ਸੋ ਮੇਰੀ ਇੱਕ ਕੋਸ਼ਿਸ਼ ਹੈ ਕਿ ਰਿਕਾਰਡਿੰਗ ਸਟੂਡੀਓ ਆਪਣਾ ਹੌਲੀ ਪੈਸੇ ਇਕੱਠਾ ਕਰਕੇ ਪਿੰਡ ਖੋਲੀਏ, ਜਾਂ ਇੱਕ ਛੋਟਾ ਜਿਹਾ ਮੇਰੇ ਫਾਰਮ ਹਾਊਸ ਬਣਾਇਆ ਉੱਥੇ ਖੋਲੀਏ, ਤਾਂ ਕਿ ਜਿਹੜੇ ਆਉਣ ਵਾਲੇ ਭਰਾ ਚੰਗਾ ਗਾਉਣਾ ਚਾਹੁੰਦੇ, ਜਿਨ੍ਹਾਂ ਦੀ ਸਿਲੈਕਸ਼ਨ ਗੀਤਾਂ ਦੀ ਅਸੀਂ ਕਰੀਏ, ਵੀ ਯਾਰ ਬਾਈ ਆਹ ਗੀਤ ਤੂੰ ਕਰ, ਅਸੀਂ ਤੇਰੇ ਨਾਲ ਹੈ, ਅਸੀਂ ਫ੍ਰੀ ਆਫ ਕਾਸਟ ਤੇਰੀ ਰਿਕਾਰਡਿੰਗ ਕਰੀਏ, ਫ੍ਰੀ ਆਫ ਕਾਸਟ ਇਹਨੂੰ ਰਿਲੀਜ਼ ਕਰੀਏ। ਹਾਂ ਗੀਤ ਚੱਲਦਾ ਹੈ, ਸਾਨੂੰ ਪੈਸੇ ਆਣਗੇ, ਸਾਨੂੰ ਵੀ ਬੈਨੀਫਿਟ ਹੋ ਜੂ, ਨਹੀਂ ਕੋਈ ਹੋਰ ਪਲਾਂਗ ਮਾਰਾਂਗੇ, ਹੋਰ ਇੱਕ ਅੱਧੀ ਵਾਰ ਤੇਰੇ ਲਈ ਸੋਚਾਂਗੇ। ਸੋ ਉਹ ਕੋਸ਼ਿਸ਼ ਹੈ ਵੀ ਰਿਕਾਰਡਿੰਗ ਸਟੂਡੀਓ ਖੋਲ ਕੇ, ਅਸੀਂ ਤਾਂ ਹੁਣ ਗਾ ਲਿਆ 40 ਸਾਲ ਦੇ ਹੋ ਚੱਲੇ, 38-39 ਸਾਲ ਦੇ, ਆਉਣ ਵਾਲੇ ਜਿਹੜੇ ਹੋਰ ਭਰਾ ਹੈ ਉਹ ਸਮਾਜ ਲਈ ਚੰਗਾ ਕੁਝ ਕਰ ਸਕਣ, ਚੰਗੇ ਗੀਤ ਦੇ ਸਕਣ, ਸੋ ਉਹਨਾਂ ਲਈ ਕੋਸ਼ਿਸ਼। ਭਾਵੇਂ ਗੱਲ ਇੱਕ ਹੋਰ ਵੀ ਹੈ ਕਿ ਜਦੋਂ ਆਪਣਾ ਟਾਈਮ ਸੀ, ਆਪਣਾ ਮੈਂ ਤਾਂ ਕਹਿ ਰਿਹਾ ਕਿਉਂਕਿ ਮੈਂ ਵੀ ਥੋੜਾ ਬਹੁਤਾ ਗਾ ਲੈਂਦਾ। ਨਹੀਂ ਬਿਲਕੁਲ ਵੀਰੇ, ਬਹੁਤ। ਤੇ ਆਪਣਾ ਜਦੋਂ ਟਾਈਮ ਸੀ, ਅਸੀਂ ਸਿੱਖਦੇ ਸੀ ਯਾਰ ਜੀ, ਹਨਾ, ਅਸੀਂ ਸਾਡੇ ਮਤਲਬ ਗੁਰੂਜਨ ਵੀ ਸੀਗੇ, ਜਾਂ ਸਾਡੇ ਜਿਹੜੇ ਪ੍ਰੋਫੈਸਰ ਸੀ ਕਾਲਜ ਦੇ ਵਿੱਚ, ਉਹਨਾਂ ਤੋਂ ਵੀ ਅਸੀਂ ਸਿੱਖਦੇ ਸੀ। ਅੱਜ ਕੱਲ ਜਿਹੜੇ ਮੁੰਡੇ ਆ ਜਾਂ ਨੌਜਵਾਨ ਆ, ਜਿਹੜੇ ਸਿੱਖਣ ਤੋਂ ਕਾਫੀ ਦੂਰ ਆ, ਜਾਂ ਕਹਿ ਲਈਏ ਵੀ ਉਹ ਇਹ ਕਹਿੰਦੇ ਆ ਵੀ ਅਸੀਂ ਰਾਤੋਂ ਰਾਤ ਸਟਾਰ ਬਣ ਜਾਈਏ, ਜਿਵੇਂ ਆਪਾਂ ਗੱਲ ਕਰਦੇ, ਇਹ ਵੀ ਇੱਕ ਤਰਾਸਦੀ ਹੈ। ਹਾਂਜੀ, ਸਿੱਖਣ ਦੀ ਵੀ ਕੋਸ਼ਿਸ਼, ਰਾਤੋਂ ਰਾਤ ਸਟਾਰ ਬਣਨਾ ਚਾਹੁੰਦੇ, ਸੰਘਰਸ਼ ਕਰਕੇ ਕੋਈ ਭਾਜੀ 100 ਚੋਂ 5% ਭਰਾਵਾਂ ਦਾ ਸੂਤਰ ਆ ਵੀ ਸਕਦਾ ਬਿਨਾਂ ਸੰਘਰਸ਼ ਤੋਂ, ਜਿਨ੍ਹਾਂ ਦਾ ਹੈ ਨਾ। ਹਾਂ, ਇਹ ਵੀ ਨਾਲ ਇਕਬਾਲ ਵੀਰੇ ਗੱਲ ਜੇ ਕਹੋ ਮੈਂ ਪੈਸੇ ਦੇ ਜ਼ੋਰ ਨਾਲ ਸਟਾਰ ਬਣਨਾ ਨਹੀਂ ਬਣ ਸਕਦਾ, ਤੁਹਾਡਾ ਲੱਕ ਵੀ ਹੁੰਦਾ ਆ, ਉਹ ਵੀ ਮੰਨਣਾ ਪਊਗਾ, ਪਰ ਮੈਂ ਮੰਨਦਾ ਵੀ ਜਿਹੜੀ 80% ਤੁਹਾਡੀ ਮਿਹਨਤ ਹੈ, ਕਿਤੇ ਨਾ ਕਿਤੇ ਜੇ ਤੁਸੀਂ ਲੱਗੇ ਆ ਨਾ ਸਿਰ ਸਿੱਟ ਕੇ, ਉਹ ਬੜਾ ਬਿਆਨ ਤਾਂ ਦੇਖਦਾ, ਉਹ ਫਿਰ ਜਸਮਾਨ ਤੇ ਕਹਿੰਦਾ ਚੱਕ ਪੁੱਤਰਾ ਲੈ ਨਜ਼ਾਰੇ, ਹੈ ਨਾ। ਸੋ ਉਹ ਵੀ ਦੇਖਦਾ ਵੀ ਕਿੰਨੇ ਅੰਦਰੋਂ, ਇੱਥੇ ਤਾਂ ਮੈਂ ਦੇਖਿਆ ਕਈ ਭਰਾ 2-3 ਸਾਲ ਚ ਥਿੜਕ ਜਾਂਦੇ ਆ, ਬਹੁਤ ਕੁਝ ਬਣਿਆ ਨਹੀਂ, ਹੈ ਨਾ, ਕੀ ਲੋੜ ਹੈ, ਨਹੀਂ ਕੋਈ ਨਹੀਂ ਯਾਰ, ਦਿਲ ਨਾ ਸੱਟੋ, ਦਿਲ ਵੱਡਾ। ਇੱਕ ਗੱਲ ਹੋਰ ਵੀ ਹੈ, ਜੇ ਆਪਾਂ ਕਲਾਕਾਰ ਇਸ ਫੀਲਡ ਦੀ ਗੱਲ ਕਰੀਏ ਇੰਡਸਟਰੀ ਦੇ ਵਿੱਚ, ਕਮਰ ਗਰੇਵਾਲ ਸੀ, ਬਹੁਤ ਮਿਹਨਤ ਕੀਤੀ ਉਹਨੇ, ਬਹੁਤ ਥੱਲੋਂ ਉੱਠਿਆ। ਬਿਲਕੁਲ। ਉਸ ਤੋਂ ਬਾਅਦ ਆਪਣਾ ਆਰਨੇਤ ਬਾਰੇ ਜਦੋਂ ਵੀ ਗੱਲ ਕਰਦੇ, ਉਹ ਵੀ ਇੱਕ ਮਤਲਬ ਇੱਕ ਦਰਮਿਆਨੇ ਪਰਿਵਾਰ ਦੇ ਵਿੱਚ ਉੱਠ ਕੇ ਉਸਨੇ ਵੀ ਕਾਫੀ ਮਿਹਨਤ ਕੀਤੀ। ਮੂਸੇਵਾਲਾ ਸਭ ਤੋਂ ਵੱਡੀ ਉਦਾਹਰਨ ਆ ਸਾਡੇ ਕੋਲ, ਉਸ ਤੋਂ ਵੱਡੀ ਉਦਾਹਰਨ ਤਾਂ ਕੋਈ ਹੋਰ ਹੋ ਹੀ ਨਹੀਂ ਸਕਦੀ। ਸੋ
ਹੁਣ ਜੇ ਪੰਮੇ ਡੂਮੇਵਾਲ ਦੀ ਗੱਲ ਕਰੀਏ ਤੇ ਪੰਮਾ ਡੂਮੇਵਾਲ ਫਿਲਮਾਂ 'ਚ ਕਦੋਂ ਵੱਡੇ ਪਰਦੇ ਤੇ ਕਦੋਂ ਆ ਰਿਹਾ? ਅਜੇ ਤਾਂ ਵੀਰ ਜੀ ਜਿਮ ਉਹਨਾਂ ਨੇ ਜੁਆਇਨ ਕਰਨ ਲਈ ਕਿਹਾ ਸੀਗਾ, 5-7 ਦਿਨ ਲਾਏ ਜੇ ਸਰੀਰ ਦੁਖਦਾ, ਸਰੀਰ ਮਾੜਾ ਹੈ। ਹਾਂ ਮੈਂ ਕਹਿੰਦਾ ਵੀ ਆਈ ਖਾੜਿਆਂ ਵਾਲੇ ਪਰਦੇ ਤੇ ਰਹੀਏ ਸਾਰੀ ਉਮਰ ਤਾਂ ਇਹ ਵਧੀਆ ਹੈ। ਹਾਂ ਮੈਂ ਕੋਸ਼ਿਸ਼ ਕਰਦਾ ਹੁੰਦਾ ਜਿਹੜੇ ਕੰਮ ਦਾ ਮੈਨੂੰ ਭੇਤ ਘੱਟ ਹੋਵੇ ਨਾ, ਮੈਂ ਯਕਦਮ ਹੱਥ ਨਹੀਂ ਪਾਉਣਾ ਹੁੰਦਾ। ਮੈਂ ਸਪੈਸ਼ਲ ਅਜੇ ਕਲਾਸਾਂ ਵੀ ਲੈ ਰਿਹਾ। ਫਿਲਮ ਸਾਡਾ ਅਸੀਂ ਕੁਝ ਸ਼ੁਰੂ ਕੀਤੀ ਹੋਈ ਹੈ, ਬਾਹਰੋਂ ਭਰਾ ਹੈ ਸਾਡੇ ਕੈਨੇਡਾ ਤੋਂ ਜਿਹੜੇ ਪੈਸੇ ਲਾ ਰਹੇ ਹੈ ਨਾ, ਪੰਜਾਬ ਦੀ ਕਿਸਾਨੀ ਤੇ ਫਿਲਮ ਆ। ਸੋ ਪਰ ਮੇਰੀ ਅਜੇ ਕੋਸ਼ਿਸ਼ ਹੈ ਕਿ ਫਿਲਮ ਦੇ ਦੇਣੀ ਪ੍ਰਾਪਤੀ ਨਹੀਂ, ਫਿਲਮ ਲੋਕਾਂ 'ਚ ਮੈਸੇਜ ਕੀ ਦਿੰਦੇ ਆ ਔਰ ਤੁਹਾਡਾ ਐਕਟ ਕੀ ਬੋਲਦਾ ਹੈ। ਮੈਨੂੰ ਸਟੇਜ ਦਾ ਤਜਰਬਾ ਹੈ, ਮੈਨੂੰ ਪਤਾ ਹੈ ਵਿਆਹ ਦੇ ਫੰਕਸ਼ਨ 'ਚ ਕੀ ਗਾਉਣਾ ਹੈ, ਸਟੇਜ ਤੇ ਮੇਲੇ ਤੇ ਮੈਂ ਕੀ ਗਾਉਣਾ, ਉਹਦੀ ਮੈਨੂੰ A ਤੋਂ Z ਨੌਲੇਜ ਹੈ। ਪਰ ਇਹ ਐਕਟਿੰਗ ਦੀ ਮੈਨੂੰ ਨੌਲੇਜ ਨਹੀਂ ਹੋਊਗੀ। ਫਿਲਮਾਂ ਮੈਂ ਦੇ ਵੀ ਦਊਂ, ਕਿਸੇ ਭਰਾ ਦੇ ਪੈਸੇ ਵੀ ਲਵਾ ਦਊਂ, 2 ਫਿਲਮਾਂ ਫਲॉप ਹੋ ਜਾਊਗਾ, ਫਿਰ ਕੀ ਬਣੂਗਾ? ਫਿਲਮ ਦੇ ਦੇਣਾ ਪ੍ਰਾਪਤੀ ਨਹੀਂ, ਫਿਲਮ 'ਚ ਐਕਟਰਾਂ ਹੀ ਲੋਕਾਂ ਨੂੰ ਕੀ ਦੇ ਸਕਦਾ, ਇਹ ਮੇਰੇ ਲਈ ਬਹੁਤ ਹੈ ਨਾ ਵੱਡੀ ਚੈਲੰਜ ਆ। ਸੋ ਸੋਚ ਰਹੇ ਹਾਂ ਅਜੇ, ਹੋ ਸਕਦਾ ਆਉਣ ਵਾਲੇ ਸਮੇਂ 'ਚ 10 ਫਿਲਮਾਂ ਵੀ ਕਰੀਏ, ਹੋ ਸਕਦਾ ਆ ਵੀ ਬਣੂ ਕੇ ਕਹਿ ਦਈਏ ਵੀ ਨਹੀਂ ਅਜੇ ਗੱਲ ਬਣੀ ਨਹੀਂ, 2 ਸਾਲ ਹੋਰ ਮਿਹਨਤ ਦੇ ਬਾਅਦ ਫਿਰ ਆਵਾਂਗੇ। ਹਾਂਜੀ ਸੋ ਵੀਰੇ ਬਹੁਤ ਬਹੁਤ ਧੰਨਵਾਦ। ਪਹਿਲਾਂ ਤਾਂ ਇਹ ਆ ਵੀ ਤੁਹਾਨੂੰ ਰੋਕ ਕੇ ਰੱਖਿਆ ਤੇ ਅਗਲੇ ਪ੍ਰੋਗਰਾਮ ਵਾਲੇ ਵੀ ਉਧਰੋਂ ਵੇਟ ਕਰੀਏ। ਆਪਾਂ ਨਾ ਮੈਨੂੰ ਬੜਾ ਵਧੀਆ ਲੱਗਦਾ ਜਦੋਂ ਪੁਰਾਣੇ ਦੋਸਤ ਮੇਰੇ ਮਿਲਦੇ, ਜਿਹਨੀ ਸੰਘਰਸ਼ ਦੇ ਸਮੇਂ ਜਿਨ੍ਹਾਂ ਨਾਲ ਰਹੇ, ਜਿਹੜੇ ਆਪਾਂ ਨੂੰ A ਤੋਂ Z ਜਾਣਦੇ ਆ। ਮੇਰੀ ਖੁਸ਼ਕਿਸਮਤੀ ਆ ਕਿ ਮੇਰੇ ਭਰਾ ਨੂੰ 2006 ਚ ਆਪਾਂ 1 ਸਾਲ ਇਕੱਠੇ ਰਹੇ, ਹੌਲੀ ਫਿਰ ਇੱਧਰ ਅੱਜ ਵੀ ਮੈਨੂੰ ਲੱਗਦਾ 4 ਸਾਲ ਬਾਅਦ ਮੇਲ ਮਿਲਾਪ। 4 ਸਾਲ ਬਾਅਦ ਮਿਲੇ। ਸੋ ਬਹੁਤ ਵਧੀਆ ਲੱਗਦਾ ਜਦੋਂ ਪੁਰਾਣੇ ਦੋਸਤਾਂ ਦੇ ਦਰਸ਼ਨ ਦਿਦਾਰੇ ਹੁੰਦੇ। ਮੇਰੀ ਖੁਸ਼ਕਿਸਮਤੀ ਹੈ ਕਿ ਮਾਲਕ ਨੇ ਮੈਨੂੰ ਇੰਨੇ ਕੁ ਯੋਗਾ ਕਰ ਦਿੱਤਾ ਕਿ ਭਰਾ ਬੇਸ਼ੱਕ ਸਾਡਾ ਅੱਜ ਸਰਕਾਰੀ ਜੌਬ ਤੇ ਆ, ਪਰ ਫਿਰ ਵੀ ਨਾਲ ਤੁਸੀਂ ਸ਼ੌਂਕ ਲਈਏ ਆਪਣਾ ਪ੍ਰੋਫੈਸ਼ਨਲ ਰੱਖਿਆ ਹੈ ਨਾ। ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਭਰਾਵਾਂ 'ਚ ਮੈਂ ਫਿਰ ਅੱਜ ਇੰਟਰਵਿਊ ਦੇਣ ਜੋਗਾ ਹੋ ਗਿਆ, ਜਿਸ ਕੰਮ ਲਈ ਮੇਰੀ ਦੌੜ ਸੀ। ਬਿਲਕੁਲ ਬਿਲਕੁਲ। ਸੋ ਸਾਰਿਆਂ ਦਾ, ਸਰੋਤਿਆਂ ਨੂੰ ਵੀ ਬੇਨਤੀ ਕਰੂੰਗਾ ਕਿ ਸਿਰਫ ਇਕੱਲਾ ਕਲਾਕਾਰਾਂ ਨੂੰ ਦੋਸ਼ ਨਾ ਦਈਏ। ਜੇ ਕੋਈ ਹੈ ਨਾ ਕਿ ਕਲਚਰ ਗਨ ਆ ਗਿਆ, ਫਲਾਨਾ ਢੀਂਗਾ ਆ ਗਿਆ, ਸਰੋਤਿਆਂ ਤੇ 80% ਡਿਪੈਂਡ ਹੈ। ਬੇਨਤੀ ਕਰੂੰਗਾ ਕੰਨ ਰਸ ਚੰਗਾ ਬਣਾਓ। ਜਿੱਦਣ ਤੁਸੀਂ ਆਪਾਂ ਚੰਗਾ ਸੁਣਨਾ ਸ਼ੁਰੂ ਕਰ ਦਿੱਤਾ ਫਿਰ ਲੋੜ ਨਹੀਂ ਪੈਣੀ ਉਹ ਫਲਾਨਾ ਜੀ ਉਹਨੇ ਗੰਡਾਸਿਆਂ ਤੇ ਗੀਤ ਆ ਗਏ, ਉਹਦਾ ਗੰਨਾਂ ਤੇ ਗੀਤ ਆ ਗਏ, ਕੁੜੀਆਂ ਤੇ ਗੀਤ ਆ ਗਏ। ਜਦੋਂ ਆਪਾਂ ਤਰਜੀਹ ਨਹੀਂ ਦੇਣੀ, ਪਰ ਪ੍ਰੋਬਲਮ ਸਾਡੀ ਹੈ ਕਿ 80% ਸਾਨੂੰ ਉਹ ਗੱਲਾਂ ਸੋਹਣੀਆਂ ਲੱਗਦੀਆਂ, ਸੱਚ ਨੂੰ ਸੁਣ ਕੇ ਆਪਾਂ ਵੀ ਨਹੀਂ ਰਾਜੀ। ਸੱਚ ਗਾਉਣ ਵਾਲਾ 1.5 ਲੱਖ ਮੰਗਦਾ ਤੇ ਲੋਕਾਂ ਨੂੰ ਲੱਗਦਾ ਬੱਲੇ 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 ਬੱਲੇ। ਕਮਰਸ਼ੀਅਲ ਗਾਉਣ ਵਾਲੇ ਨੂੰ 8 ਦੇ ਕੇ ਵੀ ਧੀਆਂ ਭੈਣਾਂ ਤੇ ਉਂਗਲਾਂ ਕਰਾਣੀਆਂ ਹੈ ਨਾ, ਪੁਰਜੇ ਪਟੋਲੇ ਕਹਾਣਾ ਲੋਕਾਂ ਨੂੰ ਸੋਹਣਾ ਲੱਗਦਾ। ਮੇਰੀ ਕਈ ਵਾਰ ਹੁੰਦੀ ਹੈ, ਮੈਂ ਅੱਜ ਤੇ 3 ਸਾਲ 4 ਸਾਲ ਪਹਿਲਾਂ ਟਹਿਣਾ ਜੀ ਨੇ ਇੰਟਰਵਿਊ ਕੀਤੀ, ਮੈਂ ਕਹਿ ਦਿੱਤਾ ਵੀ 80,000 ਲੈਣਾ। ਉਹ 5 ਸਾਲ ਹੋ ਗਏ, ਕਿੱਥੇ ਮਹਿੰਗਾਈ ਚੱਲ ਗਈ ਹੈ ਨਾ। ਨਾਲ ਵਾਲੇ ਵੀਰ ਹੈ, ਉਹਨਾਂ ਦੀਆਂ ਫੀਸਾਂ ਹੌਲੀ ਹੌਲੀ ਕੋਸ਼ਿਸ਼ ਕਰੀਦੀ ਵਾਧਾ ਕਰੀਏ। ਉਹ ਸਾਡਾ ਵਿਆਹ ਦਾ ਵੀ ਅਜੇ ਕਈਆਂ ਭਰਾਵਾਂ ਨੂੰ 1.5 ਲੱਖ ਵੀ ਬਹੁਤ ਲੱਗਦਾ। ਖਰਚੇ ਕੱਢ ਕੇ ਜੇ ਚੰਗਾ ਗਾਉਣ ਵਾਲਾ 4 ਪੈਸੇ ਇਕੱਠੇ ਨਹੀਂ ਕਰੂੰਗਾ ਤੇ ਉਹ ਆਉਣ ਵਾਲੇ ਪ੍ਰੋਜੈਕਟਾਂ ਤੇ ਲਾਊਂਗਾ ਕਿੱਥੋਂ? ਬਿਲਕੁਲ। ਸੋ ਇਹ ਕੋਸ਼ਿਸ਼ ਕਰੀਏ ਸਿਰਫ ਚੰਗੇ ਨੂੰ ਇਦਾਂ ਨਹੀਂ ਕਹਿ ਕੇ ਹਾਂ ਬਹੁਤ ਸੋਹਣਾ ਵਧੀਆ, ਉਹਨੂੰ ਹੱਲਾਸ਼ੇਰੀ ਕਿਹੜੇ ਤਰੀਕੇ ਨਾਲ ਆਪਾਂ ਦੇਣੀ ਚਾਹੁੰਦੇ ਆ, ਚੰਗਾ ਸੱਦ ਕੇ ਉੱਥੇ ਬਾਰਗੇਨਿੰਗ ਨਾ ਕਰੀਏ। ਜੇ ਕੋਈ ਚੰਗਾ ਗਾਉਣ ਵਾਲਾ 1.5 ਲੱਖ ਰੁਪਏ ਮੰਗਦਾ, ਉਹਦੇ ਨਾਲ ਸਾਊਂਡ ਸਿਸਟਮ ਵੀ ਵੱਡਾ ਹੈ, ਉਹਦੇ ਨਾਲ 14 ਪਰਿਵਾਰ ਵੀ ਨੇ, 2 ਪੈਸੇ ਬਚਣਗੇ ਤੇ ਫਿਰ ਅਗਾਂਹ ਫੇਰ ਹੀ ਕੰਮ ਕਰੂਗਾ। ਸੋ ਸਾਨੂੰ ਵੀ ਭਰਾ ਤੇ ਮਾਣ ਹੈ ਕਿ ਪੰਮਾ ਜਿਹੜਾ ਜਿਸ ਤਰੀਕੇ ਨਾਲ 2006 ਤੋਂ ਚੱਲਿਆ ਹੋਇਆ, ਉਸ ਤੋਂ ਪਹਿਲਾਂ ਤੋਂ ਇਸ ਇੰਡਸਟਰੀ ਦੇ ਵਿੱਚ ਕੰਮ ਕਰਦਾ ਆ ਰਿਹਾ ਤੇ ਅੱਜ ਇੱਕ ਸਥਾਪਿਤ ਕਲਾਕਾਰ ਹੈ। ਤੇ ਸਥਾਪਿਤ ਹੋਣ ਦੇ ਨਾਲ ਨਾਲ ਸਭ ਤੋਂ ਵੱਡੀ ਗੱਲ ਹੈ ਚੰਗਾ ਗਾ ਰਿਹਾ, ਜਿਹੜਾ ਲੋਕਾਂ ਨੂੰ ਕੋਈ ਨਾ ਕੋਈ ਸੇਧ ਦੇ ਰਿਹਾ, ਕੋਈ ਨਾ ਕੋਈ ਕਿਸੇ ਕਿਸਮ ਦੀ ਨੌਲੇਜ ਜਾਂ ਜਾਣਕਾਰੀ ਦੇ ਰਿਹਾ। ਸੋ ਪੰਮੇ ਵੀਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਧੰਨਵਾਦ। ਇੰਡਸਟਰੀ ਵੀ ਜਿੰਨੇ ਵੀ ਸਰੋਤੇ ਆਸਟ੍ਰੇਲੀਆ ਤੋਂ ਜਾਂ ਇੱਥੇ ਜਿੰਨੇ ਵੀ ਦੇਖਣਗੇ, ਕਈ ਵਾਰ ਖਾਸ ਤੌਰ ਤੇ ਭਰਾਵਾਂ ਨਾਲ ਹੈ ਨਾ ਗੱਲ ਕਰਦੇ ਆ, ਕੋਈ ਗੱਲ ਘੱਟ ਵੱਧ ਹੋ ਜਾਂਦੀ ਹੈ। ਸੋ ਮਾਫੀ ਕਮੈਂਟਸ 'ਚ ਅਜੇ ਤਾਂ ਵੈਸੇ ਲੋਕਾਂ ਨੇ ਗਾਲਾਂ ਕੱਢੀਆਂ ਨਹੀਂ ਬਚੇ ਨੂੰ, ਪਰ ਫਿਰ ਵੀ ਕਈ ਵਾਰ ਕੋਈ ਗੱਲ ਆ ਗਈ ਨਾ ਕਿ ਬੰਦਾ ਓਵਰ ਹੋ ਗਿਆ, ਕਹੂਗਾ ਵੀ ਭਾਈ ਸਿਰ ਮੱਥੇ ਆ ਆਈ ਸੀ ਝਕਾਣ ਵਾਲੇ। ਮਾਲਕ ਸਾਹਿਬ ਦੀ ਰੂਹ ਰਾਜੀ ਰੱਖੇ, ਚੜ੍ਹਦੀ ਕਲਾ ਬਖਸ਼ੇ, ਰੋਜੀ ਰੋਟੀ ਸਭ ਨੂੰ ਬਖਸ਼ੇ। ਲੋੜ ਆ ਪੈਸੇ ਦੀ, ਨਾ ਇਕੱਲੇ ਕਲਾਕਾਰਾਂ ਨੂੰ ਲੋੜ ਹੈ ਨਾ, ਨਾ ਇਕੱਲੇ ਸਿਰਫ ਬਿਜ਼ਨਸਮੈਨਾਂ ਨੂੰ ਲੋੜ ਆ। ਇਹ ਰੋਜੀ ਰੋਟੀ ਮਾਲਕ ਸਾਹਿਬ ਦੇ ਚੁੱਲ੍ਹੇ ਤਪਦੇ ਰਹਿਣ, ਸਭ ਤੋਂ ਵੱਡੀ ਰੂਹ ਰਾਜੀ ਰੱਖੇ। ਜਿਹੜਾ ਅੰਦਰੋਂ ਖੁਸ਼ਹਾਲ ਹੈ, ਬਾਹਰੋਂ ਆ ਕੋਠੀਆਂ ਕਾਰਾਂ ਜ਼ਮੀਨਾਂ ਘੱਟ ਵੀ ਜ਼ਿੰਦਗੀ 'ਚ ਬਣ ਗਈਆਂ, ਮੈਨੂੰ ਲੱਗਦਾ ਫਿਰ ਸਟ੍ਰੈਸ ਦੀਆਂ ਗੋਲੀਆਂ ਖਾਣ ਦੀ ਲੋੜ ਪੈਣੀ ਨਹੀਂ। ਮਾਲਕ ਸਾਹਿਬ ਦੀ ਰੂਹ ਰਾਜੀ ਰੱਖੇ। ਸਤਿ ਸ਼੍ਰੀ ਅਕਾਲ।
ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ ਤੇ ਕੁੱਲੀਆਂ ਵਾਲੇ ਬਿਨਾ ਬਿਸਤਰੇ ਸੁੱਤੇ ਵੇਖੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ। ਮੈਂ ਹਾਂ ਗੁਰਇਕਬਾਲ ਸਿੰਘ। ਜਦੋਂ ਪੰਜਾਬੀ ਸੰਗੀਤ ਜਗਤ ਦੀ ਗੱਲ ਕਰਦੇ ਹਾਂ ਤਾਂ ਪੰਜਾਬੀ ਸੰਗੀਤ ਜਗਤ ਦੇ ਵਿੱਚ ਜਿਹੜੇ ਸੱਭਿਆਚਾਰਕ ਗੀਤ ਆ, ਪਰਿਵਾਰਕ ਗੀਤ ਆ, ਲੋਕਾਂ ਨੂੰ ਸੇਧ ਦੇਣ ਵਾਲੇ ਗੀਤ ਆ, ਉਹ ਗਾਉਣ ਵਾਲੇ ਕਲਾਕਾਰ ਕੁਝ ਕੀ ਨੇ ਤੇ ਉਹਨਾਂ ਦੀ ਗਾਇਕੀ ਨੂੰ ਜਿਹੜਾ ਪੰਜਾਬ ਦੇ ਲੋਕਾਂ ਨੇ ਪਿਆਰ ਦਿੱਤਾ, ਉਹਨਾਂ ਨੂੰ ਮਾਣ ਸਤਿਕਾਰ ਦਿੱਤਾ, ਉਹ ਵੀ ਕਾਬਿਲੇ ਤਾਰੀਫ ਆ। ਅੱਜ ਇਸੇ ਤਰ੍ਹਾਂ ਦਾ ਗਾਇਕ ਤੁਹਾਡੇ ਰੂਬਰੂ ਕਰ ਰਹੇ ਹਾਂ। ਗਾਇਕ ਹੀ ਨਹੀਂ, ਮੇਰਾ ਪਰਮ ਮਿੱਤਰ ਵੀ ਹੈ, ਉਹਨੂੰ ਤੁਹਾਡੇ ਰੂਬਰੂ ਕਰਨ ਲੱਗੇ। ਸੋ ਮੇਰੀ ਮੁਰਾਦ ਹੈ ਪੰਮਾ ਡੂਮੇਵਾਲ। ਪੰਮੀ ਬਾਈ, ਬਹੁਤ ਬਹੁਤ ਸਵਾਗਤ ਹੈ ਇੰਡੋਸ ਟੀਵੀ ਤੇ। ਇੰਡੋਸ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਤੇ ਮੇਰਾ 2006 ਦਾ ਬਹੁਤ ਪਿਆਰਾ ਮਾਲਵਾ ਕਾਲਜ ਦਾ ਮੇਰਾ ਕਲਾਸਮੇਟ ਵੀਰ ਗੁਰਇਕਬਾਲ ਵੀਰ ਨੂੰ ਸਤਿ ਸ਼੍ਰੀ ਅਕਾਲ ਕਬੂਲ ਹੋਵੇ। ਪੰਮੀ, ਗੱਲ ਇੱਥੇ ਸ਼ੁਰੂ ਕਰਾਂਗੇ ਬਾਈ ਵੀ ਕਾਲਜ ਦੇ ਦਿਨਾਂ ਦੇ ਵਿੱਚ ਪੰਮੇ ਦੀ ਇੱਛਾ ਸੀਗਾ ਇੱਕ ਸਥਾਪਿਤ ਕਲਾਕਾਰ ਬਣਨਾ ਜੀ। ਤੇ ਖਾਸ ਕਰਕੇ ਜਦੋਂ ਉਹ ਦੌਰ ਸੀਗਾ, ਉਦੋਂ ਦੌਰ ਇਹ ਸੀ ਵੀ ਮੁੰਡੇ ਦਾੜੀ ਕੱਟੀ ਹੁੰਦੀ ਸੀ, ਹਨਾ, ਮੁੰਦਰਾਂ ਮਾਂਦਰਾਂ ਪਾਈਆਂ ਹੁੰਦੀਆਂ ਸੀ ਤੇ ਉਹਨਾਂ ਨੂੰ ਗਾਇਕ ਮੰਨਦੇ ਸੀ। ਇੱਕ ਸਮਾਂ ਸੀ ਉਦਾਂ ਦਾ। ਅੱਜ ਕੱਲ ਤਾਂ ਖੈਰ ਚਲੋ ਬਹੁਤ ਸਾਰੇ ਕਲਾਕਾਰ ਆ ਜਿਹੜੇ ਦਾੜੀ ਵੀ ਰੱਖੀ ਹੈ। ਕਮਰ ਗਰੇਵਾਲ ਆ, ਉਹ ਵੀ ਚਲੋ ਆਪਣਾ ਭਰਾ ਹੀ ਹੈ। ਤੇ ਅੱਜ ਇੱਕ ਸਥਾਪਿਤ ਕਲਾਕਾਰ ਦੇ ਤੌਰ ਤੇ ਵਿਚਰ ਕੇ ਕਿਵੇਂ ਲੱਗਦਾ ਹੈ? ਗੁਰਇਕਬਾਲ ਵੀਰ, ਤੁਹਾਨੂੰ ਤਾਂ ਆਪਣੇ ਸੰਘਰਸ਼ ਦਾ ਹੈ ਨਾ ਸਾਰਾ ਪਤਾ ਆ। ਸੋ ਉਦੋਂ ਤੋਂ ਵੀ ਆਪਾਂ ਪਹਿਲੇ ਦਿਨ ਤੋਂ ਇਹੀ ਲੈ ਕੇ ਚੱਲੇ ਸੀਗੇ ਵੀ ਇੱਕ ਆਪਣੀ ਵੱਖਰੀ ਲੀਹ ਬਣਾਉਣ ਦੀ ਕੋਸ਼ਿਸ਼ ਸੀਗੀ, ਉਹ ਵੀ ਸਬਜੈਕਟ ਜਿਨ੍ਹਾਂ 'ਚ ਗੀਤਾਂ ਦਾ ਚੰਗਾ ਹੋਵੇ। ਸੋ ਤੁਹਾਡੇ ਵਰਗੇ ਭਰਾਵਾਂ ਦਾ ਨਾਲ ਹੌਸਲਾ ਮਿਲਦਾ ਰਿਹਾ। ਐਕਚੁਅਲੀ ਰਾਤੋਂ ਰਾਤ ਸਟਾਰ ਬਣਿਆ ਜਾ ਸਕਦਾ, ਮੈਨੂੰ ਲੱਗਦਾ ਨਹੀਂ। ਜੋ ਅੱਜ ਦੀ ਗਾਇਕੀ ਦਾ ਸਬਜੈਕਟ ਹੈ, ਤੁਸੀਂ ਕੋਈ ਵੀ ਹਾਸੋਹੀਣੀ ਗੱਲ ਕਰ ਲਓ ਜਾਂ ਕੋਈ ਬਾਹਲੀ ਵੱਡੀ ਆਪਾਂ ਕਹਿ ਲਈਏ ਫੁਕਰੀ ਕਹਿ ਲਈਏ ਜਾਂ ਉੱਦਾਂ ਦੀ ਜਿਹਦਾ ਕੋਈ ਮੀਨਿੰਗ ਨਾ ਹੋਵੇ ਗੱਲ ਕਰ ਦਈਏ, ਹੈ ਨਾ ਕੋਈ, ਤੇ ਉਹ ਇੱਕਦਮ ਵਾਇਰਲ ਹੋ ਜਾਂਦੀਆਂ ਚੀਜ਼ਾਂ। ਪਰ ਸੱਚ, ਸਿਆਣੇ ਕਹਿੰਦੇ ਭਈ ਝੂਠ ਤਾਂ ਹੱਥੋਂ ਹੱਥੀ ਵਿਕਦਾ, ਸੱਚ ਵੇਚਣ ਲਈ ਸਮਾਂ ਲੱਗਦਾ ਹੈ ਨਾ। ਤੇ ਮੈਂ ਸ਼ੁਰੂ ਕਰਦਾ ਹੁੰਦਾ ਉੱਥੋਂ ਹੀ। ਉਹ ਪਿੱਛੇ ਗੀਤ ਵੀ ਆਇਆ ਸੀਗਾ ਕਿ ਹਾਲਾਂਕਿ ਦਾਰੂ ਦੀ ਬੋਤਲ ਤੇ ਵੀ ਲਿਖਿਆ ਹੈ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਆ, ਪਰ ਜਦੋਂ ਕਰੋਨਾ ਹੀ ਹੋਇਆ ਉਦੋਂ ਵੀ ਲਾਈਨਾਂ ਲਾ ਕੇ ਲੋਕ ਲੈਂਦੇ ਰਹੇ। ਵਿੱਚ ਠੇਕੇ ਦੇ ਸ਼ਰਾਬ ਜਿੰਨੀ ਵਿਕਦੀ ਉਹਨਾਂ ਨਹੀਂ ਫਰੂਟ ਵਿਕਦਾ। ਗਾਹਕ ਬਿਰਲਾ ਹੀ ਲੱਭੇ ਕੋਈ ਸੱਚ ਦਾ, ਹੱਥੋਂ ਹੱਥੀ ਝੂਠ ਵਿਕਦਾ। ਸੋ ਸੱਚ ਦੇ ਗਾਹਕ ਇਕੱਠੇ ਕਰਨ ਲਈ, ਸੁਣਾਉਣ ਲਈ ਸਮਾਂ ਜ਼ਰੂਰ ਲੱਗਿਆ। ਪਰ ਇਸ ਗੱਲ ਤੋਂ ਬਿਲਕੁਲ ਅੱਜ ਆਪਣੀ ਰੂਹ ਦੇ ਨਾਲ ਕਹਿ ਲਓ, ਇਹਦੇ ਵੱਲੋਂ ਬਿਲਕੁਲ ਕੋਈ ਬੋਝ ਰਹਿਤ ਜ਼ਿੰਦਗੀ ਜੀ ਰਹੇ ਹਾਂ। ਕੋਈ ਬੋਝ ਨਹੀਂ ਹੈ ਵੀ ਸਮਾਜ ਨੂੰ, ਹੁਣ ਜਿੱਦਾਂ ਹੌਲੀ ਹੌਲੀ ਤੁਹਾਡਾ ਬੱਚਾ ਕੈਨੇਡਾ ਪਹੁੰਚ ਗਿਆ, ਮੇਰਾ ਵੀ ਮੈਨੂੰ ਲੱਗਦਾ ਬੇਟਾ 11-12 ਸਾਲ ਦਾ ਹੋ ਗਿਆ। ਸੋ ਇਹ ਦਿਮਾਗ ਤੇ ਬੋਝ ਨਹੀਂ ਹੈ ਵੀ ਕੱਲ ਨੂੰ ਬੱਚੇ ਵੀ ਕਹਿਣਗੇ ਵੀ ਬਾਪੂ ਤੂੰ ਕੀ ਗਾਉਂਦਾ ਰਿਹਾ ਬਈ, ਆਹ ਤੇਰੀਆਂ ਗੱਲਾਂ ਨੇ ਸਮਾਜ ਨੂੰ ਕੀ ਦਿੱਤਾ। ਜਾਂ ਪੈਸੇ ਘੱਟ ਵੱਧ ਕਮਾ ਲੈਣੇ ਵੀ ਇੱਕ ਅਲੱਗ ਮੈਟਰ ਹੈ, ਪਰ ਸਮਾਜ 'ਚ ਇੱਕ ਸਤਿਕਾਰਤ ਤੁਸੀਂ ਥਾਂ ਬਣਾਉਣੀ, ਉਹ ਮੈਨੂੰ ਲੱਗਦਾ ਸਭ ਤੋਂ ਔਖਾ ਹੈ। ਸੋ ਹੌਲੀ ਹੌਲੀ ਸਟੈਪ ਬਾਈ ਸਟੈਪ ਲੱਗੇ ਆ। ਜਿੰਨੇ ਕਿ ਪੰਮੇ ਦੀ ਜ਼ਿੰਦਗੀ ਬਾਰੇ ਦੱਸਦੇ ਆ। ਅੱਜ ਵੀ ਇਹਨਾਂ ਨੂੰ ਇੱਕ ਪ੍ਰੋਗਰਾਮ ਤੋਂ ਪਹਿਲਾਂ ਫੜਿਆ ਹੋਇਆ ਮੈਂ, ਪੰਜ ਡਰੈਸ ਅਪ ਹੋ ਕੇ ਬੈਠੇ ਆ। ਤੇ ਪੰਮੇ ਦੀ ਜ਼ਿੰਦਗੀ ਦੇ ਵਿੱਚ ਸੰਘਰਸ਼ ਦੀ ਜਦੋਂ ਗੱਲ ਕਰਦੇ ਪੰਮੇ ਵੀ ਕਾਲਜ ਦੇ ਵਿੱਚ ਬੋਲੀਆਂ ਪਾਉਣੀਆਂ, ਹਨਾ, ਭੰਗੜੇ ਨਾਲ ਬਹੁਤ ਬੋਲੀਆਂ ਪਾਈਆਂ। ਤੇ ਖਾਸ ਕਰਕੇ ਪੰਮੇ ਦੀ ਪਛਾਣ ਜਿਹੜੀ ਸੀਗੀ ਉਹ ਸੀਗੀ ਇੱਕ ਵਾਰ, ਹਨਾ, ਵਾਰ ਜਿਹੜੀ ਤੁਸੀਂ ਗਾਉਂਦੇ ਸੀ, ਜਿਹੜਾ ਸਕੇਲ ਸੀ ਤੁਹਾਡਾ, ਪਿੱਚ ਸੀਗੀ ਇੱਕ, ਤੇ ਉਹ ਕਿਆ ਬਾਤ ਸੀ। ਅੱਜ ਵੀ ਸਟੇਜਾਂ ਤੋਂ ਫਿਰ ਜਦੋਂ ਹਾਂਜੀ ਵੀਰ ਜੀ, ਮੇਰੀ ਮੈਂ ਕਹੂੰਗਾ ਖੁਸ਼ਕਿਸਮਤੀ ਆ। ਮੈਂ ਵਿਆਹਾਂ ਦੇ ਪ੍ਰੋਗਰਾਮ ਜਾਵਾਂ, ਮੇਲਿਆਂ 'ਚ ਜਾਵਾਂ, ਮੇਰੇ ਤੋਂ ਜ਼ਰੂਰ, ਜੇ ਮੇਰੇ ਤੋਂ ਰਹਿ ਵੀ ਜਾਵੇ ਵਾਰ, ਉਹ ਸਪੈਸ਼ਲ ਕਹਿਣੇ ਯਾਰ ਸ਼ਹੀਦ ਊਧਮ ਸਿੰਘ ਦੀ ਜਾਂ ਬਾਬਾ ਬੰਦਾ ਸਿੰਘ ਦੀ ਵਾਰ ਸੁਣਾਓ। ਸੋ ਨਾਲ ਜਿੱਥੇ ਪੰਜਾਬੀ ਮਾਂ ਬੋਲੀ ਨੂੰ ਗਾਉਣ ਕਰਕੇ ਮੈਂ ਤੇ ਮੇਰੇ ਨਾਲ ਮੈਨੂੰ ਲੱਗਦਾ 15-16 ਪਰਿਵਾਰ ਹੋਰ ਜੁੜੇ ਆ, ਉਹਨਾਂ ਦੀ ਰੋਜੀ ਰੋਟੀ ਚੱਲ ਰਹੀ ਹੈ। ਉੱਥੇ ਵੱਡੀ ਕਿਸਮਤ ਹੈ ਕਿ ਇਹਦਾ ਸਿੱਖ ਇਤਿਹਾਸ ਨੂੰ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਇੱਕ ਮਾਲਕ ਨੇ ਜ਼ਿੰਮੇਵਾਰੀ ਲਾਈ। ਉਸ ਚੀਜ਼ ਦਾ ਫਖਰ ਤੇ ਮਾਣ ਵੀ ਹੈ ਵੀ ਜਿਸ ਚੀਜ਼ ਦਾ ਕਮਾਈ ਆ ਰਹੀ ਹੈ, ਲੋਕਾਂ ਨੂੰ ਚੰਗਾ ਸੁਣਾ ਕੇ ਆ ਰਹੀ ਹੈ। ਇੱਕ ਸ਼ਾਂਤੀ ਵੀ ਹੈ ਨਾ, ਆਤਮਿਕ ਸ਼ਾਂਤੀ, ਸਕੂਨ ਆ। ਮੈਨੂੰ ਬਹੁਤੇ ਬੰਦੇ ਕਹਿੰਦੇ ਨੇ ਬਾਈ ਤੁਸੀਂ ਪਿੰਡ 'ਚ ਕਿਉਂ ਰਹਿੰਦੇ ਯਾਰ, ਤੁਹਾਨੂੰ ਹੁਣ
ਮੋਹਾਲੀ ਰਹਿਣਾ ਚਾਹੀਦਾ, ਚੰਡੀਗੜ੍ਹ। ਮੈਂ ਹੱਸਦਾ ਹੁੰਦਾ, ਮੈਂ ਕਿਹਾ ਵੀਰੇ ਆਪਣੇ ਕੋਲ ਇੰਨੇ ਅਜੇ ਪੈਸੇ ਨਹੀਂ। ਹਾਂ, ਰੁਪਈਆ ਕਮਾ ਕੇ ਪਿੰਡ 'ਚ ਜਿਹੜਾ ਮਕਾਨ ਬਣਾਇਆ, ਇੱਟੇ ਢੋਗਾਣ ਵਜਾਣ ਨਹੀਂ ਹੈ ਨਾ ਬਣਾਈ। ਸਾਨੂੰ ਘਰੇ ਪਿੰਡ ਸਕੂਨ ਹੈ। ਜਿਨ੍ਹਾਂ ਨੂੰ ਠੀਕ ਹੈ ਸ਼ਹਿਰਾਂ 'ਚ ਚੰਗਾ ਲੱਗਦਾ, ਉਹਨਾਂ ਸ਼ਹਿਰਾਂ 'ਚ ਰਹਿਣਾ ਚਾਹੀਦਾ। ਮੈਂ ਇਸ ਚੀਜ਼ ਦਾ ਕ੍ਰਿਟੀਸਾਈਜ਼ ਨਹੀਂ ਕਰਦਾ, ਪਰ ਸਾਡਾ ਪਿੰਡਾਂ 'ਚ ਸਰਦਾ ਆ ਕੋਈ ਮਕਾਨ ਲੈ ਲਈਏ, ਮੁੜ ਕੇ ਹਫੜ ਦਫੜ ਬਈ 10 ਲੱਖ ਦੇਤਾ, ਜੇ 2 ਕਰੋੜ ਖੜਾ ਹੈ ਲੋਨ ਦਾ, 20 ਸਾਲਾਂ ਦਾ 30 ਸਾਲਾਂ ਦਾ, ਜਾਂ 50 ਲੱਖ ਦੇਤਾ, ਮੁੜ ਕੇ 2 ਕਰੋੜ ਦਾ ਲੋਨ। ਕੀ ਲੋੜ ਹੈ? ਜਿਹਨਾਂ ਕੋਲ ਹੈਗਾ ਜਾਣਾ ਚਾਹੀਦਾ। ਪਰ ਮੇਰੀ ਇੱਕ ਹੀ ਮੇਰੇ ਬਾਪੂ ਨੇ ਗੱਲ ਸਿਖਾਈ ਹੈ ਕਿ ਜ਼ਿੰਦਗੀ 'ਚ ਬਾਹਲੇ ਵਾਰਡਨ ਬੋਝ, ਇਹ ਜ਼ਿੰਦਗੀ ਬਹੁਤ ਛੋਟੀ ਆ। ਸੋ ਜਿੰਨਾ ਕੁ ਚਿਰ ਜੀਣਾ ਆ, ਕੋਸ਼ਿਸ਼ ਕਰੋ ਤੇ ਬੋਝ ਰਹਿਤ ਹੋਵੇ। ਸਮਾਜ ਨੂੰ ਜਿੰਨਾ ਕੁ ਵੀ ਆਪਾਂ ਦੇ ਸਕਦੇ ਚੰਗਾ ਦੇਣ ਦੀ ਕੋਸ਼ਿਸ਼। ਗਾਣਾ ਵੀ ਸੁਣਾ ਦੇ ਹੁਣ, ਪਹਿਲਾਂ ਵਾਲੇ। ਵਾਹ ਵਾਹ, ਉਹ ਗੀਤ ਬਾਕੀ ਇਸੇ ਨਾਲ ਹੀ। ਹਾਂ, ਮੈਂ ਉਹ ਜ਼ਰੂਰ ਖੁਦ ਆਪਣੀ ਜ਼ਿੰਦਗੀ ਤੇ ਵੀ ਅਪਲਾਈ ਕਰਦਾ ਹੁੰਦਾ। ਅੱਛਾ, ਵੀ ਉਹ ਵਾਕਈ ਸੱਚ ਹੈ ਬ੍ਰਦਰ। ਜੋ ਸੱਚ ਹੈ ਉਹਨੇ ਸੱਚ ਰਹਿਣਾ। ਬੇਸ਼ੱਕ ਕਈਆਂ ਕੋਲ ਵੱਡੀਆਂ 2-2 4-4 ਕਰੋੜ ਦੀਆਂ ਗੱਡੀਆਂ ਹੋ ਸਕਦੀਆਂ, ਚੰਗੀ ਗੱਲ ਆ। ਪਰ ਇੱਥੇ ਇੱਕ ਭੁਲੇਖਾ ਸਭ ਨੂੰ ਕਿ ਸ਼ਾਇਦ ਮੈਂ ਵੱਡੀ ਗੱਡੀ ਲੈ ਲਈ, ਮੇਰੀ ਚੰਡੀਗੜ੍ਹ ਜਾਂ ਹੋਰ ਕਿਸੇ ਮੁਲਕ ਵੱਡੇ 'ਚ ਮੇਰੀ ਵੱਡੀ ਕੋਠੀ ਬਣ ਗਈ, ਸ਼ਾਇਦ ਉਹ ਮੇਰੀ ਆਤਮਿਕ ਸ਼ਾਂਤੀ ਹੈ। ਨਹੀਂ, ਸ਼ਾਂਤੀ ਜਿੱਦਣ ਆਪਣੀ ਆਤਮਾ ਨੂੰ, ਆਪਣੇ ਆਪ ਨੂੰ ਸਮਾਂ ਦੇਣਾ ਸ਼ੁਰੂ ਕਰ ਦਾਂਗੇ, ਆਪਣੇ ਆਪ ਦੀ ਪੜਚੋਲ ਬੰਦਾ ਸ਼ੁਰੂ ਕਰਦਾ, ਜਿੱਥੋਂ ਤੱਕ ਮੈਨੂੰ ਲੱਗਦਾ, ਫਿਰ ਉੱਥੋਂ ਉਹ ਆਤਮਿਕ ਸ਼ਾਂਤੀ ਦੇ ਪੜਾਅ ਸ਼ੁਰੂ ਹੁੰਦੇ ਆ। ਉਹ ਗੀਤ ਮੈਨੂੰ ਵੀ ਬਹੁਤ ਪਸੰਦ। ਸੁਣਾ ਦਿਓ, ਦੋ ਲਾਈਨਾਂ ਸੁਣਾ ਦਿਓ ਹੁਣ ਗਾ ਕੇ। ਹਾਂ, ਜਿੰਨੀਆਂ ਲੰਮੀਆਂ ਕਾਰਾਂ ਸੋਚ ਹੈ ਓਨੀ ਛੋਟੀ ਬਈ, ਅੱਜ ਕੱਲ ਨਹੀਂਓ ਜਰਦਾ ਗੱਲ ਕੋਈ ਮਾੜੀ ਮੋਟੀ ਬਈ, ਬੁੱਢੇ ਮਾਪੇ ਬਣ ਗਏ ਅੱਜ ਕੱਲ ਬੋਝ ਜਵਾਕਾਂ ਤੇ ਲੱਗੀ ਜੈਮ ਬਰੇਡਾਂ ਕੁੱਤੇ ਖਾਂਦੇ ਵੇਖੇ ਨੇ, ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ, ਤੇ ਕੁੱਲੀਆਂ ਵਾਲੇ ਬਿਨਾ ਬਿਸਤਰੇ ਸੁੱਤੇ ਵੇਖੇ ਨੇ। ਗੱਲ ਇਹ ਵੀ ਆ ਭਾਵੇਂ ਕਿ ਮਾਂ ਪਿਓ ਦੇ ਵਿੱਚ ਰਹਿੰਦੇ ਆ, ਹਨਾ, ਚਾਚੇ ਤਾਏ ਭੈਣ ਭਰਾ ਉਸੇ ਪਰਿਵਾਰ 'ਚ ਰਹਿੰਦੇ ਆ, ਉਹਨਾਂ ਨਾਲ ਜਿਹੜਾ ਸ਼ੁਰੂਆਤੀ ਦੌਰ ਹੁੰਦਾ, ਜਦੋਂ ਸਟਰਗਲ ਦੇ ਦਿਨ ਹੁੰਦੇ ਆ, ਉਹਨਾਂ ਤੋਂ ਸਲਾਹਾਂ ਲੈ ਕੇ ਤੁਰੇ, ਕਦਮ ਕਦਮ ਪੱਟਿਆ। ਤੇ ਅੱਜ ਵੀ ਮੈਨੂੰ ਲੱਗਦਾ ਕਿ ਜੇ ਕਿਸੇ ਵੱਡੇ ਪ੍ਰੋਗਰਾਮ ਤੇ ਫੰਕਸ਼ਨ ਤੋਂ ਕਿਤੋਂ ਵਾਪਸ ਆਉਣੇ ਆ, ਚਾਹੇ ਬਾਹਰ ਸ਼ੋਅ ਲਾ ਕੇ ਵਾਪਸ ਆਉਣੇ ਆ, ਤਾਂ ਉਸੇ ਪਰਿਵਾਰ 'ਚ ਬਹਿ ਕੇ ਰੋਟੀ ਖਾਣ ਦਾ ਸਕੂਨ ਹੀ ਵੱਖਰਾ। ਬਈ ਮਾਂ-ਬਾਪ ਦਾ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਉਹ ਭਰਾ ਬਹੁਤ ਵੱਡੀ ਕਿਸਮਤ ਵਾਲੇ ਆ ਜਿਨ੍ਹਾਂ ਦੇ ਸਿਰ ਤੇ ਮਾਂ ਪਿਓ ਦਾ ਸਾਇਆ ਆ। ਮੈਂ ਘਰ ਤੋਂ 2-3 ਦਿਨ ਵੀ ਉਰੇ ਪਰੇ ਹੋਵੇਂ ਤਾਂ ਮੇਰਾ ਬਾਪੂ, ਬੱਚੇ ਦੱਸਦੇ ਹੁੰਦੇ, ਕਿੰਨੀ ਵਾਰ ਪੁੱਛਦਾ ਪਾਪਾ ਆਇਆ ਨਹੀਂ, ਕਿਉਂ ਨਹੀਂ ਆਇਆ, ਕਿੱਥੇ ਤੁਸੀਂ ਫੋਨ ਕੀਤਾ। ਸੋ ਉਹ ਮਾਪਿਆਂ ਦਾ ਤੁਹਾਡੇ ਲਈ ਫਿਕਰ ਕਰਨਾ ਤੇ ਮਾਪਿਆਂ ਦਾ ਅਦਬ ਸਤਿਕਾਰ, ਜਿਹੜੇ ਪਹਿਲੇ ਦਿਨ ਤੋਂ, ਜਿਸ ਦਿਨ ਤੋਂ ਆਪਾਂ ਜਨਮ ਲਿਆ, ਮਾਂ ਹੈ ਨਾ, ਮਾਂ ਤੇ ਪਿਓ ਤਾਂ ਇੱਕ ਐਡੀਆਂ ਵੱਡੀਆਂ ਸ਼ਾਮਾਂ ਆ। ਚਲੋ ਇਹ ਠੀਕ ਹੈ, ਹੁਸਨ ਜਮਾਨੀ ਮਾਪੇ ਸਿਰ ਤੇ ਸਦਾ ਨਹੀਂ ਰਹਿੰਦੇ, ਪਰ ਉਹ ਧੰਨ ਉਹਨਾਂ ਦੇ ਵੱਡੇ ਭਾਗ ਨੇ ਜਿਨ੍ਹਾਂ ਨੂੰ ਇਹ ਸ਼ਾਮਾਂ ਮਾਨਣ ਦਾ ਵੱਧ ਤੋਂ ਵੱਧ ਸਮਾਂ ਮਿਲਦਾ। ਸੋ ਮੇਰੀ ਖੁਸ਼ਕਿਸਮਤੀ ਹੈ ਕਿ ਚਲੋ ਮਾਂ-ਬਾਪ ਦੇ ਨਾਲ ਰਹਿ ਰਹੇ ਹਾਂ। ਸੋ ਫਿਰ ਹੋਰ ਖੁਸ਼ਕਿਸਮਤੀ ਚੰਗਾ ਲੱਗਦਾ ਜਦੋਂ ਉਹ ਨਾ ਹੱਕ ਕਹਿ ਕੇ, ਅਜੇ ਵੀ ਜਿੱਦਾਂ ਪਿੰਡਾਂ 'ਚ ਰਹਿੰਦੇ ਆ, ਬੇਬੇ ਨੇ ਮੱਝ ਰੱਖੀ, ਮੈਂ ਜ਼ੋਰ ਲਾ ਰਿਹਾ, ਕਹਿੰਦੀ ਨਹੀਂ, ਮੈਨੂੰ ਫਿਰ ਜਿੱਦਾਂ ਘੋੜਿਆਂ ਦਾ ਸ਼ੌਂਕ ਆ, ਮੈਂ 1-2 ਰੱਖੇ ਆ। ਸੋ ਮੈਨੂੰ ਬਹੁਤ ਵਧੀਆ ਲੱਗਦਾ ਇੱਥੋਂ ਪ੍ਰੋਗਰਾਮ ਤੇ ਵੀ ਜਾਵਾਂ, ਸਵੇਰ ਨੂੰ ਠਾਲ ਕੇ ਚੱਲ ਫੇ ਆਪਾਂ ਘਾ ਲੈ ਆਈਏ, ਹਨਾ। ਸੋ ਉਹ ਫੀਲਿੰਗ ਨਾ, ਉਹ ਮੈਂ ਆਪਾਂ ਭਾਵੇਂ ਚਲੋ ਆਉਣ ਵਾਲੇ ਸਮੇਂ 'ਚ, ਮੈਨੂੰ ਨਹੀਂ ਪਤਾ ਆਪਣਾ ਕੈਰੀਅਰ, ਨਾ ਮੇਰੀ ਇੱਛਾ ਵੀ ਮੇਰਾ ਕੈਰੀਅਰ ਬਹੁਤ ਵੱਡਾ ਜਾਵੇ, ਮੈਂ ਕਰੋੜਾਂ ਇਕੱਠੇ ਕਰ ਲਾਂ, ਨਾ ਇਸ ਚੀਜ਼ ਦਾ ਡਰ ਆ ਵੀ ਬਹੁਤ ਥੱਲੇ ਕੰਮ ਬੰਦ ਹੋ ਗਿਆ। ਪੜ੍ਹੇ ਲਿਖੇ ਕਿਤੇ ਨਾ ਕਿਤੇ ਮਾਲਕ ਨੇ ਜਿਹਨੇ ਪੈਦਾ ਕੀਤਾ ਉਹਨੂੰ ਰੋਜੀ ਰੋਟੀ ਦਾ ਫਿਕਰ ਹੈ, ਆਪਣੇ ਵੱਲੋਂ ਮਿਹਨਤ ਕਰ ਰਹੇ ਹਾਂ, ਆਖਰੀ ਸਾਹਾਂ ਤੱਕ ਕਰਦੇ ਰਵਾਂਗੇ। ਪਰ ਉਹ ਜੋ ਸਕੂਨ ਹੈ ਨਾ ਘਰ ਦੇ ਕੰਮਾਂ ਦਾ, ਮਾਪੇ ਤੁਹਾਡੇ ਤੇ, ਲੋਕਾਂ ਲਈ ਬੰਦਾ ਲੱਖ ਕਲਾਕਾਰ ਹੋ ਸਕਦਾ, ਪਰ ਆਪਣੇ ਮਾਂ ਪਿਓ ਲਈ, ਪਰਿਵਾਰ ਲਈ ਤਾਂ ਤੁਸੀਂ ਬੱਚੇ ਹੈ। ਸੋ ਬਹੁਤ ਵਧੀਆ ਲੱਗਦੇ, ਕਹਿੰਦੇ ਏਦਾਂ ਰੋਬ ਨਾਲ ਵੀ ਚਲੋ ਬਈ ਚੱਲ ਬਈ ਆ ਖੇਤ ਕੰਮ ਕਰਨ ਵਾਲਾ ਪਿਆ, ਚੱਲ ਪਹੁੰਚ ਉੱਥੇ। ਸੋ ਉਹ ਮੈਨੂੰ ਲੱਗਦਾ ਉਹ ਵੱਡੇ ਭਾਗਾਂ ਨਾਲ ਉਹ ਚੀਜ਼ਾਂ ਮਿਲਦੀਆਂ। ਸੋ ਮਾਲਕ ਅੱਗੇ ਮਾਪਿਆਂ ਦੀ ਤੰਦਰੁਸਤੀ ਲਈ ਦੁਆ। ਮੈਂ ਇੱਕ ਗੱਲ ਮੈਂ ਹੁਣੇ ਮੇਰੇ ਦਿਮਾਗ 'ਚ ਆ ਰਹੀ ਸੀ, ਵੀ ਕਹਿੰਦੇ ਹੁੰਦੇ ਨਾ ਵੀ ਬੰਦਾ ਰਿਵਾਈਡ ਹੋ ਕੇ ਪਿੱਛੇ ਚਲਾ ਜਾਂਦਾ। ਮੈਂ 2006 'ਚ ਪਹੁੰਚ ਗਿਆ ਸੀ। ਵਾਹ। ਪੰਮੇ ਨੂੰ ਜਦੋਂ ਕੋਈ ਗੱਲ ਕਹੀ ਜਾਂਦੀ ਸੀ ਤਾਂ ਪੰਮਾ ਬਹੁਤ ਸ਼ਰਮਾਕਲ ਮੁੰਡਾ ਸੀ। ਇਹ ਕਾਲਜ ਦੇ ਵਿੱਚ ਮਤਲਬ ਇਹਨੂੰ ਜਿੰਨਾ ਕੁ ਬੁਲਾਇਆ ਜਾਂਦਾ ਸੀ ਓਨਾ ਕੀ ਬੋਲਦਾ ਸੀ, ਆਪਦੇ ਮੂੰਹੋਂ ਦੁਬਾਰੇ ਫੁੱਟ ਕੇ ਕੁਝ ਕਹਿੰਦਾ ਵੀ ਨਹੀਂ ਸੀ। ਤੇ ਗੱਲ ਇਹੋ ਜਿਹੀ ਕਹਿੰਦਾ ਹੁੰਦਾ ਸੀ ਵੀ ਸਾਰਿਆਂ ਨੂੰ ਕੰਨ ਖੜੇ ਕਰ ਦਿੰਦਾ ਸੀ। ਇੰਨੀਆਂ ਗੱਲਾਂ ਆਈਆਂ ਕਿਵੇਂ, ਹੁਣ ਕਿਵੇਂ ਬਦਲਾਅ ਹੋ ਗਿਆ? ਇਹ ਗੱਲਾਂ ਸਟੇਜਾਂ ਨੇ ਸਿਖਾਈਆਂ, ਪ੍ਰੋਗਰਾਮਾਂ ਨੇ ਸਿਖਾਤੀਆਂ। ਬਿਲਕੁਲ। ਮੈਨੂੰ ਬਹੁਤ ਬੰਦੇ ਇਸ ਤਰ੍ਹਾਂ ਕਹਿੰਦੇ ਨੇ, ਬਾਈ ਉਹ ਬਾਈ ਦੇ ਗੀਤ ਬਹੁਤ ਹਿੱਟ ਹੈ, ਉਹਨੂੰ ਪ੍ਰੋਗਰਾਮ ਘੱਟ ਕਿਉਂ ਪੈਂਦੇ? ਮੈਂ ਉਹਨੂੰ ਕਿਹਾ ਵੀ ਕਹਿਣਾ ਹੁੰਦਾ ਆ ਕਿ ਅਜੇ ਸ਼ਾਇਦ ਤਜਰਬੇ ਦੀ ਘਾਟ ਆ ਸਾਨੂੰ। ਸਾਡੇ ਹੋ ਸਕਦਾ ਗੀਤ
ਵੱਡੇ ਲੈਵਲ ਤੇ ਬਹੁਤ ਘੱਟ ਹਿੱਟ ਹੋਏ ਹੋਣ, ਪਰ ਸਾਡੇ ਕੋਲ ਕੰਮ ਹੈ। ਉਹ ਸਾਨੂੰ ਸਿਰਫ ਜਿਹੜਾ ਸਾਡਾ ਇੱਕ ਸਟੇਜਾਂ ਤੋਂ ਮੇਲਿਆਂ ਤੋਂ ਹੌਲੀ 2002 ਤੋਂ ਲੱਗੇ ਆ ਤੇ 22 ਆ ਗਿਆ, ਸ਼ਾਇਦ 18-20 ਸਾਲ ਦਾ ਤਜਰਬਾ, ਜਿਹਦੇ ਕਰਕੇ ਹੁਣ ਆਪਾਂ ਨੂੰ ਸਟੇਜ ਤੇ ਬੋਲਣ ਦਾ ਪਤਾ ਲੱਗ ਗਿਆ। ਜਾਂ ਤੁਸੀਂ ਇੰਟਰਵਿਊ ਲੈ ਰਹੇ ਹੁਣ, ਸ਼ਾਇਦ ਅਜੇ ਵੀ ਰੋਪੜ ਦੀ ਭਾਸ਼ਾ ਅਸੀਂ ਆਪਣਾ ਤੀ ਕਰਦੇ ਰਹਿੰਦੇ, ਔਰ ਮੈਨੂੰ ਸੋਹਣਾ ਵੀ ਲੱਗਦਾ ਉਹ, ਹਨਾ। ਮੈਂ ਬੋਲਦਾ ਵੀ ਨਾਲ ਜ਼ਰੂਰ ਹੁੰਦਾ, ਕਿਉਂਕਿ ਆਪਣਾ ਹਰ ਇਲਾਕੇ ਦੀ ਇੱਕ ਆਪਣੀ ਹੁੰਦੀ ਹੈ ਪਹਿਚਾਣ। ਸੋ ਉਹ ਮੈਨੂੰ ਲੱਗਦਾ ਤੁਹਾਨੂੰ ਸਟੇਜਾਂ, ਤਜਰਬਾ ਜ਼ਿੰਦਗੀ ਦਾ, ਕਈ ਚੀਜ਼ਾਂ ਤੁਸੀਂ ਬਿਲਕੁਲ ਉਮਰ ਨਾਲ ਹੀ ਸਿੱਖਦੇ ਹੋ, ਹੌਲੀ ਸਿੱਖ ਰਹੇ। ਅਜੇ ਤਾਂ ਆਪਣੇ ਆਪ ਨੂੰ ਬਹੁਤ ਸਮਝ ਰਹੇ ਕਿ ਸਮਾਜ 'ਚ ਸਿੱਖ ਰਹੇ ਹਾਂ, ਜਿਹਨੂੰ ਵੀ ਕੋਈ ਭਰਾ ਮਿਲਦਾ ਉਹ ਤੋਂ ਸਿੱਖਣ ਦੀ ਕੋਸ਼ਿਸ਼ ਕਰਦੇ। ਬਿਲਕੁਲ ਬੰਦਾ ਹਰ ਰੋਜ਼ ਸਿੱਖਦਾ। ਭਾਵੇਂ ਗੱਲ ਇੱਕ ਹੋਰ ਕਰਦੇ ਹਾਂ, ਵੀ ਸਾਡਾ ਬਹੁਤ ਛੋਟੀ ਉਮਰ ਦਾ ਨੌਜਵਾਨ ਹੈ, ਪੰਜਾਬੀ ਇੰਡਸਟਰੀ ਨਹੀਂ ਕਹੂੰਗਾ, ਸਗੋਂ ਮੈਂ ਪੂਰੀ ਦੁਨੀਆ ਦੇ ਵਿੱਚ ਧੱਕ ਪਾ ਗਿਆ, ਸਿੱਧੂ ਮੂਸੇਵਾਲਾ ਜੀ, ਉਹਨੇ ਇੱਕ ਛਾਪ ਛੱਡੀ ਸੀਗੀ। ਜਿਵੇਂ ਤੁਸੀਂ ਗੱਲ ਕੀਤੀ ਆ ਵੀ ਪਿੰਡ ਰਹਿਣਾ, ਮਾਪਿਆਂ ਕੋਲੇ ਰਹਿਣਾ, ਆਪ ਹੱਥੀਂ ਖੇਤੀ ਕਰਨੀ, ਵਾਹੀ ਕਰਨੀ, ਸਾਰਾ ਬੜਾ ਦੁੱਖ ਹੁੰਦਾ ਯਾਰ ਵੀ ਐਡਾ ਨੌਜਵਾਨ ਵੀ ਸਾਡੇ ਵਿੱਚੋਂ ਚਲਾ ਗਿਆ, ਜਿਹਨੇ ਹਜੇ ਬਹੁਤ ਕੁਝ ਕਰਨਾ ਸੀ ਪੰਜਾਬ ਵਾਸਤੇ, ਪੰਜਾਬ ਦੇ ਲੋਕਾਂ ਵਾਸਤੇ, ਖਾਸ ਕਰਕੇ ਸਾਡੇ ਮਾਨਸਾ ਬਠਿੰਡੇ ਏਰੀਏ ਦੀ ਜਦੋਂ ਆਪਾਂ ਗੱਲ ਕਰਦੇ ਜੀ। ਤਾਂ ਮੂਸੇਵਾਲੇ ਬਾਰੇ ਤੁਹਾਡੇ ਕੀ ਵਿਚਾਰ ਆ, ਜਾਂ ਉਹਦੀ ਗਾਇਕੀ ਬਾਰੇ? ਮੈਂ ਹਰ ਥਾਂ ਤੇ ਕਹਿਣਾ ਹੁੰਦਾ, ਮੈਂ ਉਹਦੇ ਸਾਰੇ ਗੀਤਾਂ ਦਾ ਜੋ ਉਸ ਭਰਾ ਨੇ ਗਾਏ, ਆਪਾਂ ਉਹਨਾਂ ਸਾਰੇ ਗੀਤਾਂ ਦੇ ਪਹਿਲਾਂ ਹਮ ਹੀ ਨਹੀਂ ਸੀਗੇ, ਮੈਂ ਅੱਜ ਵੀ ਕਹਾਂ ਕਿ ਮੈਂ ਇਹ ਗੱਲ ਬਹੁਤ ਲੋਕ ਕਹਿੰਦੇ ਆ, ਜਾਣ ਤੋਂ ਮਗਰੋਂ ਕਹੀਏ ਵੀ ਆਪਾਂ ਉਹਦੇ ਸਾਰੇ ਗੀਤਾਂ ਦੇ ਹਮ ਹੀ ਸੀਗੇ, ਨਹੀਂ। ਪਰ ਕੁਝ ਉਹਦੇ ਗੀਤ, ਜਿੱਦਾਂ ਬੇਬੇ ਵਾਲਾ ਉਹਦਾ ਗੀਤ ਹੈ, ਮਾਂ ਮੈਂ ਤੇਰੇ ਵਰਗਾ ਲੱਗਦਾ, ਉਹ ਗੀਤ ਦੇਖ ਕੇ ਮੈਨੂੰ ਲੱਗਦਾ ਕਿੰਨੇ, ਮੈਂ ਖੁਦ ਉਸ ਚੀਜ਼ ਤੋਂ ਸਿੱਖਿਆ ਆਪਣੀ ਬੇਬੇ ਨਾਲ, ਵੀ ਮੋਹ ਤੇ ਹੋਰ ਜ਼ਿਆਦਾ ਵਾਧਾ, ਉਹ ਗੱਲਾਂ ਉਹਦੀਆਂ ਸੁਣ ਕੇ ਬੰਦਾ ਵਾਇਰਲ ਸੀਗਾ। ਫਿਰ ਉਹਦਾ ਬਾਪੂ ਦੇ ਲਈ ਕਿੰਨਾ ਸੋਹਣਾ ਗੀਤ ਸੀਗਾ। ਪਰ ਦੁਨਾਲੀ ਉਹਨੇ ਕਲਚਰ ਠੀਕ ਹੈ, ਆਪਾਂ, ਪਰ ਮੈਂ ਹੁਣ ਸੋਚਦਾ ਹੁੰਦਾ ਸਾਰਾ ਦੋਸ਼ ਆਪਾਂ ਕਲਾਕਾਰਾਂ ਤੇ ਦਿੰਨੇ, ਪਰ ਨਹੀਂ ਹੋ ਸਕਦਾ ਉਹ ਚੰਗਾ ਗਾਉਂਦਾ ਹੁੰਦਾ, ਉਹਦੀ ਪਛਾਣ ਉਸ ਲੈਵਲ ਤੱਕ ਨਾ ਪਹੁੰਚਦੀ, ਕਿਉਂਕਿ ਸੱਚ ਨੂੰ ਸੁਣਨ ਵਾਲੇ ਕਿੰਨੇ ਘੱਟ, ਸੱਚ ਦੀ ਪ੍ਰੋੜਤਾ ਕਰਨ ਵਾਲੇ ਕਿੰਨੇ ਨੇ, ਮਾੜੇ ਨੂੰ ਭੰਡਣ ਵਾਲੀ ਦੁਨੀਆ 99%, ਪਰ ਜਿਹੜਾ ਚੰਗਾ ਕਰ ਰਿਹਾ, ਚੰਗੇ ਨੂੰ ਅਗਾਂਹ ਵਧਾਉਣ ਲਈ ਸਿਰਫ 1% ਲੋਕ ਹੋ ਸਕਦੇ। ਸੋ ਹੋ ਸਕਦਾ ਉਹ ਗੀਤਾਂ ਨੇ ਜਿਹੜਾ ਕਲਚਰ ਸ਼ੁਰੂ ਕੀਤਾ, ਉਹਨੂੰ ਵੱਡੀ ਪਹਿਚਾਣ, ਇਹ 'ਚ ਕੋਈ ਸ਼ੱਕ ਨਹੀਂ। ਉਹ ਗੀਤਾਂ ਨੇ, ਬੋਲਾਂ ਨੇ, ਸਭ ਤੋਂ ਵੱਡੀ ਗੱਲ ਉਹਦੇ ਗੀਤਾਂ ਦਾ ਸਬਜੈਕਟ, ਉਹ ਆਪਣੀ ਲਾਈਫ ਹੀ ਗਾਉਂਦਾ ਸੀ, ਆਪਣੀ ਲਾਈਫ ਕੋਈ ਵੀ ਹੋਈ, ਇਹ ਦੇਖੋ ਬਹੁਤ ਵੱਡਾ ਗੁਣ ਸੀਗਾ ਉਹਦੇ ਤੇ, ਜੋ ਵੀ ਹੋਣਾ ਉਹੀ ਉਹਨੇ ਨਾਲ ਦੀ ਨਾਲ ਕਰਕੇ ਉਹੀ ਗੀਤ। ਉਹ 295 ਜਿਹੜਾ ਗੀਤ ਆਇਆ ਸੀਗਾ ਜਦੋਂ ਉਹਦਾ ਉਹ ਵਿਵਾਦ ਹੋਇਆ ਸੀਗਾ ਮਾਈ ਭਾਗੋ ਜੀ ਤੇ, ਸੋ ਉਹਨੇ ਨਾਲ ਦੀ ਨਾਲ ਗੀਤ ਲਿਖ ਕੇ, ਉਹ ਦੱਸਦੇ ਸੀਗੇ, ਇੱਕ ਦਿਨ ਉਹਦੇ ਫਾਦਰ ਸਾਹਿਬ ਦੀ ਇੰਟਰਵਿਊ ਦੇਖਦੇ ਸੀਗੇ ਕਿ ਇੱਥੋਂ ਲੈ ਕੇ ਦਿੱਲੀ ਤੱਕ ਉਹਨੇ ਗੀਤ ਲਿਖ ਦਿੱਤਾ ਸੀਗਾ। ਸੋ ਉਹਦਾ ਬਹੁਤ ਵੱਡਾ ਗੁਣ ਸੀਗਾ। ਪਰ ਸਭ ਤੋਂ ਵੱਡਾ ਦੁੱਖ ਜੇ ਦੇਖੀਏ, ਕਿਸੇ ਨੂੰ ਤੁਹਾਡੇ ਮੇਰੇ ਨਾਲ ਨਿੱਜੀ ਵਿਚਾਰ ਨਹੀਂ ਮਿਲਦੇ, ਹੋ ਸਕਦਾ ਨਹੀਂ ਮਿਲਦੇ, ਤੁਹਾਡੀ ਸੋਚ ਹੋਰ ਹੈ, ਮੇਰੀ ਹੋਰ ਹੈ, ਬਿਲਕੁਲ, ਪਰ ਕਿਸੇ ਨੂੰ ਸਾਡੀ ਜਨਮ ਤੇ ਮੌਤ ਮਾਲਕ ਦੇ ਹੱਥ ਆ। ਪਰ ਇਹ ਲੋਕਾਂ ਨੂੰ ਕਿੱਥੋਂ, ਮੈਨੂੰ ਸਮਝ ਨਹੀਂ ਆਉਂਦਾ ਕਿ ਕਿਸੇ ਦੀ ਜ਼ਿੰਦਗੀ ਨੂੰ ਖੋਹ ਲੈਣਾ ਕਿਸੇ ਛੋਟੀ ਗੱਲ ਤੋਂ, ਵੀ ਕਿਸੇ ਦਾ ਗੋਲੀਆਂ ਮਾਰ ਕੇ ਕਿਸੇ ਨੂੰ ਮਾਰ ਦੇਣਾ, ਇਹ ਤਾਂ ਬਹੁਤ ਵੱਡੀ ਬੇਇਨਸਾਫੀ ਉਹਦੇ ਨਾਲ ਤੇ ਉਹਦੇ ਪਰਿਵਾਰ ਨਾਲ, ਖਾਸ ਕਰਕੇ। ਔਰ ਪੰਜਾਬ ਸਰਕਾਰ ਨੂੰ ਬੇਨਤੀ ਵੀ ਕਰਦੇ ਆ ਕਿ ਚਲੋ ਕਰ ਵੀ ਰਹੇ ਆ, ਪਰ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਬਹੁਤ ਦੇਖੋ, ਉਹ ਘਾਟ ਤਾਂ ਕਦੇ ਪੂਰੀ ਹੋ ਹੀ ਨਹੀਂ ਸਕਦੀ, ਏਡੀ ਵੱਡੀ ਸੋਸ਼ਲ ਮੀਡੀਆ ਤੇ ਦੇਖਦੇ ਉਹਨੇ ਹਵੇਲੀ 36 ਅਜੇ ਤਾਂ ਦਿਨ ਮਾਪਿਆਂ ਨੇ ਦੇਖਣੇ ਸੀਗੇ, ਉਹ ਲੱਗਦਾ ਸਭ ਹਰ ਇੱਕ ਚੀਜ਼ ਨੂੰ ਨਜ਼ਰ ਲੱਗ ਗਈ ਕਿ ਖਾਸ ਕਰਕੇ ਜਦੋਂ ਮਾਪਿਆਂ ਦੀ ਕੋਈ ਵੀਡੀਓ ਸਾਹਮਣੇ ਆਉਂਦੀ ਆ, ਜਦੋਂ ਦਿਲ ਵੱਢ ਹੁੰਦਾ, ਉਦੋਂ ਕਰ ਲਾਉਂਦੇ ਆ। ਕਿੰਨਾ ਚਿਰ ਹੋ ਗਿਆ, ਮਤਲਬ ਪਹਿਲੀ ਦਫਾ ਇਦਾਂ ਹੋਇਆ ਯਾਰ, ਜਦੋਂ ਵੀ ਉਹਦਾ ਯਾਦ ਆਣਾ, ਠੀਕ ਹੈ ਉਹਦੀ ਸਾਡਾ ਗੀਤਾਂ ਦਾ ਉਹਦੇ ਨਾਲ ਨਹੀਂ ਸੀਗਾ, 2-4 ਹੁਣ ਆ ਗੀਤ ਵਾਰ ਆਇਆ ਉਹਦਾ, ਜਾਂ SYL ਤੇ ਗੀਤ ਆਇਆ, ਮੈਨੂੰ ਇਦਾਂ ਲੱਗਦਾ ਕਿ ਹੌਲੀ ਚਲੋ ਜਦੋਂ ਉਹਨੇ ਸ਼ੁਰੂ ਕੀਤਾ ਸੀਗਾ 22-23 ਸਾਲ ਦਾ ਸੀਗਾ, ਹੌਲੀ ਸਮਾਂ ਪੈ ਕੇ ਮੈਚਿਓਰਿਟੀ ਉਹਦੇ ਚ ਆਣੀ ਸ਼ੁਰੂ ਹੋ ਗਈ ਸੀਗੀ, ਉਹਨੇ ਲਿਖਣਾ ਸ਼ੁਰੂ ਕੀਤਾ ਸੀਗਾ। ਆਉਣ ਵਾਲੇ ਸਮੇਂ 'ਚ ਜਿਸ ਲੈਵਲ ਤੇ ਉਹਦੀ ਫੈਨ ਫੋਲੋਇੰਗ ਸੀਗੀ, ਹੁਣ SYL ਗੀਤ ਤੋਂ ਲੋਕਾਂ ਨੂੰ ਪਤਾ ਲੱਗਿਆ ਕਿ ਜਟਾਣਾ ਸੀ, ਲੋਕਾਂ ਨੇ ਬਲਵਿੰਦਰ ਜਟਾਣੇ ਦਾ ਕੋਈ ਜਾਣਦਾ ਹੀ ਨਹੀਂ ਸੀ। ਸੋ ਉਹ ਅਜੇ ਲੱਗਦਾ ਸੀਗਾ ਕਿ ਪੰਜਾਬ ਲਈ, ਪੰਜਾਬੀਅਤ ਲਈ ਬਹੁਤ ਵੱਡਾ ਇੱਕ ਕਹਿ ਲਈਏ ਪ੍ਰਾਪਤੀ ਸੀਗੀ ਸਾਡੀ, ਜਾਂ ਕਹਿ ਲਈਏ ਹੀਰਾ ਹੀ ਕਹਿ ਲਓ, ਜਿੱਤੋਂ ਆਉਣ ਵਾਲੇ ਹੁਣ ਉਹ ਸੰਭਲ ਗਿਆ ਸੀਗਾ, ਉਹਨੂੰ ਪਤਾ ਲੱਗ ਗਿਆ ਸੀਗਾ ਮੈਂ ਆਪਣੇ ਸਮਾਜ ਲਈ ਨਾਲ ਚੰਗਾ ਕੀ ਦੇ ਸਕਦਾ ਗੀਤਾਂ ਰਾਹੀਂ। ਸੋ ਅਜੇ ਸ਼ੁਰੂਆਤ ਹੋਈ ਸੀਗੀ, ਬਹੁਤ ਕੁਝ ਦੇ ਸਕਦਾ ਸੀਗਾ ਜੀ। ਪੰਮਾ ਆਉਣ ਵਾਲੇ ਸਮੇਂ 'ਚ ਕਿਹੋ ਜਿਹੇ ਪ੍ਰੋਜੈਕਟ ਕਰ ਰਿਹਾ, ਕਿਉਂਕਿ ਬਹੁਤੇ ਕਲਾਕਾਰ ਇਹੀ ਹੁੰਦਾ ਕਿ ਪਹਿਲਾਂ ਗਾਇਕੀ ਦੇ ਵਿੱਚ ਪੈਰ ਧਰਦੇ ਆ, ਫਿਰ ਉਸ ਤੋਂ ਬਾਅਦ ਫਿਲਮਾਂ ਵਾਲੇ ਪਾਸੇ। ਹਾਂਜੀ ਵੀਰ ਜੀ, ਮੈਂ ਫਿਲਮ ਬਾਰੇ ਕੋਸ਼ਿਸ਼ ਕਰ ਰਿਹਾ, ਪਰ ਮੇਰਾ
ਮੇਰੀ ਜ਼ਿੰਦਗੀ ਦਾ ਜੋ ਸੱਚ ਆ। ਹੂੰ ਮੇਰਾ ਪੱਕਾ ਨਹੀਂ ਹੁੰਦਾ ਕਿ ਮੈਂ ਗੀਤ ਤਿਆਰ ਕੀਤੇ ਪਏ ਆ ਕਿ ਉਹ ਰਿਲੀਜ਼ ਕਰਨਾ ਕਿ ਨਹੀਂ ਕਰਨਾ, ਜਾਂ ਕਿਸੇ ਨਾਲ ਡੀਲ ਮੇਰੀ ਫਾਈਨਲ ਹੁੰਦੀ ਹੈ ਕਿ ਨਹੀਂ ਹੁੰਦੀ, ਜਾਂ ਹੁਣ ਆਪਣਾ YouTube ਤੇ ਹੈ ਨਾ। ਦੇਖੋ ਇਹ ਮੂਸੇ ਵਾਲਾ ਵੀਰ ਦੀ ਉਹਦੀ ਗੀਤ ਸਭ ਤੋਂ ਵੱਡੀ ਗੱਲ ਹੈ, ਆਪਦਾ ਚੈਨਲ ਖੜਾ ਕਰ ਲਿਆ, ਆਪਣਾ ਪਲੇਟਫਾਰਮ ਐਡਾ ਵੱਡਾ ਲੈਵਲ ਤੇ ਖੜਾ ਕਰ ਲਿਆ ਕਿ ਜੋ ਲੋਕ ਦੇਖਣ, ਪੈਸਾ ਆ ਰਿਹਾ ਉਹੀ ਖਰਚ ਕੇ। ਅਸੀਂ ਬੇਸ਼ੱਕ 2002 ਤੋਂ ਲੱਗੇ, ਪਰ ਇਸ ਚੀਜ਼ 'ਚ ਅਸੀਂ ਬਹੁਤ ਪਿੱਛੇ ਰਹਿ ਗਏ ਹਨ ਕਿ ਸਾਤੋਂ ਆਪਣੇ ਚੈਨਲ ਵੀ ਖੜੇ ਨਹੀਂ ਹੋਏ। ਹੁਣ ਲੱਗਦਾ ਹੈ ਕਿ ਆਡੀਓ ਤਿਆਰ ਕਰ ਲੈਂਦੇ ਆ, ਫਿਰ ਸੋਚਦੇ ਜਦੋਂ ਵੀਡੀਓ ਵਾਲੇ ਭਰਾ ਨਾਲ ਕਿਸੇ ਨਾਲ ਗੱਲ ਹੁੰਦੀ, ਕਹਿੰਦਾ ਬਈ ਘੱਟ ਤੋਂ ਘੱਟ ਇਹਦਾ ਵੀਡੀਓ 2 ਲੱਖ ਦੀ ਬਣੂਗੀ। ਫਿਰ ਸੋਚਦੇ ਆ ਵੀ ਯਾਰ ਜਿਹੜੇ ਖਾੜਿਆਂ ਦੇ ਲਾਏ ਦੂਰ ਜਾ ਕੇ ਉਹ ਕਿੰਨੇ ਪੈਸੇ ਹੈ ਨਾ, ਉਹ ਕਿੰਨੇ ਪੈਸੇ ਉਧਰ ਚਲੇ ਜਾਣਗੇ, ਮਿਹਨਤ ਜ਼ਿਆਦਾ ਆਉਂਦੀ ਹੈ। ਫਿਰ ਸੋਚਣਾ ਦਿਮਾਗ ਸ਼ੁਰੂ ਕਰ ਦਿੰਦਾ ਹੈ ਨਾ। ਕਿਸੇ ਕੰਪਨੀ ਨਾਲ ਹੁਣ ਤੁਹਾਨੂੰ ਤਾਂ ਕੋਈ ਲੁਕੋ ਨਹੀਂ, ਤੁਹਾਨੂੰ ਸਾਰਾ ਪਤਾ ਆ, ਕੱਲਾ ਗੀਤ ਵੀਡੀਓ ਬਣਾ ਕੇ ਨਹੀਂ ਸਰਦਾ। ਜੇ YouTube ਤੇ ਤੁਸੀਂ ਘੱਟ ਤੋਂ ਘੱਟ 50,000 ਦੀ ਪ੍ਰਮੋਸ਼ਨ ਨਹੀਂ ਕਰਦੇ, ਉਹ ਆਪਣੇ ਤੱਕ ਸੀਮਿਤ ਰਹਿ ਜੂ, 8-10 ਹਜ਼ਾਰ ਥੱਲੇ ਵਿਊਜ਼ ਹੋਣੇ, ਤੁਹਾਨੂੰ ਇਦਾਂ ਲੱਗਦਾ ਹੈ ਨਾ। ਸੋ ਕਿਸੇ ਚੀਜ਼ ਨੂੰ ਵਧੀਆ ਬਣਾ ਕੇ ਲੋਕਾਂ ਤੱਕ ਫੈਲਾਉਣ ਲਈ ਪੈਸਾ ਚਾਹੀਦਾ। ਸੋ ਪ੍ਰੋਜੈਕਟ ਤਾਂ ਮੇਰੇ ਕਈ ਗੀਤ ਆਡੀਓ ਵੀ ਤਿਆਰ ਆ, ਪਰ ਹੌਲੀ ਹੌਲੀ ਹੁਣ ਸੋਚ ਰਹੇ ਹਾਂ ਆਪਣੇ ਚੈਨਲ ਤੇ ਜ਼ੋਰ ਦੇਣਾ। ਹਾਂ, ਜ਼ੋਰ ਦੇ ਕੇ ਕਿ ਜਿੰਨੀ ਕੁ ਹਿੰਮਤ ਹੈਗੀ ਆ ਉਨੇ ਕੁ ਪੈਸੇ ਲਾ ਕੇ ਉਸ ਚੀਜ਼ ਨੂੰ ਖੜਾ ਕਰੀਏ, ਤਾਂ ਕਿ ਪੈਸਾ ਸਾਡਾ ਖਰਚਾ ਜਦੋਂ ਸਾਨੂੰ ਉਹਦੀ ਆਊਟਪੁੱਟ ਆਣੀ ਸ਼ੁਰੂ ਹੋ ਗਈ ਵੀ ਤੁਹਾਡਾ ਪ੍ਰੋਜੈਕਟ ਹੋਵੇ, ਤੁਹਾਨੂੰ ਇਨਕਮ ਦੇਵੇ। ਨਹੀਂ, ਹੋਰ ਮੇਰੇ ਨਾਲ 2 ਮੁੰਡੇ ਜਿਹੜੇ ਬੈਕ ਵੋਕਲਿਸਟ ਆ, ਉਹ ਮੁੰਡੇ ਬਹੁਤ ਸੋਹਣੇ ਗਾਉਂਦੇ ਆ। ਮਾਨ ਹੈ ਇੱਕ, ਬਾਈ ਬੰਟੂ ਹੈ, ਇੱਕ ਮੁੰਡਾ ਸਾਹਿਲ ਹੈ, ਬਹੁਤ ਸੋਹਣਾ ਗਾਉਂਦੇ। ਹੁਣ ਮੈਂ ਉਹਨਾਂ ਲਈ ਸੋਚ ਰਿਹਾ ਜੇ ਮੇਰਾ ਚੈਨਲ ਆਪਣਾ ਖੜਾ ਹੋਵੇ, ਜਾਂ ਹੋਰ ਮੇਰੇ ਭੈਣ ਭਰਾ ਜਿਹੜੇ ਚੰਗਾ ਕਰਨਾ ਚਾਹੁੰਦੇ। ਅਸੀਂ ਤਾਂ 10-15 ਸਾਲ ਸਟਰਗਲ ਕਰਕੇ ਚੰਗਾ ਗਾਣ ਲਈ ਉੱਪਰ ਆ ਗਏ, ਪਰ ਆਉਣ ਵਾਲੇ ਸਮੇਂ 'ਚ ਚੰਗਾ ਗਾ ਕੇ ਭਾਜੀ ਨਹੀਂ ਅੱਗੇ ਆ ਹੋਣਾ। ਸੋਸ਼ਲ ਮੀਡੀਆ ਤੇ ਵੀਡੀਓ ਫੈਲਾਤੀ, ਜਦੋਂ ਤੱਕ ਤੁਹਾਨੂੰ ਆਊਟਪੁੱਟ ਨਹੀਂ ਉਸ ਕੰਮ ਦੀ ਆਉਂਦੀ, ਪੈਸਾ ਨਹੀਂ ਆਉਣਾ ਸ਼ੁਰੂ ਹੁੰਦਾ, ਨਹੀਂ ਕੁਝ ਬਣਦਾ। ਸੋ ਮੇਰੀ ਇੱਕ ਕੋਸ਼ਿਸ਼ ਹੈ ਕਿ ਰਿਕਾਰਡਿੰਗ ਸਟੂਡੀਓ ਆਪਣਾ ਹੌਲੀ ਹੌਲੀ ਪੈਸੇ ਇਕੱਠਾ ਕਰਕੇ ਪਿੰਡ ਖੋਲੀਏ, ਜਾਂ ਇੱਕ ਛੋਟਾ ਜਿਹਾ ਮੇਰੇ ਫਾਰਮ ਹਾਊਸ ਬਣਾਇਆ ਉੱਥੇ ਖੋਲੀਏ, ਤਾਂ ਕਿ ਜਿਹੜੇ ਆਉਣ ਵਾਲੇ ਭਰਾ ਚੰਗਾ ਗਾਉਣਾ ਚਾਹੁੰਦੇ, ਜਿਨ੍ਹਾਂ ਦੀ ਸਿਲੈਕਸ਼ਨ ਗੀਤਾਂ ਦੀ ਅਸੀਂ ਕਰੀਏ ਵੀ ਯਾਰ ਬਾਈ ਆਹ ਗੀਤ ਤੂੰ ਕਰ, ਅਸੀਂ ਤੇਰੇ ਨਾਲ ਹੈ, ਅਸੀਂ ਫ੍ਰੀ ਆਫ ਕਾਸਟ ਤੇਰੀ ਰਿਕਾਰਡਿੰਗ ਕਰੀਏ, ਫ੍ਰੀ ਆਫ ਕਾਸਟ ਇਹਨੂੰ ਰਿਲੀਜ਼ ਕਰੀਏ। ਹਾਂ ਗੀਤ ਚੱਲਦਾ ਹੈ, ਸਾਨੂੰ ਪੈਸੇ ਆਣਗੇ, ਸਾਨੂੰ ਵੀ ਬੈਨੀਫਿਟ ਹੋ ਜੂ, ਨਹੀਂ ਕੋਈ ਹੋਰ ਪਲਾਂਗ ਮਾਰਾਂਗੇ, ਹੋਰ ਇੱਕ ਅੱਧੀ ਵਾਰ ਤੇਰੇ ਲਈ ਸੋਚਾਂਗੇ। ਸੋ ਉਹ ਕੋਸ਼ਿਸ਼ ਹੈ ਫਿਰ ਰਿਕਾਰਡਿੰਗ ਸਟੂਡੀਓ ਖੋਲ ਕੇ। ਅਸੀਂ ਤਾਂ ਹੁਣ ਗਾ ਲਿਆ 40 ਸਾਲ ਦੇ ਹੋ ਚੱਲੇ, 38-39 ਸਾਲ ਦੇ, ਆਉਣ ਵਾਲੇ ਜਿਹੜੇ ਹੋਰ ਭਰਾ ਹੈ ਉਹ ਸਮਾਜ ਲਈ ਚੰਗਾ ਕੁਝ ਕਰ ਸਕਣ, ਚੰਗੇ ਗੀਤ ਦੇ ਸਕਣ, ਸੋ ਉਹਨਾਂ ਲਈ ਕੋਸ਼ਿਸ਼। ਭਾਵੇਂ ਗੱਲ ਇੱਕ ਹੋਰ ਵੀ ਹੈ ਕਿ ਜਦੋਂ ਆਪਣਾ ਟਾਈਮ ਸੀ, ਆਪਣਾ ਮੈਂ ਤਾਂ ਕਹਿ ਰਿਹਾ ਕਿਉਂਕਿ ਮੈਂ ਵੀ ਥੋੜਾ ਬਹੁਤਾ ਗਾ ਲੈਂਦਾ। ਨਹੀਂ ਬਿਲਕੁਲ ਵੀਰੇ, ਬਹੁਤ। ਤੇ ਆਪਣਾ ਜਦੋਂ ਟਾਈਮ ਸੀ ਅਸੀਂ ਸਿੱਖਦੇ ਸੀ ਯਾਰ ਜੀ, ਹਨਾ। ਅਸੀਂ ਸਾਡੇ ਮਤਲਬ ਗੁਰੂ ਜਨ ਵੀ ਸੀਗੇ, ਜਾਂ ਸਾਡੇ ਜਿਹੜੇ ਪ੍ਰੋਫੈਸਰ ਸੀ ਕਾਲਜ ਦੇ ਵਿੱਚ, ਉਹਨਾਂ ਤੋਂ ਵੀ ਅਸੀਂ ਸਿੱਖਦੇ ਸੀ। ਅੱਜ ਕੱਲ ਜਿਹੜੇ ਮੁੰਡੇ ਆ ਜਾਂ ਨੌਜਵਾਨ ਆ ਜਿਹੜੇ ਸਿੱਖਣ ਤੋਂ ਕਾਫੀ ਦੂਰ ਆ, ਜਾਂ ਕਹਿ ਲਈਏ ਵੀ ਉਹ ਇਹ ਕਹਿੰਦੇ ਆ ਵੀ ਅਸੀਂ ਰਾਤੋਂ ਰਾਤ ਸਟਾਰ ਬਣ ਜਾਈਏ, ਜਿਵੇਂ ਆਪਾਂ ਗੱਲ ਕਰਦੇ, ਇਹ ਵੀ ਇੱਕ ਤਰਾਸਦੀ ਹੈ। ਹਾਂਜੀ, ਸਿੱਖਣ ਦੀ ਵੀ ਕੋਸ਼ਿਸ਼, ਰਾਤੋਂ ਰਾਤ ਸਟਾਰ ਬਣਨਾ ਚਾਹੁੰਦੇ, ਸੰਘਰਸ਼ ਕਰਕੇ। ਕੋਈ ਭਾਜੀ 100 ਚੋਂ 5% ਦੀ ਭਰਾਵਾਂ ਦਾ ਸੂਤਰ ਆ ਵੀ ਸਕਦਾ ਬਿਨਾਂ ਸੰਘਰਸ਼ ਤੋਂ, ਜਿਨ੍ਹਾਂ ਦਾ ਹੈ ਨਾ। ਹਾਂ, ਇਹ ਵੀ ਨਾਲ ਇੱਕ ਵੀਰੇ ਗੱਲ ਹੈ, ਜੇ ਕਹੋ ਮੈਂ ਪੈਸੇ ਦੇ ਜ਼ੋਰ ਨਾਲ ਸਟਾਰ ਬਣਨਾ ਨਹੀਂ ਬਣ ਸਕਦਾ, ਤੁਹਾਡਾ ਲੱਕ ਵੀ ਹੁੰਦਾ ਆ, ਉਹ ਵੀ ਮੰਨਣਾ ਪਊਗਾ। ਪਰ ਮੈਂ ਮੰਨਦਾ ਵੀ ਜਿਹੜੀ 80% ਦੀ ਤੁਹਾਡੀ ਮਿਹਨਤ ਹੈ, ਕਿਤੇ ਨਾ ਕਿਤੇ ਜੇ ਤੁਸੀਂ ਲੱਗੇ ਆ ਨਾ ਸਿਰ ਸਿੱਟ ਕੇ, ਉਹ ਬੜਾ ਬਿਆਨ ਤਾਂ ਦੇਖਦਾ, ਉਹ ਫਿਰ ਜਸਮਾਨ ਤੇ ਕਹਿੰਦਾ ਚੱਕ ਪੁੱਤਰਾ ਲੈ ਨਜ਼ਾਰੇ, ਹੈ ਨਾ। ਸੋ ਉਹ ਵੀ ਦੇਖਦਾ ਵੀ ਕਿੰਨੇ ਅੰਦਰੋਂ। ਇੱਥੇ ਤਾਂ ਮੈਂ ਦੇਖਿਆ ਕਈ ਭਰਾ 2-3 ਸਾਲ ਚ ਥਿੜਕ ਜਾਂਦੇ ਆ, ਬਹੁਤ ਬੰਦੇ ਆ, ਬਣਿਆ ਨਹੀਂ ਹੈ ਨਾ, ਕੀ ਲੋੜ ਹੈ, ਨਹੀਂ ਕੋਈ ਨਹੀਂ ਯਾਰ, ਦਿਲ ਨਾ ਸੱਟੋ, ਦਿਲ ਵੱਡਾ ਰੱਖੋ। ਇੱਕ ਗੱਲ ਹੋਰ ਵੀ ਹੈ, ਜੇ ਆਪਾਂ ਕਲਾਕਾਰ ਇਸ ਫੀਲਡ ਦੀ ਗੱਲ ਕਰੀਏ, ਇੰਡਸਟਰੀ ਦੇ ਵਿੱਚ ਕਮਰ ਗਰੇਵਾਲ ਸੀ, ਬਹੁਤ ਮਿਹਨਤ ਕੀਤੀ ਉਹਨੇ, ਬਹੁਤ ਥੱਲੋਂ ਉੱਠਿਆ। ਬਿਲਕੁਲ। ਉਸ ਤੋਂ ਬਾਅਦ ਆਪਣਾ ਆਰਨੇਤ ਬਾਰੇ ਜਦੋਂ ਵੀ ਗੱਲ ਕਰਦੇ, ਉਹ ਵੀ ਇੱਕ ਮਤਲਬ ਇੱਕ ਦਰਮਿਆਨੇ ਪਰਿਵਾਰ ਦੇ ਵਿੱਚ ਉੱਠ ਕੇ ਉਸਨੇ ਵੀ ਕਾਫੀ ਮਿਹਨਤ ਕੀਤੀ। ਮੂਸੇ ਵਾਲਾ ਸਭ ਤੋਂ ਵੱਡੀ ਉਦਾਹਰਨ ਆ ਸਾਡੇ ਕੋਲ, ਉਸ ਤੋਂ ਵੱਡੀ ਉਦਾਹਰਨ ਤਾਂ ਕੋਈ ਹੋਰ ਹੋ ਹੀ ਨਹੀਂ ਸਕਦੀ। ਸੋ ਹੁਣ ਜੇ ਪੰਮੇ ਡੂਮੇਵਾਲ ਦੀ ਗੱਲ ਕਰੀਏ, ਤਾਂ ਪੰਮਾ ਡੂਮੇਵਾਲ ਫਿਲਮਾਂ 'ਚ ਕਦੋਂ ਵੱਡੇ ਪਰਦੇ ਤੇ ਕਦੋਂ ਆ ਰਿਹਾ? ਅਜੇ ਤਾਂ ਵੀਰ ਜੀ ਜਿਮ ਉਹਨਾਂ ਨੇ ਜੁਆਇਨ ਕਰਨ ਲਈ ਕਿਹਾ ਸੀਗਾ, 5-7 ਦਿਨ ਲਾਏ ਆ, ਜੇ ਸਰੀਰ ਦੁਖਦਾ, ਸਰੀਰ ਮਾੜਾ ਹੈ। ਹਾਂ, ਮੈਂ ਕਹਿੰਦਾ ਵੀ ਆਈ ਖਾੜਿਆਂ ਵਾਲੇ ਪਰਦੇ ਤੇ ਰਹੀਏ ਸਾਰੀ ਉਮਰ, ਤਾਂ ਇਹ ਵਧੀਆ ਹੈ। ਮੈਂ ਕੋਸ਼ਿਸ਼ ਕਰਦਾ ਹੁੰਦਾ ਜਿਹੜੇ ਕੰਮ ਦਾ ਮੈਨੂੰ ਭੇਤ ਘੱਟ ਹੋਵੇ ਨਾ, ਮੈਂ ਯਕਦਮ ਹੱਥ ਨਹੀਂ ਪਾਉਣਾ ਹੁੰਦਾ। ਮੈਂ ਸਪੈਸ਼ਲ ਅਜੇ ਕਲਾਸਾਂ ਵੀ ਲੈ ਰਿਹਾ। ਫਿਲਮ ਸਾਡਾ ਅਸੀਂ ਕੁਝ ਸ਼ੁਰੂ ਕੀਤੀ ਹੋਈ ਹੈ, ਬਾਹਰੋਂ ਭਰਾ ਹੈ ਸਾਡੇ ਕੈਨੇਡਾ ਤੋਂ ਜਿਹੜੇ ਪੈਸੇ ਲਾ ਰਹੇ ਜੀ, ਹੈ ਨਾ। ਪੰਜਾਬ ਦੀ ਕਿਸਾਨੀ ਤੇ ਫਿਲਮ ਆ। ਸੋ ਪਰ ਮੇਰੀ ਅਜੇ ਕੋਸ਼ਿਸ਼ ਹੈ ਕਿ ਫਿਲਮ ਦੇ ਦੇਣੀ ਪ੍ਰਾਪਤੀ ਨਹੀਂ, ਫਿਲਮ ਲੋਕਾਂ 'ਚ ਮੈਸੇਜ ਕੀ ਦਿੰਦੇ ਔਰ ਤੁਹਾਡਾ ਐਕਟ ਕੀ ਬੋਲਦਾ ਹੈ। ਮੈਨੂੰ ਸਟੇਜ ਦਾ ਤਜਰਬਾ ਹੈ, ਮੈਨੂੰ ਪਤਾ ਹੈ ਵਿਆਹ ਦੇ ਫੰਕਸ਼ਨ 'ਚ ਕੀ ਗਾਉਣਾ ਹੈ, ਸਟੇਜ ਤੇ ਮੇਲੇ ਤੇ ਮੈਂ ਕੀ ਗਾਉਣਾ, ਉਹਦੀ ਮੈਨੂੰ A ਤੋਂ Z ਨੌਲੇਜ ਹੈ। ਪਰ ਇਹ ਐਕਟਿੰਗ ਦੀ ਮੈਨੂੰ ਨੌਲੇਜ ਨਹੀਂ ਹੋਊਗੀ। ਫਿਲਮਾਂ ਮੈਂ ਦੇ ਵੀ ਦਊਂ, ਕਿਸੇ ਭਰਾ ਦੇ ਪੈਸੇ ਵੀ ਲਵਾ ਦਊਂ, 2 ਫਿਲਮਾਂ ਫਲॉप ਹੋ ਜੂਗਾ, ਫਿਰ ਕੀ ਬਣੂਗਾ। ਫਿਲਮ ਦੇ ਦੇਣਾ ਪ੍ਰਾਪਤੀ ਨਹੀਂ, ਫਿਲਮ 'ਚ ਐਕਟਰਾਂ ਹੀ ਲੋਕਾਂ ਨੂੰ ਕੀ ਦੇ ਸਕਦਾ, ਇਹ ਮੇਰੇ ਲਈ ਬਹੁਤ ਹੈ ਨਾ ਵੱਡੀ ਚੈਲੰਜ ਆ। ਸੋ ਸੋਚ ਰਹੇ ਆ ਜੀ,
ਹੋ ਸਕਦਾ ਹੈ ਆਉਣ ਵਾਲੇ ਸਮੇਂ 'ਚ 10 ਫਿਲਮਾਂ ਵੀ ਕਰੀਏ, ਹੋ ਸਕਦਾ ਆ ਵੀ ਬਣਾ ਬਣੂ ਕੇ ਕਹਿ ਦਈਏ ਵੀ ਨਹੀਂ ਅਜੇ ਗੱਲ ਬਣੀ ਨਹੀਂ, 2 ਸਾਲ ਹੋਰ ਮਿਹਨਤ ਦੇ ਬਾਅਦ ਫੇਰ ਆਵਾਂਗੇ। ਹਾਂਜੀ ਸੋ ਵੀਰੇ ਬਹੁਤ ਬਹੁਤ ਧੰਨਵਾਦ। ਪਹਿਲਾਂ ਤਾਂ ਇਹ ਹੈ ਵੀ ਤੁਹਾਨੂੰ ਰੋਕ ਕੇ ਰੱਖਿਆ ਤੇ ਅਗਲੇ ਪ੍ਰੋਗਰਾਮ ਵਾਲੇ ਵੀ ਉਧਰੋਂ ਵੇਟ ਕਰੀਏ। ਆਪਾਂ ਨਾ ਮੈਨੂੰ ਬੜਾ ਵਧੀਆ ਲੱਗਦਾ ਜਦੋਂ ਪੁਰਾਣੇ ਦੋਸਤ ਮੇਰੇ ਮਿਲਦੇ, ਜਿਹਨੀ ਸੰਘਰਸ਼ ਦੇ ਸਮੇਂ ਜਿਨ੍ਹਾਂ ਨਾਲ ਰਹੇ, ਜਿਹੜੇ ਆਪਾਂ ਨੂੰ A ਤੋਂ Z ਜਾਣਦੇ ਆ। ਮੇਰੀ ਖੁਸ਼ਕਿਸਮਤੀ ਆ ਕਿ ਮੇਰੇ ਭਰਾ ਨੂੰ 2006 ਚ ਆਪਾਂ 1 ਸਾਲ ਇਕੱਠੇ ਰਹੇ, ਹੌਲੀ ਫਿਰ ਇੱਧਰ ਅੱਜ ਵੀ ਮੈਨੂੰ ਲੱਗਦਾ 4 ਸਾਲ ਬਾਅਦ ਮੇਲ ਮਿਲਾਪ। 4 ਸਾਲ ਬਾਅਦ ਮਿਲੇ। ਸੋ ਬਹੁਤ ਵਧੀਆ ਲੱਗਦਾ ਜਦੋਂ ਪੁਰਾਣੇ ਦੋਸਤਾਂ ਦੇ ਦਰਸ਼ਨ ਦਿਦਾਰੇ ਹੁੰਦੇ। ਮੇਰੀ ਖੁਸ਼ਕਿਸਮਤੀ ਹੈ ਕਿ ਮਾਲਕ ਨੇ ਮੈਨੂੰ ਇੰਨੇ ਕੁ ਯੋਗਾ ਕਰ ਦਿੱਤਾ ਕਿ ਭਰਾ ਬੇਸ਼ੱਕ ਸਾਡਾ ਅੱਜ ਸਰਕਾਰੀ ਜੌਬ ਤੇ ਆ, ਪਰ ਫਿਰ ਵੀ ਨਾਲ ਨਾਲ ਤੁਸੀਂ ਸ਼ੌਂਕ ਲਈਏ ਆਪਣਾ ਪ੍ਰੋਫੈਸ਼ਨਲ ਰੱਖਿਆ ਹੈ ਨਾ। ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਭਰਾਵਾਂ 'ਚ ਮੈਂ ਫਿਰ ਅੱਜ ਇੰਟਰਵਿਊ ਦੇਣ ਜੋਗਾ ਹੋ ਗਿਆ, ਜਿਸ ਕੰਮ ਲਈ ਮੇਰੀ ਦੌੜ ਸੀ। ਬਿਲਕੁਲ ਬਿਲਕੁਲ। ਸੋ ਸਾਰਿਆਂ ਦਾ, ਸਰੋਤਿਆਂ ਨੂੰ ਵੀ ਬੇਨਤੀ ਕਰੂੰਗਾ ਕਿ ਸਿਰਫ ਕੱਲਾ ਕਲਾਕਾਰਾਂ ਨੂੰ ਦੋਸ਼ ਨਾ ਦਈਏ ਜੇ ਕੋਈ ਹੈ ਨਾ ਕਿ ਕਲਚਰ ਗਨ ਆ ਗਿਆ, ਫਲਾਨਾ ਢੀਂਗਾ ਆ ਗਿਆ। ਸਰੋਤਿਆਂ ਤੇ 80% ਡਿਪੈਂਡ ਹੈ। ਬੇਨਤੀ ਕਰੂੰਗਾ ਕੰਨ ਰਸ ਚੰਗਾ ਬਣਾਓ। ਜਿੱਦਣ ਤੁਸੀਂ ਆਪਾਂ ਚੰਗਾ ਸੁਣਨਾ ਸ਼ੁਰੂ ਕਰ ਦਿੱਤਾ ਫਿਰ ਲੋੜ ਨਹੀਂ ਪੈਣੀ ਉਹ ਫਲਾਨਾ ਜੀ ਉਹਨੇ ਗੰਡਾਸਿਆਂ ਤੇ ਗੀਤ ਆ ਗਏ, ਉਹਦਾ ਗੰਨਾਂ ਤੇ ਗੀਤ ਆ ਗਏ, ਕੁੜੀਆਂ ਤੇ ਗੀਤ ਆ ਗਏ। ਜਦੋਂ ਆਪਾਂ ਤਰਜੀਹ ਨਹੀਂ ਦੇਣੀ, ਪਰ ਪ੍ਰੋਬਲਮ ਸਾਡੀ ਹੈ ਕਿ 80% ਸਾਨੂੰ ਉਹ ਗੱਲਾਂ ਸੋਹਣੀਆਂ ਲੱਗਦੀਆਂ, ਸੱਚ ਨੂੰ ਸੁਣ ਕੇ ਆਪਾਂ ਵੀ ਨਹੀਂ ਰਾਜੀ। ਸੱਚ ਗਾਉਣ ਵਾਲਾ 1.5 ਲੱਖ ਮੰਗਦਾ ਤੇ ਲੋਕਾਂ ਨੂੰ ਲੱਗਦਾ ਬੱਲੇ 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 ਬੱਲੇ। ਕਮਰਸ਼ੀਅਲ ਗਾਉਣ ਵਾਲੇ ਨੂੰ 8 ਦੇ ਕੇ ਵੀ ਧੀਆਂ ਭੈਣਾਂ ਤੇ ਉਂਗਲਾਂ ਕਰਾਣੀਆਂ ਹੈ ਨਾ, ਪੁਰਜੇ ਪਟੋਲੇ ਕਹਾਣਾ ਲੋਕਾਂ ਨੂੰ ਸੋਹਣਾ ਲੱਗਦਾ। ਮੇਰੀ ਕਈ ਵਾਰ ਹੁੰਦੀ ਹੈ, ਮੈਂ ਅੱਜ ਤੇ 3 ਸਾਲ 4 ਸਾਲ ਪਹਿਲਾਂ ਟਹਿਣਾ ਜੀ ਨੇ ਇੰਟਰਵਿਊ ਕੀਤੀ, ਮੈਂ ਕਹਿ ਦਿੱਤਾ ਵੀ 80,000 ਲੈਣਾ। ਉਹ 5 ਸਾਲ ਹੋ ਗਏ, ਕਿੱਥੇ ਮਹਿੰਗਾਈ ਚੱਲ ਗਈ ਹੈ ਨਾ। ਨਾਲ ਵਾਲੇ ਵੀਰ ਹੈ, ਉਹਨਾਂ ਦੀਆਂ ਫੀਸਾਂ ਹੌਲੀ ਹੌਲੀ ਕੋਸ਼ਿਸ਼ ਕਰੀਦੀ ਵਾਧਾ ਕਰੀਏ। ਉਹ ਸਾਡਾ ਵਿਆਹ ਦਾ ਵੀ ਅਜੇ ਕਈਆਂ ਭਰਾਵਾਂ ਨੂੰ 1.5 ਲੱਖ ਵੀ ਬਹੁਤ ਲੱਗਦਾ। ਖਰਚੇ ਕੱਢ ਕੇ ਜੇ ਚੰਗਾ ਗਾਉਣ ਵਾਲਾ 4 ਪੈਸੇ ਇਕੱਠੇ ਨਹੀਂ ਕਰੂੰਗਾ ਤੇ ਉਹ ਆਉਣ ਵਾਲੇ ਪ੍ਰੋਜੈਕਟਾਂ ਤੇ ਲਾਊਂਗਾ ਕਿੱਥੋਂ? ਬਿਲਕੁਲ। ਸੋ ਇਹ ਕੋਸ਼ਿਸ਼ ਕਰੀਏ ਸਿਰਫ ਚੰਗੇ ਨੂੰ ਇਦਾਂ ਨਹੀਂ ਕਹਿ ਕੇ ਹਾਂ ਬਹੁਤ ਸੋਹਣਾ ਵਧੀਆ, ਉਹਨੂੰ ਹੱਲਾਸ਼ੇਰੀ ਕਿਹੜੇ ਤਰੀਕੇ ਨਾਲ ਆਪਾਂ ਦੇਣੀ ਚਾਹੁੰਦੇ ਆ। ਚੰਗਾ ਸੱਦ ਕੇ ਉੱਥੇ ਬਾਰਗੇਨਿੰਗ ਨਾ ਕਰੀਏ। ਜੇ ਕੋਈ ਚੰਗਾ ਗਾਉਣ ਵਾਲਾ 1.5 ਲੱਖ ਰੁਪਏ ਮੰਗਦਾ, ਉਹਦੇ ਨਾਲ ਸਾਊਂਡ ਸਿਸਟਮ ਵੀ ਵੱਡਾ ਹੈ, ਉਹਦੇ ਨਾਲ 14 ਪਰਿਵਾਰ ਵੀ ਨੇ, 2 ਪੈਸੇ ਬਚਣਗੇ ਤੇ ਫਿਰ ਅਗਾਂਹ ਫੇਰ ਹੀ ਕੰਮ ਕਰੂਗਾ। ਸੋ ਸਾਨੂੰ ਵੀ ਭਰਾ ਤੇ ਮਾਣ ਹੈ ਕਿ ਪੰਮਾ ਜਿਹੜਾ ਜਿਸ ਤਰੀਕੇ ਨਾਲ 2006 ਤੋਂ ਚੱਲਿਆ ਹੋਇਆ, ਉਸ ਤੋਂ ਪਹਿਲਾਂ ਤੋਂ ਇਸ ਇੰਡਸਟਰੀ ਦੇ ਵਿੱਚ ਕੰਮ ਕਰਦਾ ਆ ਰਿਹਾ ਤੇ ਅੱਜ ਇੱਕ ਸਥਾਪਿਤ ਕਲਾਕਾਰ ਹੈ। ਤੇ ਸਥਾਪਿਤ ਹੋਣ ਦੇ ਨਾਲ ਨਾਲ ਸਭ ਤੋਂ ਵੱਡੀ ਗੱਲ ਹੈ ਚੰਗਾ ਗਾ ਰਿਹਾ, ਜਿਹੜਾ ਲੋਕਾਂ ਨੂੰ ਕੋਈ ਨਾ ਕੋਈ ਸੇਧ ਦੇ ਰਿਹਾ, ਕੋਈ ਨਾ ਕੋਈ ਕਿਸੇ ਕਿਸਮ ਦੀ ਨੌਲੇਜ ਜਾਂ ਜਾਣਕਾਰੀ ਦੇ ਰਿਹਾ। ਸੋ ਪੰਮੇ ਵੀਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਧੰਨ। ਇੰਡਸਟਰੀ ਵੀ ਜਿੰਨੇ ਵੀ ਸਰੋਤੇ ਆਸਟ੍ਰੇਲੀਆ ਤੋਂ ਜਾਂ ਇੱਥੇ ਜਿੰਨੇ ਵੀ ਦੇਖਣਗੇ, ਕਈ ਵਾਰ ਖਾਸ ਤੌਰ ਤੇ ਭਰਾਵਾਂ ਨਾਲ ਹੈ ਨਾ ਗੱਲ ਕਰਦੇ ਆ, ਕੋਈ ਗੱਲ ਘੱਟ ਵੱਧ ਹੋ ਜਾਂਦੀ ਹੈ। ਸੋ ਮਾਫੀ ਕਮੈਂਟਸ 'ਚ ਅਜੇ ਤਾਂ ਵੈਸੇ ਲੋਕਾਂ ਨੇ ਗਾਲਾਂ ਗੂਲਾਂ ਕੱਢੀਆਂ ਨਹੀਂ ਬੱਚੇ ਨੂੰ, ਪਰ ਫਿਰ ਵੀ ਕਈ ਵਾਰ ਕੋਈ ਗੱਲ ਲੱਗਦਾ ਨਾ ਕਿ ਬੰਦਾ ਓਵਰ ਹੋ ਗਿਆ। ਜੇ ਕਹੂਗਾ ਵੀ ਭਾਈ ਸਿਰ ਮੱਥੇ ਆ, ਸਿਰ ਮੱਥੇ ਆ ਸੀ ਝੁਕਾਉਣ ਵਾਲੇ। ਮਾਲਕ ਸਾਹਿਬ ਦੀ ਰੂਹ ਰਾਜੀ ਰੱਖੇ, ਚੜ੍ਹਦੀ ਕਲਾ ਬਖਸ਼ੇ, ਰੋਜੀ ਰੋਟੀ ਸਭ ਨੂੰ ਬਖਸ਼ੇ। ਲੋੜ ਆ ਪੈਸੇ ਦੀ, ਨਾ ਇਕੱਲੇ ਕਲਾਕਾਰਾਂ ਨੂੰ ਲੋੜ ਆ ਹੈ ਨਾ ਇਕੱਲੇ ਸਿਰਫ ਬਿਜ਼ਨਸਮੈਨਾਂ ਨੂੰ ਲੋੜ ਆ। ਇਹ ਰੋਜੀ ਰੋਟੀ ਮਾਲਕ ਸਾਹਿਬ ਦੇ ਚੁੱਲ੍ਹੇ ਤਪਦੇ ਰਹਿਣ। ਸਭ ਤੋਂ ਵੱਡੀ ਰੂਹ ਰਾਜੀ ਰੱਖੇ, ਜਿਹੜਾ ਅੰਦਰੋਂ ਖੁਸ਼ਹਾਲ ਹੈ। ਬਾਹਰੋਂ ਆ ਕੋਠੀਆਂ ਕਾਰਾਂ ਜ਼ਮੀਨਾਂ ਘੱਟ ਵੀ ਜ਼ਿੰਦਗੀ 'ਚ ਬਣ ਗਈਆਂ, ਮੈਨੂੰ ਲੱਗਦਾ ਫਿਰ ਸਟ੍ਰੈਸ ਦੀਆਂ ਗੋਲੀਆਂ ਖਾਣ ਦੀ ਲੋੜ ਪੈਣੀ ਨਹੀਂ। ਮਾਲਕ ਸਾਹਿਬ ਦੀ ਰੂਹ ਰਾਜੀ ਰੱਖੇ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ। ਮੈਂ ਹਾਂ ਗੁਰਕਬਾਲ ਸਿੰਘ। ਜਦੋਂ ਪੰਜਾਬੀ ਸੰਗੀਤ ਜਗਤ ਦੀ ਗੱਲ ਕਰਦੇ ਹਾਂ ਤਾਂ ਪੰਜਾਬੀ ਸੰਗੀਤ ਜਗਤ ਦੇ ਵਿੱਚ ਜਿਹੜੇ ਸੱਭਿਆਚਾਰਕ ਗੀਤ ਆ, ਪਰਿਵਾਰਕ ਗੀਤ ਆ, ਲੋਕਾਂ ਨੂੰ ਸੇਧ ਦੇਣ ਵਾਲੇ ਗੀਤ ਆ, ਉਹ ਗਾਉਣ ਵਾਲੇ ਕਲਾਕਾਰ ਕੁਝ ਕੀ ਨੇ ਤੇ ਉਹਨਾਂ ਦੀ ਗਾਇਕੀ ਨੂੰ ਜਿਹੜਾ ਪੰਜਾਬ ਦੇ ਲੋਕਾਂ ਨੇ ਪਿਆਰ ਦਿੱਤਾ, ਉਹਨਾਂ ਨੂੰ ਮਾਣ ਸਤਿਕਾਰ ਦਿੱਤਾ, ਉਹ ਵੀ ਕਾਬਿਲੇ ਤਾਰੀਫ ਆ। ਅੱਜ ਇਸੇ ਤਰ੍ਹਾਂ ਦਾ ਗਾਇਕ ਤੁਹਾਡੇ ਰੂਬਰੂ ਕਰ ਰਹੇ ਹਾਂ। ਗਾਇਕ ਹੀ ਨਹੀਂ, ਮੇਰਾ ਪਰਮ ਮਿੱਤਰ ਵੀ ਹੈ, ਉਹਨੂੰ ਤੁਹਾਡੇ ਰੂਬਰੂ ਕਰਨ ਲੱਗੇ। ਸੋ ਮੇਰੀ ਮੁਰਾਦ ਹੈ ਪੰਮਾ ਡੂਮੇਵਾਲ। ਪੰਮੀ ਬਾਈ, ਬਹੁਤ ਬਹੁਤ ਸਵਾਗਤ ਹੈ ਇੰਡੋਸ ਟੀਵੀ ਤੇ। ਇੰਡੋਸ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਤੇ ਮੇਰਾ 2006 ਦਾ ਬਹੁਤ ਪਿਆਰਾ ਮਾਲਵਾ ਕਾਲਜ ਦਾ ਮੇਰਾ ਕਲਾਸਮੇਟ ਵੀਰ ਗੁਰੇਕਵਾਲ ਵੀਰ ਨੂੰ ਸਤਿ ਸ਼੍ਰੀ ਅਕਾਲ, ਕਬੂਲ ਹੋਵੇ। ਪੰਮੀ, ਗੱਲ ਇੱਥੇ ਸ਼ੁਰੂ ਕਰਾਂਗੇ ਬਾਈ ਵੀ ਕਾਲਜ ਦੇ ਦਿਨਾਂ ਦੇ ਵਿੱਚ ਪੰਮੇ ਦੀ ਇੱਛਾ ਸੀ ਕਿ ਇੱਕ ਸਥਾਪਿਤ ਕਲਾਕਾਰ ਬਣਨਾ ਜੀ, ਤੇ ਖਾਸ ਕਰਕੇ ਜਦੋਂ ਉਹ ਦੌਰ ਸੀਗਾ, ਉਦੋਂ ਦੌਰ ਇਹ ਸੀ ਵੀ ਮੁੰਡੇ ਦਾੜੀ ਕੱਟੀ ਹੁੰਦੀ ਸੀ, ਹਨਾ, ਮੁੰਦਰਾ ਮਾਂਦਰਾ ਪਾਈਆਂ ਹੁੰਦੀਆਂ ਸੀ ਤੇ ਉਹਨਾਂ ਨੂੰ ਗਾਇਕ ਮੰਨਦੇ ਸੀ। ਇੱਕ ਸਮਾਂ ਸੀ ਉਦਾਂ ਦਾ। ਅੱਜ ਕੱਲ ਤਾਂ ਖੈਰ ਚਲੋ ਬਹੁਤ ਸਾਰੇ ਕਲਾਕਾਰ ਆ ਜਿਹੜੇ ਦਾੜੀ ਵੀ ਰੱਖੀ ਹੈ। ਕਮਰ ਗਰੇਵਾਲ ਆ, ਉਹ ਵੀ ਚਲੋ ਆਪਣਾ ਭਰਾ ਹੀ ਹੈ। ਤੇ ਅੱਜ ਇੱਕ ਸਥਾਪਿਤ ਕਲਾਕਾਰ ਦੇ ਤੌਰ ਤੇ ਵਿਚਰ ਕੇ ਕਿਵੇਂ ਲੱਗਦਾ ਹੈ? ਗੁਰੇਕਵਾਲ ਵੀਰ, ਤੁਹਾਨੂੰ ਤਾਂ ਆਪਣੇ ਸੰਘਰਸ਼ ਦਾ ਹੈ ਨਾ ਸਾਰਾ ਪਤਾ ਆ। ਸੋ ਉਦੋਂ ਤੋਂ ਵੀ ਆਪਾਂ ਪਹਿਲੇ ਦਿਨ ਤੋਂ ਇਹੀ ਲੈ ਕੇ ਚੱਲੇ ਸੀਗੇ ਵੀ ਇੱਕ ਆਪਣੀ ਵੱਖਰੀ ਲੀਹ ਬਣਾਉਣ ਦੀ ਕੋਸ਼ਿਸ਼ ਸੀਗੀ, ਉਹ ਵੀ ਸਬਜੈਕਟ ਜਿਨ੍ਹਾਂ 'ਚ ਗੀਤਾਂ ਦਾ ਚੰਗਾ ਹੋਵੇ। ਸੋ ਤੁਹਾਡੇ ਵਰਗੇ ਭਰਾਵਾਂ ਦਾ ਨਾਲ ਹੌਸਲਾ ਮਿਲਦਾ ਰਿਹਾ। ਐਕਚੁਅਲੀ ਰਾਤੋਂ ਰਾਤ ਸਟਾਰ ਬਣਿਆ ਜਾ ਸਕਦਾ, ਮੈਨੂੰ ਲੱਗਦਾ ਨਹੀਂ। ਜੋ ਅੱਜ ਦੀ ਗਾਇਕੀ ਦਾ ਸਬਜੈਕਟ ਹੈ, ਤੁਸੀਂ ਕੋਈ ਵੀ ਹਾਸੋਹੀਣੀ ਗੱਲ ਕਰ ਲਓ ਜਾਂ ਕੋਈ ਬਾਹਲੀ ਵੱਡੀ ਆਪਾਂ ਕਹਿ ਲਈਏ ਫੁਕਰੀ ਕਹਿ ਲਈਏ ਜਾਂ ਉੱਦਾਂ ਦੀ ਜਿਹਦਾ ਕੋਈ ਮੀਨਿੰਗ ਨਾ ਹੋਵੇ ਗੱਲ ਕਰ ਦਈਏ, ਹੈ ਨਾ ਕੋਈ, ਤੇ ਉਹ ਇੱਕਦਮ ਵਾਇਰਲ ਹੋ ਜਾਂਦੀਆਂ ਚੀਜ਼ਾਂ। ਪਰ ਸੱਚ, ਸਿਆਣੇ ਕਹਿੰਦੇ ਭਈ ਝੂਠ ਤਾਂ ਹੱਥੋਂ ਹੱਥੀ ਵਿਕਦਾ, ਸੱਚ ਵੇਚਣ ਲਈ ਸਮਾਂ ਲੱਗਦਾ ਹੈ ਨਾ। ਤੇ ਮੈਂ ਸ਼ੁਰੂ ਕਰਦਾ ਹੁੰਦਾ ਉੱਥੋਂ ਹੀ। ਉਹ ਪਿੱਛੇ ਗੀਤ ਵੀ ਆਇਆ ਸੀਗਾ ਕਿ ਹਾਲਾਂਕਿ दारू ਦੀ ਬੋਤਲ ਤੇ ਵੀ ਲਿਖਿਆ ਹੈ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਆ, ਪਰ ਜਦੋਂ ਕਰੋਨਾ ਹੀ ਹੋਇਆ ਉਦੋਂ ਵੀ ਲੈਣਾ ਲਾ ਕੇ ਲੋਕ ਲੈਂਦੇ ਰਹੇ। ਵਿੱਚ ਠੇਕੇ ਦੇ ਸ਼ਰਾਬ ਜਿੰਨੀ ਵਿਕਦੀ ਉਹਨਾਂ ਨਹੀਂ ਫਰੂਟ ਵਿਕਦਾ। ਗਾਹਕ ਬਿਰਲਾ ਹੀ ਲੱਭੇ ਕੋਈ ਸੱਚ ਦਾ, ਹੱਥੋਂ ਹੱਥੀ ਝੂਠ ਵਿਕਦਾ। ਸੋ ਸੱਚ ਦੇ ਗਾਹਕ ਇਕੱਠੇ ਕਰਨ ਲਈ, ਸੁਣਾਉਣ ਲਈ ਸਮਾਂ ਜ਼ਰੂਰ ਲੱਗਿਆ। ਪਰ ਇਸ ਗੱਲ ਤੋਂ ਬਿਲਕੁਲ ਅੱਜ ਆਪਣੀ ਰੂਹ ਦੇ ਨਾਲ ਕਹਿ ਲਓ, ਇਹਦੇ ਵੱਲੋਂ ਬਿਲਕੁਲ ਕੋਈ ਬੋਝ ਰਹਿਤ ਜ਼ਿੰਦਗੀ ਜੀ ਰਹੇ ਹਾਂ। ਕੋਈ ਬੋਝ ਨਹੀਂ ਹੈ ਕਿ ਸਮਾਜ ਨੂੰ ਹੁਣ ਜਿੱਦਾਂ ਹੌਲੀ ਹੌਲੀ ਤੁਹਾਡਾ ਬੱਚਾ ਕੈਨੇਡਾ ਪਹੁੰਚ ਗਿਆ, ਮੇਰਾ ਵੀ ਮੈਨੂੰ ਲੱਗਦਾ ਬੇਟਾ 11-12 ਸਾਲ ਦਾ ਹੋ ਗਿਆ। ਸੋ ਇਹ ਦਿਮਾਗ ਤੇ ਬੋਝ ਨਹੀਂ ਹੈ ਕਿ ਕੱਲ ਨੂੰ ਬੱਚੇ ਵੀ ਕਹਿਣਗੇ ਵੀ ਬਾਪੂ ਤੂੰ ਕੀ ਗਾਉਂਦਾ ਰਿਹਾ ਬਈ, ਆਹ ਤੇਰੀਆਂ ਗੱਲਾਂ ਨੇ ਸਮਾਜ ਨੂੰ ਕੀ ਦਿੱਤਾ। ਜਾਂ ਪੈਸੇ ਘੱਟ ਵੱਧ ਕਮਾ ਲੈਣੇ ਵੀ ਇੱਕ ਅਲੱਗ ਮੈਟਰ ਹੈ, ਪਰ ਸਮਾਜ 'ਚ ਇੱਕ ਸਤਿਕਾਰਤ ਤੁਸੀਂ ਥਾਂ ਬਣਾਉਣੀ, ਉਹ ਮੈਨੂੰ ਲੱਗਦਾ ਸਭ ਤੋਂ ਔਖਾ ਹੈ। ਸੋ ਹੌਲੀ ਹੌਲੀ ਸਟੈਪ ਬਾਈ ਸਟੈਪ ਲੱਗੇ ਆ। ਪੰਮੇ ਦੀ ਜ਼ਿੰਦਗੀ ਬਾਰੇ ਦੱਸਦੇ ਹਾਂ। ਅੱਜ ਵੀ ਇਹਨਾਂ ਨੂੰ ਇੱਕ ਪ੍ਰੋਗਰਾਮ ਤੋਂ ਪਹਿਲਾਂ ਫੜਿਆ ਹੋਇਆ ਮੈਂ, ਜੋ ਡਰੈਸ ਅਪ ਹੋ ਕੇ ਬੈਠੇ ਆ। ਤੇ ਪੰਮੇ ਦੀ ਜ਼ਿੰਦਗੀ ਦੇ ਵਿੱਚ ਸੰਘਰਸ਼ ਦੀ ਜਦੋਂ ਗੱਲ ਕਰਦੇ ਪੰਮੇ, ਵੀ ਕਾਲਜ ਦੇ ਵਿੱਚ ਬੋਲੀਆਂ ਪਾਉਣੀਆਂ, ਹਨਾ, ਭੰਗੜੇ ਨਾਲ ਬਹੁਤ ਬੋਲੀਆਂ ਪਾਈਆਂ। ਤੇ ਖਾਸ ਕਰਕੇ ਪੰਮੇ ਦੀ ਪਛਾਣ ਜਿਹੜੀ ਸੀਗੀ ਉਹ ਸੀਗੀ ਇੱਕ ਵਾਰ, ਹਨਾ, ਵਾਰ ਜਿਹੜੀ ਤੁਸੀਂ ਗਾਉਂਦੇ ਸੀ, ਜਿਹੜਾ ਸਕੇਲ ਸੀ ਤੁਹਾਡਾ, ਪਿੱਚ ਸੀਗੀ ਇੱਕ, ਤੇ ਉਹ ਕਿਆ ਬਾਤ ਸੀ। ਅੱਜ ਵੀ ਸਟੇਜਾਂ ਤੋਂ ਫਿਰ ਜਦੋਂ ਹਾਂਜੀ ਵੀਰ ਜੀ, ਮੇਰੀ ਮੈਂ ਕਹੂੰਗਾ ਖੁਸ਼ਕਿਸਮਤੀ ਆ। ਮੈਂ ਵਿਆਹਾਂ ਦੇ ਪ੍ਰੋਗਰਾਮ ਜਾਵਾਂ, ਮੇਲਿਆਂ 'ਚ ਜਾਵਾਂ, ਮੇਰੇ ਤੋਂ ਜ਼ਰੂਰ, ਜੇ ਮੇਰੇ ਤੋਂ ਰਹਿ ਵੀ ਜਾਵੇ ਵਾਰ, ਉਹ ਸਪੈਸ਼ਲ ਕਹਿਣੇ ਯਾਰ ਸ਼ਹੀਦ ਊਧਮ ਸਿੰਘ ਦੀ ਜਾਂ ਬਾਬਾ ਬੰਦਾ ਸਿੰਘ ਦੀ ਵਾਰ ਸੁਣਾਓ। ਸੋ ਨਾਲ ਜਿੱਥੇ ਪੰਜਾਬੀ ਮਾਂ ਬੋਲੀ ਨੂੰ ਗਾਉਣ ਕਰਕੇ ਮੈਂ ਤੇ ਮੇਰੇ ਨਾਲ ਮੈਨੂੰ ਲੱਗਦਾ 15-16 ਪਰਿਵਾਰ ਹੋਰ ਜੁੜੇ ਆ, ਉਹਨਾਂ ਦੀ ਰੋਜੀ ਰੋਟੀ ਚੱਲ ਰਹੀ ਹੈ। ਉੱਥੇ ਵੱਡੀ ਕਿਸਮਤ ਹੈ ਕਿ ਇਹਦਾ ਸਿੱਖ ਇਤਿਹਾਸ ਨੂੰ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਇੱਕ ਮਾਲਕ ਨੇ ਜ਼ਿੰਮੇਵਾਰੀ ਲਾਈ। ਉਸ ਚੀਜ਼ ਦਾ ਫਖਰ ਤੇ ਮਾਣ ਵੀ ਹੈ ਕਿ ਜਿਸ ਚੀਜ਼ ਦਾ ਕਮਾਈ ਆ ਰਹੀ ਹੈ ਉਹ ਲੋਕਾਂ ਨੂੰ ਚੰਗਾ ਸੁਣਾ ਕੇ ਆ ਰਹੀ ਹੈ। ਇੱਕ ਸ਼ਾਂਤੀ ਵੀ ਹੈ ਨਾ, ਆਤਮਿਕ ਸ਼ਾਂਤੀ, ਸਕੂਨ। ਮੈਨੂੰ ਬਹੁਤੇ ਬੰਦੇ ਕਹਿੰਦੇ ਨੇ ਬਾਈ ਤੁਸੀਂ ਪਿੰਡ 'ਚ ਕਿਉਂ ਰਹਿੰਦੇ ਯਾਰ, ਤੁਹਾਨੂੰ ਹੁਣ ਮੋਹਾਲੀ ਰਹਿਣਾ ਚਾਹੀਦਾ, ਚੰਡੀਗੜ੍ਹ। ਮੈਂ ਹੱਸਦਾ ਹੁੰਦਾ, ਮੈਂ ਕਿਹਾ ਵੀਰੇ ਆਪਣੇ ਕੋਲ ਇੰਨੇ ਅਜੇ ਪੈਸੇ ਨਹੀਂ। ਹਾਂ, ਰੁਪਈਆ ਕਮਾ ਕੇ ਪਿੰਡ 'ਚ ਜਿਹੜਾ ਮਕਾਨ ਬਣਾਇਆ, ਇੱਟੇ ਢੋਗਾਣ ਵਜਾਣ ਨਹੀਂ ਹੈ ਨਾ ਬਣਾਈ। ਸਾਨੂੰ ਘਰੇ ਪਿੰਡ ਸਕੂਨ ਹੈ। ਜਿਨ੍ਹਾਂ ਨੂੰ ਠੀਕ ਹੈ ਸ਼ਹਿਰਾਂ 'ਚ ਚੰਗਾ ਲੱਗਦਾ, ਉਹਨਾਂ ਨੂੰ ਸ਼ਹਿਰਾਂ 'ਚ ਰਹਿਣਾ ਚਾਹੀਦਾ। ਮੈਂ ਇਸ ਚੀਜ਼ ਦਾ ਕ੍ਰਿਟੀਸਾਈਜ਼ ਨਹੀਂ ਕਰਦਾ, ਪਰ ਸਾਡਾ ਪਿੰਡਾਂ 'ਚ ਸਰਦਾ ਆ ਕੋਈ ਮਕਾਨ ਲੈ ਲਈਏ, ਮੁੜ ਕੇ ਹਫੜ ਦਫੜ ਬਈ 10 ਲੱਖ ਦੇਤਾ, ਜੇ 2 ਕਰੋੜ ਖੜਾ ਹੈ ਲੋਨ ਦਾ, 20 ਸਾਲਾਂ ਦਾ, 30 ਸਾਲਾਂ ਦਾ, ਜਾਂ 50 ਲੱਖ ਦੇਤਾ, ਮੁੜ ਕੇ 2 ਕਰੋੜ ਦਾ ਲੋਨ, ਕੀ ਲੋੜ ਹੈ? ਇਹਨਾਂ ਕੋਲ ਹੈਗਾ, ਜਾਣਾ ਚਾਹੀਦਾ। ਪਰ ਮੇਰੀ ਇੱਕ ਹੀ
ਮੇਰੇ ਬਾਪੂ ਨੇ ਗੱਲ ਸਿਖਾਈ ਹੈ ਕਿ ਜ਼ਿੰਦਗੀ 'ਚ ਬਾਹਲੇ ਵਾਰਡਨ ਬੋਝ, ਇਹ ਜ਼ਿੰਦਗੀ ਬਹੁਤ ਛੋਟੀ ਆ, ਸੋ ਜਿੰਨਾ ਕੁ ਚਿਰ ਜੀਣਾ ਆ ਕੋਸ਼ਿਸ਼ ਕਰੋ ਤੇ ਬੋਝ ਰਹਿਤ ਹੋਵੇ, ਸਮਾਜ ਨੂੰ ਜਿੰਨਾ ਕੁ ਵੀ ਆਪਾਂ ਦੇ ਸਕਦੇ ਚੰਗਾ ਦੇਣ ਦੀ ਕੋਸ਼ਿਸ਼। ਗਾਣਾ ਵੀ ਸੁਣਾ ਦੇ ਹੁਣ ਪਹਿਲਾਂ ਵਾਲੇ। ਵਾਹ ਵਾਹ, ਉਹ ਗੀਤ ਵਾਕਈ ਇਸੇ ਨਾਲ ਹੀ। ਹਾਂ, ਮੈਂ ਉਹ ਜ਼ਰੂਰ ਖੁਦ ਆਪਣੀ ਜ਼ਿੰਦਗੀ ਤੇ ਵੀ ਅਪਲਾਈ ਕਰਦਾ ਹੁੰਦਾ। ਅੱਛਾ। ਵੀ ਉਹ ਵਾਕਈ ਸੱਚ ਹੈ ਬ੍ਰਦਰ, ਜੋ ਸੱਚ ਹੈ ਉਹਨੇ ਸੱਚ ਰਹਿਣਾ। ਬੇਸ਼ੱਕ ਕਈਆਂ ਕੋਲ ਵੱਡੀਆਂ 2-2 4-4 ਕਰੋੜ ਦੀਆਂ ਗੱਡੀਆਂ ਹੋ ਸਕਦੀਆਂ, ਚੰਗੀ ਗੱਲ ਆ, ਪਰ ਇੱਥੇ ਇੱਕ ਭੁਲੇਖਾ ਸਭ ਨੂੰ ਕਿ ਸ਼ਾਇਦ ਮੈਂ ਵੱਡੀ ਗੱਡੀ ਲੈ ਲਈ, ਮੇਰੀ ਚੰਡੀਗੜ੍ਹ ਜਾਂ ਹੋਰ ਕਿਸੇ ਮੁਲਕ ਵੱਡੇ 'ਚ ਮੇਰੀ ਵੱਡੀ ਕੋਠੀ ਬਣ ਗਈ, ਸ਼ਾਇਦ ਉਹ ਮੇਰੀ ਆਤਮਿਕ ਸ਼ਾਂਤੀ ਹੈ। ਨਹੀਂ, ਸ਼ਾਂਤੀ ਜਿੱਦਣ ਆਪਣੀ ਆਤਮਾ ਨੂੰ, ਆਪਣੇ ਆਪ ਨੂੰ ਸਮਾਂ ਦੇਣਾ ਸ਼ੁਰੂ ਕਰ ਦਾਂਗੇ, ਆਪਣੇ ਆਪ ਦੀ ਪੜਚੋਲ ਬੰਦਾ ਸ਼ੁਰੂ ਕਰਦਾ, ਜਿੱਥੋਂ ਤੱਕ ਮੈਨੂੰ ਲੱਗਦਾ, ਫਿਰ ਉੱਥੋਂ ਉਹ ਆਤਮਿਕ ਸ਼ਾਂਤੀ ਦੇ ਪੜਾਅ ਸ਼ੁਰੂ ਹੁੰਦੇ ਆ। ਉਹ ਗੀਤ ਮੈਨੂੰ ਵੀ ਬਹੁਤ ਪਸੰਦ। ਸੁਣਾ ਦਿਓ, ਦੋ ਲਾਈਨਾਂ ਸੁਣਾ ਦਿਓ ਹੁਣ ਗਾ ਕੇ। ਹਾਂ, ਜਿੰਨੀਆਂ ਲੰਮੀਆਂ ਕਾਰਾਂ ਸੋਚ ਹੈ ਓਨੀ ਛੋਟੀ ਬਈ, ਅੱਜ ਕੱਲ ਨਹੀਂਓ ਜਰਦਾ ਗੱਲ ਕੋਈ ਮਾੜੀ ਮੋਟੀ ਬਈ, ਬੁੱਢੇ ਮਾਪੇ ਬਣ ਗਏ ਅੱਜ ਕੱਲ ਬੋਝ ਜਵਾਕਾਂ ਤੇ ਲੱਗੀ ਜੈਮ ਬਰੇਡਾਂ ਕੁੱਤੇ ਖਾਂਦੇ ਵੇਖੇ ਨੇ, ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ, ਤੇ ਕੁੱਲੀਆਂ ਵਾਲੇ ਬਿਨਾ ਬਿਸਤਰੇ ਸੁੱਤੇ ਵੇਖੇ ਨੇ। ਗੱਲ ਇਹ ਵੀ ਆ ਭਾਵੇਂ ਕਿ ਮਾਂ ਪਿਓ ਦੇ ਵਿੱਚ ਰਹਿੰਦੇ ਆ, ਹਨਾ, ਚਾਚੇ ਤਾਏ ਭੈਣ ਭਰਾ ਉਸੇ ਪਰਿਵਾਰ 'ਚ ਰਹਿੰਦੇ ਆ, ਉਹਨਾਂ ਨਾਲ ਜਿਹੜਾ ਸ਼ੁਰੂਆਤੀ ਦੌਰ ਹੁੰਦਾ, ਜਦੋਂ ਸਟਰਗਲ ਦੇ ਦਿਨ ਹੁੰਦੇ ਆ, ਉਹਨਾਂ ਤੋਂ ਸਲਾਹਾਂ ਲੈ ਕੇ ਤੁਰੇ, ਕਦਮ ਕਦਮ ਪੱਟਿਆ। ਤੇ ਅੱਜ ਵੀ ਮੈਨੂੰ ਲੱਗਦਾ ਕਿ ਜੇ ਕਿਸੇ ਵੱਡੇ ਪ੍ਰੋਗਰਾਮ ਤੇ ਫੰਕਸ਼ਨ ਤੋਂ ਕਿਤੋਂ ਵਾਪਸ ਆਉਣੇ ਆ, ਚਾਹੇ ਬਾਹਰ ਸ਼ੋਅ ਲਾ ਕੇ ਵਾਪਸ ਆਉਣੇ ਆ, ਤਾਂ ਉਸੇ ਪਰਿਵਾਰ 'ਚ ਬਹਿ ਕੇ ਰੋਟੀ ਖਾਣ ਦਾ ਸਕੂਨ ਹੀ ਵੱਖਰਾ। ਬਈ ਮਾਂ ਬਾਪ ਦਾ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਉਹ ਭਰਾ ਬਹੁਤ ਵੱਡੀ ਕਿਸਮਤ ਵਾਲੇ ਆ ਜਿਨ੍ਹਾਂ ਦੇ ਸਿਰ ਤੇ ਮਾਂ ਪਿਓ ਦਾ ਸਾਇਆ ਆ। ਮੈਂ ਘਰ ਤੋਂ 2-3 ਦਿਨ ਵੀ ਉਰੇ ਪਰੇ ਹੋਵੇਂ ਤਾਂ ਮੇਰਾ ਬਾਪੂ ਬੱਚੇ ਦੱਸਦੇ ਹੁੰਦੇ, ਕਿੰਨੀ ਵਾਰ ਪੁੱਛਦਾ ਪਾਪਾ ਆਇਆ ਨਹੀਂ, ਕਿਉਂ ਨਹੀਂ ਆਇਆ, ਕਿੱਥੇ ਤੁਸੀਂ ਫੋਨ ਕੀਤਾ। ਸੋ ਉਹ ਮਾਪਿਆਂ ਦਾ ਤੁਹਾਡੇ ਲਈ ਫਿਕਰ ਕਰਨਾ ਤੇ ਮਾਪਿਆਂ ਦਾ ਅਦਬ ਸਤਿਕਾਰ, ਜਿਹੜੇ ਪਹਿਲੇ ਦਿਨ ਤੋਂ, ਜਿਸ ਦਿਨ ਤੋਂ ਆਪਾਂ ਜਨਮ ਲਿਆ, ਮਾਂ ਹੈ ਨਾ, ਮਾਂ ਤੇ ਪਿਓ ਤਾਂ ਇੱਕ ਐਡੀਆਂ ਵੱਡੀਆਂ ਸ਼ਾਮਾਂ ਆ। ਚਲੋ ਇਹ ਠੀਕ ਹੈ, ਹੁਸਨ ਜਵਾਨੀ ਮਾਪੇ ਸਿਰ ਤੇ ਸਦਾ ਨਹੀਂ ਰਹਿੰਦੇ, ਪਰ ਉਹ ਧੰਨ ਉਹਨਾਂ ਦੇ ਵੱਡੇ ਭਾਗ ਨੇ ਜਿਨ੍ਹਾਂ ਨੂੰ ਇਹ ਸ਼ਾਮਾਂ ਮਾਨਣ ਦਾ ਵੱਧ ਤੋਂ ਵੱਧ ਸਮਾਂ ਮਿਲਦਾ। ਸੋ ਮੇਰੀ ਖੁਸ਼ਕਿਸਮਤੀ ਹੈ ਕਿ ਚਲੋ ਮਾਂ ਬਾਪ ਦੇ ਨਾਲ ਰਹਿ ਰਹੇ ਹਾਂ। ਸੋ ਫਿਰ ਹੋਰ ਖੁਸ਼ਕਿਸਮਤੀ ਚੰਗਾ ਲੱਗਦਾ ਜਦੋਂ ਉਹ ਨਾ ਹੱਕ ਕਹਿ ਕੇ, ਅਜੇ ਵੀ ਜਿੱਦਾਂ ਪਿੰਡਾਂ 'ਚ ਰਹਿੰਦੇ ਆ, ਬੇਬੇ ਨੇ ਮੱਝ ਰੱਖੀ, ਮੈਂ ਜ਼ੋਰ ਲਾ ਰਿਹਾ, ਕਹਿੰਦੀ ਨਹੀਂ, ਮੈਨੂੰ ਫਿਰ ਜਿੱਦਾਂ ਕੁੜਿਆਂ ਦਾ ਸ਼ੌਂਕ ਆ, ਮੈਂ 1-2 ਰੱਖੇ ਆ। ਸੋ ਮੈਨੂੰ ਬਹੁਤ ਵਧੀਆ ਲੱਗਦਾ ਇੱਥੋਂ ਪ੍ਰੋਗਰਾਮ ਤੇ ਵੀ ਜਾਵਾਂ, ਸਵੇਰ ਨੂੰ ਠਾਲ ਕੇ ਚੱਲ ਫਿਰ ਆਪਾਂ ਘਾ ਲੈ ਆਈਏ, ਹੈ ਨਾ। ਸੋ ਉਹ ਫੀਲਿੰਗ ਨਾ, ਉਹ ਮੈਂ ਆਪਾਂ ਭਾਵੇਂ ਚਲੋ ਆਉਣ ਵਾਲੇ ਸਮੇਂ 'ਚ, ਮੈਨੂੰ ਨਹੀਂ ਪਤਾ ਆਪਣਾ ਕੈਰੀਅਰ, ਨਾ ਮੇਰੀ ਇੱਛਾ ਵੀ ਮੇਰਾ ਕੈਰੀਅਰ ਬਹੁਤ ਵੱਡਾ ਜਾਵੇ, ਮੈਂ ਕਰੋੜਾਂ ਇਕੱਠੇ ਕਰ ਲਾਂ, ਨਾ ਇਸ ਚੀਜ਼ ਦਾ ਡਰ ਆ ਵੀ ਬਹੁਤ ਥੱਲੇ ਕੰਮ ਬੰਦ ਹੋ ਗਿਆ। ਪੜ੍ਹੇ ਲਿਖੇ ਕਿਤੇ ਨਾ ਕਿਤੇ ਮਾਲਕ ਨੇ ਜਿਹਨੇ ਪੈਦਾ ਕੀਤਾ ਉਹਨੂੰ ਰੋਜੀ ਰੋਟੀ ਦਾ ਫਿਕਰ ਹੈ, ਆਪਣੇ ਵੱਲੋਂ ਮਿਹਨਤ ਕਰ ਰਹੇ ਹਾਂ, ਆਖਰੀ ਸਾਹਾਂ ਤੱਕ ਕਰਦੇ ਰਵਾਂਗੇ। ਪਰ ਉਹ ਜੋ ਸਕੂਨ ਹੈ ਨਾ ਘਰ ਦੇ ਕੰਮਾਂ ਦਾ, ਮਾਪੇ ਤੁਹਾਡੇ ਤੇ, ਲੋਕਾਂ ਲਈ ਬੰਦਾ ਲੱਖ ਕਲਾਕਾਰ ਹੋ ਸਕਦਾ, ਪਰ ਆਪਣੇ ਮਾਂ ਪਿਓ ਲਈ, ਪਰਿਵਾਰ ਲਈ ਤਾਂ ਤੁਸੀਂ ਬੱਚੇ ਹੈ। ਸੋ ਬਹੁਤ ਵਧੀਆ ਲੱਗਦੇ, ਕਹਿੰਦੇ ਹਾਂ ਏਦਾਂ ਰੋਬ ਨਾਲ ਵੀ ਚਲੋ ਬਈ ਚੱਲ ਬਈ ਖੇਤ ਕੰਮ ਕਰਨ ਵਾਲਾ ਪਿਆ, ਚੱਲ ਪਹੁੰਚ ਉੱਥੇ। ਸੋ ਉਹ ਮੈਨੂੰ ਲੱਗਦਾ ਉਹ ਵੱਡਿਆਂ ਭਾਗਾਂ ਨਾਲ ਉਹ ਚੀਜ਼ਾਂ ਮਿਲਦੀਆਂ। ਸੋ ਮਾਲਕ ਅੱਗੇ ਮਾਪਿਆਂ ਦੀ ਤੰਦਰੁਸਤੀ ਲਈ ਦੁਆ। ਮੈਂ ਇੱਕ ਗੱਲ ਮੈਂ ਹੁਣੇ ਮੇਰੇ ਦਿਮਾਗ 'ਚ ਆ ਰਹੀ ਸੀ, ਵੀ ਕਹਿੰਦੇ ਹੁੰਦੇ ਨਾ ਵੀ ਬੰਦਾ ਰਿਵਾਈਡ ਹੋ ਕੇ ਪਿੱਛੇ ਚਲਾ ਜਾਂਦਾ। ਮੈਂ 2006 'ਚ ਪਹੁੰਚ ਗਿਆ ਸੀ। ਵਾਹ। ਪੰਮੇ ਨੂੰ ਜਦੋਂ ਕੋਈ ਗੱਲ ਕਹੀ ਜਾਂਦੀ ਸੀ ਤਾਂ ਪੰਮਾ ਬਹੁਤ ਸ਼ਰਮਾਕਲ ਮੁੰਡਾ ਸੀ। ਇਹ ਕਾਲਜ ਦੇ ਵਿੱਚ ਮਤਲਬ ਇਹਨੂੰ ਜਿੰਨਾ ਕੁ ਬੁਲਾਇਆ ਜਾਂਦਾ ਸੀ ਓਨਾ ਕੀ ਬੋਲਦਾ ਸੀ, ਆਪਦੇ ਮੂੰਹੋਂ ਦੁਬਾਰੇ ਫੁੱਟ ਕੇ ਕੁਝ ਕਹਿੰਦਾ ਵੀ ਨਹੀਂ ਸੀ। ਤੇ ਗੱਲ ਇਹੋ ਜਿਹੀ ਕਹਿੰਦਾ ਹੁੰਦਾ ਸੀ ਵੀ ਸਾਰਿਆਂ ਨੂੰ ਕੰਨ ਖੜੇ ਕਰ ਦਿੰਦਾ ਸੀ। ਇੰਨੀਆਂ ਗੱਲਾਂ ਆਈਆਂ ਕਿਵੇਂ, ਹੁਣ ਕਿਵੇਂ ਬਦਲਾਅ ਹੋ ਗਿਆ? ਇਹ ਗੱਲਾਂ ਸਟੇਜਾਂ ਨੇ ਸਿਖਾਈਆਂ, ਪ੍ਰੋਗਰਾਮਾਂ ਨੇ ਸਿਖਾਤੀਆਂ। ਬਿਲਕੁਲ। ਮੈਨੂੰ ਬਹੁਤ ਬੰਦੇ ਇਸ ਤਰ੍ਹਾਂ ਕਹਿੰਦੇ ਨੇ, ਬਾਈ ਉਹ ਬਾਈ ਦੇ ਗੀਤ ਬਹੁਤ ਹਿੱਟ ਹੈ, ਉਹਨੂੰ ਪ੍ਰੋਗਰਾਮ ਘੱਟ ਕਿਉਂ ਪੈਂਦੇ? ਮੈਂ ਉਹਨੂੰ ਕਿਹਾ ਵੀ ਕਹਿਣਾ ਹੁੰਦਾ ਆ ਕਿ ਅਜੇ ਸ਼ਾਇਦ ਤਜਰਬੇ ਦੀ ਘਾਟ ਆ ਸਾਨੂੰ। ਸਾਡੇ ਹੋ ਸਕਦਾ ਗੀਤ ਵੱਡੇ ਲੈਵਲ ਤੇ ਬਹੁਤ ਘੱਟ ਹਿੱਟ ਹੋਏ ਹੋਣ, ਪਰ ਸਾਡੇ ਕੋਲ ਕੰਮ ਹੈ। ਉਹ ਸਾਨੂੰ ਸਿਰਫ ਜਿਹੜਾ ਸਾਡਾ ਇੱਕ ਸਟੇਜਾਂ ਤੋਂ, ਮੇਲਿਆਂ ਤੋਂ ਹੌਲੀ 2002 ਤੋਂ ਲੱਗੇ ਆ ਤੇ 22 ਆ ਗਿਆ, ਸ਼ਾਇਦ 18-20 ਸਾਲ ਦਾ ਤਜਰਬਾ, ਜਿਹਦੇ ਕਰਕੇ ਹੁਣ ਆਪਾਂ ਨੂੰ ਸਟੇਜ ਤੇ ਬੋਲਣ ਦਾ ਪਤਾ ਲੱਗ ਗਿਆ। ਜਾਂ ਤੁਸੀਂ ਇੰਟਰਵਿਊ ਲੈ ਰਹੇ ਹੁਣ, ਸ਼ਾਇਦ ਅਜੇ ਵੀ ਰੋਪੜ ਦੀ ਭਾਸ਼ਾ ਅਸੀਂ ਆਪਣਾ ਤੀ ਕਰਦੇ ਰਹਿੰਦੇ, ਔਰ ਮੈਨੂੰ ਸੋਹਣਾ ਵੀ ਲੱਗਦਾ ਉਹ, ਹੈ ਨਾ। ਮੈਂ ਬੋਲਦਾ ਵੀ ਨਾਲ ਜ਼ਰੂਰ ਹੁੰਦਾ, ਕਿਉਂਕਿ ਆਪਣਾ ਹਰ ਇਲਾਕੇ ਦੀ ਇੱਕ ਆਪਣੀ ਹੁੰਦੀ ਹੈ ਪਹਿਚਾਣ। ਸੋ ਉਹ ਮੈਨੂੰ ਲੱਗਦਾ
ਤੁਹਾਨੂੰ ਸਟੇਜਾਂ ਤਜਰਬਾ ਜ਼ਿੰਦਗੀ ਦਾ ਕਈ ਚੀਜ਼ਾਂ ਤੁਸੀਂ ਬਿਲਕੁਲ ਉਮਰ ਨਾਲ ਹੀ ਸਿੱਖਦੇ ਹੋ, ਹੈ ਨਾ, ਹੌਲੀ ਹੌਲੀ ਸਿੱਖ ਰਹੇ। ਅਜੇ ਤਾਂ ਆਪਣੇ ਆਪ ਨੂੰ ਬਹੁਤ ਸਮਝ ਰਹੇ ਕਿ ਸਮਾਜ 'ਚ ਸਿੱਖ ਰਹੇ ਹਾਂ, ਜਿਹਨੂੰ ਵੀ ਕੋਈ ਭਰਾ ਮਿਲਦਾ ਉਹ ਤੋਂ ਸਿੱਖਣ ਦੀ ਕੋਸ਼ਿਸ਼ ਜੀ ਬਿਲਕੁਲ ਬਿਲਕੁਲ, ਬੰਦਾ ਹਰ ਰੋਜ਼ ਸਿੱਖਦਾ। ਭਾਵੇਂ ਗੱਲ ਇੱਕ ਹੋਰ ਕਰਦੇ ਹਾਂ, ਹਨਾ ਵੀ ਸਾਡਾ ਬਹੁਤ ਛੋਟੀ ਉਮਰ ਦਾ ਨੌਜਵਾਨ ਹਨਾ, ਪੰਜਾਬੀ ਇੰਡਸਟਰੀ ਨਹੀਂ ਕਹੂੰਗਾ, ਸਗੋਂ ਮੈਂ ਪੂਰੀ ਦੁਨੀਆ ਦੇ ਵਿੱਚ ਧੱਕ ਪਾ ਗਿਆ, ਸਿੱਧੂ ਮੂਸੇਵਾਲਾ ਜੀ ਹਨਾ। ਉਹਨੇ ਇੱਕ ਛਾਪ ਛੱਡੀ ਸੀਗੀ, ਜਿਵੇਂ ਤੁਸੀਂ ਗੱਲ ਕੀਤੀ ਆ ਵੀ ਪਿੰਡ ਰਹਿਣਾ, ਮਾਪਿਆਂ ਕੋਲੇ ਰਹਿਣਾ, ਆਪ ਹੱਥੀਂ ਖੇਤੀ ਕਰਨੀ, ਵਾਹੀ ਕਰਨੀ, ਸਾਰਾ ਹਨਾ। ਬੜਾ ਦੁੱਖ ਹੁੰਦਾ ਯਾਰ ਵੀ ਐਡਾ ਨੌਜਵਾਨ ਵੀ ਸਾਡੇ ਵਿੱਚੋਂ ਚਲਾ ਗਿਆ, ਜਿਹਨੇ ਹਜੇ ਬਹੁਤ ਕੁਝ ਕਰਨਾ ਸੀ ਪੰਜਾਬ ਵਾਸਤੇ, ਪੰਜਾਬ ਦੇ ਲੋਕਾਂ ਵਾਸਤੇ, ਖਾਸ ਕਰਕੇ ਸਾਡੇ ਮਾਨਸਾ ਬਠਿੰਡੇ ਏਰੀਏ ਦੀ ਜਦੋਂ ਆਪਾਂ ਗੱਲ ਕਰਦੇ ਜੀ। ਤਾਂ ਮੂਸੇਵਾਲੇ ਬਾਰੇ ਤੁਹਾਡੇ ਕੀ ਵਿਚਾਰ ਆ, ਜਾਂ ਉਹਦੀ ਗਾਇਕੀ ਬਾਰੇ? ਮੈਂ ਹਰ ਥਾਂ ਤੇ ਕਹਿੰਦਾ ਹੁੰਦਾ, ਮੈਂ ਉਹਦੇ ਸਾਰੇ ਗੀਤਾਂ ਦਾ ਜੋ ਉਸ ਭਰਾ ਨੇ ਗਾਏ ਆ, ਆਪਾਂ ਉਹਨਾਂ ਸਾਰੇ ਗੀਤਾਂ ਦੇ ਪਹਿਲਾਂ ਹਮ ਹੀ ਨਹੀਂ ਸੀਗੇ, ਹੈ ਨਾ। ਮੈਂ ਅੱਜ ਵੀ ਕਹਾਂ ਕਿ ਮੈਂ ਇਹ ਗੱਲ ਬਹੁਤ ਲੋਕ ਕਹਿੰਦੇ ਆ, ਕੱਲੇ ਤੁਸੀਂ ਨਹੀਂ, ਤੋਂ ਮਗਰੋਂ ਕਹੀਏ ਹੈ ਨਾ ਤੇ ਆਪਾਂ ਉਹਦੇ ਸਾਰੇ ਗੀਤਾਂ ਦੇ ਹਮ ਹੀ ਸੀਗੇ, ਨਹੀਂ। ਪਰ ਕੁਝ ਉਹਦੇ ਗੀਤ ਜਿੱਦਾਂ ਬੇਬੇ ਵਾਲਾ ਉਹਦਾ ਗੀਤ ਹੈ, ਮਾਂ ਮੈਂ ਤੇਰੇ ਵਰਗਾ ਲੱਗਦਾ, ਉਹ ਗੀਤ ਦੇਖ ਕੇ ਮੈਨੂੰ ਲੱਗਦਾ ਕਿੰਨੇ, ਮੈਂ ਖੁਦ ਉਸ ਚੀਜ਼ ਤੋਂ ਸਿੱਖਿਆ ਆਪਣੀ ਬੇਬੇ ਨਾਲ, ਹੈ ਨਾ, ਤੇ ਮੋਹ ਤੇ ਹੋਰ ਜ਼ਿਆਦਾ ਵੱਧਦਾ ਉਹ ਗੱਲਾਂ ਉਹਦੀਆਂ ਸੁਣ ਕੇ। ਬੰਦਾ ਵਾਇਰਲ ਸੀਗਾ, ਫਿਰ ਉਹਦਾ ਬਾਪੂ ਦੇ ਲਈ ਕਿੰਨਾ ਸੋਹਣਾ ਗੀਤ ਸੀਗਾ। ਪਰ ਦੁਨਾਲੀ ਉਹਨੇ ਕਲਚਰ ਠੀਕ ਹੈ ਆਪਾਂ, ਪਰ ਮੈਂ ਹੁਣ ਸੋਚਦਾ ਹੁੰਦਾ ਸਾਰਾ ਦੋਸ਼ ਆਪਾਂ ਕਲਾਕਾਰਾਂ ਤੇ ਦਿੰਨੇ, ਪਰ ਨਹੀਂ ਹੋ ਸਕਦਾ ਉਹ ਚੰਗਾ ਗਾਉਂਦਾ ਹੁੰਦਾ, ਉਹਦੀ ਪਛਾਣ ਉਸ ਲੈਵਲ ਤੱਕ ਨਾ ਪਹੁੰਚਦੀ, ਕਿਉਂਕਿ ਸੱਚ ਨੂੰ ਸੁਣਨ ਵਾਲੇ ਕਿੰਨੇ ਘੱਟ, ਸੱਚ ਦੀ ਪ੍ਰੋੜਤਾ ਕਰਨ ਵਾਲੇ ਕਿੰਨੇ ਮਾੜੇ ਨੂੰ ਭੰਡਣ ਵਾਲੀ ਦੁਨੀਆ 99% ਦੀ, ਪਰ ਜਿਹੜਾ ਚੰਗਾ ਕਰ ਰਿਹਾ, ਚੰਗੇ ਨੂੰ ਅਗਾਂਹ ਵਧਾਉਣ ਲਈ ਸਿਰਫ 1% ਲੋਕ ਹੋ ਸਕਦੇ। ਸੋ ਹੋ ਸਕਦਾ ਉਹ ਗੀਤਾਂ ਨੇ ਜਿਹੜਾ ਕਲਚਰ ਸ਼ੁਰੂ ਕੀਤਾ, ਉਹਨੇ ਉਹਨੂੰ ਵੱਡੀ ਪਹਿਚਾਣ, ਇਹ 'ਚ ਕੋਈ ਸ਼ੱਕ ਨਹੀਂ। ਉਹ ਗੀਤਾਂ ਨੇ, ਬੋਲਾਂ ਨੇ, ਸਭ ਤੋਂ ਵੱਡੀ ਗੱਲ ਉਹਦੇ ਗੀਤਾਂ ਦਾ ਸਬਜੈਕਟ ਉਹ ਆਪਣੀ ਲਾਈਫ ਹੀ ਗਾਉਂਦਾ ਸੀ। ਹਾਂ, ਸਭ ਤੋਂ ਆਪਣੀ ਲਾਈਫ ਕੋਈ ਵੀ ਹੋਈ, ਇਹ ਦੇਖੋ ਬਹੁਤ ਵੱਡਾ ਗੁਣ ਸੀਗਾ ਉਹਦੇ ਤੇ, ਜੋ ਵੀ ਹੋਣਾ ਉਹੀ ਉਹਨੇ ਨਾਲ ਦੀ ਨਾਲ ਕਰਕੇ ਉਹੀ ਗੀਤ। ਉਹ 295 ਜਿਹੜਾ ਗੀਤ ਆਇਆ ਸੀਗਾ ਜਦੋਂ ਉਹਦਾ ਵਿਵਾਦ ਹੋਇਆ ਸੀਗਾ ਮਾਈ ਭਾਗੋ ਜੀ ਤੇ, ਸੋ ਉਹਨੇ ਨਾਲ ਦੀ ਨਾਲ ਗੀਤ ਲਿਖ ਕੇ ਉਹ ਦੱਸਦੇ ਸੀਗੇ। ਇੱਕ ਦਿਨ ਉਹਦੇ ਫਾਦਰ ਸਾਹਿਬ ਦੀ ਇੰਟਰਵਿਊ ਦੇਖਦੇ ਸੀਗੇ ਕਿ ਇੱਥੋਂ ਲੈ ਕੇ ਦਿੱਲੀ ਤੱਕ ਉਹਨੇ ਗੀਤ ਲਿਖ ਦਿੱਤਾ ਸੀਗਾ। ਸੋ ਉਹਦਾ ਬਹੁਤ ਵੱਡਾ ਗੁਣ ਸੀਗਾ। ਪਰ ਸਭ ਤੋਂ ਵੱਡਾ ਦੁੱਖ ਜੇ ਦੇਖੀਏ, ਕਿਸੇ ਨੂੰ ਤੁਹਾਡੇ ਮੇਰੇ ਨਾਲ ਨਿੱਜੀ ਵਿਚਾਰ ਨਹੀਂ ਮਿਲਦੇ, ਹੋ ਸਕਦਾ ਨਹੀਂ ਮਿਲਦੇ, ਤੁਹਾਡੀ ਸੋਚ ਹੋਰ ਹੈ, ਮੇਰੀ ਹੋਰ ਹੈ, ਬਿਲਕੁਲ, ਪਰ ਕਿਸੇ ਨੂੰ ਸਾਡੀ ਜਨਮ ਤੇ ਮੌਤ ਮਾਲਕ ਦੇ ਹੱਥ ਆ। ਪਰ ਇਹ ਲੋਕਾਂ ਨੂੰ ਕਿੱਥੋਂ, ਮੈਨੂੰ ਸਮਝ ਨਹੀਂ ਆਉਂਦਾ ਕਿ ਕਿਸੇ ਦੀ ਜ਼ਿੰਦਗੀ ਨੂੰ ਖੋਹ ਲੈਣਾ ਕਿਸੇ ਛੋਟੀ ਗੱਲ ਤੋਂ, ਵੀ ਕਿਸੇ ਦਾ ਗੋਲੀਆਂ ਮਾਰ ਕੇ ਕਿਸੇ ਨੂੰ ਮਾਰ ਦੇਣਾ, ਇਹ ਤਾਂ ਬਹੁਤ ਵੱਡੀ ਬੇਇਨਸਾਫੀ ਉਹਦੇ ਨਾਲ ਤੇ ਉਹਦੇ ਪਰਿਵਾਰ ਨਾਲ, ਖਾਸ ਕਰਕੇ। ਔਰ ਪੰਜਾਬ ਸਰਕਾਰ ਨੂੰ ਬੇਨਤੀ ਵੀ ਕਰਦੇ ਆ ਕਿ ਚਲੋ ਕਰ ਵੀ ਰਹੇ ਆ, ਪਰ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਬਹੁਤ ਦੇਖੋ, ਉਹ ਘਾਟ ਤਾਂ ਕਦੇ ਪੂਰੀ ਹੋ ਹੀ ਨਹੀਂ ਸਕਦੀ। ਏਡੀ ਵੱਡੀ ਸੋਸ਼ਲ ਮੀਡੀਆ ਤੇ ਦੇਖਦੇ ਉਹਨੇ ਹਵੇਲੀ 36, ਅਜੇ ਤਾਂ ਦਿਨ ਮਾਪਿਆਂ ਨੇ ਦੇਖਣੇ ਸੀਗੇ, ਉਹ ਲੱਗਦਾ ਸਭ ਹਰ ਇੱਕ ਚੀਜ਼ ਨੂੰ ਨਜ਼ਰ ਲੱਗ ਗਈ ਕਿ ਖਾਸ ਕਰਕੇ ਜਦੋਂ ਮਾਪਿਆਂ ਦੀ ਕੋਈ ਵੀਡੀਓ ਸਾਹਮਣੇ ਆਉਂਦੀ ਆ, ਜਦੋਂ ਦਿਲ ਵੱਢ ਹੁੰਦਾ, ਉਦੋਂ ਕਰ ਲਾਉਂਦੇ ਆ। ਕਿੰਨਾ ਚਿਰ ਹੋ ਗਿਆ, ਮਤਲਬ ਪਹਿਲੀ ਦਫਾ ਇਦਾਂ ਹੋਇਆ ਯਾਰ, ਜਦੋਂ ਵੀ ਉਹਦਾ ਯਾਦ ਆਣਾ, ਠੀਕ ਹੈ ਉਹਦੀ ਸਾਡਾ ਗੀਤਾਂ ਦਾ ਉਹਦੇ ਨਾਲ ਨਹੀਂ ਸੀਗਾ, 2-4 ਹੁਣ ਆ ਗੀਤ ਵਾਰ ਆਇਆ ਉਹਦਾ, ਜਾਂ SYL ਤੇ ਗੀਤ ਆਇਆ, ਮੈਨੂੰ ਇਦਾਂ ਲੱਗਦਾ ਕਿ ਹੌਲੀ ਹੌਲੀ ਚਲੋ ਜਦੋਂ ਉਹਨੇ ਸ਼ੁਰੂ ਕੀਤਾ ਸੀਗਾ 22-23 ਸਾਲ ਦਾ ਸੀਗਾ, ਹੌਲੀ ਸਮਾਂ ਪੈ ਕੇ ਮੈਚਿਓਰਿਟੀ ਉਹਦੇ ਚ ਆਣੀ ਸ਼ੁਰੂ ਹੋ ਗਈ ਸੀਗੀ, ਉਹਨੇ ਲਿਖਣਾ ਸ਼ੁਰੂ ਕੀਤਾ ਸੀਗਾ। ਆਉਣ ਵਾਲੇ ਸਮੇਂ 'ਚ ਜਿਸ ਲੈਵਲ ਤੇ ਉਹਦੀ ਫੈਨ ਫੋਲੋਇੰਗ ਸੀਗੀ, ਹੁਣ SYL ਗੀਤ ਤੋਂ ਲੋਕਾਂ ਨੂੰ ਪਤਾ ਲੱਗਿਆ ਕਿ ਜਟਾਣਾ ਸੀ, ਹੈ ਨਾ, ਲੋਕਾਂ ਨੇ ਬਲਵਿੰਦਰ ਜਟਾਣੇ ਦਾ ਕੋਈ ਜਾਣਦਾ ਹੀ ਨਹੀਂ ਸੀ। ਸੋ ਉਹ ਅਜੇ ਲੱਗਦਾ ਸੀਗਾ ਕਿ ਪੰਜਾਬ ਲਈ, ਪੰਜਾਬੀਅਤ ਲਈ ਬਹੁਤ ਵੱਡਾ ਇੱਕ ਕਹਿ ਲਈਏ ਪ੍ਰਾਪਤੀ ਸੀਗੀ ਸਾਡੀ, ਜਾਂ ਕਹਿ ਲਈਏ ਹੀਰਾ ਹੀ ਕਹਿ ਲਓ, ਜਿੱਤੋਂ ਆਉਣ ਵਾਲੇ ਹੁਣ ਉਹ ਸੰਭਲ ਗਿਆ ਸੀਗਾ, ਉਹਨੂੰ ਪਤਾ ਲੱਗ ਗਿਆ ਸੀਗਾ ਮੈਂ ਆਪਣੇ ਸਮਾਜ ਲਈ ਨਾਲ ਚੰਗਾ ਕੀ ਦੇ ਸਕਦਾ ਗੀਤਾਂ ਰਾਹੀਂ। ਸੋ ਅਜੇ ਸ਼ੁਰੂਆਤ ਹੋਈ ਸੀਗੀ, ਬਹੁਤ ਕੁਝ ਦੇ ਸਕਦਾ ਸੀਗਾ ਜੀ। ਪੰਮਾ ਆਉਣ ਵਾਲੇ ਸਮੇਂ 'ਚ ਕਿਹੋ ਜਿਹੇ ਪ੍ਰੋਜੈਕਟ ਕਰ ਰਿਹਾ? ਕਿਉਂਕਿ ਬਹੁਤੇ ਕਲਾਕਾਰ ਇਹੀ ਹੁੰਦਾ ਕਿ ਪਹਿਲਾਂ ਗਾਇਕੀ ਦੇ ਵਿੱਚ ਪੈਰ ਧਰਦੇ ਆ, ਫਿਰ ਉਸ ਤੋਂ ਬਾਅਦ ਫਿਲਮਾਂ ਵਾਲੇ ਪਾਸੇ। ਹਾਂਜੀ ਵੀਰ ਜੀ, ਮੈਂ ਫਿਲਮ ਬਾਰੇ ਕੋਸ਼ਿਸ਼ ਕਰ ਰਿਹਾ, ਪਰ ਮੇਰੀ ਜ਼ਿੰਦਗੀ ਦਾ ਜੋ ਸੱਚ ਆ, ਮੇਰਾ ਪੱਕਾ ਨਹੀਂ ਹੁੰਦਾ ਕਿ ਮੈਂ ਗੀਤ ਤਿਆਰ ਕੀਤੇ ਪਏ ਆ ਕਿ ਉਹ ਰਿਲੀਜ਼ ਕਰਨਾ ਕਿ ਨਹੀਂ ਕਰਨਾ, ਜਾਂ ਕਿਸੇ ਨਾਲ ਡੀਲ ਮੇਰੀ ਫਾਈਨਲ ਹੁੰਦੀ ਹੈ ਕਿ ਨਹੀਂ ਹੁੰਦੀ, ਜਾਂ ਹੁਣ ਆਪਣਾ YouTube ਤੇ ਹੈ ਨਾ। ਦੇਖੋ, ਇਹ ਮੂਸੇਵਾਲਾ ਵੀਰ ਦੀ ਉਹਦੀ ਗੀਤ ਸਭ ਤੋਂ ਵੱਡੀ ਗੱਲ ਹੈ, ਆਪਦਾ ਚੈਨਲ ਖੜਾ ਕਰ ਲਿਆ, ਆਪਣਾ ਪਲੇਟਫਾਰਮ ਐਡਾ ਵੱਡਾ ਲੈਵਲ ਤੇ ਖੜਾ ਕਰ ਲਿਆ ਕਿ ਜੋ ਲੋਕ ਦੇਖਣ,
ਪੈਸਾ ਆ ਰਿਹਾ ਉਹੀ ਖਰਚ ਕੇ ਅਸੀਂ ਬੇਸ਼ੱਕ 2002 ਤੋਂ ਲੱਗੇ ਪਰ ਇਸ ਚੀਜ਼ 'ਚ ਅਸੀਂ ਬਹੁਤ ਪਿੱਛੇ ਰਹਿ ਗਏ ਹੈ ਨਾ ਕਿ ਸਾਤੋਂ ਆਪਣੇ ਚੈਨਲ ਵੀ ਖੜੇ ਨਹੀਂ ਹੋਏ। ਹੁਣ ਲੱਗਦਾ ਹੈ ਕਿ ਆਡੀਓ ਤਿਆਰ ਕਰ ਲੈਂਦੇ ਆ, ਫਿਰ ਸੋਚਦੇ ਜਦੋਂ ਵੀਡੀਓ ਵਾਲੇ ਭਰਾ ਨਾਲ ਕਿਸੇ ਨਾਲ ਗੱਲ ਹੁੰਦੀ ਕਹਿੰਦਾ ਬਈ ਘੱਟ ਤੋਂ ਘੱਟ ਹੈ ਇਹਦਾ ਵੀਡੀਓ 2 ਲੱਖ ਦੀ ਬਣੂਗੀ, ਫਿਰ ਸੋਚਦੇ ਆ ਵੀ ਯਾਰ ਜਿਹੜੇ ਖਾੜਿਆਂ ਦੇ ਲਾਏ ਦੂਰ ਦੂਰ ਜਾ ਕੇ ਉਹ ਕਿੰਨੇ ਪੈਸੇ ਹੈ ਨਾ, ਉਹ ਕਿੰਨੇ ਪੈਸੇ ਉਧਰ ਚਲੇ ਜਾਣਗੇ, ਮਿਹਨਤ ਜ਼ਿਆਦਾ ਆਉਂਦੀ ਹੈ, ਫਿਰ ਸੋਚਣਾ ਦਿਮਾਗ ਸ਼ੁਰੂ ਕਰ ਦਿੰਦਾ ਹੈ ਨਾ। ਕਿਸੇ ਕੰਪਨੀ ਨਾਲ ਹੁਣ ਤੁਹਾਨੂੰ ਤਾਂ ਕੋਈ ਲੁਕੋ ਨਹੀਂ, ਤੁਹਾਨੂੰ ਸਾਰਾ ਪਤਾ ਆ, ਕੱਲਾ ਗੀਤ ਵੀਡੀਓ ਬਣਾ ਕੇ ਨਹੀਂ ਸਰਦਾ। ਜੇ YouTube ਤੇ ਤੁਸੀਂ ਘੱਟ ਤੋਂ ਘੱਟ 50,000 ਦੀ ਪ੍ਰਮੋਸ਼ਨ ਨਹੀਂ ਕਰਦੇ, ਉਹ ਆਪਣੇ ਤੱਕ ਸੀਮਿਤ ਰਹਿ ਜੂ, 8-10,000 ਥੱਲੇ ਵਿਊਜ਼ ਹੋਣੇ, ਤੁਹਾਨੂੰ ਇਦਾਂ ਲੱਗਦਾ ਹੈ ਨਾ। ਸੋ ਕਿਸੇ ਚੀਜ਼ ਨੂੰ ਵਧੀਆ ਬਣਾ ਕੇ ਲੋਕਾਂ ਤੱਕ ਫੈਲਾਉਣ ਲਈ ਪੈਸਾ ਚਾਹੀਦਾ। ਸੋ ਪ੍ਰੋਜੈਕਟ ਤਾਂ ਮੇਰੇ ਕਈ ਗੀਤ ਆਡੀਓ ਵੀ ਤਿਆਰ ਆ, ਪਰ ਹੌਲੀ ਹੌਲੀ ਹੁਣ ਸੋਚ ਰਿਹਾ ਆਪਣੇ ਚੈਨਲ ਤੇ ਜ਼ੋਰ ਦੇਣਾ, ਜ਼ੋਰ ਦੇ ਕੇ ਕਿ ਜਿੰਨੀ ਕੁ ਹਿੰਮਤ ਹੈਗੀ ਆ ਉਨੇ ਕੁ ਪੈਸੇ ਲਾ ਕੇ ਉਸ ਚੀਜ਼ ਨੂੰ ਖੜਾ ਕਰੀਏ, ਤਾਂ ਕਿ ਪੈਸਾ ਸਾਡਾ ਖਰਚਾ ਜਦੋਂ ਸਾਨੂੰ ਉਹਦੀ ਆਊਟਪੁੱਟ ਆਣੀ ਸ਼ੁਰੂ ਹੋ ਗਈ ਵੀ ਤੁਹਾਡਾ ਪ੍ਰੋਜੈਕਟ ਹੋਵੇ, ਤੁਹਾਨੂੰ ਇਨਕਮ ਦੇਵੇ। ਨਹੀਂ, ਹੋਰ ਮੇਰੇ ਨਾਲ 2 ਮੁੰਡੇ ਜਿਹੜੇ ਬੈਕ ਵੋਕਲਿਸਟ ਆ, ਉਹ ਮੁੰਡੇ ਬਹੁਤ ਸੋਹਣੇ ਗਾਉਂਦੇ ਆ। ਮਾਨ ਹੈ ਇੱਕ, ਬਾਈ ਬੰਟੂ ਹੈ, ਇੱਕ ਮੁੰਡਾ ਸਾਹਿਲ ਹੈ, ਬਹੁਤ ਸੋਹਣਾ ਗਾਉਂਦੇ। ਹੁਣ ਮੈਂ ਉਹਨਾਂ ਲਈ ਸੋਚ ਰਿਹਾ ਜੇ ਮੇਰਾ ਚੈਨਲ ਆਪਣਾ ਖੜਾ ਹੋਵੇ ਜਾਂ ਹੋਰ ਮੇਰੇ ਭੈਣ ਭਰਾ ਜਿਹੜੇ ਚੰਗਾ ਕਰਨਾ ਚਾਹੁੰਦੇ, ਅਸੀਂ ਤਾਂ 10-15 ਸਾਲ ਸਟਰਗਲ ਕਰਕੇ ਚੰਗਾ ਗਾਣ ਲਈ ਉੱਪਰ ਆ ਗਏ, ਪਰ ਆਉਣ ਵਾਲੇ ਸਮੇਂ 'ਚ ਚੰਗਾ ਗਾ ਕੇ ਭਾਜੀ ਨਹੀਂ ਅੱਗੇ ਆ ਹੋਣਾ। ਸੋਸ਼ਲ ਮੀਡੀਆ ਤੇ ਵੀਡੀਓ ਫੈਲਾਤੀ, ਜਦੋਂ ਤੱਕ ਤੁਹਾਨੂੰ ਆਊਟਪੁੱਟ ਨਹੀਂ ਉਸ ਕੰਮ ਦੀ ਆਉਂਦੀ, ਪੈਸਾ ਨਹੀਂ ਆਉਣਾ ਸ਼ੁਰੂ ਹੁੰਦਾ, ਨਹੀਂ ਕੁਝ ਬਣਦਾ। ਸੋ ਮੇਰੀ ਇੱਕ ਕੋਸ਼ਿਸ਼ ਹੈ ਕਿ ਰਿਕਾਰਡਿੰਗ ਸਟੂਡੀਓ ਆਪਣਾ ਹੌਲੀ ਹੌਲੀ ਪੈਸੇ ਇਕੱਠਾ ਕਰਕੇ ਪਿੰਡ ਖੋਲੀਏ, ਜਾਂ ਇੱਕ ਛੋਟਾ ਜਿਹਾ ਮੇਰੇ ਫਾਰਮ ਹਾਊਸ ਬਣਾਇਆ ਉੱਥੇ ਖੋਲੀਏ, ਤਾਂ ਕਿ ਜਿਹੜੇ ਆਉਣ ਵਾਲੇ ਭਰਾ ਚੰਗਾ ਗਾਉਣਾ ਚਾਹੁੰਦੇ, ਜਿਨ੍ਹਾਂ ਦੀ ਸਿਲੈਕਸ਼ਨ ਗੀਤਾਂ ਦੀ ਅਸੀਂ ਕਰੀਏ ਵੀ ਯਾਰ ਬਾਈ ਆਹ ਗੀਤ ਤੂੰ ਕਰ, ਅਸੀਂ ਤੇਰੇ ਨਾਲ ਹੈ, ਅਸੀਂ ਫ੍ਰੀ ਆਫ ਕਾਸਟ ਤੇਰੀ ਰਿਕਾਰਡਿੰਗ ਕਰੀਏ, ਫ੍ਰੀ ਆਫ ਕਾਸਟ ਇਹਨੂੰ ਰਿਲੀਜ਼ ਕਰੀਏ। ਹਾਂ ਗੀਤ ਚੱਲਦਾ ਹੈ, ਸਾਨੂੰ ਪੈਸੇ ਆਣਗੇ, ਸਾਨੂੰ ਵੀ ਬੈਨੀਫਿਟ ਹੋ ਜੂ, ਨਹੀਂ ਕੋਈ ਹੋਰ ਪਲਾਂਗ ਮਾਰਾਂਗੇ, ਹੋਰ ਇੱਕ ਅੱਧੀ ਵਾਰ ਤੇਰੇ ਲਈ ਸੋਚਾਂਗੇ। ਸੋ ਉਹ ਕੋਸ਼ਿਸ਼ ਹੈ ਫਿਰ ਰਿਕਾਰਡਿੰਗ ਸਟੂਡੀਓ ਖੋਲ ਕੇ, ਅਸੀਂ ਤਾਂ ਹੁਣ ਗਾ ਲਿਆ 40 ਸਾਲ ਦੇ ਹੋ ਚੱਲੇ, 38-39 ਸਾਲ ਦੇ, ਆਉਣ ਵਾਲੇ ਜਿਹੜੇ ਹੋਰ ਭਰਾ ਹੈ ਉਹ ਸਮਾਜ ਲਈ ਚੰਗਾ ਕੁਝ ਕਰ ਸਕਣ, ਚੰਗੇ ਗੀਤ ਦੇ ਸਕਣ, ਸੋ ਉਹਨਾਂ ਲਈ ਕੋਸ਼ਿਸ਼। ਉਹ ਗੱਲ ਇੱਕ ਹੋਰ ਵੀ ਹੈ ਕਿ ਜਦੋਂ ਆਪਣਾ ਟਾਈਮ ਸੀ, ਆਪਣਾ ਮੈਂ ਤਾਂ ਕਹਿ ਰਿਹਾ ਕਿਉਂਕਿ ਮੈਂ ਵੀ ਥੋੜਾ ਬਹੁਤਾ ਗਾ ਲੈਂਦਾ। ਨਹੀਂ ਬਿਲਕੁਲ ਵੀਰੇ, ਬਹੁਤ। ਤੇ ਆਪਣਾ ਜਦੋਂ ਟਾਈਮ ਸੀ ਅਸੀਂ ਸਿੱਖਦੇ ਸੀ ਯਾਰ ਜੀ, ਹਨਾ, ਅਸੀਂ ਸਾਡੇ ਮਤਲਬ ਗੁਰੂਜਨ ਵੀ ਸੀਗੇ ਜਾਂ ਸਾਡੇ ਜਿਹੜੇ ਪ੍ਰੋਫੈਸਰ ਸੀ ਕਾਲਜ ਦੇ ਵਿੱਚ, ਉਹਨਾਂ ਤੋਂ ਵੀ ਅਸੀਂ ਸਿੱਖਦੇ ਸੀ। ਅੱਜ ਕੱਲ ਜਿਹੜੇ ਮੁੰਡੇ ਆ ਜਾਂ ਨੌਜਵਾਨ ਆ ਜਿਹੜੇ ਸਿੱਖਣ ਤੋਂ ਕਾਫੀ ਦੂਰ ਆ, ਜਾਂ ਕਹਿ ਲਈਏ ਵੀ ਉਹ ਇਹ ਕਹਿੰਦੇ ਆ ਵੀ ਅਸੀਂ ਰਾਤੋਂ ਰਾਤ ਸਟਾਰ ਬਣ ਜਾਈਏ, ਜਿਵੇਂ ਆਪਾਂ ਗੱਲ ਕਰਦੇ, ਇਹ ਵੀ ਇੱਕ ਤਰਾਸਦੀ ਹੈ। ਹਾਂਜੀ, ਸਿੱਖਣ ਦੀ ਵੀ ਕੋਸ਼ਿਸ਼, ਰਾਤੋਂ ਰਾਤ ਸਟਾਰ ਬਣਨਾ ਚਾਹੁੰਦੇ, ਸੰਘਰਸ਼ ਕਰਕੇ ਕੋਈ ਭਾਜੀ 100 ਚੋਂ 5% ਦੀ ਭਰਾਵਾਂ ਦਾ ਸੂਤਰ ਆ ਵੀ ਸਕਦਾ ਬਿਨਾਂ ਸੰਘਰਸ਼ ਤੋਂ, ਜਿਨ੍ਹਾਂ ਦਾ ਹੈ ਨਾ। ਹਾਂ, ਇਹ ਵੀ ਨਾਲ ਇੱਕ ਵੱਲ ਵੀਰੇ ਗੱਲ, ਜੇ ਕਹੋ ਮੈਂ ਪੈਸੇ ਦੇ ਜ਼ੋਰ ਨਾਲ ਸਟਾਰ ਬਣਨਾ ਨਹੀਂ ਬਣ ਸਕਦਾ, ਤੁਹਾਡਾ ਲੱਕ ਵੀ ਹੁੰਦਾ ਆ, ਉਹ ਵੀ ਮੰਨਣਾ ਪਊਗਾ, ਪਰ ਮੈਂ ਮੰਨਦਾ ਵੀ ਜਿਹੜੀ 80% ਦੀ ਤੁਹਾਡੀ ਮਿਹਨਤ ਹੈ, ਕਿਤੇ ਨਾ ਕਿਤੇ ਜੇ ਤੁਸੀਂ ਲੱਗੇ ਆ ਨਾ ਸਿਰ ਸਿੱਟ ਕੇ, ਉਹ ਬੜਾ ਬਿਆਨ ਤਾਂ ਦੇਖਦਾ, ਉਹ ਫਿਰ ਸਮਾਨ ਤੇ ਕਹਿੰਦਾ ਚੱਕ ਪੁੱਤਰਾ ਲੈ ਨਜ਼ਾਰੇ, ਹੈ ਨਾ। ਸੋ ਉਹ ਵੀ ਦੇਖਦਾ ਵੀ ਕਿੰਨੇ ਅੰਦਰੋਂ, ਇੱਥੇ ਤਾਂ ਮੈਂ ਦੇਖਿਆ ਕਈ ਭਰਾ 2-3 ਸਾਲ 'ਚ ਥਿੜਕ ਜਾਂਦੇ ਆ, ਬਹੁਤ ਕੁਝ ਬਣਿਆ ਨਹੀਂ, ਹੈ ਨਾ, ਕੀ ਲੋੜ ਹੈ, ਨਹੀਂ ਕੋਈ ਨਹੀਂ ਯਾਰ, ਦਿਲ ਨਾ ਸੱਟੋ, ਦਿਲ ਵੱਡਾ ਰੱਖੋ। ਇੱਕ ਗੱਲ ਹੋਰ ਵੀ ਹੈ, ਜੇ ਆਪਾਂ ਕਲਾਕਾਰ ਇਸ ਫੀਲਡ ਦੀ ਗੱਲ ਕਰੀਏ ਇੰਡਸਟਰੀ ਦੇ ਵਿੱਚ, ਕਮਰ ਗਰੇਵਾਲ ਸੀ, ਬਹੁਤ ਮਿਹਨਤ ਕੀਤੀ ਉਹਨੇ, ਬਹੁਤ ਥੱਲੋਂ ਉੱਠਿਆ। ਬਿਲਕੁਲ ਬਿਲਕੁਲ। ਉਸ ਤੋਂ ਬਾਅਦ ਆਪਣਾ ਆਰਨੇਤ ਬਾਰੇ ਜਦੋਂ ਵੀ ਗੱਲ ਕਰਦੇ, ਉਹ ਵੀ ਇੱਕ ਮਤਲਬ ਇੱਕ ਦਰਮਿਆਨੇ ਪਰਿਵਾਰ ਦੇ ਵਿੱਚ ਉੱਠ ਕੇ ਉਸਨੇ ਵੀ ਕਾਫੀ ਮਿਹਨਤ ਕੀਤੀ। ਮੂਸੇ ਵਾਲਾ ਸਭ ਤੋਂ ਵੱਡੀ ਉਦਾਹਰਨ ਆ ਸਾਡੇ ਕੋਲ, ਉਸ ਤੋਂ ਵੱਡੀ ਉਦਾਹਰਨ ਤਾਂ ਕੋਈ ਹੋਰ ਹੋ ਹੀ ਨਹੀਂ ਸਕਦੀ। ਸੋ ਹੁਣ ਜੇ ਪੰਮੇ ਡੂਮੇਵਾਲ ਦੀ ਗੱਲ ਕਰੀਏ, ਤਾਂ ਪੰਮਾ ਡੂਮੇਵਾਲ ਫਿਲਮਾਂ 'ਚ ਕਦੋਂ ਵੱਡੇ ਪਰਦੇ ਤੇ ਕਦੋਂ ਆ ਰਿਹਾ? ਅਜੇ ਤਾਂ ਵੀਰ ਜੀ ਜਿਮ ਉਹਨਾਂ ਨੇ ਜੁਆਇਨ ਕਰਨ ਲਈ ਕਿਹਾ ਸੀਗਾ, 5-7 ਦਿਨ ਲਾਏ ਆ, ਜੇ ਸਰੀਰ ਦੁਖਦਾ, ਸਰੀਰ ਮਾੜਾ ਹੈ। ਹਾਂ, ਮੈਂ ਕਹਿੰਦਾ ਵੀ ਆਈ ਖਾੜਿਆਂ ਵਾਲੇ ਪਰਦੇ ਤੇ ਰਹੀਏ ਸਾਰੀ ਉਮਰ ਤਾਂ ਇਹ ਵਧੀਆ ਹੈ। ਮੈਂ ਕੋਸ਼ਿਸ਼ ਕਰਦਾ ਹੁੰਦਾ ਜਿਹੜੇ ਕੰਮ ਦਾ ਮੈਨੂੰ ਭੇਤ ਘੱਟ ਹੋਵੇ ਨਾ, ਮੈਂ ਯਕਦਮ ਹੱਥ ਨਹੀਂ ਪਾਉਣਾ ਹੁੰਦਾ। ਮੈਂ ਸਪੈਸ਼ਲ ਅਜੇ ਕਲਾਸਾਂ ਵੀ ਲੈ ਰਿਹਾ। ਫਿਲਮ ਸਾਡਾ ਅਸੀਂ ਕੁਝ ਸ਼ੁਰੂ ਕੀਤੀ ਹੋਈ ਹੈ, ਬਾਹਰੋਂ ਭਰਾ ਹੈ ਸਾਡੇ ਕੈਨੇਡਾ ਤੋਂ ਜਿਹੜੇ ਪੈਸੇ ਲਾ ਰਹੇ ਜੀ, ਹੈ ਨਾ, ਪੰਜਾਬ ਦੀ ਕਿਸਾਨੀ ਤੇ ਫਿਲਮ ਆ। ਸੋ ਪਰ ਮੇਰੀ ਅਜੇ ਕੋਸ਼ਿਸ਼ ਹੈ ਕਿ ਫਿਲਮ ਦੇ ਦੇਣੀ ਪ੍ਰਾਪਤੀ ਨਹੀਂ, ਫਿਲਮ ਲੋਕਾਂ 'ਚ ਮੈਸੇਜ ਕੀ ਦਿੰਦੇ ਆ ਔਰ ਤੁਹਾਡਾ ਐਕਟ ਕੀ ਬੋਲਦਾ ਹੈ। ਮੈਨੂੰ ਸਟੇਜ ਦਾ ਤਜਰਬਾ ਹੈ, ਮੈਨੂੰ ਪਤਾ ਹੈ ਵਿਆਹ ਦੇ ਫੰਕਸ਼ਨ 'ਚ ਕੀ ਗਾਉਣਾ ਹੈ, ਸਟੇਜ ਤੇ ਮੇਲੇ ਤੇ ਮੈਂ ਕੀ ਗਾਉਣਾ, ਉਹਦੀ ਮੈਨੂੰ A ਤੋਂ Z ਨੌਲੇਜ ਹੈ। ਪਰ ਇਹ ਐਕਟਿੰਗ ਦੀ ਮੈਨੂੰ ਨੌਲੇਜ ਨਹੀਂ ਹੋਊਗੀ। ਫਿਲਮਾਂ ਮੈਂ ਦੇ ਵੀ ਦਊਂ, ਕਿਸੇ ਭਰਾ ਦੇ ਪੈਸੇ ਵੀ ਲਵਾ ਦਊਂ, 2 ਫਿਲਮਾਂ ਫਲॉप ਹੋ ਜਾਊਗਾ, ਫਿਰ ਕੀ ਬਣੂਗਾ? ਫਿਲਮ ਦੇ ਦੇਣਾ ਪ੍ਰਾਪਤੀ ਨਹੀਂ, ਫਿਲਮ 'ਚ ਐਕਟਰਾਂ ਹੀ ਲੋਕਾਂ ਨੂੰ ਕੀ ਦੇ ਸਕਦਾ, ਇਹ ਮੇਰੇ ਲਈ ਬਹੁਤ ਹੈ ਨਾ ਵੱਡੀ ਚੈਲੰਜ ਆ। ਸੋ ਸੋਚ ਰਹੇ ਆ ਜੇ ਹੋ ਸਕਦਾ ਆਉਣ ਵਾਲੇ ਸਮੇਂ 'ਚ 10 ਫਿਲਮਾਂ ਵੀ ਕਰੀਏ, ਹੋ ਸਕਦਾ ਆ ਵੀ ਬਣੂ ਕੇ ਕਹਿ ਦਈਏ ਵੀ ਨਹੀਂ ਅਜੇ ਗੱਲ ਬਣੀ ਨਹੀਂ, 2 ਸਾਲ ਹੋਰ ਮਿਹਨਤ ਦੇ ਬਾਅਦ ਫਿਰ ਆਵਾਂਗੇ। ਹਾਂਜੀ, ਸੋ ਵੀਰੇ ਬਹੁਤ ਬਹੁਤ ਧੰਨਵਾਦ
ਪਹਿਲਾਂ ਤਾਂ ਇਹ ਆ ਵੀ ਤੁਹਾਨੂੰ ਰੋਕ ਕੇ ਰੱਖਿਆ ਤੇ ਅਗਲੇ ਪ੍ਰੋਗਰਾਮ ਵਾਲੇ ਵੀ ਉਧਰੋਂ ਵੇਟ ਕਰੀ ਆਪਾਂ ਨਾ ਮੈਨੂੰ ਬੜਾ ਵਧੀਆ ਲੱਗਦਾ ਜਦੋਂ ਪੁਰਾਣੇ ਦੋਸਤ ਮੇਰੇ ਮਿਲਦੇ ਜਿਨੀ ਸੰਘਰਸ਼ ਦੇ ਸਮੇਂ ਜਿਨ੍ਹਾਂ ਨਾਲ ਰਹੇ ਜਿਹੜੇ ਆਪਾਂ ਨੂੰ A ਤੋਂ Z ਜਾਣਦੇ ਆ। ਮੇਰੀ ਖੁਸ਼ਕਿਸਮਤੀ ਆ ਕਿ ਮੇਰੇ ਭਰਾ ਨੂੰ 2006 ਚ ਆਪਾਂ 1 ਸਾਲ ਇਕੱਠੇ ਰਹੇ, ਹੌਲੀ ਫਿਰ ਇੱਧਰ ਅੱਜ ਵੀ ਮੈਨੂੰ ਲੱਗਦਾ 4 ਸਾਲ ਬਾਅਦ ਮੇਲ ਮਿਲਿਆ। 4 ਸਾਲ ਬਾਅਦ ਮਿਲੇ। ਸੋ ਬਹੁਤ ਵਧੀਆ ਲੱਗਦਾ ਜਦੋਂ ਪੁਰਾਣੇ ਦੋਸਤਾਂ ਦੇ ਦਰਸ਼ਨ ਦਿਦਾਰੇ ਹੁੰਦੇ। ਮੇਰੀ ਖੁਸ਼ਕਿਸਮਤੀ ਹੈ ਕਿ ਮਾਲਕ ਨੇ ਮੈਨੂੰ ਇੰਨੇ ਕੁ ਯੋਗਾ ਕਰ ਦਿੱਤਾ ਕਿ ਭਰਾ ਬੇਸ਼ੱਕ ਸਾਡਾ ਅੱਜ ਸਰਕਾਰੀ ਜੌਬ ਤੇ ਆ, ਪਰ ਫਿਰ ਵੀ ਨਾਲ ਨਾਲ ਤੁਸੀਂ ਸ਼ੌਂਕ ਲਈਏ ਆਪਣਾ ਪ੍ਰੋਫੈਸ਼ਨਲ ਰੱਖਿਆ ਹੈ ਨਾ। ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਭਰਾਵਾਂ 'ਚ ਮੈਂ ਫਿਰ ਅੱਜ ਇੰਟਰਵਿਊ ਦੇਣ ਜੋਗਾ ਹੋ ਗਿਆ ਜਿਸ ਕੰਮ ਲਈ ਮੇਰੀ ਦੌੜ ਸੀ। ਬਿਲਕੁਲ ਬਿਲਕੁਲ। ਸੋ ਸਾਰਿਆਂ ਦਾ ਸਰੋਤਿਆਂ ਨੂੰ ਵੀ ਬੇਨਤੀ ਕਰੂੰਗਾ ਕਿ ਸਿਰਫ ਕੱਲਾ ਕਲਾਕਾਰਾਂ ਨੂੰ ਦੋਸ਼ ਨਾ ਦਈਏ। ਜੇ ਕੋਈ ਹੈ ਨਾ ਕਿ ਕਲਚਰ ਗਾਣਾ ਆ ਗਿਆ, ਫਲਾਨਾ ਢੀਂਗਾ ਆ ਗਿਆ, ਸਰੋਤਿਆਂ ਤੇ 80% ਡਿਪੈਂਡ ਹੈ। ਬੇਨਤੀ ਕਰੂੰਗਾ ਕੰਨ ਰਸ ਚੰਗਾ ਬਣਾਓ। ਜਿੱਦਣ ਤੁਸੀਂ ਆਪਾਂ ਚੰਗਾ ਸੁਣਨਾ ਸ਼ੁਰੂ ਕਰ ਦਿੱਤਾ ਫਿਰ ਲੋੜ ਨਹੀਂ ਪੈਣੀ ਉਹ ਫਲਾਨਾ ਜੀ ਉਹਨੇ ਗੰਡਾਸਿਆਂ ਤੇ ਗੀਤ ਆ ਗਏ, ਉਹਦਾ ਗੰਨਾ ਤੇ ਗੀਤ ਆ ਗਏ, ਕੁੜੀਆਂ ਤੇ ਗੀਤ ਆ ਗਏ। ਜਦੋਂ ਆਪਾਂ ਤਰਜੀਹ ਨਹੀਂ ਦੇਣੀ, ਪਰ ਪ੍ਰੋਬਲਮ ਸਾਡੀ ਹੈ ਕਿ 80% ਸਾਨੂੰ ਉਹ ਗੱਲਾਂ ਸੋਹਣੀਆਂ ਲੱਗਦੀਆਂ, ਸੱਚ ਨੂੰ ਸੁਣ ਕੇ ਆਪਾਂ ਵੀ ਨਹੀਂ ਰਾਜੀ। ਸੱਚ ਗਾਉਣ ਵਾਲਾ 1.5 ਲੱਖ ਮੰਗਦਾ ਤੇ ਲੋਕਾਂ ਨੂੰ ਲੱਗਦਾ ਬੱਲੇ 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 ਬੱਲੇ। ਕਮਰਸ਼ੀਅਲ ਗਾਉਣ ਵਾਲੇ ਨੂੰ 8 ਦੇ ਕੇ ਵੀ ਧੀਆਂ ਭੈਣਾਂ ਤੇ ਉਂਗਲਾਂ ਕਰਾਣੀਆਂ ਹੈ ਨਾ, ਪੁਰਜੇ ਪਟੋਲੇ ਕਹਾਣਾ ਲੋਕਾਂ ਨੂੰ ਸੋਹਣਾ ਲੱਗਦਾ। ਮੇਰੀ ਕਈ ਵਾਰ ਹੁੰਦੀ ਹੈ, ਮੈਂ ਅੱਜ ਤੇ 3 ਸਾਲ 4 ਸਾਲ ਪਹਿਲਾਂ ਟਹਿਣਾ ਜੀ ਨੇ ਇੰਟਰਵਿਊ ਕੀਤੀ, ਮੈਂ ਕਹਿ ਦਿੱਤਾ ਵੀ 80,000 ਲੈਣਾ। ਉਹ 5 ਸਾਲ ਹੋ ਗਏ, ਕਿੱਥੇ ਮਹਿੰਗਾਈ ਚੱਲ ਗਈ ਹੈ ਨਾ। ਨਾਲ ਵਾਲੇ ਵੀਰ ਹੈ, ਉਹਨਾਂ ਦੀਆਂ ਫੀਸਾਂ ਹੌਲੀ ਹੌਲੀ ਕੋਸ਼ਿਸ਼ ਕਰੀਦੀ ਵਾਧਾ ਕਰੀ। ਉਹ ਸਾਡਾ ਵਿਆਹ ਦਾ ਵੀ ਅਜੇ ਕਈਆਂ ਭਰਾਵਾਂ ਨੂੰ 1.5 ਲੱਖ ਵੀ ਬਹੁਤ ਲੱਗਦਾ। ਖਰਚੇ ਕੱਢ ਕੇ ਜੇ ਚੰਗਾ ਗਾਉਣ ਵਾਲਾ 4 ਪੈਸੇ ਇਕੱਠੇ ਨਹੀਂ ਕਰੂੰਗਾ ਤੇ ਉਹ ਆਉਣ ਵਾਲੇ ਪ੍ਰੋਜੈਕਟਾਂ ਤੇ ਲਾਉਂਗਾ ਕਿੱਥੋਂ? ਬਿਲਕੁਲ। ਸੋ ਇਹ ਕੋਸ਼ਿਸ਼ ਕਰੀਏ ਸਿਰਫ ਚੰਗੇ ਨੂੰ ਇਦਾਂ ਨਹੀਂ ਕਹਿ ਕੇ ਹਾਂ ਬਹੁਤ ਸੋਹਣਾ ਵਧੀਆ, ਉਹਨੂੰ ਹੱਲਾਸ਼ੇਰੀ ਕਿਹੜੇ ਤਰੀਕੇ ਨਾਲ ਆਪਾਂ ਦੇਣੀ ਚਾਹੁੰਦੇ ਆ। ਚੰਗਾ ਸੱਦ ਕੇ ਉੱਥੇ ਬਾਰਗੇਨਿੰਗ ਨਾ ਕਰੀਏ। ਜੇ ਕੋਈ ਚੰਗਾ ਗਾਉਣ ਵਾਲਾ 1.5 ਲੱਖ ਰੁਪਏ ਮੰਗਦਾ, ਉਹਦੇ ਨਾਲ ਸਾਊਂਡ ਸਿਸਟਮ ਵੀ ਵੱਡਾ ਹੈ, ਉਹਦੇ ਨਾਲ 14 ਪਰਿਵਾਰ ਵੀ ਨੇ, 2 ਪੈਸੇ ਬਚਣਗੇ ਤੇ ਫਿਰ ਅਗਾਂਹ ਫੇਰ ਹੀ ਕੰਮ ਕਰੂਗਾ। ਸੋ ਸਾਨੂੰ ਵੀ ਭਰਾ ਤੇ ਮਾਣ ਹੈ ਕਿ ਪੰਮਾ ਜਿਹੜਾ ਜਿਸ ਤਰੀਕੇ ਨਾਲ 2006 ਤੋਂ ਚੱਲਿਆ ਹੋਇਆ, ਉਸ ਤੋਂ ਪਹਿਲਾਂ ਤੋਂ ਇਸ ਇੰਡਸਟਰੀ ਦੇ ਵਿੱਚ ਕੰਮ ਕਰਦਾ ਆ ਰਿਹਾ ਤੇ ਅੱਜ ਇੱਕ ਸਥਾਪਿਤ ਕਲਾਕਾਰ ਹੈ। ਤੇ ਸਥਾਪਿਤ ਹੋਣ ਦੇ ਨਾਲ ਨਾਲ ਸਭ ਤੋਂ ਵੱਡੀ ਗੱਲ ਹੈ ਚੰਗਾ ਗਾ ਰਿਹਾ, ਜਿਹੜਾ ਲੋਕਾਂ ਨੂੰ ਕੋਈ ਨਾ ਕੋਈ ਸੇਧ ਦੇ ਰਿਹਾ, ਕੋਈ ਨਾ ਕੋਈ ਕਿਸੇ ਕਿਸਮ ਦੀ ਨੌਲੇਜ ਜਾਂ ਜਾਣਕਾਰੀ ਦੇ ਰਿਹਾ। ਸੋ ਪੰਮੇ ਵੀਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਧੰਨਵਾਦ। ਇੰਡਸਟਰੀ ਵੀ ਜਿੰਨੇ ਵੀ ਸਰੋਤੇ ਆਸਟ੍ਰੇਲੀਆ ਤੋਂ ਜਾਂ ਇੱਥੇ ਜਿੰਨੇ ਵੀ ਦੇਖਣਗੇ, ਕਈ ਵਾਰ ਖਾਸ ਤੌਰ ਤੇ ਭਰਾਵਾਂ ਨਾਲ ਹੈ ਨਾ ਗੱਲ ਕਰਦੇ ਆ, ਕੋਈ ਗੱਲ ਘੱਟ ਵੱਧ ਹੋ ਜਾਂਦੀ ਹੈ। ਸੋ ਮਾਫੀ ਕਮੈਂਟਸ 'ਚ ਅਜੇ ਤਾਂ ਵੈਸੇ ਲੋਕਾਂ ਨੇ ਗਾਲਾਂ ਕੱਢੀਆਂ ਨਹੀਂ ਬੱਚੇ ਨੂੰ, ਪਰ ਫਿਰ ਵੀ ਕਈ ਵਾਰ ਕੋਈ ਗੱਲ ਆ ਗਈ ਨਾ ਕਿ ਬੰਦਾ ਓਵਰ ਹੋ ਗਿਆ, ਜੇ ਕਹੂਗਾ ਵੀ ਭਾਈ ਸਿਰ ਮੱਥੇ ਆ ਆਈ ਸੀ ਝੁਕਾਣ ਵਾਲੇ। ਮਾਲਕ ਸਾਹਿਬ ਦੀ ਰੂਹ ਰਾਜੀ ਰੱਖੇ, ਚੜ੍ਹਦੀ ਕਲਾ ਬਖਸ਼ੇ, ਰੋਜੀ ਰੋਟੀ ਸਭ ਨੂੰ ਬਖਸ਼ੇ। ਲੋੜ ਆ ਪੈਸੇ ਦੀ, ਨਾ ਇਕੱਲੇ ਕਲਾਕਾਰਾਂ ਨੂੰ ਲੋੜ ਆ ਹੈ ਨਾ ਇਕੱਲੇ ਸਿਰਫ ਬਿਜ਼ਨਸਮੈਨਾਂ ਨੂੰ ਲੋੜ ਆ। ਇਹ ਰੋਜੀ ਰੋਟੀ ਮਾਲਕ ਸਾਹਿਬ ਦੇ ਚੁੱਲ੍ਹੇ ਤਪਦੇ ਰਹਿਣ। ਸਭ ਤੋਂ ਵੱਡੀ ਰੂਹ ਰਾਜੀ ਰੱਖੇ, ਜਿਹੜਾ ਅੰਦਰੋਂ ਖੁਸ਼ਹਾਲ ਹੈ। ਬਾਹਰੋਂ ਆ ਕੋਠੀਆਂ ਕਾਰਾਂ ਜ਼ਮੀਨਾਂ ਘੱਟ ਵੀ ਜ਼ਿੰਦਗੀ 'ਚ ਬਣ ਗਈਆਂ, ਮੈਨੂੰ ਲੱਗਦਾ ਫਿਰ ਸਟ੍ਰੈਸ ਦੀਆਂ ਗੋਲੀਆਂ ਖਾਣ ਦੀ ਲੋੜ ਪੈਣੀ ਨਹੀਂ। ਮਾਲਕ ਸਾਹਿਬ ਦੀ ਰੂਹ ਰਾਜੀ ਰੱਖੇ। ਸਤਿ ਸ਼੍ਰੀ ਅਕਾਲ। ਕਾਲਜ ਦੇ ਦਿਨਾਂ ਦੇ ਵਿੱਚ ਪੰਮੇ ਦੀ ਇੱਛਾ ਸੀ ਕਿ ਇੱਕ ਸਥਾਪਿਤ ਕਲਾਕਾਰ ਬਣਨਾ, ਇੱਕ ਆਪਣੀ ਵੱਖਰੀ ਲੀਹ ਬਣਾਉਣ ਦੀ ਕੋਸ਼ਿਸ਼ ਸੀਗੀ, ਉਹ ਵੀ ਸਬਜੈਕਟ ਜਿਹਨਾਂ 'ਚ ਗੀਤਾਂ ਦਾ ਚੰਗਾ ਹੋਵੇ। ਸੋ ਤੁਹਾਡੇ ਵਰਗੇ ਭਰਾਵਾਂ ਦਾ ਨਾਲ ਹੌਸਲਾ ਮਿਲਦਾ ਰਿਹਾ। ਪੰਮੇ ਦੀ ਪਛਾਣ ਜਿਹੜੀ ਸੀਗੀ ਉਹ ਸੀਗੀ ਇੱਕ ਵਾਰ, ਹੈ ਨਾ, ਵਾਰ ਜਿਹੜੀ ਤੁਸੀਂ ਗਾਉਂਦੇ ਸੀ। ਹਾਂਜੀ ਵੀਰ ਜੀ, ਮੇਰੀ ਮੈਂ ਕਹੂੰਗਾ ਖੁਸ਼ਕਿਸਮਤੀ ਆ। ਮੈਂ ਵਿਆਹਾਂ ਦੇ ਪ੍ਰੋਗਰਾਮ ਜਾਵਾਂ, ਮੇਲਿਆਂ 'ਚ ਜਾਵਾਂ, ਮੇਰੇ ਤੋਂ ਜ਼ਰੂਰ ਜੇ ਮੇਰੇ ਤੋਂ ਰਹਿ ਵੀ ਜਾਵੇ ਵਾਰ, ਉਹ ਸਪੈਸ਼ਲ ਕਹਿਣੇ ਯਾਰ ਸ਼ਹੀਦ ਊਧਮ ਸਿੰਘ ਦੀ ਜਾਂ ਬਾਬਾ ਬੰਦਾ ਸਿੰਘ ਦੀ ਵਾਰ ਸੁਣਾਓ। ਸਾਡਾ ਬਹੁਤ ਛੋਟੀ ਉਮਰ ਦਾ ਨੌਜਵਾਨ ਹੈ ਨਾ, ਪੰਜਾਬੀ ਇੰਡਸਟਰੀ ਨਹੀਂ ਕਹੂੰਗਾ, ਸਗੋਂ ਮੈਂ ਪੂਰੀ ਦੁਨੀਆ ਦੇ ਵਿੱਚ ਧੱਕ ਪਾ ਗਿਆ, ਸਿੱਧੂ ਮੂਸੇਵਾਲਾ। ਉਹਨੇ ਇੱਕ ਛਾਪ ਛੱਡੀ ਸੀਗੀ, ਜਿਵੇਂ ਤੁਸੀਂ ਗੱਲ ਕੀਤੀ ਆ ਵੀ ਪਿੰਡ ਰਹਿਣਾ, ਮਾਪਿਆਂ ਕੋਲੇ ਰਹਿਣਾ, ਆਪ ਹੱਥੀਂ ਖੇਤੀ ਕਰਨੀ, ਵਾਹੀ ਕਰਨੀ, ਸਾਰਾ ਹੈ ਨਾ। ਮੂਸੇਵਾਲੇ ਬਾਰੇ ਤੁਹਾਡੇ ਕੀ ਵਿਚਾਰ ਹੈ?